ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, अस्सलाम वालेकुम ਸਾਰੇ ਹੀ ਦੋਸਤਾਂ ਨੂੰ। ਇੱਕ ਵਾਰ ਫਿਰ ਪੰਜਾਬੀ ਲਹਿਰ ਦੇ ਪ੍ਰੋਗਰਾਮ ਪੰਜਾਬੀ ਸਾਥ ਵਿੱਚ ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡੇ ਵਾਸਤੇ। ਕੁਝ ਗੱਲਾਂ ਤੁਹਾਡੀਆਂ ਸੁਣਨ ਲਈ, ਕੁਝ ਗੱਲਾਂ ਤੁਹਾਨੂੰ ਸੁਣਾਉਣ ਲਈ, ਤੇ ਇਸ ਸਾਂਝ ਨੂੰ ਅੱਗੇ ਵਧਾਉਣ ਲਈ। ਪੰਜਾਬੀ ਲਹਿਰ ਦਾ ਮਕਸਦ ਸ਼ੁਰੂ ਤੋਂ ਹੀ ਇਹ ਰਿਹਾ ਹੈ ਕਿ ਦਿਲਾਂ ਦੀ ਸਾਂਝ ਨੂੰ ਵਧਾਈਏ। ਜਿਵੇਂ ਕਹਿੰਦੇ ਆ, ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ। ਦਿਲਾਂ ਵਿੱਚ ਬਹੁਤ ਸਾਰਾ ਦਰਦ, ਬਹੁਤ ਸਾਰਾ ਪਿਆਰ, ਬਹੁਤ ਸਾਰੀ ਅਪਣਤ ਲੁਕੀ ਹੈ, ਪਰ ਕਈ ਵਾਰ ਇਹ ਗੱਲ ਕਹਿਣ ਦਾ, ਸੁਣਨ ਦਾ ਸਾਨੂੰ ਮੌਕਾ ਹੀ ਨਹੀਂ ਮਿਲਿਆ। ਅੱਜ ਜਦੋਂ ਕੋਵਿਡ-19 ਦਿਨਾਂ ਵਿੱਚ ਅਸੀਂ ਦਿਨ ਰਾਤ ਸਾਰੇ ਘਰਾਂ ਵਿੱਚ ਬੈਠੇ ਹਾਂ, ਸਾਡੇ ਕੋਲ ਇਹ ਮੌਕਾ ਹੈ, ਸਾਡੇ ਕੋਲ ਸਬੱਬ ਬਣਿਆ ਹੈ ਜਿਸ ਵਿੱਚ ਅਸੀਂ ਇਸ ਸਾਰੀ ਗੱਲਬਾਤ ਨੂੰ ਕਰ ਸਕੀਏ, ਇੱਕ ਦੂਸਰੇ ਨਾਲ ਸਾਂਝ ਪਾ ਸਕੀਏ। ਸੋ ਅਸੀਂ ਵੀ ਇਸ ਨੂੰ ਪੂਰਾ ਇਸ ਗੱਲ ਦਾ ਫਾਇਦਾ ਲੈ ਰਹੇ ਹਾਂ। ਪਹਿਲਾਂ ਹਰ ਰੋਜ਼ਾਨਾ ਅਸੀਂ ਰੱਖਿਆ ਪ੍ਰੋਗਰਾਮ, ਤੇ ਹੁਣ ਅਸੀਂ ਵੀਕਐਂਡ ਤੇ ਅਸੀਂ ਇਸ ਗੱਲਬਾਤ ਨੂੰ ਆਪ ਸਭ ਲਈ ਲੈ ਕੇ ਆਉਂਦੇ ਹਾਂ, ਤਾਂ ਕਿ ਇੱਕ ਵਾਰ ਫਿਰ ਦਿਲਾਂ ਦੀ ਸਾਂਝ ਵਧਾਈ ਜਾ ਸਕੇ। ਅੱਜ ਨਾਸਰ ਤੇ ਮੈਂ ਜਦੋਂ ਗੱਲ ਕਰ ਰਿਹਾ ਸੀ ਸੁਬਾਹ, ਤੇ ਉਹ ਨਾਸਰ ਸਾਹਿਬ ਪੁੱਛ ਰਿਹਾ ਕਿ ਕਿਸ ਬਾਰੇ ਗੱਲ ਕਰਨਾ ਚਾਹੁੰਦੇ ਹੋ। ਮੇਰਾ ਨਾਸਰ ਸਾਹਿਬ ਨਾਲ ਜਿਹੜਾ ਮਸ਼ਵਰਾ ਹੈ ਉਹ ਇਸ ਬਾਰੇ ਸੀ ਕਿ ਉਹ ਕੀ ਗੱਲਾਂ ਨੇ ਜਿਨ੍ਹਾਂ ਬਾਰੇ ਅੱਜ ਤੋਂ 2 4 5 ਸਾਲ ਪਹਿਲਾਂ ਸਾਡੇ ਦਿਲਾਂ ਦੇ ਵਿੱਚ ਡਰ ਸੀ। ਕਿਉਂਕਿ ਇੱਕ ਐਸਾ ਵਕਤ ਗੁਜ਼ਰਿਆ ਜਦੋਂ ਮੀਡੀਆ ਨੇ ਐਸੀ ਇਮੇਜ ਦੋਨਾਂ ਮੁਲਕਾਂ ਦੀ, ਹਿੰਦੁਸਤਾਨ ਤੇ ਪਾਕਿਸਤਾਨ ਦੀ ਪੋਰਟਰੇ ਕੀਤੀ, ਕਿ ਇਹ ਜਿਹਾ ਅਕਸ ਬਣਾਇਆ ਕਿ ਜਿਸ ਤਰ੍ਹਾਂ ਲੋਕਾਂ ਦੇ ਮਨ ਵਿੱਚ ਕਿਤੇ ਡਰ ਸੀ। ਅੱਜ ਵੀ ਇਹ ਡਰ ਕਿਸੇ ਕਾਫੀ ਹੱਦ ਤੱਕ ਹੈ। ਜਦੋਂ ਕਿਸੇ ਬਜ਼ੁਰਗ ਨਾਲ ਤੁਸੀਂ ਗੱਲ ਕਰੋ ਕਿ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਪਾਕਿਸਤਾਨ ਜਾਣਾ ਚਾਹੁੰਦੇ ਹੋ, ਦਿਲੋਂ ਤਾਂ ਚਾਹੁੰਦੇ ਨੇ, ਪਰ ਨਾਲ ਉਹਨਾਂ ਦੇ ਮਨ ਦੇ ਅੰਦਰ ਕਿਤੇ ਡਰ ਵੀ ਹੈ। ਉੱਥੇ ਪਤਾ ਨਹੀਂ ਸਾਡੇ ਨਾਲ ਕੀ ਹੋਏਗਾ, ਕੀ ਨਹੀਂ ਹੋਏਗਾ। ਉਸ ਕਿਸਮ ਦਾ ਡਰ ਜਿਹੜਾ ਹੈ, ਉਹ ਕਿਹੜੇ ਐਸੇ ਸਾਡੇ ਖਦਸ਼ੇ ਸਨ, ਕਿਹੜੇ ਡਰ ਸਨ ਜਿਹੜੇ ਅੱਜ ਸਾਡੇ ਦੂਰ ਹੋਣੇ ਸ਼ੁਰੂ ਹੋ ਗਏ ਨੇ, ਜਾਂ ਕਿਹੜੀਆਂ ਐਸੀ ਨਵੀਆਂ ਗੱਲਾਂ ਨੇ ਜਿਹੜੀਆਂ ਅਸੀਂ ਦੂਸਰੇ ਬਾਰੇ ਜਾਣ ਸਕੇ ਹਾਂ। ਮੈਂ ਕੁਝ ਆਪ ਵੀ ਤੁਹਾਡੇ ਨਾਲ ਸਾਂਝ ਪਾਵਾਂਗਾ, ਮੈਂ ਕਿਹੜੀਆਂ ਨਵੀਆਂ ਗੱਲਾਂ ਸਿੱਖੀਆਂ ਨੇ ਜਦੋਂ ਦਾ ਮੈਂ ਇਸ ਰਾਹ ਤੇ ਤੁਰਿਆ ਕਿ ਮੈਂ ਸਾਂਝ ਵਧਾਉਣੀ ਹੈ। ਮੈਂ ਉਹਨਾਂ ਦੀ ਵੀ ਸਾਂਝ ਪਾਵਾਂਗਾ, ਤੇ ਕੁਝ ਤੁਹਾਡੇ ਕੋਲੋਂ ਵੀ ਜਾਣਨਾ ਚਾਹਾਂਗੇ ਕਿ ਤੁਸੀਂ ਸਾਡੇ ਤੋਂ ਕੀ ਸਿੱਖਿਆ ਹੈ, ਜਾਂ ਹੋਰ ਥਾਵਾਂ ਤੋਂ ਕੀ ਸਿੱਖਿਆ ਹੈ। ਇਸ ਸਭ ਦੇ ਵਿੱਚ ਪ੍ਰੋਗਰਾਮ ਵਿੱਚ ਹਮੇਸ਼ਾ ਵਾਂਗ ਮੇਰਾ ਸਾਥ ਨਿਭਾਉਣਗੇ ਮੇਰੇ ਦੋਸਤ, ਮੇਰੇ ਵੀਰ ਨਾਸਰ ਢਿੱਲੋਂ ਸਾਹਿਬ, ਤੇ ਉਹ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ ਬ్రో ਸਾਹਿਬ, ਕੀ ਹਾਲ ਚਾਲ? ਠੀਕ ਠਾਕ ਹੋ? ਕੀ ਹਾਲ? ਸਾਰਿਆਂ ਨੂੰ ਜੀ ਜਿਹੜੇ ਸਾਡੇ ਨਾਲ ਜੁੜੇ ਨੇ, ਵਾਹਵਾ ਦਿਨਾਂ ਬਾਅਦ ਤੁਹਾਡੇ ਰੂਬਰੂ ਹੋਏ ਆ। ਪ੍ਰੀਤ ਭੈਣ ਜੀ ਨੇ, ਪ੍ਰੀਤ ਕੌਰ ਜੀ, ਸ਼ਾਮੀ ਉਹਨਾਂ ਨੇ ਫੋਟੋ ਲਾਈ ਸੀ ਆਪਣੇ ਫੇਸਬੁੱਕ ਤੇ। ਮੈਂ ਕਿਹਾ ਬੜੇ ਉਦਾਸੇ ਲੱਗਦੇ ਹੋ, ਤੇ ਆਂਦੇ ਭੈਣ ਜੀ ਆਂਦੇ ਵੀ ਤੁਸੀਂ ਸਾਂਝੀ ਸੱਤ ਪ੍ਰੋਗਰਾਮ ਬੰਦ ਕਰਦਾ, ਇਸ ਤੋਂ ਉਦਾਸੇ ਲੱਗਣੇ। ਸੋ ਅਸੀਂ ਤੁਹਾਡੇ ਜੀ ਚਿਹਰਿਆਂ ਤੇ ਮੁਸਕਰਾਹਟ ਲਿਆਉਣ ਲਈ ਅਸੀਂ ਸਾਂਝੀ ਸੱਤ ਚਲਾਤਾ। ਫਿਰ ਅੱਜ ਫੌਰਨ ਹੀ ਤੁਸੀਂ ਪਹਿਲਾਂ ਕਹਿੰਦੇ ਸੀ ਫੇਰ ਚਲਾ ਦੇਣਾ ਜੀ। ਬਿਲਕੁਲ, ਸਾਰਿਆਂ ਨੂੰ ਵੈਲਕਮ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ। ਰੋਲਾ ਸਾਹਿਬ, ਸੋ ਬਿਲਕੁਲ ਜੀ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਤੁਰੀਏ। ਅਸੀਂ ਲਿੰਕ ਵੀ ਸ਼ੇਅਰ ਕਰਾਂਗੇ, ਕੁਝ ਤੁਹਾਡੇ ਕੋਲ ਸੁਣਾਂਗੇ, ਕੁਝ ਆਪਣੀ ਗੱਲ ਕਰਾਂਗੇ। ਸਾਡੇ 10 ਦੋਸਤ ਜੁੜਨੇ ਵਿੱਚ ਹੋ ਗਏ ਨੇ, ਕਪਲ ਠਾਕੁਰ ਸਾਹਿਬ ਨੇ, ਰਸ਼ਪਾਲ ਔਲਖ ਸਾਹਿਬ ਨੇ, ਰਵਿੰਦਰ ਸਿੰਘ ਸੈਣੀ ਨੇ, ਜਤਿੰਦਰ ਸੋਨੀ, ਅਲੀ ਅਬਾਸ, ਪ੍ਰੀਤ ਕੌਰ, ਜਸਕਰਨ ਸਿੰਘ, ਸ਼ਹਜ਼ਾਦ ਅਲੀ, ਅਨੂ ਜੋਸਨ, ਪ੍ਰੀਤ ਕੌਰ। ਸੋ ਸਾਡੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਉਹਨਾਂ ਦੀ ਗੱਲਬਾਤ ਉਹਨਾਂ ਨਾਲ ਸਾਂਝੀ ਕਰਦੇ ਰਹਾਂਗੇ ਤੁਹਾਡੇ ਨਾਲ। ਸੋ ਨਾਸਰ ਸਾਹਿਬ, ਤੁਸੀਂ ਪਿਛਲੇ 5-7 ਸਾਲ ਦੇ, 8 ਸਾਲ ਦੇ ਦੌਰ ਵਿੱਚ ਜਦੋਂ ਤੁਸੀਂ ਇਸ ਸਾਰੀ ਗੱਲਬਾਤ ਸ਼ੁਰੂ ਕੀਤੀ ਹੈ, ਜਦੋਂ ਤੁਸੀਂ ਪਹਿਲੀ ਵਾਰ ਇਹ ਕਹਿ ਲਓ ਕਿ ਹਿੰਦੁਸਤਾਨੀ ਪੰਜਾਬ ਦੇ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਹੈ, ਕਿਹੜੀਆਂ ਐਸੀਆਂ ਨਵੀਆਂ ਗੱਲਾਂ ਨੇ ਜਿਹੜੀ ਤੁਸੀਂ ਜਾਣ ਸਕਦੇ ਹੋ? ਯਾਰ ਇਹ ਪਤਾ ਨਹੀਂ ਸੀ, ਇਹ ਨਵੀਂ ਚੀਜ਼ ਮੈਨੂੰ ਪਤਾ ਲੱਗੀ ਜੋ ਨਹੀਂ ਹੁੰਦਾ ਸੀ। ਕੁਝ ਅਜਿਹਾ ਤੁਹਾਨੂੰ ਹੈ ਤੁਹਾਡੇ? ਬਹੁਤ ਕੁਝ ਸਿੱਖਣ ਨੂੰ ਮਿਲਿਆ। ਜੇ ਆਪਾਂ ਇੱਕ ਗੱਲ ਕਰਦਾ ਵੀ ਇੱਕ ਚੀਜ਼ ਸਿੱਖਣ ਨੂੰ ਮਿਲੀ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਕਈ ਲੋਕਾਂ ਨੂੰ ਜਿਵੇਂ ਮੈਸੇਜ ਕਰਦੇ ਨੇ, ਕਈ ਲੋਕਾਂ ਨੂੰ ਸਾਡੇ ਤੋਂ ਸਿੱਖਣ ਨੂੰ ਮਿਲਿਆ ਹੋਊਗਾ। ਕਹਿੰਦੇ ਵੀ ਨਹੀਂ ਵੀ ਆ ਫਲਾਣਾ ਲਫ਼ਜ਼, ਫਲਾਣੀ ਗੱਲ ਤੁਹਾਡੇ ਤੋਂ ਸਿੱਖਣ ਨੂੰ ਮਿਲੀ। ਸੋ ਇੱਕ ਤੇ ਸਾਰਿਆਂ ਨਾਲ ਬਹੁਤੀ ਗੱਲ ਗੱਲ ਆਪਾਂ ਕਰੀਏ, ਮਜ਼ਹਬੀ ਤੌਰ ਤੇ ਕੁਛ ਰਸੂਮਾਤ, ਕੁਛ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇੱਕ ਦੂਜੇ ਨੂੰ, ਵੈਸੇ ਜੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਇੱਕੋ ਜਿਹਾ ਜਾਂ ਤਕਰੀਬਨ, ਥੋੜਾ ਬਹੁਤਾ ਫਰਕ ਹੈ ਵਿੱਚ, ਵੀ ਥੋੜਾ ਬਹੁਤਾ ਕਿਸੇ ਨਾ ਕਿਸੇ ਰੋ ਰੀਤ 'ਚ ਥੋੜਾ ਜਿਹਾ ਫਰਕ ਹੈ। ਹਾਂ, ਇਹ ਜ਼ਰੂਰ ਹੈ ਮਜ਼ਹਬ ਦੀ ਆਪਾਂ ਗੱਲ ਕਰੀਏ, ਕਿਉਂਕਿ ਉੱਤੇ ਵੀ ਆਪਾਂ ਬਹੁਤੀ ਬਹਿਸ ਨਹੀਂ ਕਰਦੇ, ਲੇਕਿਨ ਇਹ ਵੀ ਸਿੱਖਣ ਨੂੰ ਕਾਫੀ ਕੁਝ ਮਿਲਿਆ, ਮੁਮਾਸਲਤ ਕਾਫੀ ਜ਼ਿਆਦਾ ਮਿਲੀ। ਵੀ ਜੋ ਅਸੀਂ ਸੁਣਦੇ ਆਏ ਹਾਂ ਵੀ ਉਹ ਉਹਨਾਂ ਦੇ ਵਿੱਚ ਕੀ ਆ, ਇਹਨਾਂ ਸਾਡੇ ਦੇ ਵਿੱਚ ਕੀ ਆ, ਜਾਂ ਸਾਡੀ ਪਹਿਲੋਂ ਤੋਂ ਕਿਵੇਂ ਪੀੜ੍ਹੀ ਦਰ ਪੀੜ੍ਹੀ ਸਾਂਝ ਕਿਵੇਂ ਸੀ, ਉਹ ਤੇ ਮੈਂ ਆਪਣੇ ਬਜ਼ੁਰਗਾਂ ਤੋਂ ਬੜਾ ਸੁਣਿਆ ਸੀ। ਤੇ ਉਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਦੱਸਣ ਲੱਗੀਆਂ ਤੇ ਮੇਰਾ ਖਿਆਲ ਬਹੁਤ ਲੰਮਾ ਟਾਈਮ ਚਾਹੀਦੀ ਹੈ ਵੀ ਇੰਨਾ ਕੁਝ ਸਿੱਖਣ ਨੂੰ ਮਿਲਿਆ ਜੀ। ਅੱਛਾ ਜੀ, ਪਹਿਲੇ ਮੈਂ ਦੱਸ ਦਵਾਂ ਜੀ, ਕੇਵਲ ਹੇਰ ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਸਾਡੇ ਨਾਲ ਜੁੜੇ ਹੋ। ਮਜ਼ਰ ਸਾਹਿਬ ਨੇ ਹੈਲੋ ਸਾਨੂੰ ਕਹਿ ਰਹੇ ਨੇ। ਸਰਗੋਦਾ ਤੋਂ ਸਾਡੇ ਇੱਕ ਦੋਸਤ ਨੇ ਜਿਹੜੇ ਸਾਡੇ ਨਾਲ ਖਾਸ ਤੌਰ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਜੀ। ਸਾਹਿਬ ਸਿੰਘ ਮਨੂਰ ਨੇ ਸਾਡੇ ਨਾਲ, ਬਹੁਤ ਸਾਰੇ ਹੋਰ ਦੋਸਤ ਨੇ। ਸਾਊਥ ਅਫਰੀਕਾ
ਸਾਊਥ ਅਰੋੜਾ ਅਫਰੀਕਾ ਸਾਹਿਬ ਜੀ। ਅਨੂ ਜੋਸਨ ਭੈਣ ਜੀ ਕਹਿੰਦੇ ਨੇ ਵੀ ਹੈਲੋ ਨਾਸਰ ਭਾਜੀ, ਉਹ ਵੱਡੇ ਵੱਡੇ ਵਾਲੀ ਫੀਲਿੰਗ ਹੋਣ ਲੱਗ ਪੈਂਦੀ ਜਦੋਂ ਭਾਜੀ ਨੂੰ ਕਹਿੰਦੇ ਨਾ। ਵੈਸੇ ਅਸੀਂ ਕਹਿੰਦੇ ਮੈਂ 35 ਸਾਲਾਂ ਦਾ, ਮੇਰੀ ਉਮਰ ਨਹੀਂ ਬਹੁਤੀ, ਪਰ ਕਈਆਂ ਤੋਂ ਵੱਡੇ ਲੱਗਦੇ। ਦੇਖੋ ਇੱਜ਼ਤ ਹੋਣੀ ਚਾਹੀਦੀ ਹੈ, ਜਦੋਂ ਕੰਮ ਵੱਡੇ ਕਰਨ ਤੋਂ ਵੱਡੀ ਉਮਰ ਹੋ ਜਾਂਦੀ ਹੈ। ਚਲੋ ਮੈਂ ਤੁਹਾਨੂੰ ਪਹਿਲੇ ਜਿਹੜੇ ਅਸੀਂ ਅੱਜ ਟੌਪਿਕ ਦੀ ਗੱਲ ਕਰਨੀ ਸੀ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਤੁਹਾਡੇ ਸ਼ੇਅਰ ਕਰ ਲਵਾਂ। ਮੇਰੀ ਉਮਰ 48 ਸਾਲ ਦੀ ਹੈ। ਮੈਨੂੰ ਪਹਿਲੀ ਵਾਰ ਜਦੋਂ 18 ਸਾਲ ਦੀ ਉਮਰ 'ਚ ਕਿਸੇ ਛੋਟੇ ਜਿਹੇ ਬੱਚੇ ਨੇ, 18 ਸਾਲ ਦੀ ਉਮਰ 'ਚ ਮੈਨੂੰ ਨਿੱਕੇ ਜਿਹੇ ਇਕਬਾਲ ਨੇ ਮੈਨੂੰ ਅੰਕਲ ਕਹਿਤਾ। ਉਹ ਮੈਨੂੰ ਨਾ ਪਹਿਲੀ ਵਾਰ ਜਿਹੜਾ ਪਹਿਲਾ ਅੰਕਲ ਸੀ, ਉਹ ਮੈਨੂੰ ਰੱਖਿਆ ਜਿਹੜੇ ਮੈਂ ਅੰਕਲ ਵਾਲੀ ਕੈਟੇਗਰੀ 'ਚ ਆ ਗਿਆ। ਮੈਂ ਤਾਂ ਹੁਣ ਤੱਕ ਸਾਰਿਆਂ ਨੂੰ ਆਪ ਅੰਕਲ, ਚਾਚਾ, ਤਾਇਆ ਕਹਿੰਦਾ ਆਇਆ। ਸੋ ਉਹ ਵੀ ਗੱਲ ਭੁੱਲਦੀ ਸੀ। ਅਸੀਂ ਨਾ ਅਰੋੜਾ ਸਾਹਿਬ ਸੈਨੇਮਾ ਫਿਲਮ ਵੇਖ ਕੇ ਚਲੇ ਗਏ ਸਾਰੇ ਦੋਸਤ, ਉਹ ਪੁਰਾਣੀ 7-8-10 ਸਾਲ ਪੁਰਾਣੀ। ਉਹ ਸਾਡੇ ਤੋਂ ਕੋਈ ਨਿੱਕਾ ਸੀ, ਕੋਈ ਮੁੰਡਾ ਬੈਠਾ ਲਾਗੇ, ਤੇ ਉਹ ਮੇਰੇ ਤਾਏ ਦਾ ਪੁੱਤ ਸ਼ਾਹਜਹਾਂ, ਉਹਨੂੰ ਆਂਦਾ ਅੰਕਲ ਥੋੜਾ ਜਿਹਾ ਸਾਈਡ ਦੇ, ਉਹ ਆਂਦਾ ਤੈਨੂੰ ਮੈਂ ਅੰਕਲ ਲੱਗਦਾ। ਹੁਣ ਐਕਸੈਪਟ ਕਰ ਲਿਆ। ਕਹਿੰਦਾ ਵੀ ਦਾੜੀ ਵੀ ਬਹੁਤ ਅੱਜ ਕੱਲ੍ਹ ਲੋਕ ਰੱਖਦੇ ਨੇ, ਮੈਂ ਚਿੱਟੀ ਰੱਖੀ ਹੈ। ਮੈਂ ਕਹਿੰਦਾ ਜੀ ਇਹ ਕੋਈ ਤਜਰਬੇ ਦੀ ਨਿਸ਼ਾਨੀ ਹੈ, ਮੈਂ ਬੜੀ ਇਹਨੂੰ ਮਾਣ ਦੇ ਨਾਲ ਸ਼ੇਅਰ ਕਰਦਾ। ਅੱਛਾ, ਵਾਪਸ ਆਪਣੇ ਟੌਪਿਕ ਵੱਲ ਆਉਂਦੇ ਹਾਂ ਕਿ ਅਸੀਂ ਸਿੱਖਿਆ ਕੀ ਲਵਾਂ। ਮੈਂ 2-3 ਚੀਜ਼ਾਂ ਜਿਹੜੀ ਸਾਂਝ ਪਾ ਸਕਦਾ। ਮੈਂ ਬਹੁਤ ਕੁਝ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ, ਬਹੁਤ ਕੁਝ ਜਾਣਦਾ ਸੀ, ਪਰ ਜਦੋਂ ਮੈਂ ਪਾਕਿਸਤਾਨ ਬਾਰੇ ਪੜ੍ਹਨਾ ਸ਼ੁਰੂ ਕੀਤਾ, ਪਾਕਿਸਤਾਨ ਦੇ ਇਤਿਹਾਸ ਬਾਰੇ ਪੜ੍ਹਨਾ ਸ਼ੁਰੂ ਕੀਤਾ, ਕੁਝ ਚੀਜ਼ਾਂ ਮੇਰੇ ਸਾਹਮਣੇ ਆਈਆਂ। ਮੈਂ ਮਿਸਾਲ ਦੇ ਤੌਰ ਦੇ ਉੱਤੇ ਪਹਿਲੀ ਜਿਹੜੀ ਸਭ ਤੋਂ ਚੀਜ਼ ਮੈਨੂੰ ਪਤਾ ਲੱਗੀ ਕਿ ਪਾਕਿਸਤਾਨ ਵਿੱਚ ਕ੍ਰਿਸਚੀਅਨ ਕਮਿਊਨਿਟੀ ਬਹੁਤ ਵੱਡੀ ਗਿਣਤੀ ਵਿੱਚ ਰਹਿੰਦੀ ਹੈ। ਮੈਨੂੰ ਇਸ ਗੱਲ ਦਾ ਇਲਮ ਨਹੀਂ ਸੀ, ਨੰਬਰ 1। ਦੂਸਰੀ ਗੱਲ, ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਜੈਨੀਆਂ ਦੇ ਇੰਨੇ ਕੁ ਮੰਦਿਰ ਸਨ। ਜੈਨੀਆਂ ਦੀ ਬੜੀ ਵੱਡੀ ਗਿਣਤੀ ਸੀ ਕਿਸੇ ਦੌਰ ਵਿੱਚ ਪਾਕਿਸਤਾਨ 'ਚ। ਉਹਨਾਂ ਦੇ ਬਹੁਤ ਸਾਰੇ ਮੰਦਿਰ ਅਜੇ ਵੀ ਐਗਜ਼ਿਸਟ ਕਰਦੇ ਨੇ, ਇਮਾਰਤਾਂ ਦੇ ਨੇ। ਇਹ ਸਾਰੀ ਚੀਜ਼ਾਂ ਮੈਂ ਨਵੀਆਂ ਚੀਜ਼ਾਂ ਸਿੱਖੀਆਂ ਜਿਹੜੀਆਂ ਮੈਨੂੰ ਬਿਲਕੁਲ ਇਲਮ ਹੈ ਹੀ ਨਹੀਂ ਸੀ ਕਿ ਵੀ ਮੇਰੇ ਘਰਦੇ ਨੇ ਜ਼ਿਕਰ ਨਹੀਂ ਸੀ ਕੀਤਾ ਵੀ ਉੱਥੇ ਕੋਈ ਜੈਨੀ ਵੀ ਵਾਸਤੇ ਸਨ। ਸੋ ਮੇਰੇ ਵਾਸਤੇ ਨਵੀਂ ਚੀਜ਼ ਸੀ। ਹੋਰ ਵੀ ਬਹੁਤ ਸਾਰੀ ਨਵੀਂ ਚੀਜ਼ਾਂ ਸਿੱਖੀਆਂ ਨੇ, ਹੌਲੀ ਹੌਲੀ ਉਹਨਾਂ ਦਾ ਜ਼ਿਕਰ ਕਰਾਂਗਾ। ਪਰ ਇਹ ਜਿਹੜਾ ਮੈਨੂੰ ਕਹਿਣਾ ਚਾਹੀਦਾ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆਈ ਓਪਨਰ, ਜਿਹਨੂੰ ਮੈਨੂੰ ਲੱਗਦਾ ਕਿ ਸੁਣ ਕੇ ਝਟਕਾ ਲੱਗਿਆ, ਸ਼ੌਕ ਲੱਗਿਆ ਕਿ ਆ ਵੀ ਸੀ। ਮੈਨੂੰ ਇਸ ਬਾਰੇ ਇਲਮ ਹੀ ਨਹੀਂ ਸੀ। ਮੈਂ ਕਿੰਨਾ ਬੇਵਕੂਫ ਕਿਸਮ ਆਦਮੀ ਸੀ ਜਿਹਨੂੰ ਮੈਨੂੰ ਪਤਾ ਹੀ ਕੁਛ ਨਹੀਂ ਸੀ। ਸੋ ਇਹ ਵਿੱਚ ਨਵੀਂ ਚੀਜ਼ ਸਿੱਖੀ। ਸੋ ਮੈਂ ਇਸ ਵਾਰ ਆਪ ਕਨਫੈਸ ਕਰ ਰਿਹਾ। ਮੇਰੇ ਤੇ ਟੌਪਿਕ ਵੀ ਆਪਾਂ ਨਹੀਂ ਰੱਖਿਆ, ਅੱਜ ਦਾ ਟੌਪਿਕ ਵੀ ਤੁਸੀਂ ਸੁਜੈਸਟ ਕੀਤਾ ਵੀ ਆਪਾਂ ਇੱਕ ਦੂਜੇ ਤੋਂ ਕੀ ਸਿੱਖਿਆ ਜੀ। ਸੋ ਸੋਸ਼ਲ ਮੀਡੀਆ ਦੀ ਰਾਹੀਂ ਜਾਂ ਵੈਸੇ ਵੀ ਆਪਾਂ ਦੋਵਾਂ ਪੰਜਾਬਾਂ ਵਾਲਿਆਂ ਨੇ, ਉੱਧਰ ਵਾਲਿਆਂ ਨੇ, ਇੱਧਰ ਵਾਲਿਆਂ ਨੇ ਇੱਕ ਦੂਜੇ ਤੋਂ ਕੀ ਸਿੱਖਿਆ ਜੀ। ਸੋ ਬਹੁਤ ਸਾਰੇ ਸਾਡੇ ਦੋਸਤ ਸਫੀਰ ਅਹਿਮਦ ਸਾਹਿਬ ਪੁੱਛ ਰਹੇ ਹੀ ਇਜ਼ ਅ ਸਿੱਖ, ਕਿਹਦੇ ਬਾਰੇ ਪੁੱਛ ਰਹੇ ਹੋ ਜੀ? ਇਹ ਵੀ ਦੱਸ ਦੇਣਾ ਜੀ, ਅਸੀਂ ਉਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਅਨੂ ਜੋਸ਼ੀ ਜੀ ਕਹਿੰਦੇ ਭਾਜੀ ਇਜ਼ ਅ ਬ੍ਰਦਰ। ਵੈਸੇ ਮੈਂ ਵੱਡੀ ਹਾਂ ਤੁਹਾਡੇ ਤੋਂ, ਬਟ ਦਿਸ ਇਜ਼ ਆਰ ਵੇ ਟੂ ਸ਼ੋ ਰਿਸਪੈਕਟ। ਜਦੋਂ ਕੰਮ ਬੰਦਾ ਵੱਡੇ ਕਰ ਲੈਂਦਾ ਨਾ, ਉਹ ਜ਼ਬਰਦਸਤੀ ਵੱਡਾ ਹੋ ਜਾਂਦਾ, ਨਾ ਵੀ ਉਮਰ 'ਚ ਛੋਟਾ ਹੋਵੇ ਤਾਂ ਵੀ ਵੱਡਾ ਹੋ ਜਾਂਦਾ। ਤੁਸੀਂ ਹੋ ਗਏ ਜੀ ਵੱਡੇ, ਹੁਣ ਤੁਹਾਨੂੰ ਮੰਨਣਾ ਪੈਣਾ ਇਸ ਗੱਲ ਨੂੰ। ਅੱਛਾ, ਮੈਂ ਨਾਸਰ ਸਾਹਿਬ, ਮੈਂ ਚਾਹੁੰਦਾ ਤੁਸੀਂ ਅਸੀਂ ਆਪਣੇ ਸਾਰੇ ਦੋਸਤ ਕਰੀਏ, ਪਰ ਉਹ ਵੀਡੀਓ ਤੋਂ ਪਹਿਲਾਂ ਨਾਲ 2 ਕਮੈਂਟਸ ਵੀ ਪੜ੍ਹ ਲਵਾਂ ਜੀ। ਕਰੀਬ ਹਰ ਕਮਿਊਨਿਟੀ की संपत्ति ਹੁੰਦੀ ਹੈ ਜੀ। ਨਦੀਮ ਰਾਜਾ ਸੰਧੂ ਸਾਹਿਬ ਕਹਿ ਰਹੇ ਜੀ, ਬਿਲਕੁਲ ਜੀ। ਲਾਹੌਰ ਵਿੱਚ ਜੈਨ ਮੰਦਿਰ ਰਵਿੰਦਰ ਸਿੰਘ ਸੈਣੀ ਸਾਹਿਬ ਤੁਹਾਨੂੰ ਇਹ ਗੱਲ ਕਹਿ ਰਹੇ ਆ। ਤੇ ਅਸੀਂ ਵੀਡੀਓ ਸ਼ੇਅਰ ਕਰਦੇ ਹਾਂ। ਵੀਡੀਓ ਸ਼ੇਅਰ ਕਰਨ ਤੋਂ ਬਾਅਦ ਥੋੜੀ ਜਿਹੀ ਗੱਲਬਾਤ ਤੋਂ ਅੱਗੇ ਤੋੜਾਂਗੇ। ਠੀਕ ਹੈ ਜੀ, ਮੈਂ ਵੀਡੀਓ ਸ਼ੇਅਰ ਕਰਦਾ ਜੀ। ਜੀ ਜ਼ਰੂਰ ਜੀ, ਜ਼ਰੂਰ। Stations to keep me company when I first stumbled upon the fearless, seditious radio waves of yours. मैं हैरान थी और बेहद खुश भी कि इन तरंगों को नहीं रोक पाई वाघा अटारी की कोई सरहद। मुझे यकीन था इसके बाद अगर मुझे जीना है तो इसी तरह आवारा, बेबाक, बेखौफ जीना है। After that, every night your radio sang songs of my heart and I went to bed with City FM 89 putting me to sleep. I'm 26 now. This morning I woke up with Lahore radio paying tributes to Mehdi Hasan, so I quickly took a postcard from my collection and I wrote, किस किस को बताएंगे जुदाई का सबब हम, तू मुझसे खफा है तो ज़माने के लिए आ। Addressed it to General Post Office, Shara Qaid Azam, near Anarkali Mall Road, Lahore 54000. I've posted it on my way here and I wonder what will happen when it reaches you. Lahore, will you write me back? देखो ना, मैं सरहदों को सराब कर आई हूँ। फराज ने कहा था सो दोस्ती का हाथ बढ़ा आई हूँ। लाहौर, will you hold it? एक दोस्त ने फ़ोन पर कहा, इमी जुलाई में नाटक लेकर लाहौर जा रहे हैं, तुम्हारे लिए कुछ ले आए क्या? मैंने कहा, लाहौर ही ले आ सकते हो क्या? So he laughed and I said, no, I do need a few things actually. थोड़ी मिट्टी जलानी पार्क की,
जिसे मैं रोज़ गार्डन की हर क्यारी में छिड़का देना चाहती हूँ। थोड़ा पानी रावी का जिसे सतलुज में मिलाकर पंजाब को उसके खो चुके मायने लौटाना चाहती हूँ। कान लगाकर सुनना वहाँ भगत सिंह, राजगुरु, सुखदेव के इनकलाब के नारों की गूंज है, मैं उसे अपने गले में समा लेना चाहती हूँ। एक गांव है मेरे दार्जी का जहाँ मैं कभी नहीं गई, वहाँ के किसी बुजुर्ग के हाथों का साया अपने सर पर उठा लेना चाहती हूँ। नूरजहाँ की गज़लें, कुछ अनसुने लोक गीत जो शाम होते ही जवान हो जाते होंगे, उन्हें भी अपनी ज़बान पर सजा के ले आना, मैं भी उन्हें गुनगुनाना चाहती हूँ। अल्लामा इकबाल की कब्र से कोई फूल भी ले आना, मैं उसे सुरजीत पातर की किताब में सजाना चाहती हूँ। और सुना है कि अंदरूने लाहौर की बाज़ गलियाँ इतनी तंग हैं कि अगर एक जानब से मर्द और दूसरी तरफ से औरत आ रही हो तो दरमियान सिर्फ निकाह की गुंजाइश बचती है। मैं उस गुंजाइश को भी आजमाना चाहती हूँ। और इससे पहले मैं कुछ और कहती, मेरे दोस्त ने मुझे टोकते हुए कहा, समझ गए एमी, समझ गए, लाहौर ही ले आना पड़ेगा, लाहौर ही ले आऊँगा। सो टेल मी लाहौर, विल यू कम? I will keep the door open. I'll lay the table with homemade aloo parathas. Lahore, will you come and dine with me? There isn't anything which I can send you which isn't already yours, क्योंकि इधरले पंजाब ਦਾ ਸਾਰਾ ਕੁਝ ਤੇ ਉਧਰਲੇ ਪੰਜਾਬ ਦਾ ਵੀ ਸਾਰਾ ਕੁਝ ਮੈਨੂੰ ਹਾਲੇ ਵੀ ਆਪਣੀ ਦਾਦੀ ਦੇ ਸੰਦੂਕ 'ਚ ਪਏ ਉਹਨਾਂ ਦਰੀਆਂ ਬਿਸਤਰਿਆਂ ਵਰਗਾ ਲੱਗਦਾ ਜਿਸ ਤੇ ਬੱਚਿਆਂ ਦੀ पूरी मलकियत ਹੁੰਦੀ है। So tell me लाहौर, अपनी जायदाद का लुत्फ उठा लें, ये जो सारी लकीरें हैं हायल दरमियान, इनको मिटा लें। लाहौर अटारी की लोहे से बनी सख्त ऊंची दीवारों में हम दोनों कुछ मासूम बोलती खिड़कियां बना लें, in hope of a day when this letter will no longer need an international postal stamp। चंडीगढ़ तो लाहौर वाली एमी। दोस्तों ये वीडियो जो मेरे कोल पहुंची WhatsApp जरिए, मैं इन्हू एक बार नहीं, दो बार नहीं, कई बार वेख्या। जिन्नी बार वेख्या मेरे लू कंडे खड़े हो गए कि किस खूबसूरती दे नाल अपने दिल दे जज्बात नू बयान करती है कुड़ी ते अंग्रेजी विच, उर्दू विच, पंजाबी विच, हर जुबान विच अपने दिल दी गल नू बड़ी खूबसूरती नाल रखदी। ते मैनूं लग्या कि ये गल साडे शायद बहुत सारे दिलां विच होवे, पर साडे कोल कई बार अल्फाज नहीं होंदे अपनी गल नू बयान करन लई। इस बच्ची कोल अल्फाज सन ते इहने ओह गल रखी जो शायद तुहाडे चों बहुत सारे लोग करना चाहुंदे होण। जिस तरीके इसने लाहौर नू बयान किया, लगता है कि इस लाहौर भावें कभी गई नहीं, पर लाहौर इसके अंदर वसदा है। सो मैं चाहना वा कि वो गल्लां जो असीं एक दूसरे को सिखियां, जानियां, बगैर एक दूसरे को मिले, बगैर एक दूसरे शहर गए, वो की सन, उन्हां दी थोड़ी जी सांझ पाइए। तुसीं वो गल्लां दसो जो तुहानूं पता लगियां, मैं वो दसां जो मैनूं पता लगियां, ते इसी सांझ नूं होर वधाइए ते जानिए कि असीं दूसरे तो की होर तवक्को रखते, की चाहुंदे हां असीं, थोड़ी जी इस बारे होर गलबात करांगे। सो नासिर साहब लिंक शेयर कर रहे हैं, तुसीं उस लिंक नूं क्लिक करके साडे तक पहुंच कर सकते हो। साडे तक जो तुहाडी रसाई हो जांदी, तुसीं ऑन स्क्रीन आके सारे दे नाल इस गल दी सांझ पा सकते हो। ते मैं तुहानूं एक होर गल्लां तुहानूं शेयर तुहाडे नाल कर लवां। मैनूं पाकिस्तान दे बारे कुछ चीज़ां जिहड़ियां नहीं जिन्हां दे इल्म सी, कुछ चीज़ां जानदा सी पर बॉर्डर लाइन सी कि थोड़ा जिहा पता सी पर बहुता नहीं सी पता। जिस तरह सड़कां दे नां, शहरां दे नां, ये जानदा सी पर वेखे नहीं सी। पर जदों अपनी अखीं वेखण दा मौका मिलिया तो इस तरह दी एक अपना तैन खुशबू है इस मिट्टी की जो कि मैं शायद कभी महसूस नहीं की। पर इस लिंक इस एक जिहड़ा पुल बनिया, एक लिंक बनिया जो उत्थे जाके तो इस तरह की सांझ हमेशा दे दिलां दी सांझ है। सो मैं चाहांगा कि तुसीं भी वो जो नवीं चीज़ां एक दूसरे को सिखियां ने ਉਹ एक दूसरे की सांझ पाओ, लिंक ते क्लिक करो, साडे नाल जुड़ो, साडे नाल गल करो, सानूं बड़ा खुशी होगी, सानूं बड़ा चंगा लगेगा। नासिर साहब तुसीं खासे अरसे तो हिंदुस्तान तो आने वाले प्राहुणे दे नाल जुड़दे हो, होर मुल्क तो आने वाले प्राहुणे दे नाल जुड़दे हो, की ऐसी चीज़ सी जिहड़ी पहली जिहड़ी चीज़ जिहड़ी तुसीं सिੱਖੀ जिहनूं सुण के तुसीं तुहानूं लग्गिया कि यार ਇਹ तरीका तो मैं कभी सोचिया ही नहीं सी या ਇਹ नवीं चीज़ पता लगी, ਇਹਦੇ ਬਾਰੇ ਮੈਨੂੰ ਬਿਲਕੁਲ ਵੀ ਨਹੀਂ ਸੀ। ਕਿਹੜੀ ਐਸੀ ਚੀਜ਼ ਜਿਹੜੀ ਤੁਹਾਨੂੰ ਯਾਦ ਹੈ? ਸਾਰਿਆਂ ਨਾਲੋਂ ਪਹਿਲਾਂ ਮੈਂ ਦੱਸਾਂ ਜਿਹੜੇ ਮੇਰੇ ਵਰਗੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਬਿਲਕੁਲ ਆਪਣੇ ਉਹ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਗੱਲਾਂ ਤਾਂ ਯਾਦ ਹੈ, ਲੇਕਿਨ ਇਹ ਹਕੀਕਤ ਹੈ, ਰਿਐਲਿਟੀ ਹੈ। ਮੈਂ ਤੁਹਾਨੂੰ ਦੱਸਾਂ ਜਦੋਂ ਪਹਿਲੀ ਵਾਰੀ ਆਇਆ ਇੰਟਰਨੈਸ਼ਨਲ ਨਗਰ ਕੀਰਤਨ ਆਇਆ, ਸ਼ਾਇਦ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇ ਜੀ, ਜਦੋਂ ਵਾਹਗਾ ਬਾਰਡਰ ਤੋਂ ਇੱਧਰ ਆਇਆ, ਫਿਰ ਇੱਧਰੋਂ ਸਾਰਾ ਪਾਕਿਸਤਾਨ ਘੁੰਮ ਕੇ ਤੇ ਵਾਪਸ ਗਿਆ। ਉਦੋਂ ਜਦੋਂ ਉਹਨੂੰ ਅਸੀਂ ਰਿਸੀਵ ਕਰਨ ਵਾਸਤੇ ਗਏ ਜਾਂ ਫਿਰ ਸੀ ਆਫ ਕਰਨ ਵਾਸਤੇ ਉਸ ਨਗਰ ਕੀਰਤਨ ਨੂੰ ਗਏ,
ਸੌਰੀ ਮੈਂ ਦੱਸਾਂ ਉਦੋਂ ਲੋਕ ਜਿਹੜੇ ਨਾ ਕਿਉਂਕਿ ਉਹ ਪਾਲਕੀ ਸਾਹਿਬ ਜਿਹੜੀ ਹੈ ਉਹ ਜਿੱਥੇ ਰੱਖੀ ਸੀ ਉਹ ਬੱਸ ਸਜਾਈ ਸੀ ਸਾਰੀਆਂ ਤੇ ਲੋਕ ਨਾ ਸੜਕਾਂ ਤੇ ਬਾਹਰ ਨਿਕਲ ਕੇ ਆਉਣਾ ਸਾਹਿਬ ਜਿਹੜੇ ਬੱਚੇ ਆ ਨਾ ਉਹ ਹੱਥਾਂ ਨੂੰ ਹਿਲਾਉਣ ਦੇ ਵੇਵ ਕਰਨ ਦੇ ਤੇ ਨਾਲੇ ਜਿੱਥੇ ਕਿਤੇ ਰੁਕੀ ਨਾ ਰਾਹ 'ਚ ਪੁੱਛਣ ਵੀ ਸਾਡੇ ਇੱਥੇ ਟ੍ਰੈਂਡ ਤੁਹਾਡੇ ਵੀ ਹੋਣਾ ਹੀ ਵੀ ਜਦੋਂ ਵਿਆਹ ਵਾਲੀ ਕੋਈ ਗੱਡੀ ਜਾਂਦੀ ਉਹ ਸੱਜੀ ਹੁੰਦੀ ਜਿੱਥੇ ਦੂल्हा ਬੈਠਾ ਹੁੰਦਾ ਇਹਨੂੰ ਵਿਆਹਣ ਵਾਸਤੇ ਤੇ ਉਹ ਬੱਚੇ ਜਾਂ ਬਜ਼ੁਰਗ ਸਵਾਲ ਕਰਨ ਇਹ ਕਿਹਦਾ ਵਿਆਹ ਆ ਇਹ ਕਿੱਧਰ ਚੱਲੇ ਆ ਇਹ ਕੀ ਆ ਇਹਦੇ ਬੱਸ ਦੇ ਵਿੱਚ ਕੀ ਹੈ ਜੇ ਮੈਂ ਉਹਨਾਂ ਨੂੰ ਦੱਸੀਏ ਵੀ ਨਹੀਂ ਇਹ ਤੇ ਉਹਨਾਂ ਦਾ ਕੀ ਕਹਿੰਦੇ ਆ ਵੀ ਪਾਲਕੀ ਸਾਹਿਬ ਆ ਨਗਰ ਕੀਰਤਨ ਜਾਣਦੇ ਨਗਰ ਕੀਰਤਨ ਕੀ ਆ ਉਹ ਮੈਨੂੰ ਵੀ ਵਾਕਿਆ ਹੀ ਹੁਣ ਤੇ ਚਲੋ ਮੈਂ ਦੱਸਦਾ ਵੀ ਉਹ ਪਹਿਲੋਂ ਆਈਡੀਆ ਹੋ ਗਿਆ ਪਤਾ ਲੱਗ ਗਿਆ ਹਰ ਸਾਲ ਐਵਰੀ ਈਅਰ ਜਾਈਦਾ ਇਹਨੂੰ ਨਨਕਾਣਾ ਸਾਹਿਬ ਵੀ ਲੋਕਾਂ ਦੇ ਵਿੱਚ ਇੱਕ ਨਵੀਂ ਗੱਲ ਸੀ ਮੈਂ ਉਹ ਉਦੋਂ ਵੀ ਇਹ ਗੱਲ ਉੱਥੇ ਵੀ ਕਰਦਾ ਸੀ ਪਰ ਜਿੰਨੀ ਦੇਰ ਤੱਕ ਆਪਾਂ ਲੋਕਾਂ ਨੂੰ ਇੱਕ ਦੂਜੇ ਨੂੰ ਦੱਸਦੇ ਨਹੀਂ ਵੀ ਸਾਡੇ ਮਾਮਲਾਤ ਕੀ ਨੇ ਰਸਮਾਤ ਕੀ ਨੇ ਮਜ਼ਹਬੀ ਕੀ ਨੇ ਜਾਂ ਵੈਸੇ ਕੀ ਆ ਉਨੀ ਦੇਰ ਤੱਕ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਤੇ ਉਹ ਜਿਹੜੀ ਜਿਹਦੇ ਤੋਂ ਜ਼ਿਆਦਾ ਜਲਦੀ ਜੇ ਆਪਾਂ ਮੈਂ ਗੱਲ ਕਰੀਏ ਵੀ ਲੋਕ ਜਿਹੜਾ ਸੈਟੀਸਫਾਈ ਹੁੰਦੇ ਜਾਂ ਉਹ ਗੁੱਸਾ ਵੀ ਹੋ ਜਾਂਦੇ ਨੇ ਵੀ ਅਕੀਦਤ ਜਿਹੜੀ ਹੁੰਦੀ ਆ ਵੀ ਲੋਕਾਂ ਦੇ ਵਿੱਚ ਅਕੀਦਤ ਕਿਵੇਂ ਆਏਗੀ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਜੀ ਵੀ ਲੋਕ ਆਉਂਦੇ ਨੇ ਸਿੱਖ ਯਾਤਰੀ ਆਉਂਦੇ ਨੇ ਕਿਉਂ ਆਉਂਦੇ ਨੇ ਵਾਏ ਲੋਕਾਂ ਨੂੰ ਪਤਾ ਲੱਗੇਗਾ ਵੀ ਕਿਉਂ ਆਉਂਦੇ ਨੇ ਉਹਨਾਂ ਦੀ ਸ਼ਰਧਾ ਕੀ ਆ ਉਹਨਾਂ ਦੀ ਭਾਵਨਾ ਕੀ ਆ ਕਿਉਂ ਲੋਕ ਇੱਥੇ ਆਉਂਦੇ ਨੇ ਮੈਂ ਉਦੋਂ ਦੀ ਤੁਹਾਨੂੰ ਛੋਟੀ ਜਿਹੀ ਮਿਸਾਲ ਦਿੱਤੀ ਵੀ ਲੋਕਾਂ ਨੂੰ ਹਲੀ ਇੱਕ ਦੂਜੇ ਦਾ ਸਾਡਾ 70 ਵਰੇ ਹੋ ਗਏ ਨੇ ਹੁਣ ਜਿਹੜੀ ਸਾਡੇ ਵਰਗੀ ਤੀਸਰੀ ਅਸਲ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਅਸਲ ਹੈ ਕੀ ਆ ਇੱਧਰ ਨੂੰ ਇਹਨਾਂ ਦਾ ਰੁਝਾਨ ਕਿਉਂ ਆ ਸਿੱਖ ਹਿਸਟਰੀ ਕੀ ਆ ਗੁਰਦੁਆਰਿਆਂ ਦੀ ਅਹਿਮੀਅਤ ਕੀ ਆ ਪਾਕਿਸਤਾਨ ਵਾਸਤੇ ਇਹਨਾਂ ਦੀ ਕੀ ਅਹਿਮੀਅਤ ਆ ਇਹ ਲੋਕ ਆਉਂਦੇ ਕਿਉਂ ਨੇ ਸੋ ਉਹ ਉਦੋਂ ਮੈਂ ਥੋੜਾ ਜਿਹਾ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਵੀ ਲੋਕਾਂ ਨੂੰ ਜਦੋਂ ਦੱਸਦੇ ਸਨ ਵੀ ਇਹਨਾਂ ਦਾ ਨਗਰ ਕੀਰਤਨ ਕੀ ਉਹਦਾ ਕਿਰਦਾਰ ਕੀ ਉਹ ਕਿਉਂ ਆਏ ਕਿਵੇਂ ਆਏ ਇਹ ਬੱਸ ਕਿਉਂ ਸਜਾਈ ਆ ਸੋ ਇਹ ਕੁਝ ਨਵੀਆਂ ਚੀਜ਼ਾਂ ਮੈਂ ਆਪਣੇ ਨਹੀਂ ਮੈਨੂੰ ਤਾਂ ਚਲੋ ਪਹਿਲਾਂ ਦਾ ਪਤਾ ਸੀ ਕੁਝ ਲੇਕਿਨ ਸਿੱਖਣ ਨੂੰ ਜਦੋਂ ਲੋਕਾਂ ਨੂੰ ਮਿਲਦੀਆਂ ਨੂੰ ਪਤਾ ਲੱਗਦਾ ਫਿਰ ਅਕੀਦਤ ਆਟੋਮੈਟਿਕਲੀ ਵੱਧਦੀ ਹੈ ਕਿਸੇ ਦੇ ਮਜ਼ਹਬੀ ਮਾਮਲਾਤ ਨੂੰ ਜਦੋਂ ਆਪਾਂ ਵੇਖਦੇ ਹਾਂ ਜਦੋਂ ਉਹਨਾਂ ਨੂੰ ਉਹ ਰਿਸਪੈਕਟ ਜਿੰਨੀ ਉਹ ਕਰਦੇ ਅਸੀਂ ਉਹਨੂੰ ਉਨੀ ਰਿਸਪੈਕਟ ਦਿੰਦੇ ਆ ਤੇ ਫਿਰ ਆਟੋਮੈਟਿਕਲੀ ਸਿੰਪਥੀਜ਼ ਜਿਹੜੀਆਂ ਨੇ ਦਿਲ ਦੇ ਵਿੱਚੋਂ ਜਿਹੜੀ ਉਹ ਗੱਲ ਨਿਕਲਦੀ ਜੀ ਅਸੀਂ ਜਦੋਂ ਕਿਸੇ ਨਾਲ ਸਮਝ ਪਾਉਂਦੇ ਮਿਲਦੇ ਆ ਤਾਂ ਹੀ ਤੁਹਾਨੂੰ ਅਸਲੀਅਤ ਦਾ ਪਤਾ ਲੱਗਦਾ ਵੀ ਕੌਣ ਕੀ ਹੈ ਮੇਰੀ ਖੁਸ਼ਕਿਸਮਤੀ ਮੇਰਾ ਬਚਪਨ ਦਾ ਦੋਸਤ ਮੈਂ ਇੱਕ ਮੇਰਾ 6ਵੀਂ 7ਵੀਂ ਜਮਾਤ ਵਿੱਚ ਹਾਲਾਂਕਿ ਮੇਰਾ ਬਚਪਨ ਦਾ ਤੀਸਰੀ ਜਮਾਤ ਦਾ ਜੋ ਦੋਸਤ ਸੀ ਫਿਰੋਜ਼ ਖਾਨ ਮੈਨੂੰ ਉਹਦੇ ਮੈਨੂੰ ਕੋਈ ਘਰ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਜਦੋਂ ਮੈਂ 6ਵੀਂ 7ਵੀਂ ਜਮਾਤ ਵਿੱਚ ਆਇਆ ਮੇਰਾ ਇੱਕ ਦੋਸਤ ਸੀ ਹੈਦਰਾਬਾਦ ਦਾ ਅਤਰ ਹੁਸੈਨ ਹੁਣ ਅੱਜ ਕੱਲ ਗੱਲ ਤੋਂ ਬਾਅਦ ਭਾਈ ਸਾਹਿਬ ਦੇਵਬੰਦੀ ਹੋ ਗਏ ਨੇ ਪਰ ਉਹ ਦੌਰ ਸੀ ਜਦੋਂ ਮੈਨੂੰ ਉਹਦੇ ਘਰ ਜਾਣ ਦਾ ਪਹਿਲੀ ਦਫਾ ਮੌਕਾ ਮਿਲਿਆ ਤੇ ਬਹੁਤ ਸਾਰੀ ਚੀਜ਼ਾਂ ਇੱਕ ਦੂਸਰੇ ਕੋਲ ਜਾਣ ਦਾ ਸਿੱਖਣ ਦਾ ਮੌਕਾ ਮਿਲਿਆ ਉਸ ਤੋਂ ਪਹਿਲਾਂ ਅਸੀਂ ਸਿਰਫ ਕਿਉਂਕਿ ਹਿੰਦੁਸਤਾਨ ਵਿੱਚ ਤੁਸੀਂ ਉਹ ਚੀਜ਼ਾਂ ਵੇਖ ਸਕਦੇ ਸੀ ਕਿ ਨਮਾਜ਼ ਪੜ੍ਹਦੇ ਫਿਲਮਾਂ ਵਿੱਚ ਦਿਖਾਈ ਦਿੰਦੇ ਪਰ ਫਿਲਮੀ ਜਿਹੜੀ ਚੀਜ਼ਾਂ ਨੇ ਉਹ ਹੋਰ ਨੇ ਹਕੀਕਤ ਕੁਝ ਹੋਰ ਹੁੰਦੀ ਹੈ ਸੋ ਮੈਨੂੰ ਉਹ ਜਿਹੜਾ ਫਰਸਟ ਹੈਂਡ ਐਕਸਪੀਰੀਅੰਸ ਸੀ ਜੋ ਅਦਬ ਇੱਕ ਦੂਸਰੇ ਦਾ ਸਮਝ ਆਇਆ ਮੈਨੂੰ ਉਹ ਘਰਾਂ ਵਿੱਚ ਜਾਣ ਕੇ ਉੱਠਣ ਬੈਠਣ ਨਾਲ ਤਹਿਜ਼ੀਬ ਜਿਹੜੀ ਸੀ ਉਹਨਾਂ ਕੋਲ ਸਿੱਖੀ ਕਿ ਕਿਸ ਤਰ੍ਹਾਂ ਰਿਸਪੈਕਟ ਕਰਨੀ ਹੈ ਇੱਕ ਦੂਸਰੇ ਦੀ ਇਹ ਉਹਦੇ ਭਰਾਵਾਂ ਭੈਣਾਂ ਕੋਲੋਂ ਮਦਰ ਕੋਲੋਂ ਮੈਂ ਸਿੱਖਿਆ ਸੋ ਮੈਂ ਅੱਜ ਵੀ ਉਹਨਾਂ ਦਾ ਦੇਣਦਾਰ ਰਹਾਂ ਇਸੇ ਤਰ੍ਹਾਂ ਜੋ ਥੋੜਾ ਹੋਰ ਵੱਡਾ ਹੋਇਆ ਮੈਂ ਜੋ 25-26 ਸਾਲ ਦਾ ਹੋਇਆ ਮੇਰੇ ਦੋਸਤ ਨੇ ਦੋ ਉਹਨਾਂ ਦੀ ਅੰਮੀ ਜੋ ਕਿ ਮੇਰੇ ਉਸਤਾਨੀ ਵੀ ਨੇ ਜਿਨ੍ਹਾਂ ਕੋਲ ਮੈਂ ਉਰਦੂ ਪੜ੍ਹਨਾ ਸਿੱਖਿਆ ਹੁਮਾ ਆਂਟੀ ਮੇਰੇ ਉਸਤਾਦੀ ਸਨ ਉਹਨਾਂ ਦੇ ਘਰ ਜਦੋਂ ਮੈਂ ਜਾਣਾ ਸਿੱਖਿਆ ਤੇ ਉਹਨਾਂ ਨੇ ਮੈਨੂੰ ਉਹ ਛੋਟੀ ਛੋਟੀ ਜਿਹੜੀ ਮਜ਼ਹਬੀ ਜਿਹੜੀ ਚੀਜ਼ਾਂ ਦੱਸੀਆਂ ਜੋ ਸ਼ਾਇਦ ਮੈਨੂੰ ਕੋਈ ਹੋਰ ਨਹੀਂ ਸੀ ਦੱਸ ਸਕਦਾ ਮੈਨੂੰ ਬੜਾ ਚੰਗਾ ਲੱਗਦਾ ਹੈ ਕਿ ਮੈਂ ਦੋਸਤਾਂ ਦੇ ਨਾਲ ਦੋਸਤ ਮਿਲ ਕੇ ਉਹਨਾਂ ਨਾਲ ਗੱਲ ਵੀ ਕਰਾਂ ਉਹਨਾਂ ਕੋਲ ਜਾਣਾ ਕੁਝ ਉਹਨਾਂ ਨੂੰ ਸਿਖਾਵਾਂ ਕੁਝ ਸਿੱਖਾਂ ਸੋ ਇਹ ਗੱਲ ਚੰਗੀ ਲੱਗਦੀ ਸਾਡੇ ਨਾਲ ਇੱਕ ਹੋਰ ਦੋਸਤ ਨੇ ਜੀ ਉਹਨਾਂ ਨਾਲ ਗੱਲ ਕਰਦੇ ਰਹੀਏ ਜੀ ਅਸੀਂ ਕਿਉਂਕਿ ਮੈਂ ਆਪਣੀ ਗੱਲ ਕਰ ਲਵਾਂ ਨਹੀਂ ਤਾਂ ਜੀ ਤਾਰਕ ਭਾਈ ਤਾਰਕ ਸਾਹਿਬ ਤੁਸੀਂ ਮੇਰੀ ਆਵਾਜ਼ ਨਹੀਂ ਆ ਰਹੀ ਸੌਰੀ ਤਾਰਕ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਹਾਨੂੰ ਸਾਡੇ ਨਾਲ ਹਰਜੀਤ ਸਿੰਘ ਔਲਖ ਨੇ USA ਤੋਂ ਔਲਖ ਸਾਹਿਬ ਵੈਲਕਮ ਤੁਹਾਨੂੰ ਜਨਾਬ ਜੀ ਉਹਨਾਂ ਨੂੰ ਤੁਸੀਂ ਨਾਲ ਜੋੜ ਲਓ ਤੇ ਇੰਨੀ ਦੇਰ ਮੈਂ ਹੋਰ ਗੱਲਾਂ ਕਰ ਲਵਾਂ ਜੀ ਨਵੀਦ ਸਾਹਿਬ ਕਹਿੰਦੇ ਨੇ ਜੀ ਬਿਜ਼ੀ ਰਹੇ ਨੇ ਕੁਝ ਦਿਨ ਕੋਈ ਗੱਲ ਨਹੀਂ ਨਵੀਦ ਸਾਹਿਬ ਤੁਸੀਂ ਅੱਜ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਨੂੰ ਖੁਸ਼ੀ ਕਿ ਸਾਡੇ ਨਾਲ ਜੋ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਸੋ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਪਾਕਿਸਤਾਨ ਬਾਰੇ ਕੀ ਸਿੱਖਿਆ ਇਹ ਹੁੰਦਾ ਕਿ ਸਿਰਫ ਮਜ਼ਹਬੀ ਸਿੱਖਣਾ ਮਜ਼ਹਬ ਬਾਰੇ ਸ਼ਾਇਦ ਮੈਂ ਹਿੰਦੁਸਤਾਨ ਵਿੱਚ ਰਹਿ ਕੇ ਬਹੁਤ ਕੁਝ ਸਿੱਖ ਸਕਿਆ ਕਿਉਂਕਿ ਮੇਰੇ ਦੋਸਤ ਸਨ ਪਰ ਮੈਂ ਪਾਕਿਸਤਾਨ ਬਾਰੇ ਜੋ ਕੁਝ ਜਾਣਿਆ ਉਸ ਵਿੱਚ ਇਹ ਸੀ ਕਿ ਜਦੋਂ ਇਹ ਨਿੱਕੇ ਹੁੰਦੇ ਸੀ ਅੱਜ ਵੀ ਜਦੋਂ ਮੈਂ ਕੈਨੇਡਾ ਵਿੱਚ ਰਹਿੰਦਾ ਤੇ ਇੱਕ ਜਿਹੜਾ ਗੁਲਾਬੀ ਰੰਗ ਦਾ ਲੂਣ ਅਸੀਂ ਖਰੀਦਦੇ ਹਾਂ ਉਹਨੂੰ ਕਹਿੰਦੇ
ਉਹਨੂੰ ਜਾਂ ਤਾਂ ਪਾਕਿਸਤਾਨੀ ਲੂਣ ਕਹਿ ਕੇ ਵੇਚਿਆ ਜਾਂਦਾ ਹੈ, ਪਰ ਉਹ ਲੂਣ ਆਂਦਾ ਕਿੱਥੋਂ ਹੈ ਪਾਕਿਸਤਾਨ ਨੂੰ, ਇਸ ਗੱਲ ਦਾ ਪਤਾ ਨਹੀਂ ਸੀ ਸਾਨੂੰ। ਅੱਛਾ, ਜਿਹੜਾ ਸੁਰਮਾ ਜਿਹੜਾ ਹੈ ਉਹ ਕਿੱਥੋਂ ਆਉਂਦਾ ਹੈ, ਅਸੀਂ ਸਿਰਫ ਗੀਤਾਂ ਵਿੱਚ ਸੁਣਿਆ ਸੀ ਸੁਰਮਾ ਆਉਂਦਾ ਹੈ, ਪਰ ਇਹ ਸੁਰਮਾ ਕਿਉਂ ਆਉਂਦਾ ਉੱਥੋਂ, ਇਹ ਸਾਨੂੰ ਇਹ ਬਾਅਦ 'ਚ ਪਤਾ ਲੱਗਿਆ। ਇਹ ਤੁਸੀਂ ਕੋਲ ਜਾਣ ਕੇ ਸਾਂਝ ਜਦੋਂ ਪਈ, ਹਾਲਾਂਕਿ ਅੱਜ ਦੇ ਦੌਰ ਵਿੱਚ ਸੁਰਮਾ ਬਹੁਤ ਘੱਟ ਵਰਤਿਆ ਜਾ ਰਿਹਾ, ਪਰ ਸੁਰਮਾ ਆਉਂਦਾ ਕਿੱਥੋਂ ਹੈ, ਇਹ ਪਹਾੜੀ ਕਿਹੜੀ ਤੋਂ ਆਉਂਦਾ ਹੈ, ਕਿ ਉੱਥੇ ਲੋਕਾਂ ਨੂੰ ਸਾਂਝ ਵਧੀ ਤੇ ਫਿਰ ਪਤਾ ਲੱਗਿਆ ਵੀ ਕਿਉਂ ਉੱਥੇ ਦੀ ਕੀ ਖੂਬੀ ਹੈ। ਇਸੇ ਤਰ੍ਹਾਂ ਇੱਕ ਹੋਰ ਤੁਹਾਨੂੰ ਨਵੀਂ ਗੱਲ ਦੱਸਦਾ ਜੀ, ਜਿਹੜੀ ਇੱਕ ਨਵੀਂ ਚੀਜ਼ ਜਿਹੜੀ ਸਿੱਖੀ, ਬੜੀ ਇੰਟਰਸਟਿੰਗ ਗੱਲ ਹੈ। ਸਾਲ ਪਹਿਲਾਂ ਜਦੋਂ ਮੈਂ ਪਾਕਿਸਤਾਨ ਜਾ ਰਿਹਾ ਸੀ ਤਾਂ ਮੇਰੀ ਬੇਟੀ ਨੇ ਮੈਨੂੰ ਫਰਮਾਇਸ਼ ਕੀਤੀ ਕਿ ਮੈਨੂੰ ਕਜਲ ਦੀ ਪੈਨਸਲਾਂ ਚਾਹੀਦੀਆਂ। ਇੱਥੇ ਕੈਨੇਡਾ ਵਿੱਚ ਇੱਕ ਕਜਲ ਦਾ ਬ੍ਰਾਂਡ ਹੈ ਬੜਾ ਪਾਪੂਲਰ, ਪਾਕਿਸਤਾਨੀ ਬ੍ਰਾਂਡ, ਜਿਹਦਾ ਨਾਂ ਹਾਸ਼ਮੀ ਬ੍ਰਾਂਡ, ਬੜਾ ਪਾਪੂਲਰ ਇੱਥੇ ਸਾਰੀ ਕੁੜੀਆਂ ਵਰਤਦੀਆਂ ਨੇ। ਤੇ ਮੇਰੀ ਬੇਟੀ ਨੇ ਫਰਮਾਇਸ਼ ਕੀਤੀ ਮੇਰੇ ਵਾਸਤੇ ਉਹ ਲੈ ਕੇ ਆਉਣਾ। ਮੈਂ ਪਾਕਿਸਤਾਨ ਦੇ ਬੜੇ ਬਾਜ਼ਾਰਾਂ ਵਿੱਚ ਗਿਆ, ਮੈਨੂੰ ਹੋਰ ਕਈ ਸਾਰੀ ਚੀਜ਼ਾਂ ਮਿਲੀਆਂ, ਉਹ ਹਾਸ਼ਮੀ ਬ੍ਰਾਂਡ ਦਾ ਕਜਲ ਨਹੀਂ ਲੱਭਿਆ, ਪਰ ਕੈਨੇਡਾ 'ਚ ਉਹ ਸਭ ਤੋਂ ਪਾਪੂਲਰ ਬ੍ਰਾਂਡ ਹੈ ਕੁੜੀਆਂ ਵਾਸਤੇ, ਪਰ ਮੈਂ ਉੱਥੋਂ ਨਹੀਂ ਲਿਆ ਸਕੇ। ਸੋ ਮੈਨੂੰ ਅਲਟੀਮੇਟਲੀ ਇੱਥੋਂ ਹੀ ਖਰੀਦ ਕੇ ਉਹਨੂੰ ਲੱਭ ਕੇ ਦੇਣਾ ਪਿਆ। ਸੋ ਕੁਝ ਚੀਜ਼ਾਂ ਜਿਵੇਂ ਅਸੀਂ ਇੱਕ ਦੂਸਰੇ ਦੇ ਖਾਣ ਪੀਣ ਦੇ ਚੀਜ਼ਾਂ ਮੈਂ ਨਵੀਆਂ ਸਿੱਖੀਆਂ, ਉੱਥੇ ਕੀ ਹੋਰ ਨਵਾਂ ਬਣਦਾ ਹੈ। ਬਹੁਤ ਸਾਰੇ ਸਾਡੇ ਲੋਕਾਂ ਦਾ ਇਹ ਸ਼ੱਕ ਸੀ ਜੋ ਪਾਕਿਸਤਾਨ ਅਸੀਂ ਜਾਂਦੇ ਹਾਂ, ਖਾਸ ਤੌਰ ਤੇ ਉਹ ਲੋਕ ਜੋ ਵੈਜੀਟੇਰੀਅਨ ਨੇ, ਕਿ ਪਾਕਿਸਤਾਨ, ਮੈਨੂੰ ਪਹਿਲਾ ਸਵਾਲ ਹੈ ਪੁੱਛਿਆ ਜਦੋਂ ਤੂੰ ਪਾਕਿਸਤਾਨ ਜਾਂਦਾ ਉੱਥੇ ਖਾਂਦਾ ਕੀ ਹੈ, ਕਿ ਵੈਜੀਟੇਰੀਅਨ ਉੱਥੇ ਕੀ ਮਿਲਦਾ, ਕਿਉਂਕਿ ਮੇਰੇ ਵਰਗੇ ਬਹੁਤ ਸਾਰੇ ਹੋਰ ਲੋਕ ਨੇ ਜੋ ਵੈਜੀਟੇਰੀਅਨ ਨੇ। ਮੈਂ ਦੋਸਤਾਂ ਨੂੰ ਦੱਸ ਦਵਾਂ ਪਾਕਿਸਤਾਨ ਵਿੱਚ ਬਹੁਤ ਕੁਝ ਵੈਜੀਟੇਰੀਅਨ ਮਿਲਦਾ ਹੈ। ਐਸਾ ਨਹੀਂ ਹੈ ਕਿ ਇਹ ਗਲਤਫਹਿਮੀ ਹੈ ਤੁਹਾਡੀ ਕਿ ਨਹੀਂ ਮਿਲਦਾ, ਉੱਥੇ ਸਾਰਾ ਦਾਲਾਂ ਤੋਂ ਲੈ ਕੇ ਸਬਜ਼ੀਆਂ ਤੱਕ ਜੋ ਮਰਜ਼ੀ ਲੈ ਸਕਦੇ ਹੋ। ਸੋ ਇਸ ਕਰਕੇ ਇਹ ਇੱਕ ਨਵੀਂ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਦੋਸਤਾਂ ਨੂੰ ਜਿਨ੍ਹਾਂ ਨੂੰ ਇਸ ਬਾਰੇ ਇਲਮ ਨਹੀਂ ਹੈ ਕਿ ਪਾਕਿਸਤਾਨ 'ਚ ਕੀ ਮਿਲਦਾ ਵੈਜੀਟੇਰੀਅਨ, ਉੱਥੇ ਦਾਲ, ਸਬਜ਼ੀ, ਸਾਗ, ਆਲੂ ਦੇ ਪਰੌਂਠੇ, ਜੋ ਤੁਸੀਂ ਚਾਹੋ ਤੁਹਾਨੂੰ ਹਰ ਉਹ ਚੀਜ਼ ਮਿਲ ਸਕਦੀ ਜਿਸ ਦਾ ਤੁਹਾਨੂੰ ਸ਼ੌਂਕ ਹੈ। ਸੋ ਕੁਝ ਚੀਜ਼ਾਂ ਮੈਂ ਨਵੀਆਂ ਖਾਣ ਪੀਣ ਦੇ ਲਿਹਾਜ਼ੋਂ ਸਿੱਖੀਆਂ। ਇੱਕ ਜਿਹੜੀ ਹੋਰ ਨਵੀਂ ਚੀਜ਼ ਜਿਹੜੀ ਸਿੱਖੀ, ਹਿੰਦੁਸਤਾਨ ਵਿੱਚ ਜਦੋਂ ਤੁਸੀਂ ਕਿਸੇ ਵੀ ਖਿੱਤੇ ਵਿੱਚ ਚਲੇ ਜਾਂਦੇ ਹੋ, ਬਹੁਤੇ ਜਿਹੜੇ ਦੁਕਾਨਾਂ ਦੇ ਸਾਈਨ ਬੋਰਡ ਜਿਹੜੇ ਨੇ ਉਹ ਤੁਹਾਨੂੰ ਅੰਗਰੇਜ਼ੀ ਵਿੱਚ ਨਜ਼ਰ ਆਉਂਦੇ ਨੇ ਬਾਈ ਡਿਫਾਲਟ। ਹਿੰਦੀ ਵਿੱਚ ਵੀ ਕਿਤੇ ਕਿਤੇ ਲੱਗੇ ਹੋਣਗੇ, ਰੀਜਨਲ ਲੈਂਗੁਏਜ ਤਾਮਿਲ ਵਿੱਚ, ਤੇਲਗੂ ਵਿੱਚ ਨਜ਼ਰ ਆ ਜਾਣਗੇ, ਪਰ ਬਾਈ ਡਿਫਾਲਟ 70-75% ਦੁਕਾਨਾਂ ਅੰਗਰੇਜ਼ੀ ਸਾਈਨ ਬੋਰਡ ਨੇ। ਪਾਕਿਸਤਾਨ ਵਿੱਚ ਬਹੁਤੇ ਜਿਹੜੇ ਸਾਈਨ ਬੋਰਡ ਨੇ ਅੰਗਰੇਜ਼ੀ ਵਿੱਚ ਨਹੀਂ ਨੇ। ਜਿਹੜੇ ਬਿਗ ਬ੍ਰਾਂਡਸ ਨੇ ਉਹਨਾਂ ਦੇ ਅੰਗਰੇਜ਼ੀ ਵਿੱਚ ਹੋ ਸਕਦੇ ਨੇ, ਪਰ ਜਿਹੜੇ ਆਮ ਮੁਹੱਲੇ ਦੀ ਦੁਕਾਨਦਾਰੀ ਹੈ ਸਾਰੇ ਉਰਦੂ ਵਿੱਚ ਉਹਨਾਂ ਦੇ ਸਾਈਨ ਬੋਰਡ ਨੇ। ਦੂਸਰਾ ਇੱਕ ਮੇਜਰ ਡਿਫਰੈਂਸ ਜਿਹੜਾ ਮੈਂ ਵੇਖਿਆ, ਜਿਹੜਾ ਮੈਂ ਉੱਥੇ ਪਾਕਿਸਤਾਨ ਜਾ ਕੇ ਚੀਜ਼ ਨਜ਼ਰ ਆਈ ਮੈਨੂੰ, ਗਲੀਆਂ ਬਾਜ਼ਾਰ ਸਾਰੇ ਵੇਖਣ ਨੂੰ ਇੱਕੋ ਵਰਗੇ ਨੇ, ਪਰ ਜਿਹੜਾ ਪਹਿਰਾਵਾ ਹੈ, ਜਿਹੜੇ ਕੱਪੜੇ ਅਸੀਂ ਪਾਉਂਦੇ ਹਾਂ ਉਹਨਾਂ 'ਚ ਫਰਕ ਨਜ਼ਰ ਆਇਆ। ਇੰਡੀਆ ਵਿੱਚ ਤੁਸੀਂ ਹਰ ਜਗ੍ਹਾ ਕਾਸਮੋਪੋਲੀਟਨ ਸ਼ਰਟ ਪੈਂਟ ਤੁਹਾਨੂੰ ਆਮ ਨਜ਼ਰ ਆਏਗੀ, ਪਿੰਡਾਂ ਥਾਵਾਂ ਵਿੱਚ ਹੋ ਸਕਦੇ ਰੀਜਨਲ ਜਿਹੜੇ ਪਹਿਰਾਵਾ ਹੈ ਤੁਹਾਨੂੰ ਕੁੜਤਾ ਪਜਾਮਾ ਕਿਤੇ ਨਜ਼ਰ ਆ ਜਾਵੇ, ਪਰ ਪਾਕਿਸਤਾਨ ਵਿੱਚ ਬਹੁਤ ਵੱਡੀ ਗਿਣਤੀ ਅਮੀਰ ਗਰੀਬ ਉਸਦਾ ਬਿਨਾਂ ਫਰਕ ਸਾਰੇ ਕੁੜਤਾ ਸਲਵਾਰ ਪਾਉਂਦੇ ਨੇ। ਤੇ ਇੱਕ ਮਰਦਾਵਾ ਕੱਪੜੇ ਦੀ ਜੇ ਮੈਂ ਗੱਲ ਕਰਾਂ, ਇਹ ਜਿਹੜੀ ਚੀਜ਼ ਸੀ ਮੈਨੂੰ ਉਸ ਗੱਲ ਦਾ ਇਲਮ ਸੀ ਕਿ ਇਸ ਹੱਦ ਤੱਕ ਉਹ ਪੋਪੂਲਰ ਕੱਪੜੇ ਨੇ ਜਿਹੜੇ ਪਾਏ ਜਾਂਦੇ ਨੇ, ਬਿਨਾਂ ਰਿਲੀਜਨ ਦੇ ਫਰਕ ਤੋਂ, ਬਿਨਾਂ ਏਜ ਦੇ ਫਰਕ ਤੋਂ, ਬਿਨਾਂ ਤੁਹਾਡੇ ਫਾਈਨੈਂਸ਼ੀਅਲ ਸਟੇਟਸ ਦੇ ਫਰਕ ਤੋਂ ਇਹ ਪਾਏ ਜਾਂਦੇ ਨੇ। ਸੋ ਇਹ ਕੁਝ ਨਵੀਆਂ ਚੀਜ਼ਾਂ ਮੈਨੂੰ ਉੱਥੇ ਜਾ ਕੇ ਮਿਲ ਕੇ ਵੇਖਣੀਆਂ, ਸਿੱਖਣ ਨੂੰ ਮਿਲੀਆਂ। ਸੋ ਥੋੜੀ ਜਿਹੀ ਗੱਲਬਾਤ ਤੋਂ ਅੱਗੇ ਤੋੜਦੇ ਹਾਂ, ਮੇਰੀ ਗੱਲ ਉੱਥੇ ਹੀ। ਸਰ ਕੀ ਹਾਲ ਚਾਲ ਤੁਹਾਡਾ? ਠੀਕ ਸਰ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਚਾਲ? ਨਹੀਂ ਵੈਸੇ ਗੱਲ ਠੀਕ ਹੈ ਤੁਹਾਡੀ। ਢਿੱਲੋਂ ਸਾਹਿਬ ਨੇ ਵੀ ਕਿਹਾ ਕਿ ਆਪਕੇ 70 ਸਾਲ ਹੋ ਗਏ ਸਾਨੂੰ ਇੱਕ ਦੂਜੇ ਤੋਂ ਵਿਛੜੇ ਹੋਏ, ਮਤਲਬ ਜੀ ਤਰ੍ਹਾਂ ਦਾ, ਤੇ ਉਹ ਜਦੋਂ ਤੱਕ ਇੱਕ ਦੂਜੇ ਨੂੰ ਦੱਸਾਂਗੇ ਨਹੀਂ ਤਦ ਤੱਕ ਨਹੀਂ ਪਤਾ। ਹੁਣ ਵੀ ਮੈਂ ਕਈ ਵੀਡੀਓਜ਼ ਦੇਖਦਾ ਹੈਗਾ ਪਾਕਿਸਤਾਨ ਦੇ, ਉਹ ਹਾਲੇ ਵੀ ਜਿਹੜੇ ਨਾ ਉੱਥੇ ਇੱਧਰ ਦੀ ਇੰਡੀਆ ਦੀ ਜਿਹੜੀ ਇਮੇਜ ਬਣਾ ਰੱਖੀ ਹੈ ਨਾ ਇਹਨਾਂ ਲੋਕਾਂ ਨੇ, ਹੁਣ ਸਾਨੂੰ ਤਾਂ ਪਤਾ ਨਹੀਂ ਉੱਥੇ ਕੀ ਪੜ੍ਹਾਇਆ ਜਾਂਦਾ, ਉਹਨਾਂ ਨੂੰ ਕੀ ਸਬਜੈਕਟ। ਮੈਂ ਅੱਜ ਵੀ ਇਹੀ ਨੋਟ ਕਰ ਰਿਹਾ ਕਿ ਉਹ ਲੋਕ ਅਸੀਂ ਹੁਣ ਸਾਡੇ ਮਨ 'ਚ ਕਿਉਰਿਓਸਿਟੀ ਹੋਈ ਕਿ ਚਲੋ ਯਾਰ ਪਾਕਿਸਤਾਨ ਨਾਲ ਗੱਲ ਕਰਕੇ ਤਾਂ ਦੇਖੀਏ ਕੀ ਹੈਗੇ ਨੇ ਉਹ ਲੋਕ, ਕਿਉਂ ਕਰ ਰਹੇ ਨੇ ਇਸ ਤਰ੍ਹਾਂ ਦਾ, ਮਤਲਬ। ਲੇਕਿਨ ਉਹ ਤਦ ਹੀ ਪੈਦਾ ਹੋਏਗੀ ਨਾ ਜਦੋਂ ਉਹਨਾਂ ਦੇ ਮਨ 'ਚ ਵੀ ਕਿਉਰਿਓਸਿਟੀ ਪੈਦਾ ਹੋਏ ਕਿ ਯਾਰ ਉੱਥੇ ਵਾਕਿਆ ਜਿਹੜਾ ਕੁਝ ਅਸੀਂ ਸੁਣਦੇ ਬੈਠੇ ਹਾਂ ਉਹ ਹੈਗਾ ਜਾਂ ਨਹੀਂ ਹੈਗਾ। ਅਸੀਂ ਹੁਣ ਜਿਵੇਂ ਤੁਸੀਂ ਦੱਸਦੇ ਹੋ ਕਿ ਉੱਥੇ ਨਹੀਂ ਜੀ ਆਤੰਕਵਾਦ ਕੁਝ ਨਹੀਂ ਹੈਗਾ ਜੀ, ਮਤਲਬ ਅਸੀਂ ਸੁਣਿਆ ਨਾ ਤੁਹਾਡੇ ਮੂੰਹੋਂ ਤਾਂ ਥੋੜਾ ਜਿਹਾ ਦਿਲ ਨੂੰ ਵਿਸ਼ਵਾਸ ਹੁੰਦਾ ਹੈਗਾ। ਤਾਂ ਇਸ ਤਰ੍ਹਾਂ ਹੀ ਮਤਲਬ ਇਹ ਜਿਵੇਂ 70 ਸਾਲਾਂ ਬਾਅਦ ਇਹਨਾਂ ਨੇ ਅੱਜ ਪਾਲਕੀ ਸਾਹਿਬ ਦਾ, ਅਸੀਂ ਤਾਂ ਉਹਨਾਂ ਇੱਥੇ ਖੈਰ ਜੰਮੇ ਪਲੇ ਹੈਗੇ ਪੰਜਾਬ ਦੇ ਅੰਦਰ, ਆਪਣੇ ਤਾਂ ਇੱਥੇ ਨਗਰ ਕੀਰਤਨ ਵਗੈਰਾ ਇਹ ਚੀਜ਼ਾਂ ਤਾਂ ਖੈਰ ਆਮ। ਹੁਣ ਉੱਥੇ ਸਿੱਖ ਹਿਸਟਰੀ ਦਾ ਮੈਂ 75% ਦੇਖ ਰਿਹਾ ਕਿ ਉਧਰ ਹੈਗਾ ਜੀ, ਲੇਕਿਨ ਇੱਥੇ ਆਪਣਾ ਕੁਝ ਵੀ ਏਰੀਆ ਨਹੀਂ ਹੈਗਾ। ਤੇ ਉਸ ਕਾਰਨ ਮੈਂ ਸੋਚਦਾ ਕਿ ਵਾਕਈ ਇਹਨਾਂ ਲੋਕਾਂ ਨੂੰ ਉਹ ਤਾਂ ਓਬਵੀਅਸਲੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਇੱਥੇ ਕੀ ਹੁੰਦਾ ਹੈਗਾ, ਸਿੱਖੀਜ਼ਮ ਕੀ ਹੈਗਾ। ਤੋ ਇਸ ਕਰਕੇ ਮਤਲਬ ਇਹ ਤਾਂ ਇੱਕ ਦੂਜੇ ਨੂੰ ਜਾਣਨਾ ਪਏਗਾ, ਤਦ ਹੀ ਥੋੜਾ ਜਿਹਾ ਸੌਟ ਆਊਟ ਹੋਏਗਾ ਜੀ। ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ। ਬਹੁਤ ਦਫਾ ਇਹ ਹੁੰਦਾ ਹੈ ਕਿ ਅਸੀਂ ਸੁਣੀ ਸੁਣਾਈ ਗੱਲਾਂ ਤੇ ਵਿਸ਼ਵਾਸ ਕਰ ਰਹੇ, ਯਕੀਨ ਸਾਡਾ ਉਹਨਾਂ ਗੱਲਾਂ ਤੇ ਹੁੰਦਾ ਹੈ ਜੋ ਸਾਨੂੰ ਫੀਡ ਕੀਤਾ ਜਾ ਰਿਹਾ, ਥਰਡ ਹੈਂਡ ਸੈਕੰਡ ਹੈਂਡ ਇਨਫੋਰਮੇਸ਼ਨ।
ਕਿਸੇ ਨੇ ਨਾ ਵੇਖਿਆ ਨਾ ਜਾਣਿਆ, ਪਰ ਇੱਕ ਦੂਸਰੇ ਨੂੰ ਗੱਲ ਸੁਣਾ ਦਿੱਤੀ। ਉਹ ਸੈਕੰਡ ਹੈਂਡ ਇਨਫੋਰਮੇਸ਼ਨ ਹੈ, ਥਰਡ ਹੈਂਡ ਇਨਫੋਰਮੇਸ਼ਨ ਹੈ। ਆਪਣੇ ਕਿਆਸ ਲਗਾਏ ਜਾ ਰਹੇ, ਤੁੱਕੇ ਲਗਾਏ ਜਾ ਰਹੇ ਕਿ ਯਾਰ ਠੀਕ ਹੈ, ਏਦਾਂ ਹੀ ਹੁੰਦਾ ਹੋਵੇਗਾ, ਪਰ ਹਕੀਕਤ ਸ਼ਾਇਦ ਉਸ ਤੋਂ ਕਿਤੇ ਦੂਰ ਹੈ। ਮੁਸ਼ਕਿਲਾਂ ਕਿਸੇ ਵੀ ਡਿਵੈਲਪਿੰਗ ਕੰਟਰੀ ਵਿੱਚ ਹੋ ਸਕਦੀ ਨੇ। ਪਾਕਿਸਤਾਨ ਵਿੱਚ ਆਪਣੀਆਂ ਦਿੱਕਤਾਂ ਨੇ, ਹਿੰਦੁਸਤਾਨ ਵਿੱਚ ਆਪਣੀਆਂ ਦਿੱਕਤਾਂ ਨੇ, ਦੋਨਾਂ ਦੀ ਆਪੋ ਆਪਣੀ ਪ੍ਰੋਬਲਮਸ ਨੇ। ਤੇ ਅਖਬਾਰਾਂ ਵਿੱਚ ਹਮੇਸ਼ਾ ਖਬਰ ਉਹ ਛਪਦੀ ਹੈ ਜੋ ਬੁਰੀ ਹੁੰਦੀ ਹੈ, ਚੰਗੀ ਚੀਜ਼ ਕਦੀ ਖਬਰ ਨਹੀਂ ਬਣਦੀ। ਟ੍ਰੇਨ ਲੁਧਿਆਣਾ ਚੱਲ ਕੇ ਅੰਮ੍ਰਿਤਸਰ ਜਾਏ, ਇਹ ਖਬਰ ਨਹੀਂ। ਟ੍ਰੇਨ ਲੁਧਿਆਣਾ ਚੱਲੇ ਤੇ ਅੰਮ੍ਰਿਤਸਰ ਨਾ ਪਹੁੰਚੇ ਕਿਸੇ ਵਜ੍ਹਾ ਕਰਕੇ, ਇਹ ਖਬਰ ਹੈ। ਸੋ ਖਬਰ ਜਦੋਂ ਵੀ ਤੁਸੀਂ ਪੜ੍ਹ ਕੇ ਕੋਈ ਫੈਸਲੇ ਕਰੋਗੇ, ਉਹ ਖਬਰ ਹਮੇਸ਼ਾ ਬੁਰੀ ਹੀ ਹੋਏਗੀ, ਚੰਗੀ ਖਬਰ ਹੋ ਨਹੀਂ ਸਕਦੀ। ਇਹ ਸਭ ਤੋਂ ਵੱਡੀ ਮੁਸੀਬਤ ਹੈ ਕਿ ਜਦੋਂ ਅਸੀਂ ਖਬਰਾਂ ਦੇ ਉੱਤੇ ਫੈਸਲਾ ਕਰ ਰਹੇ ਨੇ ਕਿ ਪਾਕਿਸਤਾਨ ਕਿਹੋ ਜਿਹਾ ਹੈ ਜਾਂ ਹਿੰਦੁਸਤਾਨ ਕਿਹੋ ਜਿਹਾ ਹੈ, ਇਹ ਖਬਰਾਂ ਦੇ ਫੈਸਲੇ ਨੇ, ਤੁਹਾਡੇ ਮੇਰੇ ਫੈਸਲੇ ਨਹੀਂ ਹੋ ਸਕਦੇ। ਸੋ ਜੇ ਅਸੀਂ ਇੱਕ ਦੂਸਰੇ ਨੂੰ ਮਿਲਾਂਗੇ, ਵਰਤਾਂਗੇ, ਜਾਣਾਂਗੇ, ਇੱਕ ਦੂਸਰੇ ਕੋਲ ਨਵੀਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ। ਜਿਵੇਂ ਇੱਕ ਜਰਨੈਲ ਸਾਹਿਬ, ਸਭ ਤੋਂ ਇੱਕ ਸੈਕਿੰਡ ਮਿੰਟ, ਇੱਕ ਖਬਰ ਇੱਕ ਚੀਜ਼ ਹੋਰ ਕਰ ਰਹਾ। ਜਰਨੈਲ ਚਾਹਲ ਸਾਹਿਬ ਨੇ ਕਮੈਂਟ ਲਿਖਿਆ, ਬੜਾ ਖੂਬਸੂਰਤ ਕਮੈਂਟ ਹੈ। ਕਹਿੰਦੇ ਜੀ ਮੈਂ ਪਹਿਲੀ ਵਾਰ ਅਨਾਰਕਲੀ ਬਾਜ਼ਾਰ ਵਿੱਚ ਜਦੋਂ ਗਿਆ 1978 ਵਿੱਚ ਪਹਿਲੀ ਨਵੰਬਰ ਨੂੰ, ਤੇ ਕਹਿੰਦੇ ਕਿ ਕੁੜੀ ਉੱਥੇ ਮੈਨੂੰ ਮਿਲਣੀ ਤੋਂ ਮੈਨੂੰ ਵੇਖ ਕੇ ਕਹਿੰਦੇ ਕਿ ਭਾਜੀ ਤੁਸੀਂ ਤਾਂ ਸਾਡੀ ਬੋਲੀ ਬੋਲਦੇ ਹੋ। ਕਹਿੰਦੇ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਕਿ ਅਸੀਂ ਇੱਕੋ ਜ਼ੁਬਾਨ ਵੀ ਬੋਲਦੇ ਹਾਂ। ਸੋ ਸਾਡੀ ਬਹੁਤ ਸਾਰੀ ਨਵੀਂ ਚੀਜ਼ਾਂ, ਤੇ ਇਹ 'ਚ ਕਿਸੇ ਦਾ ਮਜ਼ਾਕ ਉਡਾਉਣ ਦੀ ਸਾਨੂੰ ਲੋੜ ਨਹੀਂ ਕਿ ਉਹਨੂੰ ਪਤਾ ਹੀ ਨਹੀਂ ਹੈ, ਉਹ ਬੇਵਕੂਫ ਹੈ। ਕਿਉਂਕਿ ਜਿੰਨਾ ਚਿਰ ਅਸੀਂ ਮਿਲਾਂਗੇ ਨਹੀਂ, ਵਰਤਾਂਗੇ, ਅੱਜ ਇੰਟਰਨੈਟ ਦੇ ਦੌਰ ਵਿੱਚ ਅਸੀਂ ਦੂਸਰੇ ਨਾਲ ਗੱਲ ਕਰ ਪਾ ਰਹੇ ਹਾਂ, ਆਮੋ ਸਾਹਮਣੇ ਹੋ ਰਹੇ ਹਾਂ, ਰੂਬਰੂ ਹੋ ਰਹੇ ਹਾਂ, ਅਸੀਂ ਗੱਲ ਕਰ ਸਕਦੇ ਹਾਂ। ਸ਼ਾਇਦ ਅੱਜ ਤੋਂ 10-20 ਸਾਲ ਪਹਿਲਾਂ ਲੋਕਾਂ ਕੋਲ ਜ਼ਰੀਆ ਨਹੀਂ ਸੀ, ਗੱਲ ਹੋ ਨਹੀਂ ਸੀ ਸਕਦੀ। ਸੋ ਸਾਨੂੰ ਖੁਸ਼ੀ ਹੈ ਕਿ ਅਸੀਂ ਦੂਸਰੇ ਨਾਲ ਸਾਂਝ ਪਾ ਰਹੇ ਹਾਂ। ਸੰਧੂ ਸਾਹਿਬ, ਤੁਸੀਂ ਕੀ ਜਾਣਿਆ, ਕੀ ਸਿੱਖਿਆ ਹੈ, ਤੁਸੀਂ ਹਿੰਦੁਸਤਾਨ ਦੇ ਜਾਣਨ ਦੀ ਕੋਸ਼ਿਸ਼ ਕੀਤੀ, ਕੀ ਨਵਾਂ ਸਿੱਖ ਸਕੇ? ਮੈਂ ਤੁਹਾਨੂੰ ਆਪਣੇ ਤੋਂ ਸਿਰਫ ਨਾ 2-3 ਘੰਟੇ ਪਹਿਲੇ ਮੈਨੂੰ ਹੋਈ ਗੱਲ ਮੈਂ ਤੁਹਾਨੂੰ ਉਹੀ ਦੱਸ ਦਿੰਦਾ। ਮੈਂ ਹੇਅਰ ਕਟਰ ਕੋ ਗਿਆ ਸੀਗਾ, ਤੇ ਉਹ ਭਾਜੀ ਆਪਣੇ ਪਾਕਿਸਤਾਨ ਤੋਂ ਹੈ ਜੀ, ਜੇਲਮ ਗੁਜਰਾਤ ਤੋਂ। ਤੇ ਉਹਨਾਂ ਗੱਲ ਹੋਣ ਲੱਗ ਪਈ, ਤੇ ਉਹ ਮੈਨੂੰ ਕਹਿੰਦੇ ਕਿ ਜੀ ਸਾਡੇ ਪਾਕਿਸਤਾਨ ਵੀ ਬੜੇ ਨਾ ਸੰਧੂ ਬਰਾਦਰੀ ਦੇ ਬੈਠੇ ਆ, ਬੜੀ ਜੱਟਾਂ ਦੀ ਗੋਤਾਂ ਵਿੱਚ ਗੋਤ ਆ। ਮੈਂ ਕਿਹਾ ਹਾਂਜੀ ਹਾਂਜੀ, ਜਿਹੜੇ ਨਾਲ ਦੇ ਉਹ ਭਾਜੀ ਕੰਮ ਕਰਨ ਵਾਲੇ ਉਹ ਤਾਂ ਮੈਨੂੰ ਜਾਣਦੇ ਸੀਗੇ। ਮੈਂ ਕਿਹਾ ਜੀ ਹੋਰ ਤੁਹਾਡੇ ਪਾਕਿਸਤਾਨ ਕੌਣ ਕੌਣ ਬੈਠੇ ਆ? ਕਹਿੰਦੇ ਜੀ ਬਾਜਵੇ, ਚੀਮੇ, ਚੱਠੇ, ਇਸ ਤਰ੍ਹਾਂ। ਉਹ ਨਾਲ ਦੇ ਭਾਜੀ ਉਹਨਾਂ ਨੂੰ ਕਿਹਾ ਵੀ ਇਹ ਵੀ ਭਾਜੀ ਆਪਣੇ ਪਾਕਿਸਤਾਨ ਤੋਂ ਹੀ ਹੈਗੇ ਆ। ਗੱਲ ਕਰਨ ਦਾ ਇਹ ਮਕਸਦ ਆ ਕਿ ਜੀ ਮੈਂ 8-9 ਸਾਲ ਤੋਂ ਨਾਰਵੇ ਵਿੱਚ ਰਹਿ ਰਿਹਾ ਜੀ। ਰੱਬ ਨੂੰ ਜਾਣ ਦੇਣੀ ਆ ਜੀ, ਮੇਰੇ ਸਭ ਤੋਂ ਵਧੀਆ ਫਰੈਂਡਸ਼ਿਪ, ਯਾਰੀ, ਭਰਾਬੰਦੀ ਮੇਰੀ ਪੰਜਾਬੀ ਸਿੰਘਾਂ ਦੇ ਨਾਲ ਜੀ। ਮੈਂ ਬਿਜ਼ਨਸ ਕਰ ਰਿਹਾ ਜੀ, ਇੱਕ ਟੇਕਅਵੇ ਚਲਾ ਰਿਹਾ ਹੈਗਾ ਵਾ, ਔਰ ਅਸੀਂ ਦੋਨੇ ਪਾਰਟਨਰ ਹੈਗੇ ਆ। ਮੇਰਾ ਜਿਹੜਾ ਪਾਰਟਨਰ ਆ ਉਹ ਬਰਨਾਲੇ ਤੋਂ, ਪੰਜਾਬ ਤੋਂ ਹੈ, ਜਸਵੀਰ ਸਿੰਘ ਔਲਖ ਉਹਦਾ ਨਾਮ ਆ। ਸਾਡਾ ਇੰਨਾ ਪਿਆਰ, ਇੰਨੀ ਸਾਂਝ ਹੈ ਵੀ ਅਗਰ ਅਸੀਂ ਇੱਕ ਦੂਜੇ ਨੂੰ 2-4 ਘੰਟੇ ਬਾਅਦ ਰਾਬਤਾ ਨਾ ਕਰੀਏ ਤੇ ਸਾਨੂੰ ਮਤਲਬ ਇੱਕ ਦੂਜੇ ਦੀ ਫਿਕਰ ਹੋਣ ਲੱਗ ਪੈਂਦੀ ਆ ਕਿ ਵੀ ਯਾਰ ਖੈਰ ਹੋਵੇ ਵੀ 2-4 ਘੰਟੇ ਲੰਘੇ, ਰਾਬਤਾ ਨਹੀਂ ਹੋਇਆ ਹੈਗਾ। ਨਿਆਣੇ ਇੰਨੀ ਲਾਤੀ ਫੈਸਲਾਬਾਦੀ ਟੱਚ ਪਾਉਣਾ ਸੀ ਤੁਸੀਂ ਢਿੱਲੋਂ ਸਾਹਿਬ, ਨਹੀਂ ਰੁਕਦੇ। ਮੈਂ ਦੇਖਦਾ ਜੀ, ਉਹਨਾਂ ਦੇ ਪੇਰੈਂਟਸ ਆਏ ਸੀਗੇ ਅੱਜ ਤੋਂ ਕੋਈ 4 ਸਾਲ ਪਹਿਲੇ, ਠੀਕ ਹੈ ਨਾ, ਵੀ ਉੱਥੋਂ ਪੰਜਾਬ ਤੋਂ ਆਏ ਸੀ ਮੇਰੇ ਵਾਸਤੇ ਜੀ। ਕੁਰਤਾ ਉਹ ਲੈ ਕੇ ਆਏ, ਪੱਗ ਉੱਥੋਂ ਲੈ ਕੇ ਆਏ, ਕਿਰਪਾਨ ਮੇਰੇ ਵਾਸਤੇ ਉਹ ਲੈ ਕੇ ਆਏ। ਸਾਡੇ ਘਰ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਇੱਕ ਪੰਖ ਰੱਖਿਆ ਹੋਇਆ ਵਾ, ਜਪਜੀ ਸਾਹਿਬ ਦਾ ਪਾਠ ਕਿਹਾ ਜਾਂਦਾ, ਉੱਥੇ ਹੀ ਉਹਦੇ ਨਾਲ ਮੈਂ ਆਪਣਾ ਕੁਰਾਨ ਪਾਕ ਰੱਖਿਆ ਹੋਇਆ। ਗੱਲ ਹੈਗੀ ਹੈ ਜੀ ਇੱਕ ਦੂਜੇ ਨੂੰ ਪਿਆਰ, ਮੁਹੱਬਤ, ਰਿਸਪੈਕਟ ਦੇਣ ਦੀ। ਇੱਧਰਲਾ ਪੰਜਾਬ ਹੋਵੇ ਜਾਂ ਉੱਧਰਲਾ ਪੰਜਾਬ ਹੋਵੇ, ਇਹ ਤੁਸੀਂ ਜਦੋਂ ਤੱਕ ਆਪਣੇ ਅੰਦਰੋਂ ਨੈਗੇਟਿਵਿਟੀ ਜਿਹੜੀ ਤੁਹਾਡੇ ਅੰਦਰ ਹੈ, ਕੋਈ ਸੁਣੀ ਸੁਣਾਈਆਂ ਗੱਲਾਂ ਦੀ ਆ, ਉਹਨੂੰ ਤੁਸੀਂ ਸ਼ੇਅਰ ਨਹੀਂ ਕਰਦੇ, ਇੱਕ ਦੂਜੇ ਨਾਲ ਰਾਬਤਾ ਨਹੀਂ ਕਰਦੇ, ਇਸ ਤੋਂ ਪਹਿਲੇ ਅਸੀਂ ਕਿਸੇ ਚੀਜ਼ ਦਾ ਰਿਜ਼ਲਟ ਕੱਢ ਲੈਂਦੇ ਆ ਓਵਰ ਐਕਸਪੈਕਟੇਸ਼ਨ ਕਰਕੇ, ਇੱਧਰਲਿਆਂ ਦੇ ਬਾਰੇ ਉੱਧਰਲਿਆਂ ਦੇ ਬਾਰੇ। ਹੁਣ ਵੈਸੇ ਵੀ ਸੰਧੂ ਸਾਹਿਬ ਗੱਲ ਹੈ, ਜਿੰਨੀ ਦੇਰ ਤੱਕ ਮੈਂ ਗੱਲ ਕਰਾਂ, ਅਗਲੇ ਬੰਦੇ ਨੂੰ ਆਪਾਂ ਕਹਿ ਦਿੰਦੇ ਆ ਵੀ ਚਲੋ ਅਸੀਂ ਮੁਸਲਮਾਨ ਹੈ, ਉਹ ਹਿੰਦੂ ਜਾਂ ਸਿੱਖ ਹੈ, ਜਿਹਨੂੰ ਉਨੀ ਦੇਰ ਤੱਕ ਆਪਣੀ ਚੰਗੀ ਗੱਲ ਨਹੀਂ ਅਸੀਂ ਦੱਸਾਂਗੇ, ਆਪਣੀ ਚੰਗਿਆਈ ਨਹੀਂ ਦੱਸਾਂਗੇ, ਸਾਡੇ ਵੱਲ ਹੋਊਗਾ ਕਿਵੇਂ? ਭਾਜੀ ਸਿਆਣੇ ਕਹਿੰਦੇ ਕਿ ਤੁਸੀਂ ਕਿਸੇ ਦੇ ਬਾਰੇ ਜਾਣਨਾ ਹੋਵੇ ਨਾ ਤੇ ਉਹਨਾਂ ਨਾਲ ਸਫ਼ਰ ਕਰੋ ਜੀ, ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੈ ਨਾ ਜੀ, ਕਿਸੇ ਦੇ ਬਾਰੇ ਜਾਣਨ ਲਈ ਉਹਨੂੰ ਤੁਸੀਂ ਉਹਨਾਂ ਉੱਠੋਗੇ, ਬੈਠੋਗੇ, ਮਿਲੋਗੇ, ਗੱਲਬਾਤ ਕਰੋਗੇ, ਉਹਨੂੰ ਪਿਆਰ ਮੁਹੱਬਤ ਦੋਗੇ ਤਾਂ ਤੁਹਾਨੂੰ ਪਿਆਰ ਮੁਹੱਬਤ ਹੀ ਵਾਪਸ ਮਿਲੂਗਾ।
ਜੀ ਭਾਜੀ ਬਹੁਤ ਵੱਡੇ ਭਾਈ ਬੜੀ ਦੇਰ ਤੋਂ ਵੇਟ ਕਰ ਰਹੇ ਜੀ, ਤੇ ਗੱਲ ਸੁਣ ਲਓ। ਹਾਂਜੀ ਜੀ ਜੀ ਜਨਾਬ जी सर, नहीं मैं अर्ज कर रहे हैं जी। ਕੀ ਹਾਲ सत श्री अकाल जी और ਉਵੇਂ टिल्लू साहब सलाम। ਵਾਲੇਕੁਮ ਸਲਾਮ। ਵੈਸੇ ਵਿੱਚ ਕਹਿੰਦਾ ਅੱਗੇ ਗੱਲ ਕਰਨੀ ਸੀ ਨਾਗਪਾਲ ਸਾਹਿਬ, ਜੇ ਆਪਾਂ ਨਿਊਜ਼ ਤੇ ਚਲੇ ਜਾਈਏ ਤੇ ਨਿਊਜ਼ ਤੇ ਚਲੇ ਜਾਈਏ ਤੇ ਆਪਾਂ ਤੇ ਘੰਟਾ ਨਾ ਕੱਢੀਏ, ਇੱਕ ਦੂਜੇ ਨੂੰ ਮਾਰ ਦਈਏ। ਉਹ ਆਂਦੇ ਤੇ ਚਿੱਡੀਆਂ ਵੀ ਪਾਕਿਸਤਾਨ ਵੱਲੋਂ ਆ ਗਈਆਂ, ਤੱਤੀ ਹਵਾ ਵੀ ਪਾਕਿਸਤਾਨ ਵੱਲੋਂ ਆ ਗਈ। ਇਸ ਤਰ੍ਹਾਂ ਦੀਆਂ ਜਦੋਂ ਨਿਊਜ਼ ਦੇਣੀਆਂ ਵੀ ਜਿਹੜੀਆਂ ਫਜ਼ੂਲ ਤਰ੍ਹਾਂ ਦੀਆਂ ਖਬਰਾਂ ਵੀ, ਉਹ ਫਿਰ ਉਹਦੇ ਤਾਂ ਸੱਚਾਈ ਵੀ ਕੋਈ ਨਹੀਂ, ਉਹਦਾ ਮੁੱਢ ਵੀ ਕੋਈ ਨਹੀਂ। ਬਿਲਕੁਲ ਭਾਈ ਗੱਲ ਇਹ ਹੈਗੀ ਆ ਵੀ ਉਹਨਾਂ ਫਿਰ ਇਦਾਂ ਨੇ, ਜੇ ਆ ਕੁਛ ਨਹੀਂ ਕਰਨਾ ਤਾਂ ਉਹਨਾਂ ਨੇ ਆਪਣੀ ਰੋਟੀ ਕਿੱਥੋਂ ਕਮਾ ਕੇ ਖਾਣੀ ਹੈ। ਇਹ ਤਾਂ ਸਾਡਾ ਹੁਣ ਅੱਗੇ ਫਰਜ਼ ਬਣਦਾ ਨਾ ਜੀ ਵੀ ਅਸੀਂ ਚੀਜ਼ ਦਾ ਨਿਚੋੜ ਕੱਢੀਏ, ਰਿਐਲਿਟੀ ਕੀ ਹੈਗੀ ਆ। ਹੁਣ ਅਸੀਂ ਅਗਰ ਇਹਨਾਂ ਨੇ ਮਾਡਰਨ ਮੋਬਾਈਲ ਰੱਖ ਲਿਆ, ਨੈਟਵਰਕ ਹੈ, ਹਰ ਚੀਜ਼ ਓਪਨ ਆ, ਤੇ ਸਾਡਾ ਫਰਜ਼ ਬਣਦਾ ਇੱਧਰ ਲਿਆਂਦਾ ਉਧਰ ਲਿਆਂਦਾ ਹਾਂਜੀ ਹਾਂਜੀ ਲੋਕਾਂ ਨਾਲ ਬਿਲਕੁਲ ਰਾਬਤਾ ਏਦਾਂ ਹੀ। ਕਰਕੇ ਸੱਚਾਈ ਜਾਣੋ, ਤੇ ਪੁੱਛੋ। ਹੁਣ ਲੋਕ ਪਾਗਲ ਨਹੀਂ ਹੈ, ਲੋਕਾਂ ਨੂੰ ਪਤਾ ਵਾ, ਲੋਕਾਂ ਦੇ ਕੋਲ ਮੋਬਾਈਲ ਹੈ, ਸੋਸ਼ਲ ਮੀਡੀਆ, ਲੋਕਾਂ ਦੀ ਖਬਰ ਇੱਕ ਮਿੰਟ ਦੀ ਲੋਕਾਂ ਤੱਕ ਪਹੁੰਚਦੀ ਰਹਿੰਦੀ ਆ। ਲੇਕਿਨ ਫਿਰ ਵੀ ਉਹਦੇ ਬਾਵਜੂਦ ਵੀ ਜਿਹੜਾ ਮੀਡੀਆ ਵਾ ਉਹਦਾ ਕਿਰਦਾਰ ਬਹੁਤ ਅਹਿਮ ਆ। ਜ਼ੇਲ ਸਾਜ਼ੀ ਭਾਜੀ ਗੱਲ ਇਹ ਹੈਗੀ ਹੈ ਨਾ, ਉਹ ਸੱਚ, ਉਹ ਕਹਿੰਦੇ ਸੱਚ ਨੂੰ ਸਾਈਡ ਤੇ ਰੱਖੋ, ਝੂਠ ਇੰਨਾ ਕੁ ਪੱਕਾ ਕਰਕੇ ਬੋਲੋ ਵੀ ਝੂਠ ਸੱਚ ਲੱਗੇ। ਹਾਂਜੀ ਜੀ ਸੰਧੂ ਸਾਹਿਬ ਇੱਕ ਮੈਂ ਚਾਹੁੰਦਾ ਇੱਕ ਸੈਕਿੰਡ ਵਾਸਤੇ ਹੋਲਡ ਕਰ ਲਓ ਜੀ। ਨਈਮ ਸਾਹਿਬ ਤੁਸੀਂ ਕੀ ਸਿੱਖਿਆ, ਕੀ ਜਾਣਿਆ ਇੱਕ ਦੂਸਰੇ ਬਾਰੇ, ਤੁਹਾਨੂੰ ਕੀ ਨਵੀਂ ਗੱਲ ਲੱਗੀ ਸ਼ਾਇਦ ਤੁਹਾਨੂੰ ਪਹਿਲਾਂ ਹੀ ਦੱਸਿਆ ਨਹੀਂ ਸੀ? मेरा तो जी वसीला जड़ा ना यही अपनी पंजाबी लहर बनी है और हफ्ता डेढ़ हफ्ता पहले तुसी एक प्रोग्राम कीता सीधा पिंडां दे बारे च, ਜੀ ਜਿਹੜੇ ਜੱਦੀ ਪਿੰਡ ਸੀ ਪਿਛਲੇ ਤੁਸੀਂ ਛੱਡ ਕੇ ਆਏ ਸੀ। ਹਾਂਜੀ ਤੇ ਇਸੇ ਪ੍ਰੋਗਰਾਮ ਦੇ ਰਾਹੀਂ ਅਮਨਦੀਪ ਇੱਕ ਮੋਗੇ ਤੋਂ ਇੱਕ ਮੇਰੇ ਦੋਸਤ ਬਣ ਗਏ ਔਰ ਮੋਗੇ ਤੋਂ ਮੇਰਾ ਜਿਹੜਾ ਪਿੰਡ ਸੀ ਇੰਦਰਗੜ੍ਹ, ਉਹ ਤਕਰੀਬਨ ਕੋਈ ਕਹਿ ਲਓ ਕਿ 20-22 ਕਿਲੋਮੀਟਰ ਸੀਗਾ। ਜੀ ਤੇ ਉਹ ਬੰਦਾ ਸਪੈਸ਼ਲ ਗਿਆ ਮੇਰੇ ਵਾਸਤੇ ਗੱਡੀ ਤੇ ਔਰ ਉੱਥੇ ਜਾ ਕੇ ਉਹਨੇ ਪੁਰਾਣੇ ਬਾਬਿਆਂ ਨੂੰ ਲੱਭਿਆ ਔਰ ਉਹਦੇ ਵਿੱਚ ਇੱਕ ਪੁਰਾਣਾ ਬਾਬਾ ਜੀ ਕਰਨੈਲ ਸਿੰਘ ਪਟਵਾਰੀ ਸੀ ਤੇ ਇੱਕ ਜੋਗਿੰਦਰ ਸਿੰਘ ਮਾਸਟਰ ਸੀ। ਤੇ ਫਿਰ ਉੱਥੇ ਜਾ ਕੇ ਉਹਨੇ ਮੇਰੀ ਉਹਨਾਂ ਨਾਲ ਗੱਲ ਕਰਵਾਈ ਔਰ ਫਿਰ ਮੈਨੂੰ ਵੀਡੀਓ ਦੇ ਜ਼ਰੀਏ ਉਹ ਪੂਰਾ ਪਿੰਡ ਜਿਹੜਾ ਸੀ ਉਹ ਵੀ ਦਿਖਾਇਆ। ਤੇ ਮਤਲਬ ਜ਼ਿੰਦਗੀ ਦੇ ਵਿੱਚ ਪਹਿਲਾ ਇਹ ਲਮਹਾ ਸੀਗਾ ਮੇਰੇ ਵਾਸਤੇ ਕਿ ਮੈਂ ਆਪਣਾ ਉਹ ਜਿਹੜਾ ਆਪਣੇ ਪੁਰਖਾਂ ਦਾ ਜਿਹੜਾ ਪਿੰਡ ਸੀਗਾ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਤੇ ਉਸ ਵੇਲੇ ਮੇਰੀ ਜਿਹੜੀ ਖੁਸ਼ੀ ਸੀਗੀ, ਖੁਸ਼ੀ ਵੀ ਸੀ ਤੇ ਅੱਖਾਂ ਦੇ ਵਿੱਚ ਜਿਹੜਾ ਪਾਣੀ ਵੀ ਸੀਗਾ ਕਿ ਇੰਨਿਆਂ ਵਰਿਆਂ ਬਾਅਦ, ਇੰਨਿਆਂ ਸਾਲਾਂ ਬਾਅਦ ਜਿਹੜਾ ਔਰ ਬਾਰ-ਬਾਰ ਮੈਨੂੰ ਇੱਕ ਗੱਲ ਯਾਦ ਆ ਰਹੀ ਸੀ ਕਿ ਅਗਰ ਮੇਰਾ ਬਾਬਾ, ਮੇਰਾ ਵਾਲਿਦ ਅਗਰ ਉਹ ਹਯਾਤ ਹੁੰਦੇ, ਜ਼ਿੰਦਾ ਹੁੰਦੇ, ਖਾਸ ਕਰ ਵਾਲਿਦ ਸਾਹਿਬ 1916 ਦੇ ਵਿੱਚ ਉਹਨਾਂ ਦਾ ਫੌਤ ਹੋਏ ਸੀ ਤੇ ਹੋ ਸਕਦਾ ਉਹਦੇ 4 ਸਾਲ ਹੋਰ ਵੱਧ ਜਾਂਦੇ ਉਹਨਾਂ ਚੀਜ਼ਾਂ ਨੂੰ ਦੇਖ ਕੇ, ਉਹਨਾਂ ਨੂੰ ਮਿਲ ਕੇ। ਤੇ ਇਹ ਤਕਰੀਬਨ ਕੋਈ 10-12 ਦਿਨ ਦੀ ਗੱਲ ਹੈ। ਉਸ ਤੋਂ ਬਾਅਦ ਹੁਣ ਰੂਟੀਨ ਦੇ ਨਾਲ ਮੇਰੀ ਗੱਲ ਹੁੰਦੀ ਹੈ ਉਹਨਾਂ ਬਾਬਿਆਂ ਦੇ ਨਾਲ ਜਿਹੜੇ ਉੱਥੇ ਮੌਜੂਦ ਨੇ। ਬਾਬਾ ਜੋਗਿੰਦਰ ਸਿੰਘ, ਉਹਨਾਂ ਦੀ ਉਮਰ ਤਕਰੀਬਨ ਕੋਈ 80 ਸਾਲ ਹੈ ਤੇ ਉਹ ਰਿਟਾਇਰਡ ਟੀਚਰ ਨੇ ਉਹ। ਅੱਛਾ, ਉਹ ਇੰਨੀ ਦਿਲਚਸਪੀ ਦੇ ਨਾਲ ਮੈਨੂੰ ਦੱਸਦੇ ਨੇ ਗੱਲਾਂ ਔਰ ਕਦੀ ਉਹਨਾਂ ਦਾ ਫੋਨ ਵੀ ਆ ਜਾਂਦਾ, ਯਾਰ ਅੱਜ ਤੂੰ ਗੱਲ ਨਹੀਂ ਕੀਤੀ ਮੇਰੇ ਨਾਲ। ਅੱਛਾ, ਉਹਨਾਂ ਦੇ ਰਾਹੀਂ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਚੱਲਿਆ ਕਿ ਉੱਥੇ ਆਪਣੀ ਜ਼ਮੀਨਾਂ ਦੇ ਝਾੜ ਕੀ ਨੇ, ਝੋਨਾ ਕਿੰਨਾ ਨਿਕਲਦਾ, ਕਣਕ ਕਿੰਨੀ ਨਿਕਲਦੀ ਹੈ, ਬੀਜ ਤੁਸੀਂ ਕਿਹੜਾ ਪਾਉਂਦੇ ਆ। ਉਸ ਤੋਂ ਇਲਾਵਾ ਰਿਟਾਇਰਮੈਂਟ ਦੀ ਉਮਰ ਦਾ ਮੈਨੂੰ ਉਦੋਂ ਪਤਾ ਲੱਗਾ ਕਿ ਇੰਡੀਆ ਦੇ ਵਿੱਚ ਔਰ ਪੰਜਾਬ ਦੇ ਵਿੱਚ 58 ਸਾਲ ਉਮਰ ਹੈ ਰਿਟਾਇਰਮੈਂਟ ਦੀ। ਸਾਡੇ ਹਾਂ ਇੱਥੇ ਇਸ ਪੰਜਾਬ ਦੇ ਵਿੱਚ 60 ਸਾਲ ਹੈ। ਤੇ ਇਸ ਤੋਂ ਇਲਾਵਾ ਹੋਰ ਵੀ ਜ਼ਿਆਦਾ ਲਾਉਂਦੇ ਆ ਜੀ। ਹਾਂ ਤੇ ਹਾਂ, ਇਹ ਵੀ ਤੁਹਾਡੀ ਗੱਲ ਠੀਕ ਹੈ, ਲੇਕਿਨ ਚਲੋ ਕੋਈ ਨਾ ਕੋਈ ਨਹੀਂ ਭਾਜੀ, ਕੋਈ ਨਾ ਕੋਈ ਫਾਇਦਾ ਹੋ ਗਿਆ। ਉਹਨੇ ਜਿਹੜਾ ਨਿਊਜ਼ਰਾ ਤੁਹਾਨੂੰ ਪਾਇਆ ਪੰਜਾਬੀ ਲਹਿਰ ਨੇ, ਜੇ 10-12 ਨੂੰ ਪਾਉਣਾ ਜੀ। ਤੇ ਜਿਹੜੀ ਅਸਲ ਗੱਲ, ਮੈਂ ਅਗਰ ਟਾਈਮ ਹੋਵੇ ਥੋੜਾ ਜਿਹਾ ਮੈਂ ਗੱਲ ਕਰਨਾ ਚਾਹ ਰਿਹਾ ਸੀਗਾ। ਹਾਂਜੀ, ਤੇ ਬਾਕੀ ਇਹ ਜਿਹੜਾ ਨਾ ਜੀ ਆਪਣਾ ਧਰਮ ਹੋਇਆ ਜਾਂ ਪੋਲੀਟਿਕਸ ਹੋਈ, ਮੇਰਾ ਖਿਆਲ ਹੈ ਕਿ ਇਹਦੇ ਤੋਂ ਵੀ ਗਹਿਰੀ ਜਿਹੜੀ ਗੰਢ ਹੈ ਨਾ, ਗੂੜੀ ਗੰਢ ਜਿਹੜੀ ਹੈ, ਉਹ ਜ਼ਮੀਨੀ ਗੰਢ ਹੈ। ਉਹ ਜ਼ਮੀਨੀ ਗੰਢ ਹੈ ਸਾਡੀ। ਹਾਂਜੀ, ਔਰ ਮੇਰਾ ਖਿਆਲ ਹੈ ਕਿ ਇਹਨਾਂ ਚੀਜ਼ਾਂ ਤੋਂ, ਕਿਉਂਕਿ ਤੁਸੀਂ ਦੇਖੋ ਨਾ ਇਹ ਹੁਣ ਮਸਲਨ ਪੰਜਾਬੀ ਫਿਲਮਾਂ ਜਿਹੜੀਆਂ ਇੰਡੀਆ ਦੀਆਂ, ਉਹ ਇਹ ਲਾਕਡਾਊਨ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੌਕਾ ਮਿਲਿਆ ਰੋਜ਼ਾਨਾ ਕੋਈ 2-3 ਪੰਜਾਬੀ ਫਿਲਮਾਂ ਜਿਹੜੀਆਂ ਉਹਨਾਂ ਨੂੰ ਦੇਖਣ ਦਾ। ਅੱਛਾ, ਉਹਦੇ ਵਿੱਚ ਬਹੁਤ ਸਾਰੇ ਐਸੇ ਲਫ਼ਜ਼ ਸੀ ਜਿਹੜੇ ਮਤਲਬ ਹੁਣ ਬੱਚਿਆਂ ਨੂੰ ਵੀ ਨਾਲ ਮੈਂ ਬਿਠਾ ਲੈਣਾ
ਕਿ ਆਥਣ ਦਾ ਲਫ਼ਜ਼ ਹੈ, ਅੱਛਾ ਭਲਕੇ ਦਾ ਲਫ਼ਜ਼ ਹੈ, ਜਾਂ ਕੋਈ ਹੋਰ ਇਸ ਤਰ੍ਹਾਂ ਦੇ ਹੈ ਇੱਕ ਮੁਹਾਵਰੇ ਨੇ ਜਿਹੜੇ ਉਹ ਹੁਣ ਉਹਨਾਂ ਫਿਲਮਾਂ ਦੇ ਰਾਹੀਂ ਜਿਹੜੇ ਆ ਨਾ ਨਵੀਂ ਨੂੰ ਮੁੰਤਕਿਲ ਹੋ ਰਹੇ ਨੇ ਆਪਣੀ ਨਸਲ ਨੂੰ ਵੀ। ਤੇ ਮੈਂ ਕਹਿੰਦਾ ਕਿ ਇਹ ਅਸਲ ਦੇ ਵਿੱਚ ਨਾ ਜਿਹੜਾ ਜਾਣਨ ਵਾਲਾ ਜਿਹੜਾ ਕੰਮ ਹੈ ਇਹ ਨਾ ਤਾਂ ਖਬਰਾਂ ਹੀ ਸਾਨੂੰ ਦੱਸ ਸਕਦੀਆਂ ਵਾ, ਨਾ ਹੀ ਕੋਈ ਰੂਟੀਨ ਦੇ ਪ੍ਰੋਗਰਾਮ ਸਾਨੂੰ ਦੱਸ ਸਕਦੇ ਨੇ। ਇਹ ਜਿਹੜਾ ਤੁਸੀਂ ਰਾਬਤੇ ਦੀਆਂ ਸੂਰਤਾਂ ਜਿਹੜੀਆਂ ਬਣਾਈਆਂ ਇੱਕ ਦੂਸਰੇ ਦੇ ਨਾਲ, ਕਿਉਂਕਿ ਮੈਂ ਤੁਹਾਡੇ ਕੋਲ ਕੋਈ ਗੱਲ ਪੁੱਛਾਂਗਾ ਨਾ ਬੜਾ ਤਕੱਲਫ ਦੇ ਵਿੱਚ ਪੁੱਛਾਂਗਾ, ਹੈਜ਼ੀਟੇਟ ਰਹਿ ਕੇ ਪੁੱਛਾਂਗਾ ਕੋਈ ਚੀਜ਼ਾਂ ਜਿਹੜੀਆਂ, ਲੇਕਿਨ ਜਦੋਂ ਮੇਰਾ ਬਰਾਹ ਰਾਸਤ ਕਿਸੇ ਦੇ ਨਾਲ ਰਾਬਤਾ ਹੋ ਜਾਏਗਾ ਜਿਹੜਾ ਇਹਨਾਂ ਚੈਨਲ ਦੇ ਰਾਹੀਂ ਹੋ ਵੀ ਰਿਹਾ ਵਾ, ਤੇ ਫਿਰ ਹਰ ਚੀਜ਼ ਦਾ ਪਤਾ ਚੱਲਦਾ ਹੈ। ਹਾਂਜੀ, ਧਰਮ ਦੇ ਬਾਰੇ 'ਚ ਵੀ ਪਤਾ ਚੱਲਦਾ ਹੈ, ਰਸਮਾਂ ਦੇ ਬਾਰੇ 'ਚ ਵੀ ਪਤਾ ਚੱਲਦਾ ਹੈ। ਔਰ ਦੂਸਰਾ ਇਹ ਹੈ ਕਿ ਜ਼ੁਬਾਨ ਨੂੰ ਬੜਾ ਫਾਇਦਾ ਹੋ ਰਿਹਾ ਇਹਦੇ ਨਾਲ, ਕਿਉਂਕਿ ਉਹ ਜ਼ੁਬਾਨ ਜਿਹੜੀ ਹੈ ਅਸੀਂ ਖਾਸ ਕਰ ਇੱਥੇ, ਕਿਉਂਕਿ ਸਾਡੇ ਇੱਥੇ ਲਿਖਤ ਪੜ੍ਹਨ ਦੇ ਵਿੱਚ ਨਹੀਂ ਸੀ ਆਈ, ਔਰ ਸਰਕਾਰੀ ਇਦਾਰਿਆਂ ਦੇ ਵਿੱਚ ਤਾਂ ਨਹੀਂ ਪੜ੍ਹਾਈ ਜਾਂਦੀ, ਨਾ ਹੀ ਕੋਈ ਇੱਕ ਦੋ ਅਖਬਾਰ ਵੀ ਨਿਕਲੇ ਸੀ ਤੇ ਪੰਜਾਬੀ ਦੇ, ਇੱਕ ਲਾਹੌਰ ਸੀ, ਇੱਕ ਸੱਜਣ ਸੀ ਬਹੁਤ ਪਹਿਲੇ ਜਾਂ ਭੁਲੇਖਾ ਦੇ ਨਾਂ ਤੋਂ ਸੀ ਦਾ। ਨਹੀਂ ਭਾਜੀ, ਤੇ ਮੈਂ ਅੱਗੇ ਵੀ ਇੱਕ ਦੋ ਵਾਰੀ ਗੱਲ ਦੱਸੀ ਆ। ਇੱਕ ਤੇ ਮੈਨੂੰ ਕੁਐਸਚਨ ਕਰਦੇ ਵੀ ਯਾਰ ਤੁਹਾਡੇ ਇੱਧਰ ਢਿੱਲੋਂ ਤੇ ਚੱਠੇ ਚੀਮੇ ਤੇ ਤੁਹਾਡੇ ਵੀ ਇੱਧਰ ਹੈਗੇ, ਤੇ ਸਾਰਿਆਂ ਨਾਲ ਵੱਡੀ ਗੱਲ ਨਾ ਮੈਂ ਥੋੜਾ ਜਿਹਾ ਮੈਨੂੰ ਇੱਕ ਬੰਦਾ ਦਾ ਯਾਰ ਪੰਜਾਬੀ ਤੂੰ ਤੇ ਸਾਡੇ ਵਾਲੀ ਪੰਜਾਬੀ ਬੋਲਦਾ, ਮੈਂ ਕਿਹਾ ਮੂੰਹ ਚ ਤੁਹਾਡੇ ਵਰਗਾ। ਬਿਲਕੁਲ ਬਿਲਕੁਲ ਅੱਗੇ ਵੀ ਗੱਲ ਕੀਤੀ, ਮੈਂ ਪੰਜਾਬੀ ਕਿਉਂ ਨਹੀਂ ਬੋਲਣੀ, ਸਾਨੂੰ ਸਿਖਾਈ ਸਾਡੇ ਮਾਂ ਪਿਓ। ਅਸਲ ਦੇ ਵਿੱਚ ਢਿੱਲੋਂ ਸਾਹਿਬ ਇੰਨਾ ਦੂਰ ਰੱਖਿਆ ਗਿਆ ਇੱਕ ਦੂਸਰੇ ਤੋਂ, ਅਸੀਂ ਇੱਕ ਸਮਝਿਆ ਕਿ ਉਹ ਪਤਾ ਨਹੀਂ ਕਿਹੜੀ ਚੀਜ਼ ਹੈ, ਉਹ ਸਾਨੂੰ ਸਮਝ ਦੇ ਰਿਹਾ ਕਿ ਪਤਾ ਨਹੀਂ ਕਿਹੜੀ ਚੀਜ਼ ਹੈ। ਇਹ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਜਿਵੇਂ ਜਿਵੇਂ ਇੱਕ ਦੂਸਰੇ ਦੇ ਨਾਲ ਨੇੜੇ ਹੋ ਰਹੇ ਆ ਨਾ, ਤੇ ਉਹ ਤਾਂ ਹੁਣ ਮੈਂ ਉਸ ਦਿਨ ਮਾਸਟਰ ਜੋਗਿੰਦਰ ਸਿੰਘ ਸਾਹਿਬ ਜਿਹੜੇ ਸੀ ਉਹਨਾਂ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਮੈਨੂੰ ਐਵੇਂ ਹੀ ਲੱਗ ਰਿਹਾ ਜਿਵੇਂ ਆਪਣੇ ਬਾਬੇ ਜਾਂ ਆਪਣੇ ਬਾਬੂ ਦੇ ਨਾਲ ਜਿਵੇਂ ਮੈਂ ਗੱਲ ਕਰ ਰਿਹਾ ਹੋਵਾਂ। ਔਰ ਮੈਨੂੰ ਮਤਲਬ ਉਹ ਸਾਰਾ ਜਿਹੜਾ ਇੱਕ ਮਹਿਸੂਸ ਹੋ ਰਿਹਾ ਕਿ ਉਹ ਚੀਜ਼ਾਂ ਉਵੇਂ ਨੇ। ਬਹਰਹਾਲ ਜੀ ਇਹ ਅਸਲ ਦੇ ਵਿੱਚ ਤਾਂ ਰਾਬਤੇ ਦੀਆਂ ਸੂਰਤਾਂ ਨੇ, ਔਰ ਅਵਾਮੀ ਸਤਹ ਤੇ ਹੀ ਜਦੋਂ ਰਾਬਤਾ ਹੁੰਦਾ ਨਾ ਉਸ ਵੇਲੇ ਹੀ ਸਿੱਖਣ ਦਾ ਮੌਕਾ ਮਿਲਦਾ। ਅੱਛਾ, ਕਿਤਾਬਾਂ ਵੀ ਅਗਰ ਹਾਂ ਜੀ ਠੀਕ ਹੈ ਜੀ, ਨਹੀਂ ਕਰੋ ਗੱਲ ਕਰੋ ਤੁਸੀਂ, ਕੋਈ ਗੱਲ ਨਹੀਂ। ਮੈਂ ਵੈਸੇ ਖੰਗੂਰਾ ਮਾਰਿਆ ਜੱਟਾਂ ਦਾ ਯਾਰ, ਮੈਂ ਕੱਲ ਇੱਥੇ ਮੁਲਤਾਨ ਹੁੰਨਾ ਤੇ ਬਾਹਰ ਨਿਕਲਿਆ ਬਾਜ਼ਾਰ ਦੇ ਵਿੱਚ ਤੇ ਇੱਕ ਪਜਾਰੋ ਖੜੀ ਸੀ ਤੇ ਪਿੱਛੇ ਉਹਦੇ ਢਿੱਲੋਂ ਲਿਖਿਆ ਸੀ। ਪਹਿਲੇ ਮੈਂ ਤਸਵੀਰ ਖਿੱਚਣ ਲੱਗਾ ਉਹਦੀ, ਮੈਂ ਕਿਹਾ ਤੁਹਾਨੂੰ ਭੇਜਾਂਗਾ, ਮੈਂ ਕਿਹਾ ਕਿਤੇ ਬੰਦਾ ਗੱਡੀ ਵਾਲਾ ਗੁੱਸਾ ਹੀ ਨਾ ਕਰ ਲਵੇ, ਪਤਾ ਨਹੀਂ ਸਕਰੇਸੀ ਕਰ ਰਿਹਾ ਮੇਰੀ ਕੋਈ। ਮਨੂ ਢਿੱਲੋਂ ਸਾਹਿਬ ਨੇ ਕਿਹਾ ਮੇਰਾ ਵੀ ਸੇਮ ਐਕਸਪੀਰੀਅੰਸ ਹੋਇਆ ਇਸ ਫੋਰਮ ਤੋਂ। ਮੈਂ ਆਪਣੇ ਦਾਦਾ ਜੀ ਦਾ ਘਰ ਵੇਖਿਆ, ਥੈਂਕ ਯੂ ਪੰਜਾਬੀ ਲਹਿਰ ਦੀ, ਤੇ ਖਾਸ ਤੌਰ ਤੇ ਇਹਨਾਂ ਨੇ 255 EB ਉਹਨਾਂ ਨੂੰ ਦਿਖਾਇਆ। ਸੋ ਉਸਨੂੰ ਆਪਣੇ ਵੱਡਿਆਂ ਦਾ ਪਿੰਡ ਵੇਖਣ ਨੂੰ ਮਿਲਿਆ, ਆਪਣਾ ਬਾਈ ਪਿੰਡ ਵੇਖਣ, ਮਨੂ ਢਿੱਲੋਂ ਸਾਹਿਬ ਨੂੰ ਵੇਖਣ ਨੂੰ ਮਿਲਿਆ, ਤੇ ਬੜੀ ਵਧੀਆ ਗੱਲ ਕਹੀ। ਇੱਕ ਹੋਰ ਦੋ ਗੱਲਾਂ ਮੈਂ ਕਮੈਂਟ ਪੜ੍ਹ ਦੱਸੋ ਤੁਹਾਡੇ ਕੋਲ ਆ ਰਹੇ ਜੀ ਵਾਪਸ। ਅਨੂ ਜੋਸ਼ੀ ਜੀ ਕਹਿੰਦੇ ਪੰਜਾਬੀ ਲਹਿਰ ਨੇ ਨਵਾਂ ਜਨਮ ਦਿੱਤਾ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਤੇ ਜੋੜਨ ਦਾ ਕੰਮ ਕਰ ਰਹੇ, ਬੜੀ ਵਧੀਆ ਗੱਲ ਕਹੀ ਹੈ। ਬਲਵਿੰਦਰ ਸਿੰਘ ਲੇਣਾ ਜੋ ਕਿ ਇੱਥੇ ਬ੍ਰੈਂਟਨ ਮੇਰੇ ਨੇੜੇ ਸ਼ਹਿਰ ਹੈ ਜੀ ਜਿੱਥੋਂ ਮੈਂ ਗੱਲ ਕਰ ਰਿਹਾ, ਉਹ ਕਹਿੰਦੇ ਨੇ ਆਪਣੇ ਮਾਂ-ਬਾਪ ਦੇ ਨਾਲ ਜਿਹੜਾ ਚਿਰ ਹੋ ਗਏ, ਖਾਸ ਤੌਰ ਤੇ ਇਹ ਬੜੀ ਜ਼ਰੂਰੀ ਗੱਲ ਹੈ ਕਿ ਜੁਆਇੰਟ ਫੈਮਿਲੀ ਸਿਸਟਮ ਤੋਂ ਅਸੀਂ ਦੂਰ ਹੋ ਗਏ ਆ, ਜਿਹੜੇ ਖਾਸ ਤੌਰ ਤੇ ਜਿਹੜੇ ਇਹਨਾਂ ਮੁਲਕਾਂ ਵਿੱਚ ਆ ਗਏ ਆ। ਕਹਿੰਦੇ ਜਦੋਂ ਤੱਕ ਉਹ ਬੱਚੇ ਸਾਡੇ ਨਾਲ ਰਹਿਣਗੇ, ਮਾਂ-ਬਾਪ ਦੇ ਨਾਲ ਰਹਿਣਗੇ, ਸਾਡੀ ਅਗਲੀ ਜਨਰੇਸ਼ਨ ਖੁਦ ਬ ਖੁਦ ਆਪਣੀ ਜ਼ੁਬਾਨ ਸਿੱਖੇਗੀ। ਇਹ ਵੀ ਬੜੀ ਵਧੀਆ ਗੱਲ ਹੈ। ਹਾਲਾਂਕਿ ਇਹਦਾ ਅੱਜ ਦੇ ਟੌਪਿਕ ਦੇ ਵਿੱਚ ਨਹੀਂ ਗੱਲ, ਪਰ ਇਹ ਗੱਲ ਬੜੀ ਵਜ਼ਨਦਾਰ ਸੀ, ਇਸ ਗੱਲ ਕਰਨੀ ਬਣਦੀ ਸੀ। ਪ੍ਰੀਤ ਕੌਰ ਜੀ ਦਾ ਵੀ ਕੌਣ ਜੀ, ਇਸ ਟਾਈਮ ਆਪਾਂ ਸਾਰੇ ਕੋਈ ਨਾਰਵੇ ਤੋਂ, ਕੋਈ ਕੈਨੇਡਾ ਤੋਂ, ਕੋਈ ਅਮਰੀਕਾ ਤੋਂ, ਕੋਈ ਇੰਡੀਆ ਤੋਂ, ਸਾਰੇ ਹੀ ਗੱਲਾਂ ਕਰ ਰਹੇ ਆ। ਇੰਨੀ ਵਧੀਆ ਗੱਲ ਹੈ ਕਿ ਕੋਈ ਪੋਲਿਟਿਕਸ, ਕੋਈ ਬਾਰਡਰ ਨਹੀਂ ਐਗਜ਼ਿਸਟ ਕਰਦੇ, ਕੋਈ ਝੂਠਾ ਮੀਡੀਆ ਸਾਨੂੰ ਕੋਈ ਐਗਜ਼ਿਸਟ ਨਹੀਂ ਕਰਦਾ, ਕਿਉਂਕਿ ਅਸੀਂ ਰਾਬਤਾ ਸਿੱਧੇ ਤਰੀਕੇ ਦੂਸਰੇ ਨਾਲ ਕਰ ਰਹੇ ਹਾਂ। ਇਸ ਕਰਕੇ ਸਾਨੂੰ ਕਿਸੇ ਝੂਠ ਦੀ, ਕਿਸੇ ਹੋਰ ਮੀਡੀਆ ਦੇ ਸਹਾਰੇ ਦੀ ਜ਼ਰੂਰਤ ਨਹੀਂ ਹੈ। ਜਲਦੀ ਗੱਲ ਇੱਕ ਦੂਸਰੇ ਨਾਲ ਕਰ ਰਹੇ ਹਾਂ, ਇੱਕ ਦੂਸਰੇ ਕੋਲ ਜਾਣ ਰਹੇ ਹਾਂ ਕੀ ਸੱਚ ਹੈ ਕੀ ਝੂਠ ਹੈ। ਸੋ ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੋਣ ਇੱਕ ਦੂਸਰੇ ਬਾਰੇ ਵੀ ਯਾਰ ਆਹ ਚੀਜ਼ ਮੈਂ ਇਸ ਤਰ੍ਹਾਂ ਸੁਣੀ ਕੀ ਸੱਚ ਹੈ ਜਾਂ ਝੂਠ ਹੈ, ਖੁੱਲ ਕੇ ਸਵਾਲ ਪੁੱਛੋ। ਕੋਈ ਡਰਨ ਵਾਲੀ, ਕੋਈ ਸੰਗਣ ਵਾਲੀ ਕੋਈ ਗੱਲ ਨਹੀਂ, ਸ਼ਰਮ ਵਾਲੀ ਕੋਈ ਗੱਲ ਨਹੀਂ। ਭਾਈ ਤੁਸੀਂ ਨਾਲ ਜੋ ਸਾਡਾ ਗੁਲਸ਼ਨ ਜੀ ਨੇ, ਗੁਲਸ਼ਨ ਜੀ ਵੈਲਕਮ। ਹਾਂਜੀ ਨਾਸਿਰ ਜੀ ਅਰੋੜਾ ਸਾਹਿਬ, ਕੀ ਇੱਕ ਤੇ ਇਹ ਦੱਸੋ 2 ਦਿਨ ਪ੍ਰੋਗਰਾਮ ਨਹੀਂ ਹੋਇਆ, ਬੜੇ ਪਰੇਸ਼ਾਨ ਹੋ ਗਿਆ ਸੀ। ਤੇ ਨਹੀਂ 2 ਦਿਨ ਨਹੀਂ, ਵਾਵਾ ਦਿਨ ਨਹੀਂ ਹੋਇਆ। ਕੋਸ਼ਿਸ਼ ਕਰਾਂਗੇ ਜੀ, ਮਾਫੀ ਆਹੋ ਮੈਂ ਉਹੀ ਕਹਿ ਰਿਹਾ ਨਾ। ਹੁਣ ਸਾਨੂੰ ਹਿਸਾਬ ਨਹੀਂ, ਮੈਂ ਕਹਿ ਰਿਹਾ ਇਹਦੇ ਬਗੈਰ ਤੇ ਇਹ ਨਹੀਂ ਹੋ।
ਨਹੀਂ ਨਹੀਂ, ਬੜੀਆਂ ਚੀਜ਼ਾਂ ਨੇ ਜੀ ਪ੍ਰੋਗਰਾਮ ਕਰਨ ਵਾਸਤੇ, ਬੜੀਆਂ ਚੀਜ਼ਾਂ ਨੇ। ਪੰਜਾਬੀਆਂ ਕੋਲ ਥੋੜੀਆਂ ਗੱਲਾਂ ਨੇ ਕਰਨ ਵਾਸਤੇ। ਉਹਨਾਂ ਤੇ ਸਵੇਰੇ ਤੋਂ ਚੱਲੋ ਸ਼ਾਮ ਤੱਕ ਕਰਮ ਹੀ ਨਾ ਹੋਣ। ਬਿਲਕੁਲ ਜੀ ਬਿਲਕੁਲ। ਬਾਕੀ ਹੁਣ ਅੱਗੇ ਗੱਲ ਕਰਨੀ ਹੈ ਨਾ ਵੀ ਉਹ ਕੰਮ ਤੇ ਅਸੀਂ ਕਰ ਨਹੀਂ ਸਕਦੇ ਵੀ 4 ਜਣੇ ਇਕੱਠੇ ਕੀਤੇ, ਅੱਜ ਚਿੜੀਆਂ ਨੇ ਹਮਲਾ ਉਧਰੋਂ ਕਰਤਾ, ਅੱਜ ਫਲਾਣੀ ਸ਼ਹਿਰ ਨੇ ਉਧਰੋਂ ਕਰਤਾ। ਸੋ ਇਦਾਂ ਦੀ ਆਪਾਂ ਜਿਹੜੀ ਉਹ ਗੱਲਬਾਤ ਸ਼ੇਅਰ ਵੀ ਨਹੀਂ ਕਰ ਸਕਦੇ। ਸੋ ਪੋਜ਼ਿਟਿਵ ਜਿਹੜੀ ਆ ਉਹ ਆਪਾਂ ਕਰ ਸਕਦੇ ਜੀ। ਅੱਛਾ ਗੁਲਸ਼ਨ ਜੀ, ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ। ਨਹੀਂ, ਟਿੱਡੀਆਂ ਉੱਤੇ ਸਮੇਂ ਆਪਣਾ ਜ਼ਾਇਆ ਨਹੀਂ ਕਰਨਾ। ਗੁਲਸ਼ਨ ਜੀ, ਤੁਸੀਂ ਮੈਨੂੰ ਇਜਾਜ਼ਤ ਦਿਓ। ਅਰੋੜਾ ਸਾਹਿਬ ਕੀ ਕਹਿ ਰਹੇ ਹੋ? ਤੁਸੀਂ ਇੰਡੀਆ ਵਿੱਚ ਰਹਿੰਦੇ ਹੋ, ਤੁਸੀਂ ਕੀ ਐਸੀ ਚੀਜ਼ ਹੈ ਜਿਹੜੀ ਪਾਕਿਸਤਾਨ ਬਾਰੇ ਪਿਛਲੇ 2 4 5 ਸਾਲ ਵਿੱਚ ਨਵੀਂ ਸਿੱਖੀ ਹੈ, ਨਵੀਂ ਜਾਣੀ ਹੈ? ਕੋਈ ਇਹੋ ਜਿਹੀ ਚੀਜ਼ ਤੁਹਾਨੂੰ ਯਾਦ ਹੈ ਜਿਹੜੀ ਤੁਸੀਂ ਨਵੀਂ ਸਿੱਖੀ, ਜਿਸਦਾ ਤੁਹਾਨੂੰ ਇਲਮ ਹੀ ਨਾ ਹੋਵੇ ਕਿ ਇਹ ਵੀ ਸੀ ਪਾਕਿਸਤਾਨ ਦੇ ਕੋਲ? ਨਹੀਂ, ਇਸ ਤਰ੍ਹਾਂ ਹੈਗਾ, ਦੇਖੋ ਯਾਨੀ ਅਸੀਂ ਲੋਕ ਆਏ ਆ 47 ਚ ਇੱਧਰੋਂ, ਮੇਰੇ ਫਾਦਰ ਵਗੈਰਾ ਜਿਹੜੇ ਆਏ ਨੇ ਤੇ ਉਹ ਯਾਨੀ 16 ਚ ਉਹਨਾਂ ਦੀ ਡੈਥ ਹੋਈ ਹੈ, 4-5 ਸਾਲ ਪਹਿਲੇ। ਉਹ ਬੜੀ ਹੀ ਕੋਸ਼ਿਸ਼ ਕਰ ਰਹੇ थे ਕਿ ਭਾਈ ਕਿਸੇ ਤਰੀਕੇ ਨਾਲ ਕੋਈ ਰਾਬਤਾ ਹੋਏ, ਕੋਈ ਕਿਸੇ ਨਾਲ ਗੱਲਬਾਤ ਕਰ ਸਕੀਏ, ਮਗਰ ਉਹ ਯਾਨੀ ਤਦ ਤੱਕ ਇੰਨਾ ਐਡਵਾਂਸ ਹੈ ਨਹੀਂ ਸੀਗਾ ਸਿਸਟਮ। ਇਹ ਭਲਾ ਇਹ WhatsApp ਤੇ ਇਹ ਸਾਰੀਆਂ ਚੀਜ਼ਾਂ ਦਾ, ਫੇਸਬੁੱਕ ਵਾਲਿਆਂ ਦਾ, ਕਿ ਜਿਨ੍ਹਾਂ ਨੇ ਜਿਹੜਾ ਨਾ ਐਸਾ ਸਿਸਟਮ ਕਰ ਦਿੱਤਾ ਹੈ ਕਿ ਭਾਈ ਸਾਰੇ ਇੱਕ ਦੂਸਰੇ ਨਾਲ ਦੇਖ ਲੈਂਦੇ ਆ। ਔਰ ਖੁਸ਼ੀ ਹੁੰਦੀ ਹੈ ਕਿ ਬਿਲਕੁਲ ਜਿਹੜਾ ਨਾ, ਬਿਲਕੁਲ ਨਾ ਕੋਈ ਜ਼ਬਾਨ ਦਾ ਫਰਕ ਹੈ, ਨਾ ਸ਼ਕਲਾਂ ਦਾ ਫਰਕ ਹੈ, ਨਾ ਕਿਸੇ ਚੀਜ਼ ਦਾ ਫਰਕ ਹੈ, ਉਹ ਸਾਰੀਆਂ ਚੀਜ਼ਾਂ ਬਿਲਕੁਲ ਇੱਕੋ ਜਿਹੀਆਂ ਹੀ ਜੀ। ਤੇ ਉਹ ਮੇਰਾ ਜਿਹੜਾ ਸ਼ਹਿਰ ਹੈ ਡਿੰਗਾ, ਤੇ ਉਹਦੇ ਵਿਚਾਰ ਜਿਹੜਾ ਉੱਥੇ ਦਾ ਮੰਦਿਰ ਹੁੰਦਾ ਸੀ, ਉਹ ਮੰਦਿਰ ਹੀ ਉਹਨਾਂ ਨੇ ਜਿਹੜਾ ਨਾ ਪੂਰਾ ਉਹਨੂੰ ਐਜ਼ ਇਟ ਰਹਿਣ ਦਿੱਤਾ ਤੇ ਉਹਦੇ ਉੱਤੇ ਮਸਜਿਦ ਬਣਾਤੀ ਉਹਨੇ ਜੀ। ਔਰ ਬੜਾ ਯਾਨੀ ਉੱਥੇ ਦੇ ਲੋਕਲ ਬੰਦੇ ਨੇ, ਔਰ ਜੋ ਫੋਟੋ ਵਗੈਰਾ ਭੇਜਦੇ ਨੇ ਮੈਨੂੰ, ਯਾਨੀ ਮੇਰਾ ਘਰ ਵੀ ਉਹਨਾਂ ਨੇ ਦਿਖਾਇਆ, ਸਾਰਾ ਕੁਝ ਕੀਤਾ ਤੇ ਬੜਾ ਅੱਛਾ ਲੱਗਦਾ। ਔਰ ਮੇਰੇ ਪਿਤਾ ਜੀ ਬੜਾ ਕਹਿੰਦੇ ਹੁੰਦੇ ਸਨ ਕਿ ਯਾਰ ਅਸੀਂ ਇਸ ਤਰ੍ਹਾਂ ਖੇਡਦੇ ਸਾਂ, ਉਸ ਤਰ੍ਹਾਂ ਖੇਡਦੇ ਸਨ, ਉਹ ਫਲਾਣਾ ਮੇਰਾ ਯਾਰ ਹੁੰਦਾ ਸੀ, ਫਲਾਣਾ ਇਸ ਤਰ੍ਹਾਂ ਹੁੰਦਾ ਸੀ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਅੱਛੀਆਂ ਲੱਗਦੀਆਂ ਸਨ। ਅਸੀਂ ਵੀ ਸੋਚਦੇ ਸੀ ਕਿ ਕੋਈ ਦੇਖੇ ਕਿਸੇ ਤਰੀਕੇ ਨਾਲ, ਮਗਰ ਉਹ ਹਿਸਾਬ ਦਾ ਬੰਦਾ ਨਹੀਂ। ਹੁਣ ਬੜਿਆ ਅੱਛਾ ਲੱਗ ਰਿਹਾ। ਹੁਣ ਮੈਂ ਤੁਹਾਨੂੰ ਕਿਹਾ ਨਾ ਕਿ ਭਾਈ 2-3 ਦਿਨ ਪ੍ਰੋਗਰਾਮ ਕਿਉਂ ਨਹੀਂ ਆਇਆ, 10 ਵਜੇ ਨੇ ਤੇ ਦੇਖਣ ਲੱਗਦੇ ਨੇ ਕਿ ਭਾਈ ਕਦੋਂ ਚਾਲੂ ਹੋ ਰਿਹਾ ਜੀ। ਸੋ ਜਿਹੜਾ ਮੇਰਾ ਸਵਾਲ ਸੀ ਉਹ ਇਸ ਬਾਰੇ ਸੀ, ਕਿਉਂਕਿ ਮੈਂ ਜਿਸ ਵੇਲੇ ਪਾਕਿਸਤਾਨ ਬਾਰੇ ਹਿਸਟਰੀ ਬਾਰੇ ਪੜ੍ਹਨਾ ਸ਼ੁਰੂ ਕੀਤਾ, ਜਾਣਨਾ ਸ਼ੁਰੂ ਕੀਤਾ, ਮੇਰੀ ਉਸ ਵਕਤ ਉਮਰ ਕਰੀਬ 20-22 ਸਾਲ ਸੀ ਜਿਸ ਵੇਲੇ ਮੈਂ ਪਹਿਲੀ ਦਫਾ ਕਿਤਾਬ ਪੜ੍ਹਨੀ ਸ਼ੁਰੂ ਕੀਤੀ, ਜਾਣਨ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਦੀ ਹਿਸਟਰੀ ਕੀ ਹੈ। ਮੇਰੇ ਵਾਸਤੇ ਬੜੀ ਚੰਗੀ ਗੱਲ ਇਹ ਸੀ ਕਿ ਮੈਂ ਜਦੋਂ ਨਾਂ ਪੜ੍ਹਨੇ ਸ਼ੁਰੂ ਕੀਤੇ ਬਾਜ਼ਾਰਾਂ ਦੇ, ਮੈਨੂੰ ਲੱਗਿਆ ਕਿ ਲక్ష్ਮੀ ਚੌਕ ਜਦੋਂ ਸੁਣਿਆ, ਮੈਨੂੰ ਲੱਗਿਆ ਇਹ ਤਾਂ ਬਿਲਕੁਲ ਉਹੀ ਗੱਲ ਹੈ। ਸ਼ਾਇਦ ਇਸ ਵਿੱਚ ਮੇਰੀ ਆਪਣੀ ਕਿਤੇ ਕਮਜ਼ੋਰੀ ਸੀ। ਮੈਨੂੰ ਲੱਗਦਾ ਸੀ ਕਿ ਲక్ష్ਮੀ ਚੌਕ ਤਾਂ ਪਾਕਿਸਤਾਨ ਵਿੱਚ ਹੋ ਹੀ ਨਹੀਂ ਸਕਦਾ, ਕਿ ਲక్ష్ਮੀ ਚੌਕ ਨਾਲ ਵੀ ਕੋਈ ਥਾਂ ਹੋਣੀ ਚਾਹੀਦੀ ਹੈ। ਜਦੋਂ ਮੈਂ 20-22 ਸਾਲ ਦੀ ਉਮਰ ਵਿੱਚ ਪਹਿਲੀ ਦਫਾ ਕਿ ਉੱਥੇ ਲక్ష్ਮੀ ਚੌਕ ਹੈ, ਗਊਸ਼ਾਲਾ ਰੋਡ ਹੈ, ਕ੍ਰਿਸ਼ਨਾ ਮਾਰਕੀਟ ਹੈ, ਤੇ ਮੈਨੂੰ ਲੱਗਿਆ ਕਿ ਯਾਰ ਇਹ ਤਾਂ ਬੜੀ ਵਧੀਆ ਗੱਲ ਹੈ, ਤਾਂ ਮੇਰੇ ਘਰ ਵਰਗਾ ਹੀ ਘਰ ਹੈ। ਸੋ ਇਸੇ ਤਰ੍ਹਾਂ ਜਦੋਂ ਸ਼ਾਇਦ ਮੇਰੀ ਬੇਵਕੂਫੀ ਸਮਝ ਲਓ, ਇਹਨੂੰ ਮੇਰੀ ਬਚਪਨਾ ਸਮਝ ਲਓ, ਮੈਂ ਕਦੀ ਇੰਡੀਆ ਵਿੱਚ ਕਦੀ ਇਹ ਸੋਚਿਆ ਨਹੀਂ ਸੀ ਕਿ ਇੰਡੀਆ ਵਿੱਚ ਔਰੰਗਜ਼ੇਬ ਰੋਡ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ, ਅਕਬਰ ਰੋਡ ਹੈ ਕੋਈ ਵੱਡੀ ਗੱਲ ਨਹੀਂ, ਔਰੰਗਾਬਾਦ ਹੈ ਕੋਈ ਵੱਡੀ ਗੱਲ ਨਹੀਂ, ਤੇ ਪਾਕਿਸਤਾਨ ਵਿੱਚ ਕੀ ਇਹ ਨਾ ਹੋ ਨਹੀਂ ਸਕਦੇ? ਮੈਨੂੰ ਕੋਈ ਇਸ ਬਾਰੇ ਮੈਂ ਸੋਚਿਆ ਹੀ ਨਹੀਂ ਸੀ। ਸੋ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਸੁਣਦਾ ਨਾ ਇਹ ਜਿਹੀ ਗੱਲਾਂ, ਮੈਨੂੰ ਨਵੀਆਂ ਚੀਜ਼ਾਂ ਜਦੋਂ ਸਿੱਖਦਾ ਮੈਨੂੰ ਆਪ ਨੂੰ ਬੜਾ ਚੰਗਾ ਲੱਗਦਾ ਹੈ। ਸੋ ਇਸੇ ਕਰਕੇ ਮੈਂ ਜਾਣਨਾ ਚਾਹੁੰਦਾ ਕਿ ਬਾਕੀ ਸਾਡੇ ਦੋਸਤਾਂ ਨੇ ਕੀ ਨਵਾਂ ਸਿੱਖਿਆ, ਇੱਕ ਦੂਸਰੇ ਕੋਲ ਕੀ ਨਵਾਂ ਜਾਣਿਆ, ਭਾਵੇਂ ਉਹ ਸ਼ਹਿਰਾਂ ਬਾਰੇ ਸੀ, ਖਾਣ ਪੀਣ ਬਾਰੇ ਸੀ, ਕੱਪੜਿਆਂ ਬਾਰੇ ਸੀ, ਧਰਮਾਂ ਬਾਰੇ ਸੀ, ਅਸੀਂ ਗੱਲ ਜਾਣਨਾ ਚਾਹੁੰਦੇ। ਡਰਾਈਵਿੰਗ ਸੀਟ ਤੇ ਬੈਠੇ ਆ ਸੇਖੋ ਸਾਹਿਬ, ਆਪਾਂ ਜਸਵਿੰਦਰ ਭਾਜੀ ਪਹਿਲੇ ਇਹਨਾਂ ਕੋਲ ਪੁੱਛ ਲਈਏ ਨਾ ਗੱਡੀ ਚਲਾਉਣੀ ਹੈ, ਇਹ ਪਾਕਿਸਤਾਨ ਤੋਂ ਕੀ ਸਿੱਖ ਕੇ ਗਏ ਜੀ। ਸਤਿ ਸ੍ਰੀ ਅਕਾਲ ਜੀ ਢਿੱਲੋਂ ਸਾਹਿਬ ਤੇ ਸਾਰੇ ਵੀਰਾਂ ਨੂੰ ਜੀ। ਜੀ ਸੇਖੋ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਮੈਨੂੰ ਲੱਗਦਾ ਇਹਨਾਂ ਦਾ ਇੰਟਰਨੈਟ ਥੋੜਾ ਜਿਹਾ ਦਿੱਕਤ ਦੇ ਰਿਹਾ ਹੈ। ਹਾਂ ਜੀ, ਇਹਨਾਂ ਦਾ ਇੰਟਰਨੈਟ ਦੀ ਪ੍ਰੋਬਲਮ ਲੱਗਦਾ। ਅਸੀਂ ਆਦਿਲ ਸਾਹਿਬ ਨਾਲ ਗੱਲ ਕਰ ਰਹੇ ਜੀ। ਆਦਿਲ ਸਾਹਿਬ ਤੁਸੀਂ ਕਰਦੇ? अस्सलाम वालेकुम, सत श्री अकाल, की हाल है? ठीक ठाक हो? पहली गल ते कि जितना चिर तुसी दोवें ना होवो ते गुलदस्ता पूरा नहीं हुंदा जेड़ा ने चैनल दा। हसन जे तुसी ना हो तां भी मिस करीदा, जे नासिर भाई ना होण तां भी मिस करीदा। हुण दोवां जो गुल केड़ा ते दस्ता केड़ा है?
ਇੱਕ ਗੁਲਾਬ ਦਾ ਫੁੱਲ ਇੱਕ ਮੋਤੀਏ ਦਾ। ਸਹੀ ਹੈ। ਕਿਉਂ ਪਾਉਣ ਲਈ ਵੀ ਤਾਂ ਉਹ ਕੋਈ ਨਾ ਥਾਂ ਚਾਹੀਦੀ ਹੈ ਨਾ, ਉਹ ਫੁੱਲ ਰੱਖਣ ਲਈ ਵੀ ਤਾਂ ਕੋਈ ਥਾਂ ਚਾਹੀਦੀ ਹੈ ਨਾ। ਜੀ ਬਿਸਮਿਲ੍ਲਾ, ਜਿਹੜੇ ਵੇਲੇ ਮਰਜ਼ੀ ਆਓ, ਥਾਂ ਬੜੀ, ਤੁਸੀਂ ਅਗਲੀ ਗੱਲ ਛੱਡੋ। ਤੇ ਪਹਿਲੀ ਗੱਲ ਤੇ ਕਿ ਸਾਈਪਰਸ ਨਾ ਕਰੋਨਾ ਖਤਮ ਹੋ ਗਿਆ ਤੇ ਅਸੀਂ ਨਾ ਵਾਪਸ ਕੰਮਾਂ ਕਾਜਾਂ ਤੇ ਚੜ ਗਏ ਤੇ ਥੋੜੇ ਬਿਜ਼ੀ ਆ। ਉੱਤੋਂ ਤੁਸੀਂ ਜਿਹੜਾ ਨਾ ਪ੍ਰੋਗਰਾਮ ਦਾ ਟਾਈਮ ਬਿਲਕੁਲ ਨਾ ਹਫਤੇ ਦੇ ਐਂਡ ਤੇ ਰੱਖ ਲਿਆ ਕਿ ਹਫਤਾ ਔਰ ਇਤਵਾਰ, ਸੰਡੇ, ਸੈਚਰਡੇ, ਸੰਡੇ। ਜੋ ਮੈਂ ਅਗਲੇ ਦਿਨ ਬੜਾ ਪਰੇਸ਼ਾਨ, ਮੈਂ ਕਿਹਾ ਇਹਨਾਂ ਨੂੰ ਵੀ ਇਹੀ ਦਿਹਾੜਾ ਲੱਭਿਆ ਵੀ ਜਿਸਲੇ ਮੈਂ ਕੰਮੇ ਤੇ ਹੋਵਾਂਦਾ ਤੇ ਨਾ ਮੈਂ ਦੇਖ ਸਕਾਂ ਨਾ ਵਾਈਫਾਈ ਆਉਂਦਾ, ਲੇਕਿਨ ਫਿਰ ਕੰਮ ਤੇ ਬੰਦਾ ਥੋੜਾ ਹੋਰ ਨਿਜ਼ਾਮ ਹੋ ਜਾਂਦਾ ਨਾ। ਜੀ ਜੀ ਵੀ ਹੁਣ ਆਰਡਰ ਆਏ ਆ ਤੇ ਤੁਸੀਂ ਬਜਾਏ ਆਂਡੇ ਬਣਾਉਣ ਦੇ ਉੱਥੇ ਪ੍ਰੋਗਰਾਮ ਲੱਪੋ ਤੱਕਣ ਤੇ ਇਸ ਤਰ੍ਹਾਂ ਕਰਕੇ। ਤੇ ਬਾਕੀ ਇਸ ਤਰ੍ਹਾਂ ਗੱਲਾਂ ਹੋ ਰਹੀਆਂ ਸੀ। ਮੈਂ ਪਹਿਲੇ ਵੀ ਬੜੀ ਵਾਰੀ ਕੋਸ਼ਿਸ਼ ਕੀਤੀ ਹੈ ਗੱਲ ਕਰਾਂ, ਫਿਰ ਮੈਂ ਥੋੜਾ ਜਿਹਾ ਝੱਕ ਜਾਂਦਾ। ਮੈਂ ਕਹਿੰਦਾ ਪਤਾ ਨਹੀਂ ਕਰਾਂ ਜਾਂ ਨਾ ਕਰਾਂ। ਮੇਰੀ ਜ਼ਿੰਦਗੀ 'ਚ 2-3 ਵਾਕਿਏ ਹੋਏ ਨੇ ਸਿੱਖ ਭਰਾਵਾਂ ਨਾਲ, ਮੇਰੀ ਭੈਣਾਂ ਕਰੋ ਨਾਲ। ਗੱਲ ਕਰਨੀ ਜੇ ਉਹਨੇ ਯਾਰ। ਮੈਂ ਇੱਕ ਵਾਰੀ ਇਸ ਤਰ੍ਹਾਂ ਹੋਇਆ, 2016 ਚ ਮੈਂ ਗਿਆ ਪਾਕਿਸਤਾਨ ਤੇ ਮੇਰੀ ਫਲਾਈਟ ਸੀ ਜਿਹੜਾ ਨਾ ਉਹ ਦਸੰਬਰ ਚ ਕ੍ਰਿਸਮਸ ਹੁੰਦਾ ਤੇ ਨਿਊ ਈਅਰ ਤੇ ਬਹੁਤ ਰਸ਼ ਹੁੰਦਾ ਤੇ ਫਲਾਈਟ ਲੱਭੇ ਕੋਈ ਨਾ ਸੀਟ, ਤੇ ਮੈਨੂੰ ਮਜਬੂਰਨ ਨਾ 2 에ਅਰਲਾਈਨਾਂ ਦੀ ਸੀਟ ਲੈਣੀ ਪਈ, ਇੱਕ ਤੁਰਕਸ਼ ਤੇ ਦੂਸਰੀ ਐਮਿਰੇਟਸ। ਜੀ ਤੁਰਕਸ਼ ਤੇ ਮੈਂ ਗਿਆ ਮੈਂ ਤਾਂ ਇਸਤਾਨਬੁਲ ਕਹਿ ਕਹਿਣ ਲੱਗਾ 에ਅਰਪੋਰਟ ਤੇ। ਮੈਨੂੰ ਤੁਰ ਕੇ ਆਉਣਾ ਪਿਆ ਸੀਟ ਲੱਭੀ ਨਾ। ਜੁਗਤ ਪਾਣੀ ਤੇਰਾ ਬਾਅਦ ਚ। ਉਹ ਨਾ ਇਸਤਾਨਬੁਲ ਮੈਂ 에ਅਰਪੋਰਟ ਤੇ ਲੈਂਡ ਕੀਤਾ ਤੇ ਮੈਂ ਉੱਥੇ ਵੇਟਿੰਗ ਚ ਬੈਠਿਆ ਤੇ ਬਰਫ਼ਬਾਰੀ ਸ਼ੁਰੂ ਹੋ ਗਈ। ਜੀ ਫਲਾਈਟਾਂ ਡਿਲੇ ਹੋ ਗਈਆਂ ਕਾਫੀ ਸਾਰੀਆਂ ਤੇ ਇੱਕ ਸਿੱਖ ਭੈਣ ਸੀ, ਉਹ ਨਾ ਜਾਣਾ ਸੀ ਵੀਨਸ, ਇਟਲੀ ਦਾ ਇੱਕ ਸ਼ਹਿਰ ਹੈ ਵੀਨਸ। ਉਹ ਬੜੇ ਪਰੇਸ਼ਾਨ ਲੱਗੇ। ਫਿਰ ਨਾਲ ਉਹਨਾਂ ਦੇ ਇੱਕ ਹੋਰ ਔਰਤ ਸੀ, ਉਹ ਕਾਫੀ ਉਮਰ ਸਿੱਧਾ ਸੀ, ਨਾਲ 3-4 ਬੱਚੇ। ਤੇ ਉਹ ਕਦੇ ਇੱਧਰ ਫਿਰ ਮੈਂ ਕਿਸੇ ਦਾ ਫੋਨ ਆ ਗਿਆ ਤੇ ਮੈਂ ਉਹ ਸੁਣਨ ਲੱਗ ਪਿਆ ਤੇ ਮੇਰੇ ਮੂੰਹ ਪੰਜਾਬੀ ਨਿਕਲੀ। ਉਹਨੇ ਮੈਨੂੰ ਮੋਢੇ ਤੇ ਹੱਥ ਰੱਖ ਕੇ ਆਖਿਆ, ਵੀਰਾ ਇਹ ਤੱਕ ਕਿ ਬੋਰਡਿੰਗ ਪਾਸ ਤੇ ਮੈਂ ਗਈ ਹਾਂ ਤੇ ਕੋਈ ਸਮਝ ਨਹੀਂ ਆਉਂਦੀ ਹੈ। ਤੇ ਸਾਡਾ ਸਾਈਪਰਸ ਜਿਹੜਾ, ਕਿਉਂਕਿ ਮੈਂ ਤੁਰਕਿਸ਼ ਸਾਈਪਰਸ ਉਹਨਾਂ ਦਾ ਮੈਨੂੰ ਲੈਂਗੁਏਜ ਆਉਂਦੀ ਹੈ, ਮੈਂ ਟੁਰ ਗਿਆ ਉਹਦੇ ਨਾਲ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਕਿਹਾ ਵੀ ਫਲਾਈਟ ਹੋ ਗਈ ਹੈ ਡਿਲੇ ਮੌਸਮ ਦੀ ਵਜ੍ਹਾ ਨਾਲ। ਤੁਸੀਂ ਇਸ ਤਰ੍ਹਾਂ ਕਰੋ ਵੀ ਨਾ ਇਹਨਾਂ ਨੂੰ ਕਹੋ ਕਿ ਵੀਜ਼ਾ ਲੈ ਕੇ ਤੇ ਆਊਟ ਹੋ ਜਾਣ, ਇਲੈਕਟ੍ਰੋਨਿਕ ਵੀਜ਼ਾ ਲੈ ਕੇ ਨਾ ਬਾਹਰ ਹੋਟਲ 'ਚ ਰਹਿਣ। ਮੈਂ ਕਿਹਾ ਵੀ ਤੁਸੀਂ ਇਹਨਾਂ ਦੀ ਤੁਰਕਿਸ਼ ਏਅਰਲਾਈਨ ਦੀ ਫਲਾਈਟ ਅੱਗੋਂ ਵੀ ਤੁਰਕਿਸ਼ ਦੀ, ਤੁਸੀਂ ਇਹਨਾਂ ਨੂੰ ਹੋਟਲ ਦਿਓ ਕਿਉਂ ਵੀਜ਼ਾ ਲੈਣ, ਤੁਸੀਂ ਇਹਨਾਂ ਨੂੰ ਦਿਓ ਜੋ ਕੋਈ ਦੇਣਾ। ਯਾਨੀ ਐਜ਼ ਏ ਪੰਜਾਬੀ, ਯਾਨੀ ਮੇਰਾ ਦਿਮਾਗ ਖਰਾਬ ਹੋ ਗਿਆ। ਮੈਂ ਕਿਹਾ ਤੁਸੀਂ ਇਹਨਾਂ ਦਾ ਕਿਉਂ ਖਰਚਾ ਪਿਆ ਕਰਾਉਂਦੇ। ਬੀਬੀ ਬੜੀ ਪਰੇਸ਼ਾਨ। ਖੈਰ ਮੈਂ ਗੱਲ ਕੀਤੀ, ਉਹ ਅੰਦਰ ਮੈਨੇਜਰ ਕੋਲ ਟੁਰ ਗਏ। ਮੈਨੇਜਰ ਨਾਲ ਜਾ ਗੱਲ ਕੀਤੀ, ਮੈਂ ਕਿਹਾ ਗੱਲ ਇਸ ਤਰ੍ਹਾਂ ਵੀ ਇਹ ਦਿੱਲੀ ਤੋਂ ਆਏ ਨੇ ਬਹੁਤ ਲੰਬਾ ਸਫ਼ਰ ਕਰਕੇ, ਨਾ ਇਹਨਾਂ ਖਾਣਾ ਖਾਧਾ, ਇਹਨਾਂ ਨਾਲ ਬੱਚੇ ਨੇ, ਪਾਣੀ ਇਹਨਾਂ ਕੋਲ ਕੋ ਨਹੀਂ ਹੈ, ਤੁਸੀਂ ਕਿਉਂ ਇਸ ਤਰ੍ਹਾਂ ਬੇਕਰਦੇ ਹੋ। ਤੁਸੀਂ ਇਸ ਤਰ੍ਹਾਂ ਕਰੋ ਕਿ ਜਿਹੜਾ 에ਅਰਪੋਰਟ ਵਿੱਚ ਨਾ ਰੈਸਟੋਰੈਂਟ ਜਾਂ ਹੋਟਲ, ਉੱਥੇ ਇਹਨਾਂ ਨੂੰ ਵਾਊਚਰ ਦਿਓ ਔਰ ਇਹਨਾਂ ਨੂੰ ਰਿਹਾਇਸ਼ ਦਿਓ। ਕਰਨੀ ਇਸ ਤਰ੍ਹਾਂ ਹੋਈ ਅੱਲਾਹ ਤਾਲਾ ਦੀ ਤਰਫੋਂ ਕਿ ਮੌਸਮ ਕੁਦਰਤੀ ਕੋਈ ਠੀਕ ਹੋ ਗਿਆ, ਕੋਈ 1.5-2 ਘੰਟੇ ਦੇ ਵਿੱਚ ਨਾ। ਉਹਨਾਂ ਕਿਹਾ ਸਹੀ ਹੈ ਤੁਸੀਂ ਸਾਹਮਣੇ ਬਹੋ, ਤੁਹਾਨੂੰ ਬੁਲਾਉਂਦੇ ਆ। ਮੈਂ ਨਾਲ ਹੀ ਰਿਹਾ। ਮੈਨੂੰ ਆਪਣੀ ਫਲਾਈਟ ਦੀ ਤੇ ਫਿਕਰ ਹੀ ਕੋਈ ਨਹੀਂ, ਪਤਾ ਨਹੀਂ ਮੈਂ ਹੁਣ ਕਿਹੜੇ ਵੇਲੇ ਦੁਬਈ ਜਾਣਾ ਹੈ, ਤਾਂ ਕੀ ਕੋਈ ਨਹੀਂ ਟਾਈਮ। ਤੇ ਬਹਿ ਗਿਆ ਮੈਂ ਉਹਨਾਂ ਨਾਲ ਤੇ ਉਹਨਾਂ ਮੈਨੂੰ ਦੱਸਿਆ ਕਿ ਅਸੀਂ ਵੀਨਸ ਰਹਿੰਦੇ ਹਾਂ ਇਟਲੀ। ਕੋਈ ਥੋੜੀ ਦੇਰ ਬਾਅਦ ਉਹਨਾਂ ਨਵੇਂ ਬੋਰਡਿੰਗ ਕਾਰਡ ਇਹਨਾਂ ਦੇ ਇਸ਼ੂ ਕੀਤੇ ਫਲਾਈਟ ਦਾ। ਉਹਨਾਂ ਨੂੰ ਮੈਂ ਟਾਈਮ ਟੇਬਲ ਦੱਸਿਆ, ਮੈਂ ਕਿਹਾ ਫਲਾਣਾ ਨੰਬਰ ਗੇਟ ਹੋਵੇਗਾ, ਤੁਸੀਂ ਟੁਰ ਜਾਓ ਜੇ ਮੈਂ ਛੱਡ ਆਵਾਂ। ਤੇ ਹੁਣ ਮੇਰੀ ਫਲਾਈਟ ਨੂੰ ਰਹਿ ਗਿਆ ਕੋਈ ਘੰਟਾ ਡੇਢ ਤੇ 45 ਮਿੰਟ ਪਹਿਲੇ ਬੋਰਡਿੰਗ ਕਲੋਜ਼ ਹੋ ਜਾਂਦੀ ਹੈ। ਖੈਰ ਉਹਨਾਂ ਮੈਨੂੰ ਉੱਥੇ ਉਹ ਭਾਜੀ ਹਰਾ ਮੈਨੂੰ ਕਿਹਾ ਵੀ ਵਾਕਈ ਜੋ ਸੁਣਿਆ ਸੀ ਉਹਦੇ ਤੋਂ ਕਿਤੇ ਵੱਧ ਹੀ ਪਾਇਆ ਕਿ ਪੰਜਾਬੀ ਵਾਕਈ ਜਿਹੜੇ ਨੇ ਪੰਜਾਬੀਆਂ ਦਾ ਸਾਥ ਦਿੰਦੇ ਨੇ। ਤੇ ਉਹ ਜਾਂਦਿਆਂ ਮੈਨੂੰ ਕਹਿੰਦੇ ਨੇ ਵੀ ਆਪਣਾ ਨੰਬਰ ਦੇ, ਤੇ ਮੈਂ ਝੱਕ ਗਿਆ। ਮੈਂ ਕਿਹਾ ਕੀ ਕਰਨਾ ਨੰਬਰ, ਤੁਸੀਂ ਹੁਣ ਮੈਂ ਪਾਕਿਸਤਾਨ ਟੁਰ ਚੱਲਾ ਆ, ਮੇਰੇ ਕੋਲ ਨੰਬਰ ਹੋਰ ਹੋ ਜਾਣਾ ਜਾ ਕੇ। ਨਹੀਂ ਤੂੰ ਦੇ, ਮੈਂ ਜਾ ਕੇ ਮੈਂ ਵਿਆਹ ਪਤਾ ਨਹੀਂ ਕਿਵੇਂ ਕਰਾਇਆ ਤੂੰ। ਨਹੀਂ ਉਹ ਤੇ ਲਵ ਮੈਰਿਜ ਸੀ ਨਾ, ਉਹ ਤੇ ਲਵ ਮੈਰਿਜ ਸੀ ਨਾ। ਮੈਂ ਕਿਹਾ ਗੱਲ ਬਹੁਤ ਹੀ ਲੰਮੀ ਹੈ, ਸਾਈਕਲ ਦਾ ਫੜ ਲਈਏ। ਖੈਰ ਉਹ ਟੁਰ ਗਏ। ਉਹ ਅਜੇ ਵੀ ਰਾਬਤੇ ਚ ਕਦੇ ਕਿਧਰੇ ਰਹਿੰਦੇ ਨੇ, ਪੁੱਛਦੇ ਕਿਛਦੇ ਰਹਿੰਦੇ ਨੇ ਤੇ ਬੜਾ ਸ਼ੁਕਰੀਆ ਅਦਾ ਕਰਦੇ ਨੇ। ਦੂਸਰਾ 2 ਇੱਥੇ ਸਿੱਖ ਸੀ ਭਰਾ, ਉਹਨਾਂ ਨੇ ਮੈਨੂੰ, ਮੈਂ ਕਿਤੇ ਪੰਜਾਬੀ ਪਿਆ ਬੋਲਦਾ ਸ਼ਹਿਰ ਵਿੱਚ ਤੇ ਦੋਏ ਆ ਗਏ ਮੇਰੇ ਕੋਲ, ਤੁਸੀਂ ਭਾਈ ਜੀ ਇੰਡੀਆ ਤੋਂ। ਮੈਂ ਕਿਹਾ ਨਹੀਂ ਮੈਂ ਪਾਕਿਸਤਾਨ ਤੋਂ ਹਾਂ। ਅੱਛਾ ਯਾਰ ਸਾਡੇ ਨਾਲ ਇਸ ਤਰ੍ਹਾਂ ਅਸੀਂ ਕੰਮ ਕਰਨੇ ਆ ਤੇ ਸਾਨੂੰ 2 ਮਹੀਨੇ ਦੀ ਤਨਖਾਹ ਉਹਨਾਂ ਕੋਲ ਨਹੀਂ ਦਿੱਤੀ। ਮੈਂ ਹੈਰ ਉਹਨਾਂ ਦੇ ਵਰਕੇ ਸ਼ਰਕੇ ਦੇਖੇ, ਉਹਨਾਂ ਕਿਤੇ ਇਹਨਾਂ ਨੂੰ ਕੰਮ ਤੋਂ ਆਊਟ ਕਰ ਛੜਿਆ। ਮੈਂ ਕਿਹਾ ਚਲੋ ਸਹੀ ਹੈ। ਮੈਂ ਟੁਰ ਗਿਆ ਉਹਨਾਂ ਨਾਲ, ਇੱਕ ਜਿਹੜਾ ਦਾਇਰਾ ਹੁੰਦਾ ਨਾ ਸ਼ਿਕਾਇਤ ਜਿੱਥੇ ਕਰੀ ਦੀ ਕੰਪਲੇਂਟ ਸੈਂਟਰ, ਮੈਂ ਟੁਰ ਗਿਆ ਜਾ ਕੇ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਇਸ ਤਰ੍ਹਾਂ ਇਹਨਾਂ ਨੂੰ ਵਿਚਾਰਿਆਂ ਨੂੰ ਜ਼ਬਾਨ ਵੀ ਨਹੀਂ ਆਉਂਦੀ, ਕਿਉਂ ਜ਼ਿਆਦਤੀ ਕਰਦੇ ਨੇ, ਉਹਨਾਂ ਦਾ 1000 ਯੂਰੋ ਫਸੇ ਹੈ ਤੇ ਤੁਸੀਂ ਜਿਹੜਾ ਇਹਨਾਂ ਦੀ ਕੋਈ ਹੈਲਪ ਕਰੋ ਤੇ ਜਿਹੜਾ ਇਹਨਾਂ ਕੋਈ ਮਿਹਰਬਾਨੀ ਕਰੋ। ਖੈਰ ਉਹਨਾਂ ਜਿਹੜਾ ਨਾ ਉਹਨਾਂ ਕੋਲ ਨੰਬਰ ਹੁੰਦਾ ਕੰਪਿਊਟਰ ਵਿੱਚ ਸੇਵ, ਉਹਨਾਂ ਡਾਇਰੈਕਟ ਕੰਪਨੀ ਨੂੰ ਮੈਨੇਜਰ ਨੂੰ ਫੋਨ ਕੀਤਾ। ਉਹਨਾਂ ਕਿਹਾ ਕੱਲ ਇੱਥੇ ਪੇਸ਼ ਹੋਣਾ ਹੀ।
ਇਹ ਮੈਨੂੰ ਦੋਵੇਂ ਭਰਾ, ਇੱਕ ਨੇ ਨੀਲੀ ਪੱਗ ਬੰਨੀ ਤੇ ਇੱਕ ਨੇ ਖੱਟੀ ਆ ਜੀ, ਮੈਨੂੰ ਯਾਦ ਨੇ, ਕਹਿੰਦੇ ਨੇ ਭਾਈ ਜੀ ਤੁਸੀਂ ਕੱਲ ਆਉਣਾ ਜ਼ਰੂਰ। ਮੈਂ ਕਿਹਾ ਨਾ ਘਬਰਾਓ, ਮੈਂ ਆ ਜਾਂਦਾ। ਨਹੀਂ ਤੁਸੀਂ ਆਉਣਾ, ਸਾਨੂੰ ਕੋਈ ਪਤਾ ਨਹੀਂ ਲੱਗਣਾ ਇਹਨਾਂ ਕੀ ਆਉਣਾ। ਮੈਂ ਸਹੀ ਹੈ, ਚੱਲ ਮੈਂ ਕੱਲ ਆ ਜਾ। ਮੈਂ ਜਨਾਬ ਸ਼ਿਫਟ ਚੇਂਜ ਕਰਵਾਈ। ਮੈਂ ਕਿਹਾ ਸਹੀ ਹੈ, ਜਿਹੜਾ ਨਾ ਮੈਂ ਲਾਜ਼ਮੀ ਹੋ ਕੇ ਜਾਣਾ। ਮੈਂ ਹਰ ਸ਼ਿਫਟ ਚੇਂਜ ਕਰਵਾਈ। ਮੈਂ ਗਿਆ, ਉਹਨੇ ਗੱਲਬਾਤ ਕੀਤੀ। ਮੈਨੇਜਰ ਨੇ ਜਨਾਬ ਉਸੇ ਟਾਈਮ ਚੈੱਕ ਲਿਖੇ ਦਊਂ ਦੇ, ਲਿਖ ਕੇ ਜਨਾਬ ਉਹਨੇ ਆਖਿਆ ਲਿਮੋਸਲ ਬੈਂਕ ਵਿੱਚ ਜਾ ਕੇ ਆਪਣੇ ਪੈਸੇ ਲੈ ਲਿਓ। ਤੇ ਇਸ ਤਰ੍ਹਾਂ ਕਾਫੀ ਸਾਰੇ ਪੋਜ਼ਿਟਿਵ ਵੀ ਹੈ ਨੇ। ਮਤਲਬ ਜਿਹੜਾ ਨਾ, ਮੈਂ ਨਹੀਂ ਕੋਈ, ਮੈਂ ਆਪਣੀ ਤਾਰੀਫ ਕਰ ਰਿਹਾ ਕਿ ਯਾਨੀ ਵਰਤਨ ਕਿਸ ਤਰ੍ਹਾਂ ਦਾ ਰਿਹਾ। ਇਸੇ ਤਰ੍ਹਾਂ ਕਾਫੀ ਸਾਰੇ ਇਸ ਤਰ੍ਹਾਂ ਸਿੱਖ ਭਰਾ ਆ ਜਾਂਦੇ ਨੇ ਹੋਟਲ 'ਚ, ਉਹ ਫਿਰ ਮੈਨੂੰ ਪੁੱਛਣ ਦੇ ਕਿ ਇਹ ਵੈਜੀਟੇਰੀਅਨ ਹੈ ਪਿਓਰ, ਜਿਹੜਾ ਨੇ ਇਹਦੇ 'ਚ ਕੋਈ ਗੋਸ਼ਤ ਤਾਂ ਨਹੀਂ ਹੈ। ਸਪੈਸ਼ਲ ਜਿਹੜਾ ਨਾ ਕਹਿਣਗੇ ਕਿ ਤੁਹਾਡੇ ਤੇ ਸਾਨੂੰ ਯਕੀਨ ਇਹਨਾਂ ਤੇ ਨਹੀਂ ਹੈ। ਅਸੀਂ ਨਾ ਇਹ ਵੈਜੀਟੇਰੀਅਨ ਦੀ ਥੋੜਾ ਸਭ ਗੱਲ ਯਾਦ ਹੈ। ਅਸੀਂ ਨਾ ਚਲੇ ਗਏ 4-5 ਮੁਲਕਾਂ 'ਚ ਜਾਣਾ ਸੀ, ਸਿੰਗਾਪੁਰ ਤੋਂ ਹੁੰਦੇ ਤੇ ਨਾਲ ਨਾ ਤੁਰਕੀ ਵੀ ਜਾਣਾ। ਹੁਣ ਤੁਰਕੀ ਤੇ ਮੁਸਲਮਾਨਾਂ ਦਾ ਮੁਲਕ ਹੀ ਹੈ, ਉੱਥੇ ਖੈਰ ਗੋਰੇ ਬੜੇ ਹੁੰਦੇ। ਮੇਰੇ ਨਾਲ ਦਾ ਨਾ ਮੇਰੇ ਸ਼ਾਹਜਹਾਨ ਅੱਗੇ ਨਾਲ ਚਾਚੇ ਦਾ ਪਤਾ ਹੁੰਦਾ, ਉੱਥੇ ਹੋਟਲ ਤੇ ਜਾ ਕੇ ਉਹਨਾਂ ਆਂਦਾ ਇੰਗਲਿਸ਼ ਸਾਨੂੰ ਪਤਾ, ਤੁਹਾਨੂੰ ਫਿਰ ਜਿੰਨੀ ਆਉਂਦੀ ਉਹਦੀ, ਯੂ ਹੈਵ ਵੈਜ, ਯੂ ਹੈਵ ਹਲਾਲ ਫੂਡ ਆਂਦਾ। ਉਹ ਕੋਣ ਹੈਗਾ ਪਾਕਿਸਤਾਨੀ, ਆਂਦਾ ਭਾਈ ਇਹ ਤੁਸੀਂ ਮੁਸਲਮਾਨਾਂ ਦੇ ਦੇਸ਼ ਹੀ ਫਿਰ ਰਹਿੰਦੇ, ਹਲਾਲ ਹੀ ਮਿਲਣਾ। ਉਹ ਇੱਕ ਜੋੜਾ ਤੇ ਵਿਚਾਰਾ ਇੰਗਲੈਂਡ ਤੋਂ ਆਇਆ ਤੇ 5 ਸਟਾਰ ਹੋਟਲ 'ਚ ਉਹਨਾਂ ਦੀ ਬੁਕਿੰਗ, ਤੇ ਉਹਨਾਂ ਨੂੰ ਰਾਤੀ ਕਿਤੇ ਕਮਰੇ 'ਚ ਉਹਨਾਂ ਦੀ ਐਂਟਰੀ ਹੋਈ ਤੇ ਕਮਰੇ 'ਚ ਪਏ ਸੈਂਡਵਿਚ, ਤੇ ਸੈਂਡਵਿਚ ਵਿੱਚ ਸੌਸੇਜਿਸ ਸੀ। ਤੇ ਉਹ ਜ਼ਾਹਿਰ ਗੋਸ਼ਤ ਸੀ, ਉਹਨਾਂ ਨਹੀਂ ਸੀ ਖਾਣਾ। ਤੇ ਉਹ ਵਿਚਾਰੇ ਬਾਹਰ ਲੱਗੇ ਫਿਰਨ, ਕੋਈ ਇੰਡੀਅਨ ਰੈਸਟੋਰੈਂਟ ਲੱਭੇ ਨੂੰ। ਰਾਤੀ 12 ਵਜੇ ਤੁਹਾਨੂੰ ਕਿਹੜਾ ਇੰਡੀਅਨ ਰੈਸਟੋਰੈਂਟ ਖੁੱਲੇ ਆ ਲੱਭੇ। ਮੈਂ ਕਿਹਾ ਮੈਂ ਤੇ ਤੁਹਾਡੇ ਵਾਸਤੇ ਇਤਨਾ ਕਰ ਸਕਣਾ, ਤੁਸੀਂ ਮੇਰੇ ਘਰ ਆ ਜਾਓ ਤੇ ਮੈਂ ਤੁਹਾਨੂੰ ਦਾਲ ਰੋਟੀ ਬਣਾ ਦੇਣਾ, ਫਿਰ ਜੇ ਤੁਸੀਂ ਇਹੀ ਖਾਣੀ ਹੈ। ਫਿਰ ਹੁਣ ਰਾਤ ਦੇ ਟਾਈਮ ਤੇ ਇਹੀ ਹੋ ਸਕਦਾ, ਬਾਕੀ ਤੇ ਸਭ ਕੁਝ ਬੰਦ ਹੈ। ਨਹੀਂ ਅਸੀਂ ਉਹ ਨਾ, ਫਿਰ ਵਿਚਾਰਿਆਂ ਕੀ ਪਤਾ ਬਿਸਕੁਟ ਲੈ ਇਹ ਵੇਖ ਲਓ ਕਿ ਬਾਹਰ ਖਾਦਾ। ਜਦੋਂ ਜਾਈਦਾ ਅਰੋੜਾ ਸਾਹਿਬ, ਉੱਥੇ ਜਾ ਕੇ ਆਖੀਦਾ ਬਿਨਾਂ ਤਫਰੀਕ ਤੋਂ ਪਾਕਿਸਤਾਨੀ ਇੰਡੀਅਨ ਹੋਵੇ, ਉੱਥੋਂ ਖਾ ਲਾਂਗੇ। ਹਾਂ ਬਿਲਕੁਲ ਇਸੇ ਤਰ੍ਹਾਂ ਹੀ। ਉੱਥੋਂ ਲੱਭੀਦਾ ਨਹੀਂ ਇੰਡੀਅਨ ਢਿੱਲੋਂ ਸਾਹਿਬ, ਇੰਡੀਅਨ ਰੈਸਟੋਰੈਂਟ ਹੈ ਪਾਕਿਸਤਾਨੀ ਬੰਦਿਆਂ ਦੇ, ਲੇਕਿਨ ਨਾ ਇੰਡੀਅਨ ਰੈਸਟੋਰੈਂਟ ਰੱਖੇ ਉਹਨਾਂ ਦਾ। ਜੀ ਖਾਣੇ ਸਾਰੇ ਜਿਹੜੇ ਨੇ ਪਾਕਿਸਤਾਨੀ ਇੰਡੀਅਨ ਹੈ। ਇਮਰਾਨ ਰਿਹਾਨ। ਅੱਛਾ ਜੀ, अस्सलाम वालेकुम, सत श्री अकाल अरोड़ा साहब, नईम साहब, ढिल्लों साहब, ਤੁਹਾਡੇ ਸਾਰਿਆਂ ਨੂੰ ਤੇ ਬੜੀਆਂ ਅੱਛੀਆਂ ਗੱਲਾਂ ਕਰ ਰਹੇ ਹੋ ਤੁਸੀਂ ਸਾਰੇ। ਤੇ ਸਾਡੇ ਸਿੱਖ ਭਾਈ ਨੇ ਪੰਜਾਬੀ ਸਭ ਨਾਲੋਂ ਸਾਨੂੰ ਪਿਆਰੇ ਇਸ ਤੋਂ ਲੱਗਦੇ ਨੇ, ਸਾਡੀ ਮਾਂ ਬੋਲੀ ਬੋਲਦੇ ਨੇ ਪੰਜਾਬੀ ਜ਼ੁਬਾਨ। ਤੇ ਸਰ ਮੇਰਾ ਤਲਕ ਹੈ ਬਾਵਲਪੁਰ ਤੋਂ ਨਾ, ਇੱਕ ਬੈਕਵਰਡ ਏਰੀਆ ਦੇ ਨਾਲ ਸਾਡਾ ਤਲਕ ਹੈ। ਮੇਰੇ ਨਾਲ ਯਜ਼ਮਾਨ ਸਾਈਡ ਤੇ ਅਸੀਂ ਰਹਿੰਦੇ ਹਾਂ, ਬਾਵਲਪੁਰ ਦੀ ਇੱਕ ਤਹਿਸੀਲ ਹੈ। ਤੇ ਮੈਂ ਇਸ ਟਾਈਮ ਪਹਿਲੀ ਗੱਲ ਤੇ ਆ ਵੀ ਇਮਰਾਨ ਬੈਕਵਰਡ ਕਿਉਂ? ਪਾਕਿਸਤਾਨ ਦਾ ਹਿੱਸਾ ਤੇਰਾ, ਜਿੱਥੇ ਤੂੰ ਰਹਿੰਦਾ ਉੱਥੋਂ ਦਾ ਉਹੀ ਸਾਰਾ ਬੈਕਵਰਡ ਕਿਉਂ? ਨਹੀਂ ਸਰ, ਉਹ ਸਰ ਉਹ ਇਸ ਤੋਂ ਬੈਕਵਰਡ ਆਖਦੇ ਆ ਕਿ ਜਿਹੜਾ ਸਾਡਾ ਯਜ਼ਮਾਨ ਹੈ ਨਾ, ਇਹ ਰੋਹੀ ਆਖਿਆ ਜਾਂਦਾ ਪੂਰੇ ਪਾਕਿਸਤਾਨ 'ਚ ਨਾ। ਤੇ ਇਸ ਤੋਂ ਅਸੀਂ ਇਹਨੂੰ ਨਾ ਬੈਕਵਰਡ ਮੰਨਦੇ ਆ। ਤੇ ਉਹ ਇੰਝ ਕਿ ਮੈਂ ਮਾਸਟਰਸ ਕਰ ਰਿਹਾ ਤੇ ਸਾਡੇ ਸਿੱਖ ਭਾਈ, ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਸਨ ਮੈਟ੍ਰਿਕ 'ਚ ਦਾ। ਤੇ ਇੱਥੇ ਸਾਡਾ ਮੈਂ ਜਾਂਦਾ ਸੀ ਸਕੂਲ, ਇੱਕ ਛੋਟਾ ਜਿਹਾ ਕਸਬਾ ਸੀ ਸਾਡੇ ਪਿੰਡ ਦੇ ਨਾਲ ਨਾ, ਢੇਲ ਵਾਲੇ ਦਾ ਨਾਂ ਤੋਂ। ਤੇ ਉੱਥੇ ਨਾ ਨਨਕਾਣਾ ਸਾਹਿਬ ਤੋਂ ਆਉਂਦੇ ਸਨ ਤੇ ਉਹਨਾਂ ਦਾ ਨਾ ਇੱਥੇ ਹਕਮਤ ਦਾ ਕੰਮ ਸੀ। ਤੇ ਮੈਂ ਗਿਆ, ਮੈਂ ਕਿਹਾ ਯਾਰ ਸਾਡੇ ਸਰਦਾਰ ਨੇ ਪੰਜਾਬੀ ਨੇ ਬੜੇ ਵੰਜੂ, ਯਾਨੀ ਕਿ ਦੂਰੋਂ ਪਿਆਰ ਨਜ਼ਰ ਆਉਂਦਾ ਸੀ ਵੀ ਚਲੋ ਇਹਨਾਂ ਨਾਲ ਜਾ ਕੇ ਮਿਲਾਂ ਤਾਂ ਸਹੀ ਇੱਕ ਵਾਰੀ। ਮੈਂ ਗਿਆ, ਮੈਂ ਆਖਿਆ ਮੈਂ ਨਾ ਤੁਹਾਨੂੰ ਗਲੇ ਮਿਲਣਾ ਚਾਹੁੰਦਾ, ਉਂਝ ਤੇ ਲੈਣਾ ਦੇਣਾ ਮੈਂ ਤੁਹਾਡੇ ਕੋਲ ਕੁਛ ਨਹੀਂ, ਇੱਕ ਵਾਰੀ ਨਾ ਗਲੇ ਮਿਲਣਾ ਚਾਹੁੰਦਾ। ਉਹਨਾਂ ਆਖਿਆ ਮੈਂ ਗਿਆ, ਉਹਨਾਂ ਨਾਲ ਗਲੇ ਮਿਲਿਆ ਬੜੇ ਅੱਛੇ ਤਰੀਕੇ ਨਾਲ। ਮੈਂ ਗੱਲ ਕਰਨ ਦਾ ਮਕਸਦ ਹੈ ਵੀ ਕਿ ਜੀ ਅਸੀਂ ਜੋ ਵੀ ਹਾਂ, ਜਿੱਥੇ ਵੀ ਪਹੁੰਚ ਗਏ ਹਾਂ, ਸਾਡੀ ਜਿਹੜੀ ਜ਼ੁਬਾਨ ਹੈ ਸਾਨੂੰ ਇੱਕ ਦੂਸਰੇ ਦੇ ਕਰੀਬ ਲਿਆਉਂਦੀ ਹੈ, ਇਹ ਸਾਨੂੰ ਨਜ਼ਦੀਕ ਲਿਆਉਂਦਾ ਹੈ, ਬਹੁਤ ਜ਼ਰੀਆ ਹੈ। ਹੋਰ ਵੇਖੋ ਜੀ, ਸਾਡੇ ਨਾਲ ਹੋਰ ਵੀ ਲੋਕ ਰਹਿੰਦੇ ਨੇ। ਮੈਂ ਅਕਸਰ ਗੱਲ ਆਖਣਾ, ਸਾਡੇ ਇੱਥੇ ਲੋਕ ਸ਼ੁਰੂ ਕਰ ਗਏ ਨੇ ਗੱਲਾਂ ਕਰਨੀਆਂ ਕਿ ਆਪਣੇ ਬਾਲਾਂ ਨਾਲ ਉਰਦੂ ਬੋਲਦੇ ਨੇ, ਇੰਗਲਿਸ਼ ਬੋਲਦੇ ਨੇ, ਆਪਣੀ ਮਾਂ ਬੋਲੀ ਜ਼ੁਬਾਨ ਨੂੰ ਨਹੀਂ ਤਰਜੀਹ ਦਿੰਦੇ। ਇਹ ਯਾਨੀ ਕਿ ਬੜਾ ਗਲਤ ਕਰਦੇ ਨੇ, ਸਾਡੀ ਸ਼ਨਾਖਤ ਖਤਮ ਹੋ ਸਕਦੀ ਹੈ। ਮੈਂ ਇਹ ਗੱਲ ਇਸ ਫੋਰਮ ਦੇ ਜ਼ਰੀਏ ਆਖਣਾ ਚਾਹੁੰਦਾ ਕਿ ਆਪਣੀ ਜ਼ੁਬਾਨ ਨੂੰ ਤੁਸੀਂ ਤਰੱਕੀ ਦੇਵੋ, ਉਹਨੂੰ ਤਵੱਜਾ ਦੇਵੋ, ਉਹਨੂੰ ਉਹਦੇ ਤੇ ਮਾਣ ਕਰੋ। ਤੇ ਜਿਹੜੇ ਅੱਜ ਕੱਲ੍ਹ ਲੋਕ ਸਾਡੇ ਵਿੱਚ ਕੁਝ ਮਾਡਰਨ ਪੈਦਾ ਹੋ ਗਏ ਨੇ, ਜਾਂ ਮੈਂ ਗਲਤ ਨਹੀਂ ਉਹਨਾਂ ਨੂੰ ਆਖਦਾ, ਮੈਂ ਸਿਰਫ ਇਹੀ ਆਖਦਾ ਕਿ ਆਪਣੀ ਜ਼ੁਬਾਨ ਨੂੰ ਵੀ ਯਾਦ ਰੱਖੋ, ਉਹਦੇ ਵਿੱਚ ਤੁਹਾਨੂੰ ਮਜ਼ਾ ਹੈ। ਇੱਕ ਮਿਸਾਲ ਦਿੱਤੀ ਜਾਂਦੀ ਹੈ
ਕਿ ਮਾਂ ਬੋਲੀ ਨੂੰ ਭੁੱਲ ਜਾਵੇਂਗਾ ਕੱਖਾਂ ਵਾਂਗ ਰੁੱਲ ਜਾਵੇਂਗਾ। ਹਾਂ ਤੇ ਬਿਲਕੁਲ। ਸਾਡੇ ਜਿੰਨੇ ਵੀ ਪੰਜਾਬੀ ਵੇਖਣ ਵਾਲੇ ਨੇ ਤੇ ਉਹਨਾਂ ਨੂੰ ਮੈਂ ਇਹ ਹੀ ਆਖਾਂਗਾ ਕਿ ਆਪਣੀ ਜ਼ੁਬਾਨ ਨੂੰ ਨਾ ਛੱਡੋ ਨਾ, ਉਹਦੇ ਤੇ ਫਖਰ ਕਰੋ, ਉਹਦੇ ਤੇ ਮਾਣ ਕਰੋ। ਕੋਈ ਇਹ ਨਹੀਂ ਤੁਹਾਨੂੰ ਆਖਣ ਲੱਗਾ ਵੀ ਇਹਨੇ ਪੰਜਾਬੀ ਬੋਲੀ ਹੈ ਤੇ ਇਹ ਜੀ ਬੈਕਵਰਡ ਹੈ ਜਾਂ ਅਨਪੜ੍ਹ ਹੈ ਜਾਂ ਪੇਂਡੂ ਹੈ ਜਾਂ ਤੁਸੀਂ ਆਪ ਹੀ ਆਪਣੀ ਜ਼ੁਬਾਨ ਨੂੰ ਉੱਤੇ ਲੈ ਕੇ ਜਾਣਾ ਹੈ। ਇਹਨੂੰ ਬੋਲੋ, ਇਹਨੂੰ ਉੱਤੇ ਲੈ ਕੇ ਜਾਓ, ਇਹਦੇ ਤੇ ਵਰਕ ਕਰੋ। ਸਾਨੂੰ ਮਾਣ ਹੈ ਇਹਦੇ ਤੇ ਕੋਈ, ਯਾਨੀ ਕਿ ਇਹਦੇ ਚ ਕੋਈ ਬਾਤ ਨਹੀਂ। ਬਿਲਕੁਲ ਮਾਣ ਹੋਣਾ ਵੀ ਚਾਹੀਦਾ। ਤੇ ਤੁਸੀਂ ਨਾਲ ਹੀ ਰਿਓ ਸਾਡੇ, ਤੁਹਾਡੇ ਤੇ ਵੀ ਸਾਨੂੰ ਮਾਣ ਆ। ਤੁਸੀਂ ਏਡੀ ਵਧੀਆ ਗੱਲਾਂ ਕੀਤੀਆਂ ਜੀ ਰੋੜਾ ਸਾਹਿਬ। मैं एक दोस्त वाले पुछ रहे थे जी प्रमोद सिंह जी ढिल्लों साहब मेरा कमेंट शो होता है नहीं बिल्कुल हो रहा है ਤੁਸੀਂ ਆਪਣੀ ਗੱਲ ਰੱਖੋ ਜੋ ਤੁਸੀਂ ਕਹਿਣਾ ਚਾਹੁੰਦੇ ਤੁਹਾਡਾ ਕਮੈਂਟ ਅਸੀਂ ਪੜ੍ਹ ਸਕਦੇ ਹਾਂ ਜੀ। ਤੇਜ ਸੰਧੂ ਸਾਡੇ ਨਾਲ ਹੈ ਬਿਲਕੁਲ, ਆਪਣਾ ਤੇਰੇ ਨਾਲ ਗਵਾਂਢੀ ਆ ਇਮਰਾਨ, ਤੇਰੇ ਤੋਂ 50 ਕਿਲੋਮੀਟਰ ਦੂਰ ਹੈ ਦੂਜੇ ਪਾਸੇ। ਤੇਜ ਸੰਧੂ ਹੁਣੇ ਆਗਰਾ ਪਟਕਾ ਬੰਨ ਕੇ ਵਿੱਚ ਮੈਦਾਨ ਦੇ ਲੱਗ ਜੇ ਪਤਾ ਵਾ ਮੁੰਡੇ ਨੂੰ। ਰਜਿੰਦਰ ਜੀ ਤੇ ਸਾਡਾ ਇਹਨਾਂ ਨਾਲ ਵੀ ਗੱਲ ਕਰ ਲਈਏ। ਰਜਿੰਦਰ ਜੀ ਸੁਣ ਰਹੇ ਸਾਨੂੰ? ਰਜਿੰਦਰ ਜੀ नहीं मिलता है ਰਜਿੰਦਰ ਜੀ ਨਹੀਂ ਹੈ। नहीं कोई गल नहीं। हाँ जी साजिद भाई वाल फिर मुड़ाने ਜਾਂ ਰੋੜਾ ਸਾਹਿਬ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ? जी रोड़ा साहब गल कर रहे ने या मैं करा? हाँ जी मैं सिर्फ जी जुबान की गल तुरी है मैं दो गल्लां इस बारे कर रहा जी। पहली गल जी जुबान की तुरी है, जुबान कोई भी भैड़ी नहीं। अंग्रेजी उर्दू पंजाबी तमिल तुम जो कुछ भी बोल सकते बोलो, कोई जुबान बिल्कुल जुबान है। और माँ बोली फिर भी माँ बोली अपनी हाँ है, वो अपनी जगह है, उस जगह कोई होर नहीं ले सकती। ये गल याद रखो। मैं खुद मैं अपनी 4-5 जुबाना बोल रहा दसिया टर्किश है, टर्किश बोल रहे हो, कोई भैड़ी गल नहीं। उर्दू असीं सारे बोलते हैं, कोई वधिया बोलता है, कोई बहुत वधिया नहीं बोल सकता। जुबाना अपनी जगह चलदियां ने, पर पंजाबी ਉਹੀ ਜਿਹੜੀ ਸਾਨੂੰ ਸਾਰਿਆਂ ਨੂੰ ਜੋੜਦੀ ਹੈ। ਜਿਵੇਂ ਅਸੀਂ ਪੰਜਾਬੀ ਭੁੱਲ ਗਏ ਉਸ ਵੇਲੇ ਸਾਡੀ ਸਾਂਝ ਦੀ ਨਾਲ ਵਿਚਲੀ ਹੋ ਰਹੀ ਹੈ। ਜੇ ਸਾਂਝ ਬਰਕਰਾਰ ਰੱਖਣੀ ਤਾਂ ਸਾਨੂੰ ਜ਼ੁਬਾਨ ਵੀ ਆਪਣੀ ਬਰਕਰਾਰ ਰੱਖਣੀ ਪਏਗੀ। ਇਸ ਕਰਕੇ ਬਹੁਤ ਵਧੀਆ ਗੱਲ ਕਹੀ ਤੁਸੀਂ, ਬਹੁਤ ਸ਼ੁਕਰੀਆ ਤੁਹਾਡਾ ਇਸ ਗੱਲ ਲਈ। ਰੋੜਾ ਸਾਹਿਬ ਵਿਕਾਸ ਰਿਸ਼ੀ ਦਾ ਜੀ 84 ਦੇ ਸ਼ਹੀਦਾਂ ਨੂੰ ਸਲਾਮ। ਬਿਲਕੁਲ ਜੀ ਸਾਡਾ ਵੀ ਸਾਰਿਆਂ ਦਾ ਜਿਹੜੇ ਉਦੋਂ 84 ਦੇ ਦੰਗਿਆਂ 'ਚ ਇਸ ਦੁਨੀਆ ਤੋਂ ਤੁਰ ਗਏ ਉਹਨਾਂ ਸਾਰਿਆਂ ਨੂੰ ਜੀ ਸਲੂਟ ਸਲਾਮ ਜੀ। ਵਿਕਾਸ ਜੀ ਤੁਹਾਡਾ ਬਹੁਤ ਸ਼ੁਕਰੀਆ। बहुत शुक्रिया इमरान जी ਤੁਹਾਡਾ ਵੀ ਬਹੁਤ ਸ਼ੁਕਰੀਆ ਜਨਾਬ ਜੀ ਜੀ। ਤੇ ਪੰਜਾਬੀ ਤੇ ਹੁਣ ਇੱਕ ਮਿੰਟ ਸੌਰੀ ਕਿਉਂਕਿ ਮੈਂ ਹੁਣ ਚੱਲਾ ਆ, ਮੈਂ ਜਾਣਾ ਹੈ ਸਮੁੰਦਰ ਤੇ ਮੈਂ ਰੋਟੀਆਂ ਨਾਸਰ ਭਾਈਜਾਨ ਨੂੰ ਸੱਟ ਕੇ ਆਉਣੀਆਂ ਨੇ ਮੱਛੀਆਂ ਵਾਸਤੇ, ਜਿਹੜੀਆਂ ਵੱਜ ਜਾਂਦੀਆਂ ਨੇ ਅਸੀਂ ਉਹਨੂੰ ਕੂੜੇ 'ਚ ਨਹੀਂ ਸੱਟਦੇ ਆ ਉਹਨੂੰ, ਉਹ ਸਮੁੰਦਰ 'ਚ ਸੱਟ ਕੇ ਆਵੀਦੇ ਨੇ। ਤੇ ਮੈਂ ਚੱਲਾ ਸੀ, ਮੈਂ ਇਜਾਜ਼ਤ ਲੈ ਲਈਏ। ਤੇ ਹੁਣ ਇੱਥੇ ਤੁਰਕਸ਼ ਵਾਲੇ ਵੀ ਪੰਜਾਬੀ ਬੋਲਣ ਦੇ, ਕਿਉਂਕਿ ਸਿੱਧੂ ਮੂਸੇ ਵਾਲੇ ਸੀ ਰੈਸਟੋਰੈਂਟ ਤੇ ਮਛਰਾਇਆ ਹੁੰਦਾ, ਗੋਰੇ ਨੱਚਦੇ ਹੁੰਦੇ ਨੇ ਸਹੀ। ਤੁਸੀਂ ਮੰਨਦੇ ਹੋ ਕਿ ਮਸਲ 70-80 ਬੰਦੇ ਰੈਸਟੋਰੈਂਟ 'ਚ ਹੁੰਦੇ ਨੇ ਗੈਰ ਮੁਲਕੀ ਸਾਰੇ, ਔਰ ਸਾਰੇ ਜਿਹੜੇ ਨੇ ਫੋਰਨਰ ਉਹ ਸਿੱਧੂ ਮੂਸੇਵਾਲੇ ਨੂੰ ਪਸੰਦ ਕਰਦੇ ਜੇ ਬੜਾ, ਗਾਣੇ ਜਿਸਲੇ ਉਹ ਲਾਈਦੇ ਨੇ। ਵੈਸੇ ਤੇ ਜਿਹੜੇ ਸਿਆਣੇ ਥੋੜੇ ਜਿਹੇ ਹੁਣ ਜਿਵੇਂ ਤੁਸੀਂ ਮਤਲਬ ਤੁਹਾਨੂੰ ਸਿਆਣੇ ਮੈਂ ਕਹਾਂਗਾ, ਤੁਸੀਂ ਸਿਆਣੇ ਜਿਹੜੇ ਬੁੱਢੇ ਹੋ ਗਏ ਤੇ ਉਹ ਆਂਦੇ ਵੀ ਸਿੱਧੂ ਮੂਸੇਵਾਲਾ ਨਹੀਂ, ਪਰ ਮੈਂ ਤਜਿੰਦਰ ਹੁੰਦਲ ਜੀ ਸੁਣਦੇ ਨੇ ਸਾਨੂੰ, ਸਾਡੇ ਬੜੇ ਅੱਛੇ ਦੋਸਤ ਨੇ, ਇਹ ਪਾਕਿਸਤਾਨ ਆਏ ਨਾ, ਕਿਉਂਕਿ ਬੱਚਿਆਂ ਨੂੰ ਫਰਕ ਨਹੀਂ ਲੱਗਦਾ ਬਹੁਤਾ। ਜਿਵੇਂ ਚਾਈਨੀਜ਼ ਨੇ ਨਾ, ਚਾਈਨੀਜ਼ ਨੂੰ ਆਪਾਂ ਵੇਖਦੇ ਆ ਵੀ ਇੱਕੋ ਤਰ੍ਹਾਂ ਦੇ ਸਾਨੂੰ ਲੱਗਦੇ ਨੇ। ਹੁਣ ਜਿੰਨਾ ਪੱਗ ਬੰਨੀ ਹੁੰਦੀ ਨਾ ਉਹ ਲੱਗਦਾ ਵੀ ਇੱਕੋ ਜਿਹੇ ਸਰਦਾਰ ਇੱਕੋ ਜਿਹੇ। ਉਹ ਨਿਆਣਿਆਂ ਦੇ ਉਹ ਹੁੰਦਲ ਸਾਹਿਬ ਨੂੰ ਦੇਖ ਕਹਿੰਦਾ ਉਹ ਸਿੱਧੂ ਮੂਸੇਵਾਲਾ ਦਾ ਬਾਗ ਆ। ਜ਼ਿਕਰ ਨਹੀਂ ਕੀਤਾ ਅੱਜ ਮੈਨੂੰ ਗੱਲ ਤੋਂ ਚੇਤੇ ਆ ਗਿਆ। ਇੱਕ ਵਾਰ ਗੱਲ ਸ਼ਾਇਦ ਗੱਲ ਪੂਰੀ ਸੱਚ ਨਹੀਂ। ਤੁਹਾਨੂੰ ਯਾਦ ਹੈ ਮੈਂ ਜਦੋਂ ਪਹਿਲੀ ਦਫਾ ਪਾਕਿਸਤਾਨ ਆਇਆ ਤੁਹਾਡੇ ਲਈ ਵੀਡੀਓ ਬਣਾਈ ਜਿਹੜੀ ਬੜੀ ਪਪੂਲਰ ਹੋਈ, ਜਿਹੜੀ YouTube ਤੇ ਬੜੇ ਵਿਊਜ਼ ਦੇ ਦਿੱਤੇ। ਉਸ ਤੋਂ ਜਦੋਂ 6-7 ਮਹੀਨੇ ਬਾਅਦ ਦੁਬਾਰਾ ਪਾਕਿਸਤਾਨ ਆਉਣ ਦਾ ਮੌਕਾ ਮਿਲਿਆ, ਮੈਂ ਸ਼ਾਹੀ ਮਸਜਿਦ ਵਾਲੇ ਪਾਸੇ ਗਿਆ ਤੇ ਮੈਂ ਜਦੋਂ ਕਿਲੇ ਵਿੱਚ ਗਿਆ ਤੇ ਉੱਥੇ ਦੋ ਮੁੰਡਿਆਂ ਨੇ ਮੈਨੂੰ ਰੋਕ ਲਿਆ, ਕਹਿੰਦੇ ਮੈਂ ਤੁਹਾਨੂੰ ਵੇਖਿਆ ਜੀ। ਮੈਂ ਕਿਹਾ ਯਾਰ ਮੈਂ ਤਾਂ ਤੁਸੀਂ ਮੈਨੂੰ ਕਿੱਥੇ ਵੇਖਿਆ? ਕਹਿੰਦੇ ਸੀ ਉਹੀ ਜਿਹਦੀ ਵੀਡੀਓ ਹੈਗੀ ਹੈ, ਪੰਜਾਬੀ ਲਹਿਰ ਤੇ ਜਿਹੜੀ ਵੀਡੀਓ ਹੈਗੀ ਹੈ। ਮੈਂ ਹੈਰਾਨ ਰਹਿ ਗਿਆ ਕਿ ਲੋਕਾਂ ਨੇ ਉਸ ਵੀਡੀਓ ਨੂੰ ਇੰਨਾ ਤੱਕ ਵੇਖਿਆ ਕਿ ਮੈਨੂੰ ਮਸਜਿਦ ਉੱਥੇ ਸ਼ਾਹੀ ਮਸਜਿਦ ਦੇ ਇਲਾਕੇ ਵਿੱਚ ਸੈਲਫੀਆਂ ਲਈ ਹੈ। ਆਮ ਤੌਰ ਤੇ ਕਹਿੰਦੇ ਕਿਸੇ ਪਛਾਣ ਨਹੀਂ ਹੈਗੀ, ਪਰ ਉਹਨਾਂ ਨੂੰ ਉੱਥੇ ਪਛਾਣਿਆ। ਮੇਰੇ ਵਾਸਤੇ ਬੜੀ ਹੈਰਾਨਗੀ ਵਾਲੀ ਗੱਲ ਸੀ। ਇੱਕ ਨਵੀਂ ਚੀਜ਼ ਮੈਨੂੰ ਉੱਥੇ ਜਿਹੜਾ ਮੈਨੂੰ ਐਕਸਪੀਰੀਅੰਸ ਕਰਨ ਨੂੰ ਮਿਲੀ ਉੱਥੇ ਮਸਜਿਦ ਵਿੱਚ। ਇਸੇ ਤਰ੍ਹਾਂ ਹੀ ਆਪੂ 3-4 ਵਾਰੀ ਦੇਖੀ ਹੈ। ਆਦਲ ਭਾਈ ਨਾਲ ਹੀ ਰਿਓ ਜਾਇਓ ਨਾ, ਲਈ ਮੱਛੀਆਂ ਤੁਹਾਡੀਆਂ ਭੁੱਖੀਆਂ ਨਹੀਂ ਮਰਦੀਆਂ। ਇਫਤਖਾਰ ਜੀ ਇਫਤਖਾਰ ਨਹੀਂ, ਮੈਨੂੰ ਯਾਦ ਆਇਆ ਲਾਕਡਾਊਨ ਹੁਣ ਖਤਮ ਹੋ ਗਿਆ, ਹੁਣ ਮਸਲਾ ਨਹੀਂ ਰਾਤੀ ਬਾਹਰ ਨਿਕਲ ਸਕਦੇ ਹੋ ਘਰੋਂ। ਇਫਤਖਾਰ ਸਾਹਿਬ ਵੈਲਕਮ।
हेलो। जी इफ्तिखार साहब बेड ਦੇ ਥੱਲੇ ਬੜੇ ਹੋ ਕਿ ਛਾਤੀ ਮੇਰੀ ਹੈ? मैं बैठ ते गया लॉकडाउन की वजह नाल यार बुरे हाल ते बाके दिहाड़े। ਆ ਤੁਹਾਡੀ ਛਾਤੀ ਇਸ ਤਰ੍ਹਾਂ ਦੀ ਹੈ ਨਾ ਜਿਵੇਂ ਬੈੱਡ ਦੇ ਥੱਲੇ ਫਟੀਆਂ ਲੱਗੀਆਂ ਹੁੰਦੀਆਂ। नहीं नो बैठ मेरी आवाज आ रही है तानू? ਹਾਂਜੀ ਹਾਂਜੀ ਆ ਰਹੀ ਜੀ आवाज आ रही है मेरी? ਹਾਂਜੀ ਆ ਰਹੀ ओहो मेरे वाल वेखोगे ना तुसी हैरान हो जाओगे की होया। ਨੇ बुरे ਮੈਂ ਤਾਂ हाल ਤੁਹਾਡਾ ते ਬੈੱਡ ਵੇਖਣ ਡਿਆ ਵਾ ਤੇ ਬੈੱਡ ਦੇ ਉੱਤੇ ਛੱਤ ਹੋਵੇ ਤੁਸੀਂ ਬਣਾਈ ਨਾ ਮੈਂ ਤਾਂ ਪਰੇਸ਼ਾਨ ਹੋ ਗਿਆ ਪਤਾ ਨਹੀਂ ਕੀ ਗੱਲ ਹੋ ਗਈ। मेरा पपी मेरे नाल है गया। ਹਾਂਜੀ ਹਾਂਜੀ ਵਾਹ ਜੀ मैं ਹਾਂਜੀ ਇਫਤਿखार ਸਾਹਿਬ ਕੀ ਕਹਿਣਾ ਚਾਹੁੰਦੇ ਹੋ? मैं तो ये कहना चाहना जो तुसी कह रहे हो ना यानी अपने सरदार साहब है ने साजिद नदीम ते आदिल साहब you know one thing I do know I live in Canada right ਤੇ ਮੈਨੂੰ ਤੇ ਆਪਣੀ ਪੰਜਾਬੀ ਜਿਹੜੀ ਹੈਗੀ ਨਾ ਉਹ ਤੇ ਮੈਂ ਛੱਡ ਹੀ ਨਹੀਂ ਸਕਦਾ ਕਿਸੇ ਸੂਰਤ ਮੈਂ ਹੈਰਾਨ ਹੋਣਾ ਲੋਕਾਂ ਨੂੰ ਕਿ you know ਅਮਰੀਕਾ ਕੈਨੇਡਾ ਔਰ ਯੂਰਪ ਔਰ ਐਨੀਵੇਅਰ you know they ਉਹ ਬਿਲਕੁਲ ਹੀ ਭੁੱਲ ਜਾਂਦੇ ਨੇ ਆਪਣੀ ਜ਼ੁਬਾਨ ਨੂੰ ਆਪਣੀ ਮਾਂ ਬੋਲੀ ਨੂੰ ਜੀ ਤੇ ਬੜਾ ਉਹ ਮੇਰੇ ਖਿਆਲ 'ਚ ਬੜਾ ਸ਼ਰਮ ਮਹਿਸੂਸ ਕਰਦੇ ਨੇ ਕਿ you know ਉਹ ਪੰਜਾਬੀ ਬੋਲਦੇ ਨੇ ਤੇ ਇਹ ਗੱਲ ਜਿਹੜੀ ਹੈਗੀ ਹੈ ਨਾ ਮੈਨੂੰ ਨਹੀਂ you know ਆਪਦੀ ਇੱਕ ਵਾਰੀ ਵੀ ਤੇ ਆਪਣੇ ਮੇਰੇ ਨਾਲ ਮੈਂ ਕਿਚਨ 'ਚ ਰਹਿਣਾ ਨਾ ਤੇ ਕਾਫੀ ਸਾਰੇ ਮੇਰੇ ਸਰਦਾਰ ਵੀਰ ਜਿਹੜੇ ਹੈਗੇ ਨੇ ਉਹ you know ਅਸੀਂ ਬਹਿੰਦੇ ਆ ਇਕੱਠੇ ਤੇ you know the life is so good here I'm so surprised ਕਿ you know like ਅਸੀਂ ਆਪਣੀ ਪੰਜਾਬੀ ਨੂੰ ਕਿਸ ਤਰ੍ਹਾਂ ਭੁੱਲ ਗਏ ਮੈਂ ਹੈਰਾਨ ਹੋ ਗਿਆ ਮੈਂ ਲਾਹੌਰ ਦਾ ਹੈਗਾ ਐਕਚੁਅਲੀ ਠੀਕ ਹੈ ਨਾ ਹਾਂਜੀ ਹਾਂਜੀ ਤੇ you know ਉਹ 20-25 ਸਾਲ ਪਹਿਲੇ ਛੱਡਿਆ ਸੀ ਲਾਹੌਰ ਹੁਣ ਮੈਂ ਜਾਣਾ ਤੇ ਮੈਂ ਹੈਰਾਨ ਹੋ ਗਿਆ ਕਿ ਲਾਈਕ ਖਾਸ ਤੌਰ ਤੇ ਸ਼ਹਿਰ ਲਾਹੌਰ ਸ਼ਹਿਰ ਦੇ ਅੰਦਰ ਮੈਂ ਹੈਰਾਨ ਹੋ ਗਿਆ ਲੋਕੀ ਜਿਹੜੇ ਕਿ ਨਾ ਪੰਜਾਬੀ ਜਾਣਦੇ ਨੇ ਚੰਗੀ ਭਲੀ ਫੇਰ ਵੀ ਨਹੀਂ ਬੋਲਣਾ ਪਸੰਦ ਮੈਨੂੰ ਬੜੀ ਸ਼ਰਮ ਆਈ ਮੈਂ ਉਹਨੂੰ ਕਿਹਾ ਕਿ ਯਾਰ ਤੁਸੀਂ ਤੁਹਾਡੀ ਆਪਣੀ you know ਇਸ your mother tongue come on ਯਾਰ ਆਪਣੀ ਜ਼ੁਬਾਨ ਨੂੰ ਕਿਸ ਤਰ੍ਹਾਂ ਤੁਸੀਂ you know ਬੁਰਾ ਸਮਝਦੇ ਹੋ ਤੇ ਇੱਕ ਮੈਂ ਤੁਹਾਡੀ ਬਹੁਤ ਤਾਰੀਫ ਕਰਨਾ ਮੈਂ ਤੁਹਾਡਾ ਪ੍ਰੋਗਰਾਮ ਦੇਖਣਾ ਸੀ ਪੰਜਾਬੀ ਲਹਿਰ ਠੀਕ ਹੈ ਨਾ ਹੁਣ ਵੀ ਇੱਕ ਨਾ ਲਗਾਤਾਰ you know like 100% loyal to your program you know because you are doing one of the greatest job you know to unite all the Punjabis and Punjabi language and culture and you know like telling whole of the world that Punjabi is something which is you know a very proud thing to do you know that's what I ਬਿਲਕੁਲ think ਬਿਲਕੁਲ ਸਾਨੂੰ ਪ੍ਰਾਊਡ ਕਰਨਾ ਚਾਹੀਦਾ ਤਾਂ ਜਿੰਨਾ ਤੁਸੀਂ ਐਂਡ ਤੇ ਬੋਲ ਲਿਆ ਉਹ ਤੁਸੀਂ ਠੀਕ ਹੀ ਕਿਹਾ ਹੋਣਾ ਸਮਝ ਤੇ ਮੈਨੂੰ ਨਹੀਂ ਲੱਗੀ ਘੱਟ ਹੀ ਲੱਗੀ ਹੈ ਅੰਗਰੇਜ਼ੀ ਚੋਂ ਹੱਥ ਹੌਲਾ ਹੀ ਆ ਅੱਛਾ ਮੈਂ ਤੇ ਇਹਦਾ ਤਰਜਮਾ ਕਰਦਾ ਹਾਂ ਕਿ ਇਹਨਾਂ ਦੀ ਜਿਹੜੀ ਪੰਜਾਬੀ ਸੀ ਇਹ ਸਾਡੀ ਜਿਹੜੀ ਕੈਨੇਡਾ ਦੀ ਜਿਹੜੀ ਪੰਜਾਬੀ ਹੈ ਜਿੱਥੇ ਅਸੀਂ ਰਹਿੰਦੇ ਆ ਬਹੁਤ ਚੀਜ਼ਾਂ ਸੀ ਜਿੱਥੇ ਰਹਿਣ ਲੱਗੇ ਉੱਥੇ ਨਵੀਆਂ ਸਿੱਖ ਲੈਂਦੇ ਆ ਉਸ ਜ਼ੁਬਾਨ ਦਾ ਸਾਡੇ ਉੱਤੇ ਕੁਝ ਨਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਕਿਚਨਰ ਸ਼ਹਿਰ ਜਿਹੜਾ ਹੈਗਾ ਕਿਚਨਰ ਟੋਰਾਂਟੋ ਤੋਂ ਕਰੀਬ 80-100 ਕਿਲੋਮੀਟਰ ਦੇ ਫਾਸਲੇ ਤੇ ਹੈ ਤੇ ਉੱਥੇ ਪੰਜਾਬੀ ਬੋਲਣ ਵਾਲੇ ਦੀ ਗਿਣਤੀ ਹੈ ਪਰ ਉਨੀ ਨਹੀਂ ਮੈਂ ਵੀ ਅੱਜ ਤੋਂ 18-20 ਸਾਲ ਪਹਿਲਾਂ ਉੱਥੇ ਰਹਿੰਦਾ ਸੀ ਤੇ ਇਸ ਕਰਕੇ ਸਾਡੇ ਕੋਲ ਅੰਗਰੇਜ਼ੀ ਸਾਨੂੰ ਕੰਮ ਤੇ ਰੋਜ਼ਾਨਾ ਅੰਗਰੇਜ਼ੀ ਬੋਲਦੇ ਤਾਂ ਉਹਦਾ ਕਿਤੇ ਨਾ ਕਿਤੇ ਅਸਰ ਜ਼ਰੂਰ ਪੈਂਦਾ ਪਰ ਜਿਹੜੀ ਗੱਲ ਸੀ ਉਹਨਾਂ ਨੇ ਜਿਹੜੀ ਕਹੀ ਜਨਾਬ ਉਹ ਬਹੁਤ ਵਧੀਆ ਕਹੀ ਕਿ ਆਪਣੀ ਜ਼ੁਬਾਨ ਨਹੀਂ ਜਾਣੀ ਚਾਹੀਦੀ ਉਹ ਥੋੜੀ ਥੋੜੀ ਕਿਤੇ ਅੰਗਰੇਜ਼ੀ ਆ ਹੀ ਜਾਂਦੀ ਨਾ ਕਰੋ ਨਹੀਂ ਇਹਦੇ ਚ ਅਸੀਂ ਚਲੋ ਹੱਸਣੇ ਆ ਗੱਲਬਾਤ ਕਰਨੇ ਲੇਕਿਨ ਇਹਨਾਂ ਦੀ ਵੀ ਜਿਸ ਜਗ੍ਹਾ ਤੇ ਜਿਵੇਂ ਤੁਸੀਂ ਦੱਸਿਆ ਰਹਿੰਦੇ ਹੋ ਉੱਥੇ ਰਹਿ ਕੇ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਬੜੀ ਵੱਡੀ ਗੱਲ ਹੈ ਅਸੀਂ ਥੋੜਾ ਜਿਹਾ ਸ਼ੁਗਰ ਵੀ ਨਾਲ ਇਫਤਿਖਾਰ ਸਾਹਿਬ ਕਰਦੇ ਰਹੀਦਾ ਵਾ ਤੇ ਬਹੁਤ ਸ਼ੁਕਰੀਆ ਤੁਸੀਂ ਜੁਆਇਨ ਕੀਤਾ ਤੇ ਸਮਝ ਤੇ ਮੈਨੂੰ ਚਲੋ ਜਿੰਨੀ ਕੁ ਹੈਗੀ ਸੀ ਅੰਗਰੇਜ਼ੀ ਮਾੜੀ ਮੋਟੀ ਚੰਗੀ ਕਰ ਲਈ ਸੀ ਲੇਕਿਨ ਆਪਾਂ ਥੋੜਾ ਜਿਹਾ ਮਜ਼ਾਕ ਵੀ ਬਣਾਉਂਦੇ ਰਹੀਦਾ ਨਾ ਤੇ ਪ੍ਰੋਗਰਾਮ ਦੇ ਵਿੱਚ ਦੋਸਤਾਂ ਦੇ ਨਾਲ ਜਰਾ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਬਹੁਤ ਸ਼ੁਕਰੀਆ ਤੁਸੀਂ ਸਾਡਾ ਪ੍ਰੋਗਰਾਮ ਵੇਖਦੇ ਹੋ ਉਮੀਦ ਕਰਦੇ ਹਾਂ ਬਹੁਤ ਸ਼ੁਕਰੀਆ ਨਾਸਿਰ ਸਾਹਿਬ ਬਹੁਤ ਸ਼ੁਕਰੀਆ ਸਰਬੀਰ ਸਾਹਿਬ ਯੂ نو ਇੱਕ ਗੱਲ ਮੈਂ ਦੱਸਾਂ ਤੁਹਾਨੂੰ ਕਿਚਨਰ ਤੇ ਗੋਲਫ ਦੇ ਏਰੀਆ 'ਚ ਸਾਡੇ ਪੰਜਾਬੀ ਬੋਲਣ ਵਾਲਿਆਂ ਦੀ ਕਾਫੀ ਤਾਦਾਦ ਹੋ ਗਈ ਹੈ ਹੁਣ ਤੇ ਆਪਣੇ ਉੱਧਰ ਆਪਣਾ ਇੱਕ ਗੁਰਦੁਆਰਾ ਬਣਿਆ ਗੋਲਫ ਤੇ ਬਣ ਰਿਹਾ ਹਾਲੇ ਤੱਕ ਤੇ ਉਹ ਸ਼ੁਰੂ ਹੋਇਆ ਸੀ ਅੱਜ 3-4 ਸਾਲ ਪਹਿਲਾਂ ਹਾਲੇ ਵੀ ਬਣ ਰਿਹਾ ਉਹ ਤੇ ਕਿਚਨਰ 'ਚ ਮੇਰੇ 20 ਸਾਲ ਪਹਿਲਾਂ ਦੀ ਤੁਸੀਂ ਗੱਲ ਦੱਸ ਰਹੇ ਹੋ ਮੇਰੇ ਖਿਆਲ 'ਚ ਹੁਣ ਤੇ ਬਹੁਤ ਤਾਦਾਦ ਵੱਧ ਗਈ ਹੈ ਕੈਂਬਰਿਜ ਕਿਚਨਰ ਗੋਲਫ ਤਿੰਨਾਂ ਇਲਾਕਿਆਂ 'ਚ ਵਾਟਰਲੂ 'ਚ ਵੀ ਜੀ
ਬਹੁਤ ਸ਼ੁਕਰੀਆ ਭਾਜੀ ਤੁਹਾਡਾ। ਐਨੀਵੇ ਬਹੁਤ ਬਹੁਤ ਸ਼ੁਕਰੀਆ, ਸਭ ਦਾ ਸ਼ੁਕਰੀਆ, ਸਭ ਦਾ ਧੰਨਵਾਦ। ਮੇਰੇ ਭਰਾ ਜਿੰਨੇ ਵੀ ਹੈਗੇ ਨੇ ਪੰਜਾਬੀ ਕੋਲ, ਕਾਇਮ ਰੱਖੋ ਇਸ ਚੀਜ਼ ਨੂੰ ਕਿ ਆਪਣੀ ਪੰਜਾਬੀ ਜ਼ੁਬਾਨ ਨਹੀਂ ਛੱਡਣੀ, ਜੋ ਮਰਜ਼ੀ ਹੋ ਜਾਏ। ਥੈਂਕ ਯੂ, ਸ਼ੁਕਰੀਆ। ਰੱਬ ਰਾਖਾ ਤੇ ਜਿਉਂਦੇ ਰਹੋ ਤੇ ਖੁਸ਼ ਰਹੋ। ਨਾਸਿਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ। ਬਹੁਤ ਸ਼ੁਕਰੀਆ ਭਾਜੀ। ਬਹੁਤ ਸ਼ੁਕਰੀਆ। ਉਹਨਾਂ ਆਦਲ ਸਾਹਿਬ ਵੀ ਜਾਣ ਵਾਸਤੇ ਤਿਆਰ ਨੇ, ਉਹਨਾਂ ਦੀ ਗੱਲ ਸੁਣਨੀ, ਫਿਰ ਉਹਨਾਂ ਨੂੰ ਇਜਾਜ਼ਤ ਦੇ ਕਿਉਂਕਿ ਨਹੀਂ ਪਤਾ ਕੀ ਉਹ ਥੋੜੀ ਨਾ ਇੰਗਲਿਸ਼ ਬੋਲ ਰਹੇ ਸੀ ਤੇ ਮੈਨੂੰ ਇੰਗਲਿਸ਼ ਵੀ ਯਾਦ ਆਇਆ। ਇਸੇ ਤਰ੍ਹਾਂ ਹੀ ਨਾ ਇੱਕ ਸਰਦਾਰ ਜੀ ਬੈਠੇ ਤੇ ਕਾਫੀ ਉਮਰ ਉਹਨਾਂ ਦੀ, ਤੇ ਮੈਂ ਉਹਨਾਂ ਕੋਲ ਲੰਘਿਆ, ਮੈਨੂੰ ਤੇ ਬੜਾ ਚਾਅ। ਮੈਂ ਉਹਨਾਂ ਨੂੰ ਆਖਿਆ ਕੀ ਹਾਲ ਹੈ, ਠੀਕ ਠਾਕ ਹੋ? ਉਹ ਪਤਾ ਨਹੀਂ ਕਿਤੇ ਗੁੱਸੇ ਸੀ, ਕੁਰੇ ਕੀ ਹੋਇਆ ਹੋਣਾ, ਉਹਨਾਂ ਨਾਲ ਫੈਮਿਲੀ ਸੀ, ਉਹਨਾਂ ਨਾਲ ਬੱਚੇ ਸੀ, ਤੰਗ ਸੀ ਕਿਤੇ। ਉਹ ਅੰਗਰੇਜ਼ੀ ਚ ਉਹਨਾਂ ਨਾਲ ਗੱਲ ਕਰ ਰਹੇ ਸੀ ਬੱਚਿਆਂ ਨਾਲ। ਮੌਂਟਰੀਅਲ ਕੈਨੇਡਾ ਤੋਂ ਆਏ ਸੀ ਤੇ ਉਹਨਾਂ ਵੀ ਇਸ ਤਰ੍ਹਾਂ ਕੀਤਾ। ਤੇ ਮੈਂ ਕਿਹਾ ਮੈਂ ਜੀ ਪਾਕਿਸਤਾਨ ਤੋਂ। ਅੱਛਾ ਮੈਂ ਫਲਾਣੇ ਪਿੰਡੋਂ। ਉਹ ਗੁੱਸੇ ਨਾਲ ਕਹਿੰਦੇ ਉਹ ਪਿੰਡ ਤੇ ਫਿਰ ਪਿੰਡ ਹੀ ਹੁੰਦੇ ਨੇ। ਮੈਨੂੰ ਬੜੀ ਸ਼ਰਮ ਆਈ। ਮੈਨੂੰ ਦੀ ਗੱਲ ਯਾਦ ਆ ਗਈ। ਮੇਰੇ ਚਾਚੇ ਹੋਣੀ ਨਾ 2008 ਚ ਚਲੇ ਗਏ ਇੰਡੀਆ, ਤੇ ਉਦੋਂ ਵੀਜ਼ਾ ਮਿਲਦਾ ਹੁੰਦਾ ਇਕੱਲੇ ਦਿੱਲੀ ਦਾ ਹੀ। ਉਹ ਪਹਿਲਾਂ ਨਾ ਦਿੱਲੀ ਤੇ ਗਏ ਤੇ ਨਾਲ ਫਿਰਦੇ ਰਹੇ, ਹੋਰ ਵੀ ਪਿੰਡਾਂ ਪੁੰਡਾਂ ਚ ਚਲੇ ਗਏ। ਦਿੱਲੀ ਆਂਦਾ ਗਏ ਤੇ ਦਿੱਲੀ ਨਾ ਇੱਕ ਮੈਂ ਦੁਕਾਨ ਸੀ, ਉੱਥੇ ਸਰਦਾਰ ਅਰੋੜਾ ਸਾਹਿਬ ਤਰ੍ਹਾਂ ਦੀਆਂ ਮੁੱਛਾਂ ਚੰਗੀਆਂ ਦਾ। ਮੈਂ ਚਲਾ ਗਿਆ, ਚੰਗਾ ਇੱਥੇ ਚਾਚਾ, ਮੇਰਾ ਨਾ ਬੜਾ ਸ਼ੁਕਰੀਆ, ਮਿਲੇ ਅਰੋੜਾ ਸਾਹਿਬ ਜੀ। ਆਂਦਾ ਚਾਚਾ ਨਾ, ਮੈਂ ਉਹਨੂੰ ਜਾ ਕੇ ਦੱਸਿਆ ਮੇਰਾ ਨਾਂ ਸਫਦਰ ਢਿੱਲੋਂ, ਮੈਂ ਪਾਕਿਸਤਾਨ ਤੋਂ ਆਇਆ। ਤੇ ਆਂਦਾ ਉਹ ਬੋਲਿਆ ਹੀ ਨਾ ਅੱਗੋਂ ਨਾ। ਆਂਦਾ ਮੈਨੂੰ ਗੁੱਸਾ ਬੜਾ ਹੈ ਸਰਦਾਰ ਦੀ ਐਸੀ ਤੇ ਐਸੀ ਹੋਈ, ਅੱਗੋਂ ਬੋਲਿਆ ਹੀ ਨਹੀਂ। ਮੈਂ ਜਾ ਕੇ ਦੱਸਿਆ ਵੀ ਮੈਂ ਪਾਕਿਸਤਾਨ ਤੋਂ ਆਇਆ। ਆਂਦਾ ਖੈਰ ਮੈਂ ਆ ਗਿਆ। ਅਗਲੇ ਦਿਨ ਆਂਦਾ ਦਿੱਲੀ ਮੈਂ ਫਿਰਨ ਡਿਆ ਤੇ ਉੱਥੇ ਨਾ ਲਾਗੇ ਕੋਈ ਕਲੱਬ ਸੀ ਜਾਂ ਕੀ ਸੀ, ਉੱਥੇ ਦਾ ਚਲਾ ਗਿਆ। ਉੱਥੇ ਮੁੰਡੇ ਹੋਰ ਸਨ ਫਿਰਨ ਡੇ, ਪੰਜਾਬ ਦੇ ਸੀ। ਮੈਂ ਉਹਨਾਂ ਨਾਲ ਗੱਲਬਾਤ ਕਰਨ ਲੱਗ ਪਿਆ ਤੇ ਉਹਨਾਂ ਨਾਲ ਗੱਲਬਾਤ ਦੇ ਦੌਰਾਨ ਨਾ ਆਂਦਾ ਲਾਗੇ ਹੀ ਉਹ ਸਰਦਾਰ ਆਪਣੀ ਫੈਮਿਲੀ ਨਾਲ ਬੈਠਾ। ਆਂਦਾ ਉਹਨਾਂ ਨੇ ਮੈਨੂੰ ਉੱਥੇ ਖਵਾਇਆ ਪਿਆ ਵੀ ਸਾਰਾ ਕੁਝ ਮੁੰਡਿਆਂ ਨੇ। ਮੈਂ ਕਿਹਾ ਸਰਦਾਰੋ, ਕੱਲ ਮੇਰੇ ਨਾਲ ਐਵੇਂ ਹੋਈ ਯਾਰ, ਆ ਬੰਦਾ ਜਿਹੜਾ ਵਾ ਸਰਦਾਰ, ਮੈਂ ਤਾਂ ਕਿੱਡਾ ਸਰਦਾਰ ਭਾਈ ਆ। ਉਹ ਦੁਕਾਨ ਸੁਨਿਆਰਿਆਂ ਦੀ ਦੁਕਾਨ ਦਾ, ਤੇ ਇਹਨੂੰ ਮੈਂ ਜਾ ਕੇ ਦੱਸਿਆ ਤੇ ਇਹਨੇ ਲਿਫਟ ਹੀ ਨਹੀਂ ਕਰਾਈ, ਬੋਲਿਆ ਹੀ ਨਹੀਂ। ਆਂਦਾ ਢਿੱਲੋਂ ਸਾਹਿਬ ਗੁੱਸਾ ਨਾ ਕਰੋ, ਉਹ ਗੂੰਗਾ ਆ। ਅੱਛਾ, ਔਰ ਮੈਂ ਵੀ ਢਿੱਲੋਂ ਸਾਹਿਬ ਦੇ ਨਾਲ ਲੱਗਦੇ, ਮੈਂ ਵੀ ਇੱਕ ਲਤੀਫਾ ਸੁਣਾ ਦੇਵਾਂ। ਇੱਕ ਸਾਡਾ ਦੋਸਤ ਹੈ, ਕਹਿੰਦਾ ਜੀ ਮੈਂ ਅੰਗਰੇਜ਼ੀ ਸਿੱਖ ਲਈ, ਹੁਣ ਜਿੰਨਾ ਮਰਜ਼ੀ ਮੇਰੇ ਨਾਲ ਬੋਲੋ। ਅੱਛਾ, ਉਹਨਾਂ ਨੇ ਕਿਹਾ ਜੀ ਉਹ ਜਿਹੜਾ ਖੰਭੇ ਦੇ ਕੋਲੇ ਬੰਦਾ ਖੜਾ ਹੈ ਨਾ, ਉਹਨੂੰ ਇੱਥੇ ਬੁਲਾ। ਕਹਿੰਦਾ ਜੀ ਕਮ ਔਨ, ਬੜੇ ਫਖਰ ਦੇ ਨਾਲ ਕਿਹਾ ਕਮ ਔਨ। ਅੱਛਾ, ਹੁਣ ਅਸੀਂ ਕਿਹਾ ਕਿ ਇਸ ਬੰਦੇ ਨੂੰ ਜਿਹੜਾ ਨਾ ਵਾਪਸ ਖੰਭੇ ਦੇ ਕੋਲੇ ਭੇਜ। ਉਹ ਮੁੰਡਾ ਜਿਹਨੇ ਅੰਗਰੇਜ਼ੀ ਸਿੱਖੀ ਸੀ ਦੌੜ ਕੇ ਖੰਭੇ ਦੇ ਕੋਲੇ ਗਿਆ, ਕਹਿੰਦਾ ਕਮ ਔਨ। ਨਹੀਂ ਇਹ ਕਮਨ ਵਾਲੀ ਅਸਲ ਸਟੋਰੀ ਨਾਸਿਰ ਭਾਈਜਾਨ ਜਿਹੜੀ ਹੈ ਨਾ, ਉਹ ਟੋਮੀ ਤੇ ਸੈੱਟ ਹੁੰਦੀ। ਉਹ ਕਿਸੇ ਨੂੰ ਅੰਗਰੇਜ਼ੀ ਦਾ ਬੜਾ ਸ਼ੌਕ ਸੀ ਨਾ, ਤੇ ਉਹਨੇ ਕੁੱਤਾ ਦੜਾਇਆ ਰੇਸ ਚ, ਤੇ ਉਹ ਆਵਾਜ਼ ਉਹਨੇ ਮਾਰੀ ਕਮ ਔਨ ਟੋਮੀ, ਉਹ ਰੇਸ ਛੱਡ ਕੇ ਆ ਗਿਆ। ਚਲੋ ਜੀ, ਤੁਸੀਂ ਬਹੁਤ ਮੱਛੀਆਂ ਨੂੰ ਜਾ ਕੇ ਜੀ ਬਹੁਤ ਸ਼ੁਕਰੀਆ, ਖਿਆਲ ਰੱਖਿਆ ਹੋਣਾ ਅਰੋੜਾ ਸਾਹਿਬ। ਬਹੁਤ ਸ਼ੁਕਰੀਆ ਰਹੀਮ ਸਾਹਿਬ ਤੁਹਾਡਾ ਵੀ, ਤੁਸੀਂ ਸਾਡੇ ਨਾਲ ਜੁੜੇ, ਬਹੁਤ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ। ਓਕੇ ਬਹੁਤ ਸ਼ੁਕਰੀਆ, ਧੰਨਵਾਦ। याद आ गया जी सर। हाँ जी विकास जी, अस्सलाम वालेकुम, सत श्री अकाल सब नु। वालेकुम सलाम। वालेकुम सलाम। हाँ जी, उम्मीद है कि सब लोग ठीक होंगे। जी बहुत शुक्रिया जी, तुसी सुनाओ ठीक हो? जी अल्हम्दुलिल्लाह, रब दा परमात्मा दा बहुत शुक्र। पहली तो गल 6 जून 84 ਦੇ ਜਿਹੜੇ ਮਾਰਟੀਅਰਸ ਨੇ ਬਾਈ ਇੰਡੀਅਨ ਆਰਮੀਜ਼, 84 ਦੇ ਸ਼ਹੀਦਾਂ ਨੂੰ ਸਲਾਮ। ਉਮੀਦ ਹੈ ਕਿ ਉਹਨਾਂ ਦੀ ਫੈਮਿਲੀਜ਼ ਦੇ ਗਮ ਨੂੰ ਇਨਸ਼ਾਅੱਲਾ ਰੱਬ ਤਾਲਾ ਜ਼ਿੰਦਾ ਰੱਖੇਗਾ ਔਰ ਉਹਨਾਂ ਦੇ ਗਮ ਦਾ ਸਿਲਾ ਮਿਲੇਗਾ, ਔਰ ਅਸੀਂ ਉਹਨਾਂ ਦੇ ਗਮ ਚ ਰੱਬ ਸ਼ਰੀਕ ਹਾਂ। ਜਿਹੜਾ ਘਰਾਂ ਦੇ ਵਿੱਚੋਂ ਕਿਸੇ ਘਰ ਦੀ ਫੈਮਿਲੀ ਚ ਇੱਕ ਵੀ ਜਾਂਦਾ, ਉਹ ਭੁੱਲਦਾ ਨਹੀਂ ਇਸ ਤਰ੍ਹਾਂ। ਜਿਹੜੀ ਕੁਦਰਤੀ ਆਫਤ ਦੀ ਮੌਤ ਹੁੰਦੀ ਹੈ, ਬਿਲਕੁਲ। ਤੇ ਜਿਨ੍ਹਾਂ ਦੀਆਂ ਫੈਮਲੀਆਂ ਨਾਲ ਇਹ ਕੁਝ ਹੋਇਆ, ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਉਮੀਦ ਹੈ ਕਿ ਇਨਸ਼ਾਅੱਲਾ ਗਲਤੀਆਂ ਨਾਲ ਸਿੱਖਿਆ ਜਾਏ। ਮੈਨੂੰ ਤਾਂ ਲਾਈਨ ਸ਼ੇਅਰ ਡ੍ਰੌਪ ਹੋ ਗਈ ਨਾਸਰ ਸਾਹਿਬ ਕੁਝ ਗੜਬੜ ਹੋਈ ਹੈ ਜੀ। ਵਕਾਸ ਸਾਹਿਬ ਦੀ ਲਾਈਨ ਡ੍ਰੌਪ ਹੋ ਗਈ ਹੈ ਜੀ। ਚਲੋ ਜਿੰਨੀ ਦੇਰ ਉਹ ਦੁਬਾਰਾ ਜੁਆਇਨ ਕਰ ਲਓ, ਅਸੀਂ ਤੁਹਾਨੂੰ ਜ਼ਰੂਰ ਨਾਲ ਕਰ ਲਾਂਗੇ। ਇੱਕ ਸਾਡਾ ਹੋਰ ਆਦਲ ਬਾਜਵਾ ਜੀ ਆ ਗਏ ਨੇ, ਉਹਨਾਂ ਨੂੰ ਜੋੜ ਲੈਣ। ਜੀ ਬਾਜਵਾ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਜੀ ਆਦਲ ਸਾਹਿਬ, ਤੁਸੀਂ ਸੁਣਾਓ ਠੀਕ ਹੋ?
ਜੀ ਅਲਹਮਦੁਲਿल्लाह ਕੀ ਹਾਲ ਸਾਹਿਬ, ਠੀਕ ਹੈ? ਮੈਂ ਤੁਹਾਨੂੰ ਪਹਿਲਾਂ ਹੀ ਜੁਆਇਨ ਕਰ ਲੈਣਾ ਸੀ। ਦਰਅਸਲ ਮੈਨੂੰ ਨਾ ਐਸਨ ਬਾਜਵਾ ਸਾਹਿਬ ਦਾ ਫੋਨ ਆ ਗਿਆ, ਬਾਬਾ ਜੀ ਦਾ, ਤੇ ਉਹਨਾਂ ਨਾਲ ਗੱਲਾਂ ਕਰਦੇ ਉਹ ਜਿੱਦਾਂ ਦੀ ਗੱਲਬਾਤ ਕਰਦੇ ਨੇ ਉਹ ਮਾਸ਼ਾਅੱਲਾ ਉਹਨਾਂ ਨੇ ਮਾਸ਼ਾਅੱਲਾ 20 ਮਿੰਟ ਲਾਏ ਤੇ ਕਿਆ ਹੀ ਬਾਤ ਹੈ। ਮੈਨੂੰ ਪੁਰਾਣਾ ਕਲਚਰ ਤੇ ਉਹ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਦੀ ਪੜ੍ਹਾਈ ਮੁੰਡਿਆਂ ਨੂੰ ਸਿਖਾਉਣ ਦੇ ਆ। ਹਾਂਜੀ ਬਿਲਕੁਲ ਜੀ, ਬੜੀ ਵਧੀਆ ਗੱਲਬਾਤ ਹੋਈ। ਤੇ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ, ਮੈਂ ਅਰੋੜਾ ਸਾਹਿਬ ਨੂੰ ਸਲਾਮ ਕਰ ਲਾਂ ਤੇ ਨਾਲ ਸਾਹਿਬ ਨੂੰ ਵੀ। ਬਹੁਤ ਸ਼ੁਕਰੀਆ ਆਦਲ ਸਾਹਿਬ। ਅਸਲ ਸਵਾਲ ਤੁਸੀਂ ਪਿਛਲੇ ਬਹੁਤ ਯੰਗ ਉਮਰ ਹੈ ਤੁਹਾਡੀ, ਤੁਸੀਂ ਪਿਛਲੇ 2-4 ਸਾਲ ਵਿੱਚ 5 ਸਾਲ ਵਿੱਚ ਤੁਸੀਂ ਕੀ ਜਾਣ ਸਕੇ ਹੋ ਕਿ ਬਾਰਡਰ ਪਾਰ ਦੇ ਪੰਜਾਬੀਆਂ ਦੀ ਜ਼ਿੰਦਗੀ ਬਾਰੇ ਜਾਂ ਪੰਜਾਬ ਬਾਰੇ ਜਦੋਂ ਨਵੀਂ ਚੀਜ਼ ਪਤਾ ਲੱਗੀ ਹੋਵੇ, ਯਾਰ ਇਹ ਜਿਹੜੀ ਚੀਜ਼ ਨਹੀਂ ਪਤਾ ਸੀ ਤੁਹਾਨੂੰ ਕੀ ਨਵਾਂ ਪਤਾ ਲੱਗਿਆ ਉੱਥੇ? ਦੇਖੋ ਜੀ ਅਰੋੜਾ ਸਾਹਿਬ, ਪਹਿਲੀ ਗੱਲ ਤੇ ਇਹ ਕਿ ਮੈਂ ਜਦੋਂ ਜਿਸ ਮਾਹੌਲ ਦੇ ਵਿੱਚ ਮੇਰੀ ਪਰਵਰਿਸ਼ ਹੋਈ, ਮਾਸ਼ਾਅੱਲਾ ਅਸੀਂ ਪੰਜਾਬੀ ਫੈਮਿਲੀ ਦੇ ਨਾਲ ਸੀ ਤੇ ਇਲਾਕਾ ਜਿਹੜਾ ਸਾਡਾ ਸੀ, ਮਤਲਬ ਇੱਧਰ ਜ਼ਿਆਦਾ ਕਮਿਊਨਿਟੀ ਨਹੀਂ ਕਹਿ ਸਕਦੇ ਕਿ ਪੰਜਾਬੀ ਰਹਿੰਦੇ ਨੇ, ਲੇਕਿਨ ਜਿਸ ਤਰ੍ਹਾਂ ਮੈਂ ਮਤਲਬ ਜਵਾਨੀ ਦੇ ਵੱਲ ਵੱਧਦਾ ਗਿਆ ਤੇ ਮੈਨੂੰ ਪਤਾ ਲੱਗਾ ਕਿ ਮੈਂ ਪੰਜਾਬੀ ਲਹਿਰ ਤੋਂ ਵੀ ਬੜਾ ਕੁਛ ਦੇਖਿਆ। ਫਿਰ ਮੈਂ ਹੁਣ ਆਪ ਖੁਦ ਇਹਨਾਂ ਲੋਕਾਂ ਨਾਲ ਜਦੋਂ ਗੱਲਾਂ ਬਾਤਾਂ ਕਰਦਾ ਵਾਂ, ਉਹਨਾਂ ਦੇ ਕਲਚਰ ਦੇ ਬਾਰੇ ਜੇ ਪੁੱਛਦਾ ਵਾਂ ਤੇ ਯਕੀਨ ਮੰਨੋ ਮੈਨੂੰ ਉਹ ਗੱਲਾਂ ਪਤਾ ਲੱਗਦੀਆਂ ਨੇ ਪੰਜਾਬੀਆਂ ਦੀਆਂ, ਸਾਡੇ ਪੁਰਾਣੇ ਪੁਰਖਾਂ ਦੀਆਂ, ਜਿਹੜੀਆਂ ਗੱਲਾਂ ਮਤਲਬ ਸਾਡੇ ਬਾਪ ਦਾਦਾ ਸਮਝਾਉਂਦੇ ਹੁੰਦੇ ਸਨ ਨਾ, ਤੇ ਉਹ ਵਾਕਈ ਸੱਚੀਆਂ ਗੱਲਾਂ ਸਨ ਤੇ ਸਾਡੇ ਪਿਆਰ ਮੁਹੱਬਤ ਦੀਆਂ। ਹੁਣ ਅਸੀਂ ਲੋਕ ਸੋਚਦੇ ਹਾਂ ਕਿ ਯਾਰ ਸਾਡੇ ਜਿਹੜੇ ਮਤਲਬ ਬਾਰਡਰ ਪਾਰ ਨੇ ਪੰਜਾਬੀ ਲੋਕ ਜਿਹੜੇ ਰਹਿੰਦੇ ਨੇ ਸਾਡੇ ਨਾਲ, ਮਤਲਬ ਸੋਸ਼ਲ ਮੀਡੀਆ ਨੇ ਇੱਕ ਬਰਗਲਾ ਦਿੱਤਾ ਨਾ ਆਵਾਮ ਨੂੰ, ਕਿ ਆਵਾਮ ਕਹਿੰਦੀ ਕਿ ਨਹੀਂ ਯਾਰ ਪਤਾ ਨਹੀਂ ਕੀ ਕੁਝ ਹੁੰਦਾ ਹੋਏਗਾ, ਪਤਾ ਨਹੀਂ ਉਹ ਬੰਦੇ ਪਤਾ ਨਹੀਂ ਗੱਲ ਪੈ ਜਾਂਦੇ ਨੇ ਜਾਂ ਕੋਈ ਗੱਲਬਾਤ ਇਦਾਂ ਦੀ ਕਰਦੇ ਨੇ। ਲੇਕਿਨ ਨਹੀਂ, ਪਿਆਰ ਮੁਹੱਬਤ ਜਿਹੜਾ ਨਾ ਉਹ ਬਹੁਤ ਜ਼ਿਆਦਾ ਦੇਖਿਆ ਮੈਂ ਲੋਕਾਂ ਨਾਲ ਗੱਲ ਕਰਕੇ ਵੀ, ਤੇ ਇਹਦੀ ਜ਼ਿੰਦਾ ਤੁਸੀਂ ਹੋ, ਮੈਂ ਤੇ ਕਹਾਂਗਾ। ਬਹੁਤ ਸ਼ੁਕਰੀਆ ਆਦਲ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ। ਦੋਸਤੋ, ਸਾਡੇ ਬਹੁਤ ਸਾਰੇ ਅਜਿਹੇ ਦੋਸਤ ਨੇ ਜਿਨ੍ਹਾਂ ਨੂੰ ਕੁਝ ਚੀਜ਼ਾਂ ਨਵੀਆਂ ਮਿਲੀਆਂ ਹੋਣਗੀਆਂ, ਹੋ ਸਕਦਾ ਕੁਝ ਦੀ ਜਾਣਕਾਰੀ ਸਾਡੇ ਤੋਂ ਪਹਿਲੇ ਵੱਧ ਹੋਵੇ, ਮਾਲੂਮਾਤ ਜ਼ਿਆਦਾ ਹੋਣ ਤੋਂ ਉਹਨਾਂ ਨੂੰ ਕੋਈ ਨਵਾਂ ਨਾਮ ਮਿਲਿਆ ਹੋਵੇ। ਮਿਸਾਲ ਦੇ ਤੌਰ ਦੇ ਉੱਤੇ ਇੱਕ ਜਿਹੜੀ ਬੜੀ ਅਹਿਮ ਗੱਲ ਹੈ, ਬਹੁਤ ਸਾਰੇ ਹਿੰਦੁਸਤਾਨੀ ਖਿੱਤੇ ਵਿੱਚ ਪੰਜਾਬ ਦੇ ਰਹਿਣ ਵਾਲੇ ਲੋਕ ਇਸ ਗੱਲ ਨੂੰ ਬਿਲਕੁਲ ਵੀ ਨਹੀਂ ਜਾਣਦੇ ਕਿ ਪੰਜਾਬ ਦਾ ਜਿਹੜਾ ਜੇ ਜ਼ਮੀਨੀ ਹਿੱਸੇ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਉਹਦਾ ਹਿੱਸਾ ਪੰਜਾਬ ਦਾ ਪਾਕਿਸਤਾਨ ਵਿੱਚ, ਜਿਸਨੂੰ ਅੱਜ ਵੀ ਪੰਜਾਬ ਕਹਿੰਦੇ ਨੇ, ਹੋ ਸਕਦਾ ਕੋਈ ਨਹੀਂ ਪਤਾ ਹੋਵੇ। ਪਰ ਉਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪਾਕਿਸਤਾਨ ਵਿੱਚ ਹਿੰਦੁਸਤਾਨ ਨਾਲੋਂ ਕਿਤੇ ਜ਼ਿਆਦਾ ਹੈ। ਅਸੀਂ ਇਸ ਗੱਲ ਨੂੰ ਸਾਡੇ ਚੋਂ ਬਹੁਤ ਸਾਰੇ ਲੋਕ ਜਾਣਦੇ ਵੀ ਨਹੀਂ, ਸ਼ਾਇਦ ਪਤਾ ਹੋਵੇ ਤਾਂ ਸ਼ਾਇਦ ਉਸਦਾ ਅੰਦਾਜ਼ਾ ਨਾ ਹੋਵੇ ਕਿ ਕਿੰਨੀ ਕੁ ਵੱਧ ਬੋਲੀ ਜਾਂਦੀ ਹੈ। 1 ਗੁਣਾ 2 ਗੁਣਾ ਨਹੀਂ, ਉਸ ਤੋਂ ਕਿਤੇ ਜ਼ਿਆਦਾ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿੱਚ ਵਸਦੇ ਨੇ। ਸੋ ਜਦੋਂ ਤੁਸੀਂ ਇਹ ਸੋਚਦੇ ਹੋ ਕਿ ਸਿਰਫ ਅਸੀਂ ਪੰਜਾਬੀ, ਸਾਡੀ ਗਿਣਤੀ ਬਹੁਤ ਥੋੜੀ ਹੈ ਪੰਜਾਬ 'ਚ, ਇੰਡੀਆ 'ਚ ਰਹਿਣ ਵਾਲਿਆਂ ਦੀ, ਇਹ ਗੱਲ ਝੂਠੀ ਹੈ। ਪੰਜਾਬੀ ਦੁਨੀਆ ਵਿੱਚ ਸਭ ਤੋਂ ਵੱਧ ਜੇ ਕਿਤੇ ਬੋਲੀ ਜਾਂਦੀ ਹੈ ਤਾਂ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਸੋ ਆਪਣੇ ਤੁਹਾਡੇ ਕੋਲ ਸਭ ਤੋਂ ਵੱਧ ਉੱਥੇ ਹੈ, ਬਜਾਏ ਇਸ ਗੱਲ ਦੇ ਕਿ ਤੁਹਾਨੂੰ ਕਿਤੇ ਹੋਰ ਕਿਸੇ ਹੋਰ ਮੁਲਕ ਵਿੱਚ ਮਿਲੇ। ਜੀ ਆਦਲ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਸਾਡਾ ਗੱਲਬਾਤ ਕੀਤੀ, ਸਾਡੇ ਇੱਕ ਵਾਰ ਫਿਰ ਜੁੜੇ, ਤੁਹਾਡੀ ਬਹੁਤ ਮਿਹਰਬਾਨੀ। ਤੇ ਨਾਸਰ ਸਾਹਿਬ, ਮੈਂ ਚਾਹੁੰਦਾ ਕਿ ਉਹ ਵੀਡੀਓ ਜਿਸ ਤਰ੍ਹਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਇੱਕ ਵਾਰ ਕਿਉਂ ਨਾ ਉਹ ਵੀਡੀਓ ਆਪਣੇ ਦੋਸਤੋਂ ਨੇ ਫਿਰ ਸ਼ੇਅਰ ਕਰੀਏ। ਉਹ ਵੀਡੀਓ ਦੇ ਵਿੱਚ ਕੁਝ ਐਸੀ ਖੂਬਸੂਰਤ ਗੱਲਾਂ stations to keep me company when I first stumbled upon the fearless, seditious radio waves of yours. मैं हैरान थी और बेहद खुश भी कि इन तरंगों को नहीं रोक पाई वाघा अटारी की कोई सरहद। मुझे यकीन था इसके बाद अगर मुझे जीना है तो इसी तरह, आवारा, बेबाक, बेखौफ जीना है। After that, every night your radio sang songs of my heart and I went to bed with City FM 89 putting me to sleep. I'm 26 now. This morning I woke up with Lahore radio paying tributes to Mehdi Hasan, so I quickly took a postcard from my collection and I wrote, किस किस को बताएंगे जुदाई का सबब हम, तू मुझसे खफा है तो ज़माने के लिए आ। Addressed it to General Post Office, Shahrahe Quaid-e-Azam, near Anarkali Mall Road, Lahore 54000. I've posted it on my way here and I wonder what will happen when it reaches you. Lahore, will you write me back? देखो ना, मैं सरहदों को सराब कर आई हूँ, फराज ने कहा था, सो दोस्ती का हाथ बढ़ा आई हूँ। लाहौर, will you hold it? एक दोस्त ने फ़ोन पर कहा, इमी जुलाई में नाटक लेकर लाहौर जा रहे हैं, तुम्हारे लिए कुछ ले आए क्या? मैंने कहा, लाहौर ही ले आ सकते हो क्या? So he laughed and I said, no, I do need a few things actually. थोड़ी मिट्टी जलानी पार्क की,
जिसे मैं रोज़ गार्डन की हर क्यारी में छिड़का देना चाहती हूँ। थोड़ा पानी रावी का जिसे सतलुज में मिलाकर पंजाब को उसके खो चुके मायने लौटाना चाहती हूँ। कान लगाकर सुनना वहाँ भगत सिंह, राजगुरु सुखदेव के इनकलाब के नारों की गूंज है, मैं उसे अपने गले में समा लेना चाहती हूँ। एक गांव है मेरे दार्जी का जहां मैं कभी नहीं गई, वहां के किसी बुजुर्ग के हाथों का साया अपने सर पर उड़ा लेना चाहती हूँ। नूरजहां की गज़लें, कुछ अनसुने लोक गीत जो शाम होते ही जवान हो जाते होंगे, उन्हें भी अपनी ज़बान पर सजा के ले आना, मैं भी उन्हें गुनगुनाना चाहती हूँ। अल्लामा इकबाल की कब्र से कोई फूल भी ले आना, मैं उसे सुरजीत पातर की किताब में सजाना चाहती हूँ। और सुना है कि अंदरूने लाहौर की बाज़ गलियाँ इतनी तंग हैं कि अगर एक जानब से मर्द और दूसरी तरफ से औरत आ रही हो तो दरमियान सिर्फ निकाह की गुंजाइश बचती है। मैं उस गुंजाइश को भी आजमाना चाहती हूँ। और इससे पहले मैं कुछ और कहती, मेरे दोस्त ने मुझे टोकते हुए कहा, समझ गए एमी, समझ गए, लाहौर ही ले आना पड़ेगा, लाहौर ही ले आऊँगा। सो टेल मी लाहौर, विल यू कम? I will keep the door open. I'll lay the table with homemade aloo parathas. Lahore, will you come and dine with me? There isn't anything which I can send you which isn't already yours, क्योंकि इधरले पंजाब ਦਾ ਸਾਰਾ ਕੁਝ ਤੇ ਉਧਰਲੇ ਪੰਜਾਬ ਦਾ ਵੀ ਸਾਰਾ ਕੁਝ ਮੈਨੂੰ ਹਾਲੇ ਵੀ ਆਪਣੀ ਦਾਦੀ ਦੇ ਸੰਦੂਕ 'ਚ ਪਏ ਉਹਨਾਂ ਦਰੀਆਂ ਬਿਸਤਰਿਆਂ ਵਰਗਾ ਲੱਗਦਾ ਜਿਸ ਤੇ ਬੱਚਿਆਂ ਦੀ पूरी मलकियत ਹੁੰਦੀ है। So tell me लाहौर, अपनी जायदाद का लुत्फ उठा लें, ये जो सारी लकीरें हैं हायल दरमियान, इनको मिटा लें। लाहौर अटारी की लोहे से बनी सख्त ऊंची दीवारों में हम दोनों कुछ मासूम बोलती खिड़कियां बना लें, in hope of a day when this letter will no longer need an international postal stamp। चंडीगढ़ तो लाहौर वाली एमी। दोस्तों, मैं जिन्नी वार भी इस वीडियो ਨੂੰ ਵੇਖਦਾ ਮੇਰੇ ਖੁਦ ਬਖੁਦ ਲੂੰ ਕੰਡੇ ਖੜੇ ਹੋ ਜਾਂਦੇ ਨੇ। ਮੈਂ ਬੜਾ ਇਸ ਵਿੱਚ ਦਿਲ ਦੀ ਗੱਲ ਦਿਲ ਤੱਕ ਪਹੁੰਚਦੀ ਹੈ, ਦਿਲ ਨੂੰ ਟੁੰਬਦੀ ਹੈ। ਜਦੋਂ ਗੱਲ ਅੰਗਰੇਜ਼ੀ ਵਿੱਚ ਕਹੀ ਜਾਂਦੀ ਹੈ ਉਸ ਵਿੱਚ ਉਹਨਾਂ ਮੁਹੱਬਤ ਉਹਨਾਂ ਦਾ ਉਸ ਵਿੱਚ ਜਦੋਂ ਪੰਜਾਬੀ ਵਿੱਚ ਕਿਹਾ ਜਾਂਦਾ ਉਨੀ ਮੁਹੱਬਤ ਤੇ ਦਰਦ ਉਸ ਵਿੱਚ ਨਜ਼ਰ ਆਉਂਦੀ ਹੈ। ਇਹੀ ਮੁਹੱਬਤ, ਇਹੀ ਸਾਂਝ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਜ਼ਰੀਏ, ਸਾਂਝੀ ਸਾਥ ਦੇ ਜ਼ਰੀਏ ਦੂਸਰੇ ਨਾਲ ਸਾਂਝ ਪਾਈਏ, ਕੁਝ ਸਿੱਖੀਏ, ਕੁਝ ਸਿਖਾਈਏ। ਇਸੀ ਗੱਲਬਾਤ ਤੋਂ ਸਾਡੇ ਨਾਲ ਦੋਸਤ ਹੋਰ ਵੀ ਜੁੜੇ ਹੋਏ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਜੀ ਜਨਾਬ ਸਿੰਘ ਸੰਧੂ ਜੀ, ਕੀ ਹਾਲ ਚਾਲ ਹੈ ਤੁਹਾਡਾ? ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਤੁਹਾਡਾ ਮਾਈਕ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਕੀ ਹਾਲ ਚਾਲ ਜੀ? ਸੰਧੂ ਸਾਹਿਬ ਆਵਾਜ਼ ਨਹੀਂ ਆ ਰਹੀ ਤੁਹਾਡੀ, ਦੁਬਾਰਾ ਜੁਆਇਨ ਕਰ ਮੇਰੇ ਕੋਲ ਤਾਂ ਸਾਡਾ ਇੱਕ ਹੋਰ ਦੋਸਤ ਦਾ ਨਾਮ ਆਪਣਾ ਸਾਂਝੀ ਸਾਥ ਨੇ ਹੈ, ਇਹਨਾਂ ਨਾਲ ਗੱਲ ਕਰ ਲੈਂਦੇ। ਭਾਈ ਸਾਹਿਬ ਕੀ ਹਾਲ ਚਾਲ? ਠੀਕ ਠਾਕ ਹੋ ਜੀ ਸਰ, ਕੀ ਹਾਲ ਚਾਲ ਤੁਹਾਡਾ ਸਰ? ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ, ਸਲਾਮ। ਸਾਡੇ ਬਜ਼ੁਰਗ ਵੈਸੇ ਹਾਂਜੀ, ਸਾਡੇ ਬਜ਼ੁਰਗ ਤਾਂ ਹਵੇਲੀ ਲੱਖਾ ਤੋਂ ਰਹਿ ਗਏ ਸੀ ਜੀ। ਤੇ ਮੈਂ ਭਰਾਵੇ ਦੀ ਗੱਲ ਕਰਦਾ ਜੀ। ਭਰਾਵਾ ਜਿਹੜਾ ਸੀ ਨਾ, ਉੱਥੋਂ ਦਾ ਪੱਗ ਜਿਹੜੀ ਬੰਨੀ ਕੁਲੇ ਵਾਲੀ, ਉਹ ਹਾਲੇ ਵੀ ਪਛਾਣ ਹੈਗੀ ਪਾਕਿਸਤਾਨ ਦੀ। ਹਾਂਜੀ ਜੀ, ਬਿਲਕੁਲ ਬੰਨੀ ਜਾਂਦੀ ਹੈ ਲਿਫਾਫਾ। ਹਾਂ, ਉਹਨੂੰ ਵੇਖ ਕੇ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਨੇ। ਬਾਕੀ ਸਾਡੇ ਉੱਥੇ ਰਿਸ਼ਤੇਦਾਰ ਹਾਲੇ ਤੱਕ ਰਹਿੰਦੇ ਆ ਜੀ ਹਵੇਲੀ ਲੱਖਾ ਦੇ ਵਿੱਚ, ਦੀਵਾਨ ਸ਼ਾਹ ਜੀ ਅਹਿਮਦ। ਅੱਛਾ ਅੱਛਾ, ਹਵੇਲੀ ਲੱਖਾ। ਹਾਂਜੀ ਹਾਂਜੀ, ਬਾਕੀ ਉਹ ਚੀਜ਼ ਉਹ ਭਰਾਵੇ ਨੂੰ ਦੇਖਦੇ ਆ ਤਾਂ ਸਾਰਾ ਕੁਝ ਯਾਦ ਆ ਜਾਂਦਾ ਜੀ। ਬਾਕੀ ਥੈਂਕ ਯੂ ਸੋ ਮਚ ਸਰ, ਥੈਂਕ ਯੂ। ਤੁਸੀਂ ਕੀ ਸਿੱਖਿਆ ਹੈ ਅੱਜ ਕੱਲ ਦੇ ਇੰਟਰਨੈਟ ਦੇ ਦੌਰ ਵਿੱਚ? ਤੁਸੀਂ ਪਾਕਿਸਤਾਨ ਦੇ ਨਾਲ ਕੋਈ ਨਵੀਂ ਚੀਜ਼ ਜਾਣਨਾ ਮਿਲਿਆ ਤੁਹਾਨੂੰ? ਅਸੀਂ ਤਾਂ ਉਹ ਰਿਸ਼ਤੇਦਾਰੀ ਕਰਕੇ ਨਾ ਉਹਨਾਂ ਨਾਲ ਜੁੜਦੇ ਰਹਿੰਦੇ ਸੀ ਜੀ। ਸਾਰਾ ਕੁਝ ਸਾਨੂੰ ਲੱਗਦਾ ਹੀ ਨਹੀਂ ਸੀ ਵੀ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ। ਉੱਥੋਂ ਦਾ ਮਤਲਬ ਕਿ ਸਾਨੂੰ ਕਲਚਰ ਸਾਡੇ ਘਰ ਚੱਲ ਵੀ ਚੱਲਦੇ। ਵਾਹ ਜੀ, ਹਰ ਹਾਂਜੀ, ਉਹਨਾਂ ਨੂੰ ਵੀ ਸੱਦਾ ਦਿਓ ਜੀ ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ। ਹਾਂਜੀ ਜ਼ਰੂਰ। ਸਾਡੇ ਨਾਲ ਸੇਖੋ ਸਾਹਿਬ ਨੇ, ਸੇਖੋ ਸਾਹਿਬ ਮੈਂ ਤੁਹਾਡੀ ਗੱਲ ਕੱਟਦਾ ਇੱਕ ਮਿੰਟ ਜੀ। ਸੇਖੋ ਸਾਹਿਬ ਜੁੜੇ ਨੇ, ਡਰਾਈਵਿੰਗ ਕਰਨ ਡਏ ਸੀ। ਸੇਖੋ ਸਾਹਿਬ ਸਾਡੇ ਕੋਲ ਹੋ ਗਏ ਨੇ ਪਾਕਿਸਤਾਨ ਤੋਂ। ਸੇਖੋ ਸਾਹਿਬ ਕੀ ਦੇਖ ਕੇ ਗਏ, ਕੀ ਸਿੱਖ ਕੇ ਗਏ ਜੀ? ਹਾਂਜੀ, ਪਹਿਲਾਂ ਤਾਂ ਸਾਰੇ ਵੀਰਾਂ ਨੂੰ ਅਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ ਅਰੋੜਾ ਸਾਹਿਬ ਨੂੰ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਨਾ ਪਾਕਿਸਤਾਨ 2 ਵਾਰ ਵਿਜ਼ਿਟ ਕਰ ਚੁੱਕਿਆ। ਇੱਕ ਪਹਿਲੀ ਵਾਰ ਮੈਂ ਆਇਆ ਸੀ 2005 ਚ, ਤੇ ਹੁਣ ਮੈਂ ਰੀਸੈਂਟਲੀ ਲਾਸਟ ਦਸੰਬਰ ਚ ਢਿੱਲੋਂ ਸਾਹਿਬ ਉਹਨਾਂ ਕੋਲ ਆ ਕੇ ਗਿਆ ਜੀ। ਬਸ ਪਹਿਲਾ ਲਾਮਾ ਤੇ ਲੈ ਲਓ, ਪਹਿਲੀ ਵਾਰੀ ਮਿਲ ਕੇ ਨਹੀਂ ਗਏ।
ਜਦ ਆਪਾਂ ਜਾਣਦੇ ਨਹੀਂ ਸੀ ਤੇ ਜਦੋਂ ਸਬਬ ਬਣਨਾ ਸੀ ਮੰਨ ਲਓ ਉਸ ਟਾਈਮ ਹੀ ਬਣਨਾ ਸੀ। ਖੈਰ ਨੈਟ ਨੂੰ ਨਾ ਛੇੜੀ, ਮੈਂ ਕਾਲ ਕਰ ਪਹਿਲੇ ਵਿਜਿਟ ਤੇ ਦੂਸਰੇ ਵਿਜਿਟ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀਗਾ ਜੀ, ਕਿਉਂਕਿ ਨੈਟ ਕਿਹੜਾ ਚਲਾ ਰਹੇ ਹੋ ਨਾ ਸੋਸ਼ਲ ਮੀਡੀਆ ਆ ਗਿਆ ਸੀ ਤੁਸੀਂ ਇਹਨੂੰ, ਇਹ ਮੈਂ ਕਾਲ ਜੀ ਜੀ ਹਾਂਜੀ ਹਾਂਜੀ ਤੇ ਇਸ ਕਿਉਂਕਿ ਸੋਸ਼ਲ ਮੀਡੀਆ ਨੇ ਲੋਕ ਬਹੁਤ ਨਜ਼ਦੀਕ ਲੈ ਕੇ ਆਉਂਦੇ ਨੇ ਜੀ। ਜੀ ਤੇ ਜਦ ਮੈਂ 2005 ਦੇ ਵਿੱਚ ਆਇਆ ਸੀ, ਕੁਝ ਥੋੜੇ ਦਿਨਾਂ ਦਾ ਟ੍ਰਿਪ ਸੀ ਉਹ ਵੀ, ਮੈਂ ਲਾਹੌਰ ਜਾਂ ਇੱਧਰ ਕਸੂਰ ਸਾਈਡ ਗਿਆ ਸੀ ਤੇ ਨਨਕਾਣਾ ਸਾਹਿਬ ਗਿਆ ਸੀ ਤੇ ਲੋਕ ਬੜਾ ਪਿਆਰ ਕਰਦੇ ਸੀ ਉਸ ਵੇਲੇ ਵੀ, ਇਹ ਨਹੀਂ ਸੀ ਗੱਲ, ਜਦ ਮਿਲਦੇ ਸੀ ਦੱਸਦੇ ਸੀ ਅਸੀਂ ਪਿਆਰ ਕਰਦੇ ਸੀ ਲੋਕ। ਪਰ ਇਸ ਵਾਰ ਕਿਉਂਕਿ ਇੱਕ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਨਾਲ ਲੋਕਾਂ 'ਚ ਬੜੀ ਜਾਗਰਤੀ ਆਈ ਆ ਤੇ ਦੂਸਰਾ ਸੋਸ਼ਲ ਮੀਡੀਆ ਨਾਲ ਬਹੁਤ ਲੋਕ ਇੱਕ ਦੂਜੇ ਦੇ ਨਜ਼ਦੀਕ ਆਏ ਨੇ। ਮੈਨੂੰ ਲੱਗਦਾ ਵੀ ਜਿਹੜਾ ਸੋਸ਼ਲ ਮੀਡੀਆ ਤੇ ਹੈਗਾ ਫੇਸਬੁੱਕ ਤੇ ਉਹਦੇ 2 4 10 20 ਫਰੈਂਡ ਇੱਧਰਲਿਆਂ ਦੇ ਦੂਸਰੇ ਪੰਜਾਬ 'ਚ, ਲਹਿੰਦੇ ਪੰਜਾਬ 'ਚ, ਲਹਿੰਦੇ ਪੰਜਾਬ ਵਾਲਿਆਂ ਦੇ ਚੜ੍ਹਦੇ ਪੰਜਾਬ 'ਚ ਹੈਗੇ ਨੇ, ਇੱਕ ਦੂਜੇ ਰਾਬਤਾ ਹੈਗੇ ਨੇ ਤਕਰੀਬਨ ਜੀ। ਤੇ ਬਾਕੀ ਮੈਨੂੰ ਕੋਈ ਫਰਕ ਨਹੀਂ ਲੱਗਿਆ। ਉਹੋ ਜਿਹੇ ਪਿੰਡ ਨੇ, ਉਹੋ ਜਿਹੇ ਲੋਕ ਨੇ, ਉਹੋ ਜਿਹੇ ਖਾਣਾ ਦਾਣਾ, ਉਹੋ ਜਿਹੀਆਂ ਗੱਲਾਂ ਬਾਤਾਂ ਨੇ ਜੀ। ਤੇ ਮੇਰੇ ਕੋਲ ਟਾਈਮ ਥੋੜਾ ਸੀ ਪਰ ਮੇਰਾ ਦਿਲ ਨਹੀਂ ਸੀ ਕਰਦਾ ਢਿੱਲੋਂ ਸਾਹਿਬ ਉਹਨਾਂ ਕੋਲ ਆਉਣ ਨੂੰ ਵਾਪਸ। ਸਿੱਖੋ ਮੈਂ ਕੁਝ ਨਵਾਂ ਸਿੱਖ ਜਾਣਿਆ, ਕੁਝ ਨਵਾਂ ਸਿੱਖਣ ਦਾ ਮੌਕਾ ਮਿਲਿਆ ਕਿ ਯਾਰ ਆਹ ਚੀਜ਼ ਨਹੀਂ ਸੀ ਮੈਨੂੰ ਪਤਾ। ਜੋ ਪਾਕਿਸਤਾਨ ਪਹਿਲੀ ਦਫਾ ਗਏ ਕੁਝ ਇਹ ਨਵਾਂ ਨਜ਼ਰ ਆਇਆ ਕਿ ਇਹ ਤਾਂ ਸੋਚਿਆ ਸੀ ਇਹ ਜਿਹਾ ਵੀ ਹੋ ਸਕਦਾ ਹੈ, ਕੁਝ ਮਿਲਿਆ ਨਵਾਂ ਤੋਂ ਨਵਾਂ ਉੱਥੇ ਕੁਝ 2005 ਚ ਜਾਂ 2019 ਦੇ ਵਿੱਚ? 5 ਵਿੱਚ 5 ਚ, ਹਾਂਜੀ 5 ਚ ਸਾਨੂੰ ਮਤਲਬ ਕਿ ਵੈਸੇ ਚਾਅ ਸੀ ਪਾਕਿਸਤਾਨ ਜਾਣਾ ਤੇ ਸਾਨੂੰ, ਪਰ ਇਸ ਤਰ੍ਹਾਂ ਨਹੀਂ ਸੀ, ਸਾਨੂੰ ਡਿਫਰੈਂਟ ਲੱਗਦਾ ਸੀ। ਪਰ ਜ਼ਿਆਦਾ ਅਸੀਂ ਪਹੁੰਚੇ, ਲਾਹੌਰ ਪਹੁੰਚੇ ਤੇ ਲਾਹੌਰ ਤੋਂ ਬਾਅਦ ਅਸੀਂ ਠਹਿਰੇ ਸੀਗੇ ਆਪਣੇ ਜੌਹਰ ਨਗਰ ਦੇ ਵਿੱਚ, ਆਪਣੇ ਸ਼ਾਇਦ ਫਿਰੋਜ਼ਪੁਰ ਰੋਡ ਤੇ ਲਾਹੌਰ ਉਸ ਸਾਈਡ ਨਹਿਰ ਦੇ ਲਾਗੇ ਕਿਤੇ। ਤੇ ਜਦ ਮੈਂ ਲੋਕਾਂ ਨੂੰ ਅਸੀਂ ਮਿਲੇ ਤੇ ਸਾਨੂੰ ਤਾਂ ਇਹ ਲੱਗਿਆ ਵੀ ਇਹ ਤਾਂ ਬਿਲਕੁਲ ਸਾਡਾ ਜਿਵੇਂ ਲੁਧਿਆਣਾ ਹੀ ਹੁੰਦਾ ਜਾਂ ਮਤਲਬ ਕਿ ਉਸ ਤਰ੍ਹਾਂ ਦੇ ਲੋਕ ਨੇ। ਪਿੰਡਾਂ 'ਚ ਗਏ ਅਸੀਂ, ਤੁਹਾਨੂੰ ਇੱਕ ਮੈਂ ਛੋਟੀ ਜਿਹੀ ਘਟਨਾ ਸੁਣਾਉਣਾ ਉਸ ਵੇਲੇ ਦੀ। ਅਸੀਂ ਉਹ ਜਿਹੜੇ ਸਾਡੇ ਹੋਸਟ ਸੀ ਅਸੀਂ ਉਹਨਾਂ ਨਾਲ ਨਾ ਕਸੂਰ ਸਾਈਡ ਕਿਸੇ ਪਿੰਡ 'ਚ ਗਏ ਤੇ ਉਹਨਾਂ ਦਾ ਕੋਈ ਡਿਵੈਲਪਮੈਂਟ ਦਾ ਕੰਮ ਸੀ। ਉਹ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਬੈਠ ਜਾਓ, ਗੱਲਾਂ ਬਾਤਾਂ ਮਾਰ ਲਓ। ਬਜ਼ੁਰਗ ਬੈਠੇ 7 ਟਾਈਪ ਸੀ ਕੋਈ, ਤੇ ਇੱਕ ਨਾ ਬੱਚਾ ਖੜਾ ਸੀ ਸਾਡੇ ਨੇੜੇ, ਦੇਖੀ ਗਿਆ, ਫਿਰ ਉਹ ਦੌੜ ਕੇ ਘਰੇ ਗਿਆ। ਘਰੋਂ ਸਾਡੇ ਲਈ ਅਮਰੂਦ ਕਟਵਾ ਕੇ ਲੈ ਕੇ ਆਇਆ ਉਹ। ਤੇ ਉਹ ਅਸੀਂ ਬਿਲਕੁਲ ਮੰਜੇ ਤੇ ਅਖਬਾਰ ਵਿਛਾ ਕੇ ਅਮਰੂਦ ਬਹਿ ਕੇ ਉਹ ਬੱਚੇ ਨਾਲ ਖਾਧੇ। ਸਾਨੂੰ ਮਤਲਬ ਕਿ ਇਸ ਤਰ੍ਹਾਂ ਲੱਗਿਆ ਵੀ ਅਸੀਂ ਆਪਦੇ ਘਰੇ ਆਏ ਹੁੰਦੇ ਆ। ਤੇ ਇਸ ਵਾਰ ਤਾਂ ਕਿਆ ਬਾਤਾਂ ਸੀ, ਮਤਲਬ ਕਿ ਕਰਤਾਰਪੁਰ ਸਾਹਿਬ ਲੋਕ ਮਿਲਦਾ, ਅਸੀਂ ਆਪਦੇ ਆਪ ਨੂੰ ਸੈਲੀਬ੍ਰਿਟੀ ਸਮਝਦੇ ਸੀ। ਸਾਡੇ ਨਾਲ ਦਿਹਾੜੀ 'ਚ ਇੰਨੀਆਂ ਕੁ ਲੋਕਾਂ ਨੇ ਪਿਕਚਰਾਂ ਕਰਵਾ ਲਈਆਂ। ਤੇ ਬਾਕੀ ਮੇਰਾ ਤਾਂ ਬਾਰ-ਬਾਰ ਦਿਲ ਕਰਦਾ ਵੀ ਹਰੇਕ ਵਾਰ ਜਾਂ ਇੰਡੀਆ ਜਾਣਾ ਤੇ ਕੁਛ ਦਿਨ ਢਿੱਲੋਂ ਸਾਹਿਬ ਉਹਨਾਂ ਦੇ ਦਰਸ਼ਨ ਕਰਕੇ ਆਇਆ ਕਰੀਏ। ਇਹਨਾਂ ਦੇ ਫਾਰਮ ਹਾਊਸ ਤੇ ਬੈਠਣ ਦਾ ਆਨੰਦ ਹੀ ਹੋਰ ਆ। ਅਰੋੜਾ ਸਾਹਿਬ ਨਹੀਂ ਗਏ? ਅਰੋੜਾ ਸਾਹਿਬ ਨੂੰ ਮੈਂ ਕਹੂੰਗਾ ਵੀ ਜਰੂਰ ਤੁਹਾਨੂੰ ਟਾਈਮ ਕੱਢ ਕੇ ਬਿਲਕੁਲ ਇਹਨਾਂ ਕੋਲ ਕੁਛ ਦਿਨ ਲਾ ਕੇ ਆਓ ਤੇ ਤੁਹਾਨੂੰ ਬੜਾ ਆਨੰਦ ਆਊਗਾ। ਅੱਛਾ, ਹਾਂਜੀ ਤੇ ਇਹ ਮੈਨੂੰ ਸੱਦੇ ਨਹੀਂ ਜੀ, ਇਹ ਮੈਨੂੰ ਸੱਦਾ ਮੈਂ ਜਾਵਾਂ ਨਾਸਰ ਸਾਹਿਬ। ਬਾਕੀ ਮੇਰੇ ਇਲਾਜ ਆਏ ਸੀ ਢਿੱਲੋਂ ਸਾਹਿਬ ਦੇ, ਅਸੀਂ ਇਕੱਠਿਆਂ ਨੇ ਗਏ ਸੀ ਉਹ ਪਿੰਡ ਦੇ ਵਿੱਚ ਤੇ ਉਹ ਘਰੇ ਅਸੀਂ, ਮੇਰੀ ਵਾਈਫ ਸੀਗੇ ਨਾਲ, ਸਾਡੇ ਨਾਲ ਤਾਂ ਬੱਚੇ ਵੀ ਸੀਗੇ। ਤੇ ਉਸ ਪਿੰਡ ਨੇ ਸਾਨੂੰ ਇੰਨਾ ਮੋਹ ਮੁਹੱਬਤ ਦਿੱਤਾ ਤੇ ਪੁੱਛੋ ਨਾ, ਮਤਲਬ ਕਿ ਸਾਨੂੰ ਸਾਰੀ ਉਮਰ ਨਹੀਂ ਉਹ ਭੁੱਲਣਾ ਜਿਹੜੀ ਸਾਨੂੰ ਮੁਹੱਬਤ ਮਿਲੀ ਉਸ ਪਿੰਡ ਦੇ ਵਿੱਚੋਂ। ਇਹ ਗੱਲ ਅਰੋੜਾ ਸਾਹਿਬ, ਇਹਨਾਂ ਦੇ ਬੱਚੇ, ਇਹ ਤਾਂ ਅਸੀਂ ਗੱਲਾਂ ਕਰਨ ਲੱਗ ਗਏ, ਪਿੰਡ ਵਾਲੇ ਬੀਬੀਆਂ ਵੀ ਤੇ ਬੰਦੇ ਵੀ ਇਕੱਠੇ ਹੋ ਗਏ, ਇਕੱਠੇ ਬਹਿ ਗਏ, ਅਸੀਂ ਤੇ ਗੱਲਾਂ ਮਾਰ ਲਾਂਗੇ। ਇਹਨਾਂ ਦੇ ਬੱਚੇ ਤੇ ਜਿਸ ਘਰ ਗਏ ਸੀ ਨਾ, ਜਿਹੜਾ ਇਹਨਾਂ ਦੇ ਇਨਲਾਜ਼ ਦਾ ਘਰ ਸੀ ਪੁਰਾਣਾ, ਤੇ ਉਹਨਾਂ ਦੇ ਬੱਚੇ ਉਹ ਬੜੇ ਸੋਹਣੇ, ਅਸੀਂ ਆਪਣੀਆਂ ਗੱਲਾਂ ਬਾਤਾਂ ਮਾਰਨੇ ਤੇ ਉਹ ਉੱਥੇ ਬਾਲ ਲੈ ਕੇ ਤੇ ਆਪੋ ਚ ਖੇਡਣ ਲੱਗ ਪਏ ਉਹਨਾਂ ਨੂੰ ਵਿਹੜੇ ਦੇ ਵਿੱਚ। ਵਾਹ ਜੀ, ਇਹੀ ਖੂਬਸੂਰਤੀ ਹੈ, ਇਹੀ ਸਾਡਾ ਜਿਹੜਾ ਪੰਜਾਬੀਆਂ ਦੀ ਸਾਂਝ ਹੈ ਜਿਸ ਅਸੀਂ ਗੱਲ ਕਰ ਰਹੇ ਹਾਂ। ਹੋ ਸਕਦਾ ਕੁਝ ਚੀਜ਼ਾਂ ਸਾਡੇ ਕੋਲ ਜਿਹੜੀ ਮੀਡੀਆ ਦੇ ਜ਼ਰੀਏ ਜਾਂ ਹੋਰ ਸੈਕੰਡ ਹੈਂਡ ਥਰਡ ਇਨਫੋਰਮੇਸ਼ਨ ਦੇ ਜ਼ਰੀਏ ਪਹੁੰਚੀ ਹੋਣ, ਜਿਹੜੀ ਚੰਗੀਆਂ ਗਲਤ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਹਾਂਜੀ ਸਾਡੇ ਨਾਲ ਮਨਦੀਪ ਕੌਰ ਨੇ, ਇਹਨਾਂ ਦਾ ਵੀ ਆਪਾਂ ਸਿੱਖੋ ਸਾਹਿਬ ਨਾਲ ਹੀ ਰਿਓ 2 ਮਿੰਟ। ਨਹੀਂ, ਮੇਰਾ ਮੀਟਿੰਗ ਦਾ ਟਾਈਮ ਹੋ ਗਿਆ 11 o'clock ਤੇ ਮੈਂ ਫਤਿਹ ਬੁਲਾਉਣਾ। ਠੀਕ ਹੈ ਜੀ, ਅਗਲੇ ਵੀਕ ਫਿਰ ਕਰਾਂਗੇ। ਠੀਕ ਹੈ ਜੀ ਮਨਦੀਪ ਜੀ। ਮਨਦੀਪ ਜੀ ਤੁਸੀਂ ਗੱਲ ਸੁਣ ਰਹੇ ਹੋ? ਚਲੋ ਉਹਨੂੰ ਤੇਜ ਨਾਲ ਗੱਲ ਕਰ ਲਓ, ਤੇਜ ਆ ਗਿਆ ਸਾਡੇ ਨਾਲ। ਸਤਿ ਸ੍ਰੀ ਅਕਾਲ ਅਰੋੜਾ ਸਾਹਿਬ, ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਕੀ ਹਾਲ ਕਰ ਲਿਆ? ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਅੱਗੇ ਉਹ ਵੀਰ ਕਹਿਣ ਡਿਆ ਸੀ ਨਾ ਵੀ ਮੈਂ ਅੱਗੇ ਬੈਕਵਰਡ ਏਰੀਏ ਚੋਂ ਆ,
ਉਹ ਯਾਰ ਹੁਣ ਆਪਾਂ ਬੈਕਵਰਡ ਕਿੱਥੇ ਰਹਿ ਗਏ, ਆਪਣੇ ਕੋਲੇ ਕੀ ਘੱਟ ਆ ਲੋਕਾਂ ਨਾਲੋਂ, ਸਾਰਾ ਕੁਝ ਹੀ। ਕਦੇ ਕਦੇ ਤਾਂ ਢਿੱਲੋਂ ਸਾਹਿਬ ਭਾਜੀ ਘੱਟ ਵੀ ਕੀ ਆ, ਦੇਖੋ ਵਾਹਿਗੁਰੂ ਦੀ ਕਿਰਪਾ ਆ, ਸਾਡੇ ਬਜ਼ੁਰਗਾਂ ਨੂੰ ਹੱਥ ਵਾਲੀਆਂ ਪੱਖੀਆਂ ਹੁੰਦੀਆਂ ਸੀਗੀਆਂ ਤੇ ਆਪਣੇ ਉੱਤੇ ਆ ਵੇਖੋ ਏਸੀ ਲੱਗੇ ਹੋਏ ਆ, ਹੋਰ ਆਪਾਂ ਹੁਣ ਕੀ ਚਾਹੀਦਾ। ਠੀਕ ਆ, ਵਧੀਆ ਮੌਜਾਂ ਬਿਜਲੀ ਡਾਇਰੈਕਟ ਤੇ ਨਹੀਂ ਲੱਗੀ, ਬਿਜਲੀ ਐਵੇਂ ਚੱਲੀ ਜਾਣੀ, ਭਾਵੇਂ ਡਾਇਰੈਕਟ ਲਾਓ ਤੇ ਭਾਵੇਂ ਡਾਇਰੈਕਟ ਵਾਲਾ ਤਾਂ ਅੱਜ ਕੱਲ ਸਿਸਟਮ ਹੀ ਗਿਆ ਨਾ, ਅੱਜ ਕੱਲ ਤਾਂ ਘਰਾਂ ਦੇ ਬਾਹਰ ਆਪਣਾ ਤੇਜ਼। ਉਹ ਸਾਡੇ ਨਾ ਮੌਲਾਨਾ ਸਾਹਿਬ ਨੇ, ਮੌਲਾਨਾ ਮਦਨੀ ਸਾਹਿਬ, ਉਹ ਬੜੀ ਗੱਲ ਬੜੀ ਸੋਹਣੀ ਸੁਣਾਉਂਦੀ ਤੇ ਨਾਲ ਗੱਲ ਵੀ ਸੁਣਾਉਂਦੇ ਨਾਲ ਮਜ਼ਾਕ ਵੀ ਕਰ ਦਿੰਦੇ। ਕਹਿੰਦਾ ਮੈਂ ਇੱਕ ਥਾਂ ਗਿਆ, ਮੈਂ ਜਾ ਕੇ ਤਕਰੀਰ ਪਿਆ ਕਰਾਂ ਮਸੀਤੇ, ਤੇ ਤਕਰੀਰ ਪਿਆ ਕਰਾਂ ਵੀ ਉਹ ਲੋਕੋ ਚੋਰੀ ਦੀ ਬਿਜਲੀ ਨਾ ਬਾਲੋ, ਉਹ ਲੋਕੋ ਚੋਰੀ ਦੀ ਬਲਬ ਨਾ ਬਾਲੋ। ਆਂਦਾ ਉਹ ਜਿੱਥੇ ਮੈਂ ਤਕਰੀਰ ਕਰਨ ਗਿਆ ਨਾ, ਉੱਥੋਂ ਦਾ ਇੱਕ ਬੰਦਾ ਉੱਠ ਕੇ ਆ ਗਿਆ ਉੱਥੇ ਮਸੀਤ ਦੇ ਲਾਗੇ, ਕੰਨ ਜਾ ਕੇ ਕਹਿੰਦਾ ਮੌਲਵੀ ਸਾਹਿਬ ਜਿੱਥੇ ਤੁਸੀਂ ਤਕਰੀਰ ਕਰਨ ਦੇ ਇਹ ਵੀ ਚੋਰੀ ਦੀ ਲੱਗੀ ਹੈ। ਗੱਲ ਤਾਂ ਪਰ ਹੁਣ ਦੇਖੋ ਭਾਜੀ ਗਾਂ ਬਹੁਤ ਸਿਸਟਮ ਚੇਂਜ ਹੋ ਗਿਆ। ਚਲੋ ਤੁਸੀਂ ਪਹਿਲਾਂ ਭੈਣ ਜੀ ਨਾਲ ਗੱਲ ਕਰ ਲਓ, ਆਪਾਂ ਫੇਰ ਕਰਦੇ। ਹਾਂਜੀ ਹਾਂਜੀ ਮਨਦੀਪ ਜੀ ਆਵਾਜ਼ ਸੁਣ ਰਹੇ ਤੁਸੀਂ? ਹਾਂਜੀ ਸਰ, ਹਾਂਜੀ ਬਿਲਕੁਲ ਆਵਾਜ਼ ਸੁਣਦੀ ਪਈ ਹੈ ਤੁਹਾਡੀ। ਹਾਂਜੀ ਹਾਂਜੀ ਨਾਸਿਰ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਰੋੜਾ ਭਾਜੀ ਨੂੰ ਵੀ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੋਰ ਭਾਜੀ ਕੀ ਹਾਲ ਆ? ਬਸ ਵਧੀਆ ਵਧੀਆ, ਤੁਸੀਂ ਆਪਣਾ ਦੱਸੋ, ਠੀਕ ਠਾਕ ਹੋ? ਬਸ ਹਾਂਜੀ, ਬਹੁਤ ਜ਼ਿਆਦਾ ਭਾਜੀ, ਬਹੁਤ ਵਧੀਆ ਪ੍ਰੋਗਰਾਮ ਸੁਣਦੀ ਹਾਂ ਮੈਂ, ਡੇਲੀ ਸੁਣਦੀ ਹਾਂ। ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ, ਮੈਂ ਆਪਣਾ ਪੰਜਾਬ ਪੁਲਿਸ ਤੋਂ ਆ ਤੇ ਮੈਂ ਡੇਲੀ ਸੁਣਦੀ ਹਾਂ। ਸਾਡੇ ਬਜ਼ੁਰਗ ਨਾ ਮੰਗੀਆਂ ਪਿੰਡ ਤੋਂ ਸੀਗੇ, ਨਾਰੋਵਾਲ ਦੇ ਕੋਲ। ਮੰਗੀਆਂ ਨਾਰੋਵਾਲ ਦੇ ਕੋਲ, ਠੀਕ। ਹਾਂਜੀ ਬਿਲਕੁਲ ਹੈ। ਹਾਂਜੀ ਹਾਂਜੀ ਹਾਂਜੀ, ਮਤਲਬ ਸਾਡੇ ਸਾਰੇ ਬਜ਼ੁਰਗ ਬਾਜਵਾ ਫੈਮਿਲੀ ਹੈ ਸਾਡੀ। ਅੱਛਾ ਅੱਛਾ, ਤੇ ਅਸੀਂ ਇੱਧਰੋਂ ਹੀ ਆਏ ਹੋਏ ਆ ਸਾਰੇ। ਹਾਂਜੀ। ਅੱਛਾ, ਸੋਸ਼ਲ ਮੀਡੀਆ ਨਾਲ ਜੁੜੇ ਹੋ ਤੁਸੀਂ ਮਨਦੀਪ ਜੀ, ਕੀ ਸਿੱਖਿਆ ਤੁਸੀਂ ਜਿਹੜਾ ਤੁਹਾਨੂੰ ਪਹਿਲਾਂ ਨਹੀਂ ਪਤਾ ਪਾਕਿਸਤਾਨ ਵਾਲੀ ਸਾਈਡ ਤੋਂ? ਭਾਜੀ ਮੈਨੂੰ ਵੈਸੇ, ਮੈਂ ਸੱਚ ਕਹਾਂ, ਮੈਂ ਤੁਹਾਡਾ ਪ੍ਰੋਗਰਾਮ ਤੇ ਸ਼ਾਇਦ ਬਾਅਦ ਵਿੱਚ ਸ਼ੁਰੂ ਹੋਇਆ ਹੋਇਆ, ਲੇਕਿਨ ਮੈਂ ਤਾਂ ਬਹੁਤ ਸਰਚ ਕਰਦੀ ਰਹੀ ਸ਼ੁਰੂ ਤੋਂ ਹੀ, ਸਟਾਰਟਿੰਗ ਤੋਂ ਹੀ। ਮਤਲਬ ਨਾ ਮੈਨੂੰ ਬਹੁਤ ਇੰਟਰਸਟ ਹੁੰਦਾ, ਜਿਵੇਂ ਫੈਮਿਲੀ ਮੈਂਬਰਸ ਜਿਵੇਂ ਗੱਲਾਂ ਕਰਦੇ ਆ ਵੀ ਐਵੇਂ ਸਾਡਾ ਏਦਾਂ ਸੀਗਾ। ਤੇ ਸ਼ਾਇਦ ਮੇਰੇ ਖਿਆਲ ਤੁਹਾਡਾ ਪ੍ਰੋਗਰਾਮ ਬਾਅਦ ਵਿੱਚ ਸ਼ੁਰੂ ਹੋਇਆ, ਲੇਕਿਨ ਮੈਂ ਬਹੁਤ ਸਰਚ ਕਰਦੀ ਸੀ ਆਪਣੇ ਏਰੀਏ ਬਾਰੇ ਵਿੱਚ, ਲਾਹੌਰ ਬਾਰੇ ਜਾਂ ਕਿਵੇਂ ਪਾਕਿਸਤਾਨ 'ਚ ਕਿਵੇਂ ਹੈ ਜੋ ਵੀ ਆ। ਤੇ ਬਾਅਦ ਵਿੱਚ ਮੈਨੂੰ ਅਚਾਨਕ ਏਦਾਂ ਸਰਚ ਕੀਤਾ, ਤੁਹਾਡਾ ਪ੍ਰੋਗਰਾਮ ਮਿਲ ਗਿਆ, ਮੈਨੂੰ ਬਹੁਤ ਵਧੀਆ ਲੱਗਦਾ। ਅੱਛਾ ਅੱਛਾ, ਰਾਣਾ ਸਾਹਿਬ ਤੁਸੀਂ ਵੀ ਕੁਸਾਂਝ ਬਹੁਤ ਗੱਲ ਦੀ ਜਨਾਬ ਜੀ। ਦੇਖੋ ਜੀ, ਜਿਹੜੀ ਮੇਰੀ ਉਮਰ ਦੇ ਲੋਕ ਨੇ, ਉਹ ਅਸੀਂ ਇੰਟਰਨੈਟ ਤੋਂ ਪਹਿਲਾਂ ਦੀ ਉਮਰ ਦੌਰ ਤੋਂ ਪਹਿਲਾਂ ਦੇ ਲੋਕ ਆ। ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ, ਉਸ ਵੇਲੇ ਕੋਈ ਇੰਟਰਨੈਟ ਨਹੀਂ ਸੀ। ਜਦੋਂ ਮੈਂ ਕੰਮ ਕਾਰੋਬਾਰ ਸ਼ੁਰੂ ਕੀਤਾ, ਉਹਨਾਂ ਦੇ ਨਾਲ ਵੀ ਇੰਟਰਨੈਟ ਨਾਲ ਕੀ ਕੋਈ ਚੀਜ਼ ਨਹੀਂ। ਕਾਫੀ ਲੇਟ ਮੈਂ ਇੰਟਰਨੈਟ ਨੂੰ ਮੈਂ ਪਹਿਲੀ ਦਫਾ 98 ਵਿੱਚ ਜਾ ਕੇ ਮੈਂ ਯੂਜ਼ ਕਰਨਾ ਸ਼ੁਰੂ ਕੀਤਾ। ਉਸ ਦੌਰ ਵਿੱਚ ਜਦੋਂ ਅਸੀਂ ਪੜ੍ਹਦੇ ਸੀ, ਮੇਰੀ ਉਮਰ ਜਦੋਂ 21-22 ਸਾਲ ਦੀ, ਉਸ ਵੇਲੇ ਸਾਡੇ ਕੋਲ ਰਿਸਰਚ ਸਿਰਫ ਇੱਕੋ ਤਰੀਕਾ ਸੀ, ਲਾਇਬ੍ਰੇਰੀ ਜਾਣਾ, ਲਾਇਬ੍ਰੇਰੀ ਤੋਂ ਕਿਤਾਬਾਂ ਲੈਣੀਆਂ। ਉਹ ਲਾਇਬ੍ਰੇਰੀ ਵਿੱਚ ਕਿਤਾਬਾਂ ਦੇ ਵਿੱਚ ਵੀ ਇੱਕ ਛੋਟੀ ਜਿਹੀ ਪ੍ਰੋਬਲਮ ਸੀ ਕਿ ਕਿਤਾਬ ਹਿਸਟਰੀ ਹਮੇਸ਼ਾ ਉਹਦੀ ਹੁੰਦੀ ਹੈ ਜੋ ਲਿਖ ਰਿਹਾ ਹੁੰਦਾ। ਸੋ ਔਰ ਜ਼ਾਹਿਰੀ ਗੱਲ, ਜਦੋਂ ਮੈਂ ਅਸੀਂ ਲਾਇਬ੍ਰੇਰੀ ਤੋਂ ਕਿਤਾਬ ਲੈਂਦੀ ਸੀ, ਉਹਨੂੰ ਬਹੁਤੀਆਂ ਜਿਹੜੀ ਕਿਤਾਬਾਂ ਸੀ ਸਾਨੂੰ ਇੰਡੀਅਨ ਰਾਈਟਰਸ ਦੀਆਂ ਮਿਲਦੀਆਂ ਸੀ। ਉਹ ਆਪਣੇ ਨਜ਼ਰੀਏ ਤੋਂ ਹੀ ਪਾਕਿਸਤਾਨ ਦੀ ਹਿਸਟਰੀ ਲਿਖ ਰਹੇ ਸੀ ਜਾਂ ਪਾਕਿਸਤਾਨ ਬਾਰੇ ਲਿਖ ਰਹੇ ਸੀ। ਸੋ ਉਹ ਕਿਤਾਬਾਂ ਲੱਭਣੀਆਂ ਬੜੀਆਂ ਔਖੀਆਂ ਸਨ ਜੋ ਕਿ ਪਾਕਿਸਤਾਨ ਤੋਂ ਆ ਰਹੀਆਂ ਹੋਣ, ਪਾਕਿਸਤਾਨੀ ਰਾਈਟਰਸ ਲਿਖੀਆਂ ਹੋਣ। ਸੋ ਜਿਹੜੀ ਛੋਟੀ ਛੋਟੀ ਜਿਹੀ ਸੋਸ਼ਲ ਇਸ਼ੂਜ਼ ਨੇ, ਉਹਨਾਂ ਦੀ ਚੀਜ਼ਾਂ ਅਸੀਂ ਘੱਟ ਪੜ੍ਹ ਸਕਦੇ ਸੀ। ਪਾਕਿਸਤਾਨ ਪੰਜਾਬ ਬਾਰੇ ਜਾਣ ਦਾ ਮੌਕਾ ਬੜਾ ਘੱਟ ਮਿਲਿਆ ਨਾ। ਉਸ ਵੇਲੇ ਗੂਗਲ ਮੈਪ ਸੀਗੀ, ਗੂਗਲ ਮੈਪ 'ਚ ਜਾ ਕੇ ਤੁਸੀਂ ਜਾ ਕੇ ਲੱਭੋ ਕਿ ਵੀ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ। ਬਹੁਤ ਸਾਰੀ ਚੀਜ਼ਾਂ ਮੈਂ ਕਿਤਾਬਾਂ ਜ਼ਰੀਏ ਸਿੱਖੀਆਂ, ਪਰ ਜਿਹੜੀਆਂ ਨਵੀਆਂ ਚੀਜ਼ਾਂ, ਮੈਂ ਯਾਨੀ ਕਿ ਉਮਰ ਦਾ ਬਹੁਤ ਲੰਬਾ ਹਿੱਸਾ 30 ਸਾਲ ਦੀ ਉਮਰ ਲੰਘਾਉਣ ਤੋਂ ਬਾਅਦ ਇੰਟਰਨੈਟ ਨਾਲ ਜੁੜਿਆ, ਉਸ ਤੋਂ ਬਾਅਦ ਸਿੱਖਣਾ ਸ਼ੁਰੂ ਕੀਤਾ ਗੂਗਲ ਤੇ ਰਿਸਰਚ ਕਰਕੇ। ਮੈਂ ਤਾਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖੀਆਂ ਨੇ। ਜਿਸ ਤਰ੍ਹਾਂ ਮੈਂ ਕੁਝ ਦਿਨ ਪਹਿਲਾਂ ਵੀ ਪ੍ਰੋਗਰਾਮ ਵਿੱਚ ਜ਼ਿਕਰ ਕਰ ਰਿਹਾ ਸੀ ਕਿ ਅੱਜ ਵੀ ਤੁਸੀਂ ਨਾਸਿਰ ਭਾਈ ਨੇ ਵੀ ਇਸ ਦੀ ਤਸਦੀਕ ਕੀਤੀ ਸੀ ਕਿ ਜਿਹੜੇ ਇੰਡੀਆ ਵਿੱਚ ਜਿਹੜੇ ਵੈਜੀਟੇਰੀਅਨ ਲੋਕ ਨੇ, ਉਹਨਾਂ ਵਾਸਤੇ ਇਮੀਡੀਏਟ ਰਿਪਲੇਸਮੈਂਟ ਜੇ ਚਿਕਨ ਦਾ, ਜੇ ਮੀਟ ਦਾ ਰਿਪਲੇਸਮੈਂਟ ਉਹ ਪਨੀਰ ਹੋ ਜਾਂਦਾ ਹੈ। ਪਰ ਪਾਕਿਸਤਾਨ ਵਿੱਚ ਪਨੀਰ ਜਿਹੜਾ ਹੈ ਬੜੀ ਰੇਅਰ ਕਮੋਡਿਟੀ ਹੈ, ਬੜੇ ਔਖਾ ਸੌਖਾ ਲੱਭਦਾ ਕਿਤੇ। ਤੇ ਇਹ ਬੜੀ ਹੈਰਾਨਗੀ ਵਾਲੀ ਮੇਰੇ ਵਾਸਤੇ ਗੱਲ ਸੀ ਕਿ ਪਨੀਰ ਉੱਥੇ ਨਹੀਂ ਲੱਭਦਾ ਸੌਖਾ। ਇਹ ਗੱਲ ਸੱਚ ਹੈ ਨਾ ਜੀ ਨਾਸਿਰ ਸਾਹਿਬ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ। ਸੋ ਕੁਝ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ, ਕੁਝ ਚੰਗੀਆਂ, ਕੁਝ ਮਾੜੀਆਂ। ਇੱਕ ਦੂਸਰੇ ਬਾਰੇ ਕੁਝ ਗਲਤੀਆਂ ਸੀਗੀਆਂ, ਉਹਨਾਂ ਨੂੰ ਸੁਧਾਰਿਆ ਆਪਣੀਆਂ ਨੂੰ।
ਤੇ ਆਪਣੀ ਗਲਤੀ ਮੰਨ ਲੈਣੀ ਕੋਈ ਵੱਡੀ ਗੱਲ ਨਹੀਂ, ਕਿਉਂਕਿ ਜਿਹੜੀ ਚੀਜ਼ ਮੇਰੇ ਕੋਲ ਜਾਣਕਾਰੀ ਨਹੀਂ ਸੀ ਬੇਸਿਕਲੀ ਮੈਂ ਉਸ ਗੱਲ ਨੂੰ ਮੰਨਦਾ। ਜੀ ਮਨਦੀਪ ਜੀ ਤੁਸੀਂ ਕੁਝ ਕਹਿ ਰਹੇ? ਮੈਂ ਭਾਜੀ ਇਹ ਕਹਿਣਾ ਚਾਹ ਰਹੀ ਕਿ ਸਾਨੂੰ ਇੰਨਾ ਕਰੇਜ਼ ਸੀਗਾ ਨਾ ਲਾਹੌਰ ਦੇਖਣ ਦਾ। ਸਾਡੇ ਨਾ ਇੱਥੇ ਧਿਆਨਪੁਰ ਕੋਟਲੀ ਦੇਖਿਆ ਨਾ, ਬਾਬਾ ਲਾਲ ਜੀ ਦੀ ਹੈਗੀ ਹੈ ਨਾ, ਬਾਬਾ ਲਾਲ ਜੀ ਦਾ ਮਤਲਬ ਗੁਰਦੁਆਰਾ ਮੰਦਿਰ ਆ, ਸੌਰੀ। ਅਸੀਂ ਨਾ ਉੱਥੇ ਦੇਖਦੇ ਹੁੰਦੇ ਸੀ, ਰਮਦਾਸ ਗੁਰਦੁਆਰਾ ਸਾਹਿਬ ਜਾਣਾ ਸੀ ਉੱਧਰ ਦੇ ਮਤਲਬ ਦੇਖਣਾ ਕਰਨਾ ਕਿਵੇਂ ਦਾ ਲਾਹੌਰ, ਮਤਲਬ ਉੱਚਾ ਹੈ ਨਾ ਲਾਹੌਰ, ਮਤਲਬ ਸੁਣਨ ਚ ਹੈਗਾ ਕਿ ਉੱਚਾ ਬਹੁਤ ਆ। ਜੀ 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 ਤੁਹਾਡੀ ਗੱਲ ਹੁਣ ਉੱਥੋਂ ਨਾ ਦੇਖੀ ਜਾਓ, ਹੁਣ ਪ੍ਰੋਗਰਾਮ ਬਣਾਓ, ਫੈਮਿਲੀ ਦੇ ਨਾਲ ਆਓ, ਵੀ ਵਿਜ਼ਿਟ ਵੀ ਕਰੋ। ਔਖਾ ਜ਼ਰੂਰ ਆ ਕਿਤੇ ਜਾਣਾ ਇਸ ਤਰ੍ਹਾਂ, ਲੇਕਿਨ ਇਹ ਜਦੋਂ ਆਓਗੇ ਉਦੋਂ ਤੁਹਾਨੂੰ ਆਈਡੀਆ ਵੀ ਹੋ ਜਾਏਗਾ ਵੀ ਜੋ ਦੱਸਿਆ ਜਾਂਦਾ ਜਾਂ ਜੋ ਜ਼ੇਨ ਸਾਜ਼ੀ ਕੀਤੀ ਜਾਂਦੀ ਉਹ ਗੱਲ ਬਿਲਕੁਲ ਨਹੀਂ ਹੈ। ਸੋ ਤੁਸੀਂ ਇੱਕ ਵਾਰੀ ਆਓਗੇ, ਤੁਹਾਡੀਆਂ ਉਹ ਜਿਹੜੇ ਜ਼ੇਨ ਦੇ ਵਿੱਚ ਜਿਹੜੇ ਸਵਾਲ ਨੇ ਉਹ ਵੀ ਦੂਰ ਹੋ ਜਾਣਗੇ। ਇਵੇਂ ਹੀ ਆ ਰੋੜਾ ਸਾਹਿਬ? ਬਿਲਕੁਲ ਜੀ ਬਿਲਕੁਲ। ਦੇਖੋ ਸੁਣਨ ਦਾ ਫਰਕ ਹੈ, ਜਦੋਂ ਤੁਸੀਂ ਸੱਚ ਜਾਣਦੇ ਆਪਣੀ ਅੱਖੀਂ ਵੇਖਦੇ ਹੋ, ਕਹਿੰਦੇ ਕਿ ਕੰਨਾਂ ਤੇ ਅੱਖਾਂ ਵਿੱਚ 4 ਉਂਗਲ ਦੀ ਵਿੱਥ ਹੁੰਦੀ ਆ। ਸੁਣੀ ਸੁਣਾਈ ਗੱਲ ਹੋਰ ਹੈ, ਵੇਖੀ ਗੱਲ ਹੋਰ ਹੈ। ਜਦੋਂ ਤੁਸੀਂ ਅੱਖੀਂ ਡਿੱਠੀ ਜਿਹੜੀ ਚੀਜ਼ ਹੁੰਦੀ ਆ ਉਹ ਹਕੀਕਤ ਹੈ ਤੁਹਾਡੀ। ਮੈਂ ਸੁਣਿਆ ਸੀ ਬੜੀ ਮੁਹੱਬਤ ਹੈ, ਮੈਂ ਜਦੋਂ ਲੋਕਾਂ ਨੂੰ ਦੱਸਦਾ ਉਹ ਸੁਣਦੇ ਨਹੀਂ ਮੇਰੇ ਕੋਲ ਕਿ ਬੜੀ ਮੁਹੱਬਤ ਹੈ, ਪਰ ਜਦੋਂ ਆਪ ਜਾ ਕੇ ਵੇਖਦੇ ਨੇ ਕਹਿੰਦੇ ਯਾਰ ਤੂੰ ਸੱਚੀ ਕਹਿੰਦੇ। ਮੇਰੇ ਇੱਥੇ ਮੇਰੀ ਇੱਕ ਜਾਣ ਵਾਲੀ ਕੁੜੀ ਹੈ, ਪਿਛਲੇ ਸਾਲ ਮੈਨੂੰ ਪੁੱਛਣ ਲੱਗੀ ਪਾਕਿਸਤਾਨ ਜਾਣਾ ਚਾਹੀਦਾ, ਇਹਦੇ ਵਿੱਚ ਡਰਦੀ ਆ ਮੈਂ ਉਹਨੂੰ ਫਿਰ ਵੀ ਤੂੰ ਜਾ ਜ਼ਰੂਰ। ਮੇਰੇ ਕਹਿਣ ਤੋਂ ਕੁੜੀ ਗਈ, ਉਹ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਹਸਬੈਂਡ ਨੂੰ ਬਿਨਾਂ ਇਕੱਲੀ ਇੱਥੇ ਗਈ। ਜਦੋਂ ਵਾਪਸ ਆਈ ਕਿ ਮੈਂ ਸਪੈਸ਼ਲੀ ਫੋਨ ਕਰਕੇ ਥੈਂਕ ਯੂ, ਤੂੰ ਮੈਨੂੰ ਭੇਜਿਆ, ਤੂੰ ਨਾ ਮੈਨੂੰ ਧੱਕਾ ਲਾਉਂਦਾ, ਪੁੱਛ ਕਰਕੇ ਨਾ ਭੇਜਦਾ, ਮੈਂ ਸ਼ਾਇਦ ਨਾ ਜਾਂਦੀ। ਮੈਂ ਗਈ ਹਾਂ ਤੇ ਹੁਣ ਮੇਰਾ ਜੀ ਕਰਦਾ ਮੈਂ ਦੁਬਾਰਾ ਜਾਵਾਂ, ਇੱਥੇ ਆਪਣੇ ਮਾਂ ਬਾਪ ਨੂੰ ਹਸਬੈਂਡ ਨੂੰ ਬੱਚੇ ਨੂੰ ਨਾਲ ਲੈ ਕੇ ਜਾਵਾਂਗੀ। ਸੋ ਉਹ ਚੀਜ਼ਾਂ ਜਿਹੜੀ ਆਪ ਐਕਸਪੀਰੀਅੰਸ ਕਰਦੇ ਹੋ, ਉਹ ਚੀਜ਼ਾਂ ਤੁਹਾਨੂੰ ਨਵੀਆਂ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਨੇ। ਸੋ ਮੈਂ ਸਾਰਿਆਂ ਨੂੰ ਉਹ ਪਾ ਦੋ ਨਾ ਪਾਕਿਸਤਾਨੀ ਵੀਰਾਂ ਨੂੰ ਜੋ ਪਾਕਿਸਤਾਨ ਵਿੱਚ ਬੈਠ ਕੇ ਹਿੰਦੁਸਤਾਨ ਬਾਰੇ ਸੋਚਦੇ ਨੇ, ਕਦੇ ਮੌਕਾ ਲੱਗੇ तो जरूर बॉर्डर पर गाजीबागा बॉर्डर पार करके उस पास जाओ। अमृतसर लाहौर तो अमृतसर को बहुत दूर नहीं, जाके देखो कि उत्थे की है की नहीं है, सच ਤੁਹਾਡੇ ਸਾਹਮਣੇ ਹੋਏਗਾ। ठीक है भाई, बहुत शुक्रिया ਤੁਹਾਡਾ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਹੁਣ ਤੇਜ ਤੂੰ ਸਾਡੇ ਨਾਲ ਹੀ ਜਾਣਾ, ਸਾਡੇ ਨਾਲ ਇੱਕ ਆ ਗਏ ਨੇ ਸਾਡੇ ਦੋਸਤ ਹੋਰ ਵੀ, ਇਹਨਾਂ ਨਾਲ ਵੀ ਗੱਲਬਾਤ ਕਰਨੀ। ਔਲਖ ਸਾਹਿਬ ਵੈਲਕਮ ਹੋਈ। ਅੱਜ ਤੇ ਟੋਪੀ ਪਿਲਸੀ ਪਾਈ ਆ, ਯੈਂਕੀ ਬॉय ਬਣਿਆ ਅੱਜ ਦੇ। ਮਿਊਟ ਹੈ ਜੀ ਤੁਹਾਡਾ, ਗੱਲ ਹੀ ਹੋਈ ਤੇ ਤੇਜ ਜੀ ਨਾਲ ਗੱਲ ਕਰ ਰਹੇ ਨੇ। ਤੇਜ ਜੀ ਹਾਂਜੀ ਹਾਂਜੀ ਭਾਜੀ, ਪਹਿਲਾਂ ਤਾਂ ਇਹ ਦੱਸੋ ਵੀ ਆਪਾਂ ਪ੍ਰੋਗਰਾਮ ਹੁਣ ਹਫ਼ਤੇ ਬਾਅਦ ਕਰਦੇ ਆਂ ਜਾਂ ਕੀ ਚੱਕਰ ਹੈ? ਤੇ ਇਹਦੇ ਤੇ ਵੀ ਗੱਲ ਆਪਾਂ ਕਰਨੀ ਆ। ਮੈਂ ਨਾ ਇਹਦੇ 'ਚ ਇੱਕ WhatsApp ਦਾ ਗਰੁੱਪ ਬਣਾਇਆ ਵਾ, ਹੁਣੇ ਕ੍ਰੀਏਟ ਕੀਤਾ, ਆਪਣੇ ਗੱਲ ਕਰਦਿਆਂ ਕਰਦੇ ਸਾਂਝੀ ਸੱਤ। ਸੋ ਉਹਦੇ ਤੇ ਮੈਂ ਲਿੰਕ ਪੇਸਟ ਕਰ ਦੇਣਾ। ਸਾਰੇ ਦੋਸਤ ਜਿਹੜਾ ਚਾਹੁੰਦੇ ਨੇ ਵੀ ਉਹਦੀ ਗਰੁੱਪ ਦੀ ਅਪਡੇਟ ਹੋਵੇ ਉਹਨੂੰ ਜੁਆਇਨ ਕਰ ਲਿਓ। ਤੇ ਅਸੀਂ ਉਹਦੇ 'ਚ ਤੁਸੀਂ ਇੱਕ ਦੂਜੇ ਸਾਨੂੰ ਸੁਜੈਸ਼ਨ ਦੇ ਦਿਓ ਵੀ ਪ੍ਰੋਗਰਾਮ ਕਰੀਏ ਕੀ। ਸਾਡਾ ਅਸੀਂ ਟਾਈਮ ਤੇ ਕੱਢ ਹੀ ਲਈਦਾ, ਪਰ ਕਦੀ ਕਿਤੇ ਇਹ ਨਹੀਂ ਸਮਝ ਲੱਗਦੀ ਵੀ ਪ੍ਰੋਗਰਾਮ ਕਰਨਾ ਕਾਹਦੇ ਤੇ। ਸੋ ਇਸ ਤੋਂ ਅਸੀਂ ਸੈਟਰਡੇ ਸੰਡੇ ਰੱਖਿਆ ਸੀ। ਜੇ ਉਹ ਸੁਝਾਅ ਬਿਹਤਰ ਆਈ ਜਾਣਗੇ ਤੇ ਕਰੀ ਜਾਵਾਂਗੇ, ਕੋਈ ਚਾਹੇ ਨਹੀਂ ਦੇਦਾ, ਕਿਉਂਕਿ ਰਾਤ ਨੂੰ ਮੈਂ ਵੀ ਵਿਹਲਾ ਹੀ ਹੁੰਦਾ। ਅੱਛਾ, ਤੇ ਦੂਜੀ ਗੱਲ ਇਹ ਜਿਹੜਾ ਪ੍ਰੋਗਰਾਮ ਆਪਣਾ ਵੀ ਆਪਾਂ ਇੰਨੇ ਸਾਲਾਂ 'ਚ ਕੀ ਦੇਖਿਆ। ਦੇਖੋ ਮੇਰੀ ਸੋਚ ਇਹ ਕਹਿੰਦੀ ਆ ਵੀ ਇੱਕ ਜੇ ਆ ਮੋਬਾਈਲ ਜਾਂ ਨੈਟ ਦਾ ਟਾਈਮ ਨਾ ਆਉਂਦਾ, ਹਾਲਾਂਕਿ ਇਹ ਲੇਟ ਆਇਆ, ਇਹ 20-25 ਸਾਲ ਪਹਿਲਾਂ ਆਉਣਾ ਚਾਹੀਦਾ ਸੀਗਾ ਕਿ ਕੁਝ ਬਜ਼ੁਰਗ ਆਪਦੇ ਪਿੰਡਾਂ ਨੂੰ ਦੇਖਣ ਨੂੰ ਤਰਸਦੇ ਇਸ ਦੁਨੀਆ ਤੋਂ ਚਲੇ ਗਏ। ਇਹ ਪ੍ਰੋਗਰਾਮ ਇਹ ਮੋਬਾਈਲ ਜਿਹੜਾ ਨੈਟ ਦਾ ਦੌਰ ਆਉਣਾ ਸੀ ਨਾ, ਥੋੜਾ ਜਿਹਾ ਲੇਟ ਹੋਇਆ, ਪਰ ਫਿਰ ਵੀ ਬਹੁਤ ਵਧੀਆ ਗੱਲ ਆ ਵੀ ਅੱਜ ਆਪਾਂ ਇੱਕ ਦੂਜੇ ਨਾਲ ਜੁੜੇ ਆ, ਮੁਹੱਬਤ ਪਿਆਰ ਜੁੜਿਆ। ਮੇਰੇ ਪਿੰਡ ਤੋਂ ਨਾ ਇੱਕ ਵਿਕਲਾਂਗ ਆ ਬੰਦਾ, ਉਹ ਅੱਜ ਤੋਂ 15 ਸਾਲ ਪਹਿਲਾਂ ਨਨਕਾਣਾ ਸਾਹਿਬ ਜਾ ਕੇ ਆਇਆ ਸੀ। ਉਹਨੇ ਆ ਕੇ ਜਦੋਂ ਸਾਨੂੰ ਦੱਸਿਆ, ਬਹੁਤ ਸਾਰੇ ਸਾਡੇ ਦੋਸਤ ਵਿਕਲਾਂਗ ਦਾ ਮਤਲਬ ਨਹੀਂ ਬਣਨਾ, ਮਾਜ਼ੂਰ ਜਿਹਨੂੰ ਕਹਿੰਦੇ ਆ, ਉਹਨੂੰ ਇੰਡੀਆ ਵਾਲੇ ਪਾਸੇ ਵਿਕਲਾਂਗ ਕਹਿੰਦੇ ਜੀ। ਆਪਣੀ ਗੱਲ ਜਾਰੀ ਰੱਖੋ ਜੀ। ਉਹ 15-16 ਸਾਲ ਹੋ ਗਏ ਉਹ ਨਨਕਾਣਾ ਸਾਹਿਬ ਜਾ ਕੇ ਆਇਆ ਸੀ, ਤੇ ਉਹਨੇ ਆ ਕੇ ਨਾ ਜਦੋਂ ਇੱਥੇ ਦੱਸਿਆ ਵੀ ਅਸੀਂ ਉੱਧਰ ਗਏ, ਸਾਡੀ ਬੜੀ ਇੱਜ਼ਤ ਕੀਤੀ। ਅੱਛਾ, ਜਿਹੜਾ ਇੱਧਰ ਦੇਖੋ ਹੁਣ ਤਾਂ ਸਭ ਨੂੰ ਪਤਾ ਵੀ ਆਪਾਂ ਦੋਨਾਂ ਪਾਸੇ ਪੰਜਾਬੀ ਆ, ਪਰ ਜਿਹੜਾ ਇੱਧਰ ਲੋਕਾਂ ਦੇ ਦਿਮਾਗ 'ਚ ਸੀ ਨਾ, ਉਹ ਇਹ ਸੋਚਦੇ ਰਹੇ ਵੀ ਤਾਰੋਂ ਪਾਰ ਉੱਧਰ ਮੁਸਲਮਾਨ ਆ, ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਉਹ ਪੰਜਾਬੀ ਆ। ਠੀਕ ਆ, ਪਰ ਅੱਜ ਆਪਾਂ ਗੱਲਬਾਤ ਕਰਦੇ ਆ, ਅੱਜ ਆਪਾਂ ਨੂੰ ਪਤਾ ਲੱਗਦਾ ਵੀ ਦੋਨੋਂ ਪਾਸੇ ਬੋਲੀ ਇੱਕੋ ਹੀ ਆ, ਕਿਉਂਕਿ ਬਹੁਤ ਸਟੇਟਾਂ ਇਹੋ ਜਿਹੀਆਂ ਆ ਜਿੱਥੇ ਆ ਪੰਜਾਬੀ ਮਾਂ ਬੋਲੀ ਨਹੀਂ ਬੋਲੀ ਜਾਂਦੀ। ਮੁਸਲਿਮ ਕੰਟਰੀਆਂ ਬਹੁਤ ਹੈ ਪਰ ਪੰਜਾਬੀ ਨਹੀਂ ਬੋਲੀ ਜਾਂਦੀ। ਇਸ ਕਰਕੇ ਲੋਕਾਂ ਦੇ ਹਰੇਕ ਦੇ ਦਿਮਾਗ 'ਚ ਇਹੀ ਸੀ
ਵੀ ਪਰਲੇ ਪਾਸੇ ਬਸ ਮੁਸਲਮਾਨ ਰਹਿੰਦੇ ਆ, ਇਹ ਨਹੀਂ ਪਤਾ ਸੀ ਵੀ ਹਾਲਾਂਕਿ ਉਹ ਸਾਡੇ ਭਰਾ ਨੇ, ਸਾਡੀ ਬੋਲੀ ਇੱਕੋ ਆ। ਅੱਛਾ, ਉਹ ਜਾ ਕੇ ਆਇਆ, ਉਹ ਸਾਨੂੰ ਦੱਸਿਆ ਕਰੇ ਵੀ ਬੜੀ ਇੱਜ਼ਤ ਕੀਤੀ, ਅਸੀਂ ਬਾਜ਼ਾਰ ਗਏ, ਸਾਡੀ ਬੜੀ ਇੱਜ਼ਤ ਕੀਤੀ, ਹੋਟਲ ਵਾਲੇ ਸਾਡੇ ਤੋਂ ਚਾਹ ਦੇ ਪੈਸੇ ਨਹੀਂ ਲੈਂਦੇ ਸੀ ਵੀ ਤੁਸੀਂ ਮਹਿਮਾਨ ਹੋ ਸਾਡੇ। ਤੇ ਅਸੀਂ ਕਹਿੰਦੇ ਸਾਡੇ ਨਾਲ ਦਾ ਇੱਕ ਵੀਰ ਬਿਮਾਰ ਹੋ ਗਿਆ, ਡਾਕਟਰ ਸਾਹਿਬ ਕੋਲੇ ਗਏ, ਡਾਕਟਰ ਸਾਹਿਬ ਨੇ ਸਾਡੇ ਤੋਂ ਦਵਾਈ ਦੇ ਪੈਸੇ ਨਹੀਂ ਲਏ ਪਾਕਿਸਤਾਨ 'ਚ, ਵੀ ਯਾਰ ਤੁਸੀਂ ਸਾਡੇ ਮਹਿਮਾਨ ਹੋ, ਤੁਹਾਡੇ ਤੋਂ ਕਾਹਦੇ ਪੈਸੇ। ਔਰ ਨੰਬਰ 2, ਜਾਣਾ ਹਰ ਕੋਈ ਬੰਦਾ ਚਾਹੁੰਦਾ ਨਨਕਾਣਾ ਸਾਹਿਬ, ਪਰ ਅਰੋੜਾ ਸਾਹਿਬ ਜਿਹੜੇ ਲੋਕਾਂ ਦੇ ਦਿਮਾਗ 'ਚ ਇੱਕ ਵਹਿਮ ਪਾਇਆ, ਚਾਹੇ ਤਾਂ ਉਹ ਏਜੰਟਾਂ ਨੇ ਪਾਇਆ, ਚਾਹੇ ਮੀਡੀਆ ਨੇ ਪਾਇਆ, ਵੀ ਆਪਣੇ ਹਿੰਦੁਸਤਾਨ ਦੇ ਵਿੱਚ ਦਿਮਾਗ 'ਚ ਇਹ ਗੱਲ ਪਾਈ ਹੋਈ ਹੈ ਵੀ ਜਿਹਦਾ ਇੱਕ ਵਾਰੀ ਵੀਜ਼ਾ ਪਹਿਲਾਂ ਪਾਕਿਸਤਾਨ ਦਾ ਲੱਗ ਗਿਆ ਨਾ, ਉਹਨੂੰ ਕੈਨੇਡਾ ਅਮਰੀਕਾ ਵੀਜ਼ਾ ਨਹੀਂ ਦਿੰਦਾ। ਇਹ ਸ਼ਾਇਦ ਤੁਸੀਂ ਸੁਣਿਆ ਹੋਣਾ। ਇਹੀ ਗੱਲ ਕਿਹਾ ਜਾਂਦਾ, ਇਹ ਸ਼ਾਇਦ ਤੁਸੀਂ ਮੈਂ ਸੁਣੀ ਹੈ ਜੀ ਗੱਲ, ਸੱਚੀ ਗੱਲ ਹੈ, ਏਜੰਟ ਇਹ ਗੱਲ ਕਹਿੰਦੇ ਨੇ। ਮੈਂ ਉਹ ਸੰਧੂ ਸਾਹਿਬ, ਉਹ ਮੈਂ ਨਾ ਅਕਸਰ ਵੀ ਸਾਡੇ ਤੇ ਫਿਰ ਸਾਡੇ ਜਿਹੜੇ ਜਹਾਜ਼ ਆ ਉਹ ਤੇ ਵਿਹਲੇ ਰਹਿਣੇ ਤੇ ਜਾਣ ਨਾ ਹੋਰ ਕਿਸੇ ਮੁਲਕ 'ਚ, ਇੱਥੋਂ ਜਿਹੜੇ ਲੋਕ ਜਾਂਦੇ ਆ ਬਾਹਰ। ਦੇਖੋ ਇਹ ਗੱਲ ਢਿੱਲੋਂ ਸਾਹਿਬ ਤੁਹਾਡੇ ਨਾਲ ਸ਼ਾਇਦ ਸਿਮਰਜੋਤ ਮੱਕੜ ਸਾਹਿਬ ਦੀ ਵੀ ਗੱਲ ਹੋਈ ਸੀ ਇਸ ਬਾਰੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਤੇ ਮੇਰਾ ਹੋਈ ਜਵਾਬ ਸੀ ਇਹੀ ਸੀ ਉਦੋਂ ਵੀ। ਹਾਂਜੀ, ਤੇ ਇਹ ਏਜੰਟਾਂ ਨੇ ਪਾਇਆ ਦਿਮਾਗ 'ਚ, ਮੈਨੂੰ ਖੁਦ ਨੂੰ, ਮੈਂ ਪਾਸਪੋਰਟ ਬਣਾਇਆ ਨਾ, ਤੇ ਮੈਨੂੰ ਏਜੰਟ ਨੇ ਕਿਹਾ ਸੀਗਾ, ਮੈਂ ਕਿਹਾ ਯਾਰ, ਮੈਂ ਕਹਿੰਦਾ ਤੂੰ ਕਾਹਦੇ ਲਈ ਪਾਸਪੋਰਟ ਬਣਾਇਆ, ਮੈਂ ਕਿਹਾ ਮੈਂ ਕਿਤੇ ਹੋਰ ਤਾਂ ਜਾਣ ਦੀ ਇੱਛਾ ਹੈ ਨਹੀਂ ਗੀ, ਨਨਕਾਣਾ ਸਾਹਿਬ ਜਾਣ ਦੀ ਇੱਛਾ ਆ। ਤੇ ਉਹ ਬੰਦੇ ਨੇ ਮੈਨੂੰ ਇਹ ਗੱਲ ਕਹੀ, ਕਹਿੰਦਾ ਵੀ ਆਪਣੇ ਨਾ ਇੱਕ ਇੱਥੇ ਬੰਦਾ ਆ, ਉਹ ਨਨਕਾਣਾ ਸਾਹਿਬ ਪਾਕਿਸਤਾਨ ਜਾ ਕੇ ਆਇਆ ਸੀ, ਉਹਦਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਿਆ, ਉਹਦੀ ਸਾਰੀ ਫੈਮਿਲੀ ਕੈਨੇਡਾ 'ਚ, ਔਰ ਬੰਦਾ ਅੱਜ ਵੀ ਇੱਥੇ ਫਿਰਦਾ। ਅੱਛਾ, ਉਹਨੇ ਮੇਰੇ ਦਿਮਾਗ 'ਚ ਜਚਾਤੀ, ਜੇ ਮੈਂ ਦੋਵਾਂ ਨੂੰ ਹੋਰ ਦੱਸੂਗਾ ਉਹਨਾਂ ਦੇ ਵੀ ਦਿਮਾਗ 'ਚ ਜੱਚ ਜਾਣੀ ਆ। ਠੀਕ ਆ, ਇਹ ਚੱਕਰ ਸਾਰਾ ਇੱਥੋਂ ਪੈਂਦਾ ਆ। ਜਾਣਾ ਹਰ ਬੰਦਾ ਚਾਹੁੰਦਾ, ਮਿਲਣਾ ਹਰ ਬੰਦਾ ਚਾਹੁੰਦਾ। ਇੱਕ ਸ਼ਾਇਦ ਤੁਸੀਂ ਪਤਾ ਨਹੀਂ ਪ੍ਰੋਗਰਾਮ ਕੀਤਾ ਸੀ, ਮੈਂ ਪ੍ਰੋਗਰਾਮ ਦੇਖਿਆ ਸੀਗਾ, ਸ਼ਹੀਦ ਭਗਤ ਸਿੰਘ ਜੀ ਦਾ ਪਿੰਡ ਦਿਖਾਇਆ ਸੀਗਾ। ਠੀਕ ਆ, ਉਹ ਵੀ ਕਹਿ ਰਹੇ ਸੀਗੇ ਵੀ ਅਸੀਂ ਉਹਨੂੰ ਨਨਕਾਣਾ ਸਾਹਿਬ ਦੇ ਨਾਲ ਜੋੜ ਰਹੇ ਹਾਂ, ਜਿਹਨੂੰ ਵੀਜ਼ਾ ਨਨਕਾਣਾ ਸਾਹਿਬ ਦਾ ਮਿਲੇ ਤੇ ਉਹ ਵੀ ਅਸੀਂ ਦਿਖਾਇਆ ਕਰੀਏ, ਸਾਡੀ ਕੋਸ਼ਿਸ਼ ਜਾਰੀ ਹੈ। ਔਰ ਇੰਨਾ ਕੁ ਜ਼ਿਆਦਾ ਸਾਡੇ ਦਿਲ ਦੀ ਇੱਛਾ ਆ, ਦਿਲ ਦੀ ਰੀਝ ਆ ਵੀ ਅਸੀਂ ਨਨਕਾਣਾ ਸਾਹਿਬ ਜਾਈਏ, ਪਰ ਜਿਹੜੇ ਪੰਜਾਬੀਆਂ ਨੂੰ, ਪੰਜਾਬ ਵਾਲਿਆਂ ਨੂੰ ਆ ਏਜੰਟ ਡਰਾਈ ਜਾਂਦੇ ਆ, ਉਹ ਕੁਛ ਉਹਨਾਂ ਚੱਕਰਾਂ 'ਚ ਕਰਕੇ ਨਾ ਅਪਲਾਈ ਨਹੀਂ ਕਰਦੇ। ਹਾਲਾਂਕਿ ਕੋਈ ਏਡੀ ਵੱਡੀ ਗੱਲ ਨਹੀਂ ਕਿ ਜਦੋਂ ਸਾਨੂੰ ਕੈਨੇਡਾ ਅਮਰੀਕਾ ਵੀਜ਼ਾ ਦੇਈ ਜਾਂਦਾ ਤੇ ਪਾਕਿਸਤਾਨ ਦੀ ਤਾਂ ਕੋਈ ਖਾਸ ਏਡੀ ਗੱਲ ਹੈ ਨਹੀਂ ਗੀ, ਪਰ ਇਹ ਡਰਦੇ ਹੀ ਮੇਰੇ ਵਰਗੇ ਅਪਲਾਈ ਨਹੀਂ ਕਰਦੇ ਵੀ ਯਾਰ ਫਿਰ ਕੱਲ ਨੂੰ ਕਿਤੇ ਕੈਨੇਡਾ ਜਾਵਾਂਗੇ, ਕਿਤੇ ਰਹਿ ਹੀ ਨਾ ਜਾਈਏ। ਇਹ ਗੱਲਾਂ ਦਿਮਾਗ 'ਚ ਆਉਂਦੀਆਂ ਆ, ਕੈਨੇਡਾ ਦਾ ਜਹਾਜ਼ ਨਾ ਮਿਸ ਹੋ ਜੇ। ਹਾਂਜੀ, ਤੇ ਬਾਕੀ ਤੁਹਾਡਾ ਪ੍ਰੋਗਰਾਮ ਵੇਖਦਿਆਂ ਨੂੰ ਮੈਨੂੰ ਬੜੇ ਸਾਲ ਹੋ ਗਏ, ਪੰਜਾਬੀ ਲਹਿਰ ਪ੍ਰੋਗਰਾਮ ਵੇਖਦਿਆਂ ਨੂੰ ਬਹੁਤ ਸਾਲ ਹੋ ਗਏ, ਬੜੇ ਚਿਰਾਂ ਦੇ ਜੁੜੇ ਆ। ਸਹੀ, ਸਾਨੂੰ ਪਤਾ ਹੀ ਉਦੋਂ ਲੱਗਾ ਵੀ ਦੋਨਾਂ ਪਾਸੇ ਪੰਜਾਬੀ ਆ। ਅੱਜ ਨਫ਼ਰਤ ਅਗਰ ਦੋਨਾਂ ਮੁਲਕਾਂ ਦੇ ਪੰਜਾਬੀਆਂ 'ਚ ਖਤਮ ਹੋਈ ਨਾ, ਤੇ ਪਹਿਲੀ ਗੱਲ ਤਾਂ ਇੰਟਰਨੈਟ ਦੀ ਵਜ੍ਹਾ ਨਾਲ, ਮੋਬਾਈਲ ਦੀ ਵਜ੍ਹਾ ਨਾਲ, ਤੇ ਦੂਜਾ ਸਾਰਾ ਸਿਹਰਾ ਜਾਂਦਾ ਨਾਸਿਰ ਭਾਜੀ ਤੁਹਾਡੇ ਸਿਰ ਤੇ, ਜਿਹੜਾ ਤੁਸੀਂ ਪੰਜਾਬੀ ਲਹਿਰ ਪ੍ਰੋਗਰਾਮ ਕਰਕੇ ਪਿੰਡ ਦੇ ਬਜ਼ੁਰਗਾਂ ਨਾਲ ਰਾਬਤਾ ਕੀਤਾ, ਲੋਕਾਂ ਨਾਲ ਬਹੁਤ ਵਧੀਆ ਗੱਲਾਂ ਬਾਤਾਂ ਕਹੀਆਂ। ਇਸ ਕਰਕੇ ਤੁਹਾਡਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਵੀ ਸੰਧੂ ਸਾਹਿਬ ਧੰਨਵਾਦ, ਤੇ ਨਾਲ ਹੀ ਜੁੜੇ ਰਹੋ ਸਾਡਾ ਹਰਜੀਤ ਔਲਖ, ਇਹਨਾਂ ਨਾਲ ਵੀ ਆਪਾਂ ਗੱਲ ਕਰੀਏ। ਔਲਖ ਸਾਹਿਬ ਵੈਲਕਮ ਜੀ ਜੀ, अस्सलाम वालेकुम, सत श्री अकाल सारे वीरां। वालेकुम सलाम। ਔਲਖ ਸਾਹਿਬ ਟੋਪੀ ਪਾਈ ਆ, ਔਰ ਜਿੰਕੀ ਟੋਪੀ, ਔਰ ਲਾਲ ਜਿਹੜੀ ਪਗੜੀਆ ਬੰਨਿਆ ਹੁੰਦਾ, ਜਿਹੜਾ ਬਹੁਤ ਭੈੜਾ ਲੱਗਦਾ ਤੈਨੂੰ, ਅੱਜ ਉਹ ਨਹੀਂ ਪਾਇਆ। ਉਹ ਮਜਬੂਰੀ ਬਣ ਗਈ, ਹੁਣ ਕੀ ਕਰੀਏ, ਲੋਕਡਾਊਨ ਨੇ ਸਾਰਾ ਕੁਝ ਕਰਾਤਾ। ਭਾਜੀ ਉਹ ਤਾਂ ਤੁਸੀਂ ਐਵੇਂ ਬੰਨਿਆ ਸੀ ਜਿਵੇਂ ਤੂੜੀ ਢੋਂਦੇ ਹੁੰਦੇ ਆ। ਹਾਂਜੀ, ਉਹ ਤਾਂ ਤੁਸੀਂ ਐਵੇਂ ਬੰਨਿਆ ਹੁੰਦਾ ਜਿਵੇਂ ਤੂੜੀ ਢੋਂਦੇ ਆਏ ਹੁੰਦੇ। ਉਹ ਫਿਰ ਕਾਰੋਬਾਰ ਤਾਂ ਇਹੋ ਜਿਹਾ ਹੀ ਰਿਹਾ ਆ ਪਿੱਛੇ। ਹਾਂਜੀ ਔਲਖ ਸਾਹਿਬ, ਕਿਵੇਂ ਹੋ? ਠੀਕ ਠਾਕ ਹੋ? ਹਾਂਜੀ ਹਾਂਜੀ, ਵਧੀਆ ਜੀ ਵਧੀਆ, ਠੀਕ ਠਾਕ, ਚੜ੍ਹਦੀ ਕਲਾ। ਉਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਔਲਖ ਸਾਹਿਬ ਨਾਲ ਮੈਂ ਦੱਸਦਾ ਜਾਵਾਂ, ਦੋਸਤ ਕਹਿੰਦੇ ਨੇ ਵੀ ਸਾਂਝੀ ਸਾਥ ਦੀ ਅਪਡੇਟ ਵਾਸਤੇ ਅਸੀਂ ਇੱਕ ਗਰੁੱਪ ਬਣਾਇਆ, ਉਹਦਾ ਮੈਂ ਲਿੰਕ ਪੇਸ਼ ਕਰਨਾ। ਅਸੀਂ ਕਿਸੇ ਨੂੰ ਐਡ ਨਹੀਂ ਕਰਨਾ, ਕਿਉਂਕਿ ਦੋਸਤ ਫਿਰ ਤੰਗ ਵੀ ਹੋ ਜਾਂਦੇ ਨੇ ਵੀ ਜ਼ਿਆਦਾ ਮੈਸੇਜ ਹੋਣ। ਜਿਹੜਾ ਉੱਥੇ ਜੁਆਇਨ ਕਰਨਾ ਚਾਹੁੰਦਾ ਉਹਨੂੰ ਲਿੰਕ ਨੂੰ ਕਲਿੱਕ ਕਰੋ, ਗਰੁੱਪ 'ਚ ਆ ਜਾਏਗਾ, ਤੇ ਤੁਸੀਂ ਸੁਜੈਸ਼ਨ ਦੇ ਸਕਦੇ ਹੋ ਵੀ ਅਸੀਂ ਕਿਸ ਟੌਪਿਕ ਤੇ, ਕਿਸ ਮੁੱਦੇ ਤੇ ਆਪਾਂ ਪ੍ਰੋਗਰਾਮ ਕਰ ਲਈਏ। ਸੋ ਉਹਦਾ ਲਿੰਕ ਮੈਂ ਪੇਸ਼ ਕਰ ਦਿੱਤਾ, ਅਗਰ ਕੋਈ ਦੋਸਤ ਜਿਹੜੇ ਉਹਨੂੰ ਜੁਆਇਨ ਕਰਨਾ ਚਾਹੁੰਦੇ ਹਨ ਉਹ ਜ਼ਰੂਰ ਜੁਆਇਨ ਕਰ ਸਕਦੇ ਨੇ। ਜੀ ਔਲਖ ਸਾਹਿਬ। ਜੀ ਜੀ, ਢਿੱਲੋਂ ਸਾਹਿਬ ਦੀ ਗ੍ਰੇਟ। ਉਹ ਐਕਚੁਅਲੀ ਨਾ ਬੜਾ ਜ਼ਿਆਦਾ ਫਰਕ ਪੈ ਗਿਆ ਪਹਿਲਾਂ ਨਾਲੋਂ, ਜਿਵੇਂ ਗੱਲ ਕਰਦੇ ਪਏ ਸੀ ਵੀ ਹੁਣ ਲੋਕਾਂ ਦੇ ਜਿਹੜੇ ਮਾਈਂਡ ਸੈਟ ਆ ਥੋੜੇ ਜਿਹੇ ਚੇਂਜ ਹੋਏ ਆ। ਨਹੀਂ ਤਾਂ ਪਾਕਿਸਤਾਨ ਦੀ ਇਮੇਜ ਬਹੁਤ ਜ਼ਿਆਦਾ ਖਤਰਨਾਕ ਬਣੀ ਹੋਈ ਸੀ। ਮੀਡੀਆ ਨੇ ਸਵੇਰੇ ਸ਼ਾਮ ਨਾ, ਮਤਲਬ
ਇਹੋ ਜਿਹਾ ਮੀਡੀਆ ਨੇ, ਮੈਂ ਅੱਗੇ ਉਹਨਾਂ ਗੱਲ ਕਰਨਾ, ਮੀਡੀਆ ਜਦੋਂ ਪਾਕਿਸਤਾਨ ਦਾ ਨਾਮ ਆਉਂਦਾ ਐ ਬੰਬ ਦਬਾ ਕੇ ਆ ਜਾਂਦਾ। ਹਾਂ ਉਹ ਮਤਲਬ ਇਦਾਂ ਦੀ ਇਮੇਜ ਬਣਾਈ ਮੀਡੀਆ ਨੇ, ਇਮੇਜ ਇਹੋ ਜਿਹੀ ਬਣਾਈ ਸੀ ਪਾਕਿਸਤਾਨ ਦੀ ਵੀ ਉਹ ਜਿਵੇਂ ਉਧਰ ਸਾਰੇ ਜਿਵੇਂ ਤਾਲਿਬਾਨ ਵਾਲੇ ਆ ਨਾ ਵੀ ਉਵੇਂ ਪੱਗਾਂ ਪੁੱਗਾਂ ਉਹਨਾਂ ਨੇ ਬੰਨੀਆਂ ਹੋਈਆਂ, ਗੰਨਾਂ ਚੁੱਕੀ ਫਿਰਦੇ ਆ, ਤੇ ਵੀ ਜਿਹੜਾ ਕੋਈ ਗੈਰ ਮਜ਼ਹਬੀ ਦਿਸਦਾ ਆ ਵੀ ਉਹਨੂੰ ਸ਼ੂਟ ਕਰ ਦਿੰਦੇ ਵੀ ਜਿਹੜਾ ਮੁਸਲਮਾਨ ਨਹੀਂ। ਤੇ ਵੀ ਇਹ ਬਹੁਤ ਜ਼ਿਆਦਾ ਵੀ ਲੋਕ ਨਫ਼ਰਤ ਕਰਦੇ ਆ ਲੋਕਾਂ ਨੂੰ ਬਾਹਲੇ 80-85% ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਧਰ ਢਿੱਲੋਂ ਬਾਜਵੇ ਵੀ ਹੈਗੇ ਆ। ਤੇ ਉਹ ਮਤਲਬ ਬੜੀ ਹੈਰਾਨਗੀ ਜੀ ਹਨਾ ਵੀ ਕਰਦੇ ਸੀ, ਯਾਰ ਇਹ ਪਾਕਿਸਤਾਨ ਉਧਰ ਵੀ ਹੈਗੇ ਆ, ਅੱਛਾ ਜੱਟ ਆ ਉਧਰ ਵੀ। ਜਾਣੀ ਕਿ ਇਹੋ ਜਿਹਾ ਹਿਸਾਬ ਕਿਤਾਬ ਸੀ ਵੀ ਲੋਕਾਂ ਨੂੰ ਨਾ ਮਤਲਬ ਸਵੇਰੇ ਸ਼ਾਮ ਲੋਕਾਂ ਦਾ ਕਸੂਰ ਨਹੀਂ, ਜਦੋਂ ਵਿਖਾਈ ਨਫ਼ਰਤ ਜਾਣੀ ਆ ਨੈਗੇਟਿਵ ਮੈਂ ਉਹੀ ਗੱਲ ਕਰਨਾ ਯਾਰ। ਕ੍ਰਿਟਿਸਾਈਜ਼ ਅਸੀਂ ਤਾਂ ਪਹਿਲੀ ਗੱਲ ਹੈ ਵੀ ਪੋਜ਼ਿਟਿਵ ਆਪਾਂ ਗੱਲ ਕਰੀ ਦੀ ਆ, ਹੁਣ ਸਭ ਤੁਹਾਨੂੰ ਪਤਾ ਹੀ ਆ, ਤੁਹਾਡਾ ਗੱਲਬਾਤ ਹੁੰਦੀ ਰਹਿੰਦੀ ਆ ਵੀ ਇਦਾਂ ਦੀ ਆਪਾਂ ਗੱਲਬਾਤ ਨਹੀਂ ਕਰੀ ਜਿਹਦੇ ਨਾਲ ਦਿਲ ਆਜ਼ਾਰੀ ਹੋਵੇ। ਲੇਕਿਨ ਜਦੋਂ ਇਸ ਤਰ੍ਹਾਂ ਦੀਆਂ ਨਿਊਜ਼ ਸੁਣੀਦੀਆਂ ਨੇ, ਮੈਂ ਨਾ ਵੀ ਏਡੇ ਵੱਡੇ ਚੈਨਲਸ ਨੇ, ਏਡੇ ਵੱਡੇ ਉਹਨਾਂ ਨੇ ਪੂਰੀ ਇੰਨਾ ਮੁਲਕ ਉਹਨਾਂ ਨੂੰ ਵੇਖਦਾ ਵਾ, 1.25 ਕਰੋੜ ਦੀ ਆਬਾਦੀ ਦਾ, ਤੁਸੀਂ ਏਡੀਆਂ ਬਗੈਰ ਮੁਜ਼ਿਕਾ ਬੇਵਕੂਫਾਨਾ ਖਬਰਾਂ ਤੁਸੀਂ ਜਦੋਂ ਆਪਣੇ ਪਲੇਟਫਾਰਮ ਤੋਂ ਜਾਰੀ ਕਰਦੇ ਹੋ ਵੀ 4 ਐਂਕਰ ਖਲੋ ਕੇ ਉਹਦੇ ਤੇ ਗ੍ਰੀਨ ਸਕਰੀਨ ਤੇ ਲਾ ਕੇ ਸੈੱਟ ਤੇ ਖਲੋ ਕੇ ਵੀ ਉਧਰੋਂ ਟਿੱਡੀਆਂ ਆ ਗਈਆਂ, ਉਧਰੋਂ ਗਰਮ ਹਵਾ ਆ ਗਈ, ਕੋਈ ਗੱਲ ਕਰਨ ਵਾਲੀ ਤੁਸੀਂ ਕਰਦੇ ਜੀ ਯਾਰ। ਇਹ ਤੁਹਾਨੂੰ ਤੁਹਾਡੇ ਜਿਹੜੇ ਪ੍ਰੋਗਰਾਮ ਡਾਇਰੈਕਟਰ ਨੇ ਪਾਗਲ ਨੇ ਜਿਹੜੇ ਤੁਹਾਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਦਿੰਦੇ। ਹਾਂਜੀ ਉਹੀ ਗੱਲ ਨਾ, ਮੈਂ ਤਾਂ ਉਦੋਂ ਹੀ ਗੱਲ ਕਰਦਾ ਸੀ ਵੀ ਇਹ ਉਹ ਕਬੂਤਰ ਨੂੰ ਉਦੋਂ ਫੜ ਲਿਆ ਤੇ ਬਹੁਤ ਤਮਾਸ਼ਾ ਬਣਿਆ 2-3 ਦਿਨ। ਤੇ ਉਹ ਇਹ ਕਬੂਤਰ ਫੜੀ ਬੈਠੇ ਸੀ ਤੇ ਉਧਰੋਂ ਅਸੀਂ ਇੱਥੇ ਨਾਸਾ ਵਾਲੇ ਉਧਰ ਚੜਾਉਂਦੇ ਪਏ ਸੀ ਸਪੇਸ ਐਕਸ ਜਿਹੜਾ ਨਵਾਂ ਬਣਾਇਆ ਆ ਵੀ ਪਹਿਲਾਂ ਉਹ ਜਹਾਜ਼ ਤੇ ਜਾਂਦੇ ਸੀ ਨਾ, ਦੂਜੇ ਤੇ ਵੀ ਪਹਿਲਾਂ ਰਾਕਟ ਨਾਲ ਜਹਾਜ਼ ਨੂੰ ਉੱਪਰ ਭੇਜਦੇ ਸੀ ਤੇ ਫਿਰ ਉਹ ਹੁਣ ਮਤਲਬ ਉਹਨਾਂ ਨੇ ਸ਼ਟਲ ਹੀ ਇਹੋ ਜਿਹਾ ਬਣਾ ਲਿਆ ਆ ਵੀ ਉਹ ਲੋਡ ਨਹੀਂ। ਤੇ ਬੌਬ ਤੇ ਇੱਕ ਪਤਾ ਨਹੀਂ ਕੀ ਉਹਦਾ ਨਾਂ ਆ, ਉਹ ਦੋਵੇਂ ਗਏ ਤੇ ਸਾਰਾ ਆਨਲਾਈਨ ਵਿਖਾਉਂਦੇ ਪਏ। ਮੈਂ ਕਿਹਾ ਵੀ ਇਹ ਸਾਡੇ ਲੋਕਾਂ ਦੀ ਜਹਿਨੀਅਤ ਵੇਖ ਲਓ, ਇਹ ਕਿੱਥੇ ਰੱਖਣਾ ਚਾਹੁੰਦੇ ਆ ਵੀ ਇਹ ਅਜੇ ਜਸੂਸੀ ਕਬੂਤਰ ਤੋਂ ਕਰਾਉਂਦੇ ਫਿਰਦੇ ਆ, ਉਹ ਉੱਤੇ ਬੈਠੇ ਸਾਰਾ ਕੁਝ ਵੇਖੀ ਜਾਂਦੇ ਆ। ਤੇ ਜਾਣੀ ਕਿ ਲੋਕਾਂ ਦਾ ਨਾ ਕੁਛ ਮਤਲਬ ਟੇਸਟ ਵੀ ਇਹੋ ਜਿਹਾ ਬਣ ਗਿਆ ਆ, ਕਿਉਂਕਿ ਜਦੋਂ ਖਬਰਾਂ ਹੀ ਇਹੋ ਜਿਹੀਆਂ ਵੇਖਣੀਆਂ ਆ ਤੇ ਲੋਕਾਂ ਨੂੰ ਜਿਵੇਂ ਇੰਟਰਸਟ ਇਹਨਾਂ ਚੀਜ਼ਾਂ 'ਚ ਬਣ ਗਿਆ ਆ। ਹੁਣ ਲੋਕ ਉਹਨਾਂ ਦੀ TRP ਵੱਧਦੀ ਆ। ਜਿਹੜੇ ਤੇ ਮੀਡੀਆ ਨਾਲ ਜੁੜੇ, ਸੋਸ਼ਲ ਮੀਡੀਆ ਨਾਲ ਜੁੜੇ ਨਾ ਲੋਕ ਸਮਝਦੇ ਨੇ ਸਾਰੀ ਗੱਲ ਨੂੰ, ਲੇਕਿਨ ਜਿਹੜੇ ਲੋਕ ਬਿਲਕੁਲ ਦੇਖਣਾ ਹੀ ਉਹ ਚਾਹੁੰਦੇ ਨੇ ਉਹਨਾਂ ਨੂੰ ਉਹ ਵਿਖਾਉਂਦੇ ਨੇ, ਉਹਨਾਂ ਦੀ ਜ਼ੇਨਸਾਜ਼ੀ ਕਰਦੇ ਨੇ। ਹਾਂਜੀ ਹੁਣ ਸਵੇਰੇ ਸ਼ਾਮ ਹੁਣ ਚਾਈਨਾ ਵਾਲਾ ਕੰਮ ਚੱਲਦਾ ਪਿਆ ਆ ਵੀ ਉਹ ਵੀ ਐਂਕਰ ਖਲੋਤੀ ਹੁੰਦੀ ਆ ਤੇ ਉਹਦੇ ਸਿਰ ਦੇ ਉੱਤੋਂ ਦੀ ਐ ਜਹਾਜ਼ ਲੰਘਦੇ ਆ ਤੇ ਤਮਾਸ਼ਾ ਬਣਾਇਆ ਹੁੰਦਾ ਆ ਵੀ ਚਾਈਨਾ ਨੇ ਐ ਕਰ ਦਿੱਤਾ, ਉਹ ਕਰ ਦਿੱਤਾ। ਜਾਣੀ ਕਿ ਬਿਨਾਂ ਸਿਰ ਪੈਰ ਤੋਂ ਇੰਡੀਅਨ ਮੀਡੀਆ ਦਾ ਹਾਲ ਇਹ ਆ ਵੀ ਬਿਨਾਂ ਸਿਰ ਪੈਰ ਦੀਆਂ ਗੱਲਾਂ ਇਹਨਾਂ ਨੇ ਕਰਨੀਆਂ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ। ਤੇ ਲੋਕਾਂ ਦਾ ਬਿਲਕੁਲ ਨਾ ਜਿਵੇਂ ਬ੍ਰੇਨ ਵਾਸ਼ ਕੀਤਾ ਹੋਇਆ ਆ। ਜੇ ਇੰਟਰਨੈਟ ਦਾ ਹੁਣ ਸਾਨੂੰ ਫਾਇਦਾ ਵੀ ਹੋਇਆ ਆ ਨਾ ਵੀ ਅਸੀਂ ਇੱਕ ਦੂਜੇ ਨੂੰ ਜਾਣਨ ਲੱਗੇ ਆ, ਪਰ ਕਈ ਲੋਕ ਇਹੋ ਜਿਹੇ ਆ ਵੀ ਜਿਨ੍ਹਾਂ ਨੇ ਇਹਦੇ ਵਿੱਚੋਂ ਵੀ ਨਫ਼ਰਤ ਦੇ ਰਾਹ ਲੱਭੇ ਹੋਏ ਆ। ਤੇ ਮੈਂ ਵੇਖਿਆ ਵੀ ਕੋਈ ਵੀਡੀਓ ਹੁੰਦੀ ਆ ਉਹਦੇ ਥੱਲੇ ਇੱਕ ਦੂਜੇ ਦੇ ਖਿਲਾਫ, ਮਜ਼ਹਬ ਦੇ ਖਿਲਾਫ ਤੇ ਪੀਰਾਂ ਪੈਗੰਬਰਾਂ ਦੇ ਖਿਲਾਫ ਵੀ ਮਤਲਬ ਉੱਥੇ ਸ਼ਬਦਾਵਲੀ ਵਰਤੀ ਜਾਂਦੀ ਆ। ਉਹਦੇ ਨਾਲ ਜਿਹੜੇ ਸਾਡੇ ਵਰਗੇ ਲੋਕ ਕੁਝ ਵਧੀਆ ਕਰਨ ਨੂੰ ਕਰਦੇ ਆ ਤੇ ਉਹ ਦੂਜੇ ਆ ਕੇ ਉਹਦੀ ਫੱਟੀ ਪੋਚ ਜਾਂਦੇ ਆ ਤੇ ਨਫ਼ਰਤਾਂ ਵਧਾ ਕਰਦੇ ਔਰ ਸਾਹਿਬ। ਜਦੋਂ ਆਪਾਂ ਅਗਲੇ ਦੂਸਰੇ ਨੂੰ ਜਾ ਕੇ ਗੱਲ ਜਿਹੜੀ ਆ ਉਹਦੀ ਉਹਨਾਂ ਆਲਦੀ ਕਰੀਏ ਨਾ ਕਿ ਉੱਥੇ ਜਿਵੇਂ ਤੁਸੀਂ ਗੱਲ ਕੀਤਾ ਵੀ ਪੀਰਾਂ ਪੈਗੰਬਰਾਂ ਦੀ ਜਾਂ ਬਜ਼ੁਰਗਾਂ ਦੀ ਜਾਂ ਜਿਹੜੇ ਤੁਸੀਂ ਮਜ਼ਹਬ ਨੂੰ ਮੰਨਦੇ ਜੋ ਉਹਨਾਂ ਦੀ ਜਾ ਕੇ ਤੁਸੀਂ ਵਿੱਚ ਨਿੰਦਿਆ ਕਰਨ ਲੱਗ ਪਓ ਤੇ ਉੱਥੋਂ ਨਫ਼ਰਤ ਜਿਹੜੀ ਉਹ ਬਹੁਤੀ ਵੱਧ ਜਾਂਦੀ ਆ। ਇਹ ਸਿਰਫ ਬਹਾਨਾ ਬਣਾਉਂਦੇ ਨੇ ਵੀ ਆਪਾਂ ਗੱਲ ਕਰ ਦਿੱਤੀ ਆ, ਇਹਦੇ ਥੱਲੇ ਹੁਣ ਇਹਨਾਂ ਨੂੰ ਜੋੜਦੀ ਇੱਕ ਦੂਜੇ ਦੇ ਨਾਲ ਆਵਾਮ। ਫਿਰ ਉੱਥੇ ਜਿਹੜੀ ਆ ਜਿਵੇਂ ਤੁਸੀਂ ਵੇਖਿਆ ਵੀ ਜਦੋਂ ਪਾਕਿਸਤਾਨ ਦੀ ਤਿਆਰਾ ਡਿੱਗਾ ਸੀ ਉਦੋਂ ਦਿਲ ਬਹੁਤ ਸਾਰਾ ਦੁਖਿਆ ਵੀ ਕਈ ਲੋਕਾਂ ਨੇ ਉੱਥੇ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਵੀ ਤਿਆਰਾ ਡਿੱਗ ਪਿਆ ਵਾ, ਚੰਗਾ ਹੋਇਆ ਵਾ, ਇਸ ਤਰ੍ਹਾਂ ਹੋਇਆ। ਇਸ ਤਰ੍ਹਾਂ ਦੇ ਲੋਕਾਂ ਦੇ ਜ਼ਿਹਨ ਕਿਹਨੇ ਬਣਾਇਆ? ਇਹੋ ਜਿਹੇ ਪਾਗਲ ਮੀਡੀਆ ਨੇ ਬਣਾਇਆ। ਮੀਡੀਆ ਨੇ ਬਣਾਇਆ। ਹਾਂ, ਉਹਦੇ ਚ ਵੀ ਲੋਕ ਮਤਲਬ ਉਹੋ ਜਿਹੇ ਕਮੈਂਟ ਕਰਦੇ ਪਏ ਸੀ ਵੀ ਭਾਈ ਪਹੁੰਚ ਗਏ 72 ਹੂਰਾਂ ਦੇ ਕੋਲ, ਇਹੋ ਜਿਹੇ ਮੈਂ ਵੇਖੇ ਆ। ਤੇ ਪਰ ਹੁਣ ਕੀਤਾ ਕੀ ਜਾਵੇ, ਜਿਹੜੀ ਇਹ ਜਹਿਨੀਅਤ ਬਣੀ ਹੋਈ ਆ, ਇੰਨੀ ਨਫ਼ਰਤ ਜਿਹੜੀ ਇਹਨਾਂ ਨੇ ਪੈਦਾ ਕਰ ਦਿੱਤੀ ਆ ਤੇ ਲੋਕਾਂ ਨੂੰ ਹੁਣ ਜਰੀਆ ਮਿਲ ਗਿਆ ਆ ਇੱਕ ਦੂਜੇ ਦੇ ਮੂੰਹ ਦੇ ਉੱਤੇ ਜਿਵੇਂ ਵੀ ਸਾਰਾ ਕੁਝ ਬੋਲਣ ਦਾ। ਇਹਦੇ ਨਾਲ ਜ਼ਿਆਦਾ ਪਾੜ ਪਿਆ ਆ। ਪਰ ਮੈਂ ਵੇਖਿਆ ਆ ਵੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਬੜੀਆਂ ਸਾਂਝਾਂ ਵਧੀਆਂ ਆ ਇੰਟਰਨੈਟ ਕਰਕੇ।
ਜਿਹੜੀਆਂ ਬਿਲਕੁਲ ਹੀ ਟੁੱਟੀਆਂ ਹੋਈਆਂ ਸੀ। ਤੇ ਹੁਣ ਲੋਕਾਂ ਨੂੰ ਕਈ ਇਹੋ ਜਿਹੀਆਂ ਚੀਜ਼ਾਂ ਪਤਾ ਲੱਗਦੀਆਂ ਪਈਆਂ ਆ ਵੀ ਜਿਹੜਾ ਕਿਸੇ ਨੂੰ ਪਹਿਲਾਂ ਅੰਦਾਜ਼ਾ ਵੀ ਨਹੀਂ ਸੀ ਤੇ ਬੰਦੇ ਦੀ ਸੋਚ ਵਿਚਾਰ 'ਚ ਵੀ ਨਹੀਂ ਸੀ ਗੱਲਾਂ ਹੈਗੀਆਂ ਵੀ ਇਹੋ ਜਿਹਾ ਵੀ ਮਾਹੌਲ ਹੈਗਾ ਆ ਵੀ ਲੋਕ ਇੰਨਾ ਇੱਕ ਦੂਜੇ ਨੂੰ ਚਾਹੁੰਦੇ ਪਿਆਰ ਕਰਦੇ ਆ। ਤੇ ਚਲੋ ਕੋਈ ਨਹੀਂ, ਵੇਖਦੇ ਆ ਜੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ। ਮੈਨੂੰ ਤਾਂ ਲੱਗਦਾ ਆ ਵੀ ਵਧੀਆ ਪੋਜ਼ਿਟਿਵ ਰਿਜ਼ਲਟ ਹੀ ਨਿਕਲਣਗੇ। ਨਹੀਂ, ਪੋਜ਼ਿਟਿਵ ਹੀ ਆਉਣਗੇ ਜੀ, ਰੱਬ ਸੋਹਣਾ ਖੈਰ ਕਰੇ। ਪੋਜ਼ਿਟਿਵ ਇਸ ਤਰ੍ਹਾਂ ਆਉਣਗੇ ਵੀ ਅਸੀਂ ਵੈਸੇ ਨਾਰਮਲ ਪ੍ਰੋਗਰਾਮ ਕਰੀਏ ਸਾਨੂੰ 100-125 ਬੰਦਾ ਵੇਖਦਾ, ਲੇਕਿਨ ਅਸੀਂ ਹੁਣ ਪਿਆਰ ਦੀ ਗੱਲ ਕਰਦੇ ਤੇ ਸਾਡੇ ਵੇਖਣ ਵਾਲੇ ਹੋਣਾ 350-400 ਹੋਣ ਡਏ ਨੇ। ਸੋ ਪਿਆਰ ਦੀ ਗੱਲ ਲੋਕ ਪਸੰਦ ਕਰਦੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਤੇ ਅਰੋੜਾ ਸਾਹਿਬ ਦੀ ਗੱਲ ਜ਼ਰੂਰ, ਔਲਖ ਸਾਹਿਬ ਨਾਲ ਹੀ ਰਹੋ। ਅਰੋੜਾ ਸਾਹਿਬ ਜੀ ਜ਼ਰੂਰ ਸਰ। ਸਰ ਬਹੁਤ ਜਿਹੜੀ ਮੀਡੀਆ ਦੀ ਗੱਲ ਹੋ ਰਹੀ ਆ, ਬਹੁਤ ਸਾਰੇ ਸਾਡੇ ਦੋਸਤ ਕਮੈਂਟ ਨਾਲ ਕਰ ਰਹੇ ਨੇ, ਕੁਝ ਇਤਰਾਜ਼ ਵੀ ਕਰ ਰਹੇ ਕਿ ਕਿਸੇ ਮੀਡੀਆ ਨੂੰ ਭੈੜਾ ਨਾ ਕਹੋ। ਪਾਕਿਸਤਾਨ ਨੇ ਵੀ ਆਪਣਾ ਭੈੜਾ ਕਿਰਦਾਰ ਕਿਤੇ ਨਿਭਾਇਆ ਮੀਡੀਆ ਨੇ। ਦੇਖੋ, ਮੈਂ ਇਹਨੂੰ ਇੰਡੀਆ ਪਾਕਿਸਤਾਨ ਨੂੰ ਵੰਡ ਕੇ ਨਹੀਂ ਦੇਖਣਾ ਚਾਹੁੰਦਾ। ਮੀਡੀਆ ਜਿਹੜਾ ਹੈ ਨਾ, ਜਿਹੜਾ ਖਾਸ ਤੌਰ ਤੇ ਜਿਹੜਾ ਮੀਡੀਆ ਹੈ ਉਹ TRP ਸਿਸਟਮ ਦੇ ਤੋਂ ਜਿਉਂਦਾ ਹੈ ਕਿ ਜਿੰਨੇ ਵੱਧ ਲੋਕ ਉਹਨੂੰ ਵੇਖਣਗੇ ਉਨੇ ਵੱਧ ਉਹਨੂੰ ਪੈਸੇ ਮਿਲਣਗੇ। ਤੇ ਉਹ ਪੈਸੇ ਦੀ ਖਾਤਰ ਮੀਡੀਆ ਕੁਝ ਵੀ ਕਰ ਸਕਦਾ ਹੈ। ਬਹੁਤ ਸਾਰੇ ਲੋਕ ਕਰਦੇ ਨੇ, ਮੀਡੀਆ ਵੀ ਉਹਨਾਂ ਵਿੱਚੋਂ ਇੱਕ ਹੈ। ਸੋ ਜੇ ਮੈਂ ਇਹ ਗੱਲ ਕਹਾਂ ਕਿ ਜਿੱਥੇ ਚੰਗੇ ਲੋਕ ਨੇ, ਬੁਰੇ ਲੋਕ ਨੇ, ਮੈਂ ਸਿਰਫ ਇੰਡੀਅਨ ਮੀਡੀਆ ਨਹੀਂ, ਮੈਂ ਸਿਰਫ ਪਾਕਿਸਤਾਨੀ ਮੀਡੀਆ ਨਹੀਂ, ਮੀਡੀਆ ਹਰ ਪਾਸੇ ਚਾਹੁੰਦਾ ਕਿ ਜਿੰਨਾ ਜ਼ਿਆਦਾ ਅਸੀਂ ਤਮਾਸ਼ਾ ਕ੍ਰੀਏਟ ਕਰਾਂਗੇ ਉਨੀ ਜ਼ਿਆਦਾ ਅਸੀਂ ਲੋਕਾਂ ਨੂੰ ਨਾਲ ਜੋੜਾਂਗੇ। ਪਿਆਰ ਨਾਲ ਜੋੜਨ ਵਾਲੇ ਲੋਕ ਥੋੜੇ ਨੇ। ਜਿਹਨੂੰ ਇੱਕ ਇੱਥੇ ਕੈਨੇਡੀਅਨ ਜ਼ੁਬਾਨ ਵਿੱਚ ਪੰਜਾਬੀ 'ਚ ਕਹਿੰਦੇ ਕਿ ਇਹ ਠੰਡੇ ਪ੍ਰੋਗਰਾਮ ਕਰਦੇ ਨੇ। ਜੋ ਅਸੀਂ ਕਰਦੇ ਇਹ ਠੰਡੇ ਪ੍ਰੋਗਰਾਮ। ਜੇ ਹੁਣੇ ਅਸੀਂ ਅੱਗ ਲਾਉਣ ਵਾਲੀ ਕੋਈ ਗੱਲ ਕਰ ਲਈਏ ਤੇ ਹੁਣੇ 500-700 ਬੰਦਾ ਹੋਰ ਜੁੜ ਜਾਏਗਾ ਕਿ ਯਾਰ ਦੇਖੋ ਜੀ ਕੀ ਗੱਲਾਂ ਕਰ ਰਹੇ ਜੀ, ਇਹਨੂੰ ਗਾਲ ਕੱਢਦੇ, ਉਹਨੂੰ ਗਾਲ ਕੱਢਦੇ। ਜਦੋਂ ਵੀ ਸੜਕਾਂ ਤੇ ਲੜਾਈ ਹੁੰਦੀ ਆ, ਤਮਾਸ਼ਾ ਉਦੋਂ ਹੀ ਇਕੱਠਾ ਹੁੰਦਾ, ਲੋਕ ਉਹਦੇ ਲੜਾਈ ਹੁੰਦੀ ਹੈ। ਜੋ ਲੋਕ ਪਿਆਰ ਨਾਲ ਤੁਰੇ ਫਿਰਦੇ ਉਦੋਂ ਤਾਂ ਮਜਮਾ ਲੱਗਦਾ ਨਹੀਂ। ਸੋ ਮੀਡੀਆ ਸਿਰਫ ਲੜਾਈਆਂ ਦੀ ਗੱਲ ਕਰਦਾ। ਸੋ ਵੈਸੇ ਅਰੋੜਾ ਸਾਹਿਬ, ਔਲਖ ਸਾਹਿਬ, ਜੇ ਆਪਾਂ ਪੋਜ਼ਿਟਿਵ ਗੱਲ ਕਰੀਏ, ਪੋਜ਼ਿਟਿਵ ਜਰਨਲਿਜ਼ਮ ਦੀ ਗੱਲ ਕਰੀਏ, ਪੋਜ਼ਿਟਿਵ ਮੀਡੀਆ ਦੀ ਗੱਲ ਕਰ ਲਈਏ, ਪੋਜ਼ਿਟਿਵ ਜਰਨਲਿਜ਼ਮ ਕਰਨ ਨਾਲ ਤੁਸੀਂ ਜਰਨਲਿਸਟ ਬਣਦੇ ਜੇ ਕਿਆ ਤੁਹਾਡਾ ਨਾਂ ਨਹੀਂ ਦੁਨੀਆ 'ਚ ਹੁੰਦਾ। ਉਹਦੀ ਮਿਸਾਲ ਰਵਿਸ਼ ਕੁਮਾਰ ਆ, ਉਹ ਵੀ ਹਿੰਦੂ ਫੈਮਿਲੀ ਨਾਲ ਬਿਲੋਂਗ ਕਰਦਾ, NDTV ਆ। ਪੂਰੀ ਦੁਨੀਆ ਦਾ ਨਾਂ ਹੈਗਾ, ਮੁਸਲਮਾਨ ਵੀ ਆ, ਭਾਵੇਂ ਹਿੰਦੂ ਆ, ਸਿੱਖ ਆ, ਸਾਰੇ ਉਹਦਾ ਨਾਂ ਲੈਂਦੇ। ਉਹ ਪੋਜ਼ਿਟਿਵ ਜਰਨਲਿਸਟ ਆ, ਉਹ ਪੋਜ਼ਿਟਿਵ ਗੱਲ ਕਰਦਾ ਵਾ, ਚੰਗੀ ਗੱਲ ਕਰਦਾ, ਜਿੱਥੇ ਨਾ ਗੱਲ ਹੈ ਉਹਦੀ ਸਹੀ ਗੱਲ ਕਰਦਾ। ਸੋ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਆਪਣੀ TRP ਜਾਂ ਆਪਣਾ ਨਾਂ ਜਿਹੜਾ ਵਾ ਉਹ ਦੂਜੇ ਤੇ ਮੁੱਦੇ ਪਾ ਕੇ ਜਾਂ ਬਲੇਮ ਲਾ ਕੇ ਨਹੀਂ ਲਾ ਸਕਦੇ, ਬਣਾ ਸਕਦੇ। ਤੁਸੀਂ ਪੋਜ਼ਿਟਿਵ ਗੱਲ ਕਰਕੇ ਆਪਣਾ ਨਾਂ ਬਣਾ ਸਕਦੇ। ਮੈਂ ਇੱਥੇ ਗੱਲ ਇੱਥੇ ਐਡ ਕਰ ਲਵਾਂ ਅਦਲ ਸਾਹਿਬ, ਕਿਉਂਕਿ ਮੈਂ ਪਿਛਲੇ ਲੰਬੇ ਅਰਸੇ ਤੋਂ ਮੀਡੀਆ ਨਾਲ ਤਾਲੁਕ ਰੱਖਦਾ ਹਾਂ। ਮੈਂ ਟੈਲੀਵਿਜ਼ਨ ਹੀ ਮੇਰਾ ਪ੍ਰੋਫੈਸ਼ਨ ਰਿਹਾ, ਬਹੁਤ ਲੰਬੇ ਅਰਸੇ ਰਿਹਾ ਤੇ ਮੈਂ ਹਮੇਸ਼ਾ ਪੋਜ਼ਿਟਿਵ ਗੱਲ ਕੀਤੀ ਹੈ। ਹਮੇਸ਼ਾ ਮੇਰਾ ਅੱਜ ਵੀ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ ਉਹਦਾ ਨਾਂ ਹੈ ਚੜ੍ਹਦੀ ਕਲਾ ਵਿੱਚ ਸਰਬਜੀਤ ਸਿੰਘ ਅਰੋੜਾ। ਮੈਂ ਹਮੇਸ਼ਾ ਪੋਜ਼ਿਟਿਵਿਟੀ ਦੀ ਗੱਲ ਕੀਤੀ ਹੈ। ਮੈਂ ਪਿਛਲੇ 20 ਸਾਲ ਤੋਂ ਇਸ ਨੂੰ ਮੁਸਲਸਲ ਕਰਦਾ ਰਿਹਾ। ਇੱਕ ਚੀਜ਼ ਜਿਹੜੀ ਫਰਕ ਹੈ ਨੈਗੇਟਿਵ ਤੇ ਪੋਜ਼ਿਟਿਵ ਪ੍ਰੋਗਰਾਮਿੰਗ ਵਿੱਚ, ਜਿਹੜੀ ਮੈਂ ਸਾਰਿਆਂ ਨਾਲ ਖੁੱਲ ਕੇ ਗੱਲ ਕਹਿਣਾ ਚਾਹੁੰਦਾ ਵਾਂ, ਪੋਜ਼ਿਟਿਵ ਜਿਹੜਾ ਬੰਦਾ ਕੰਮ ਕਰ ਰਿਹਾ ਨਾ ਉਹਨੂੰ ਵਕਤ ਲੱਗਦਾ ਹੈ ਬਿਲਡ ਕਰਦੇ ਹੋਇਆ, ਜਿਹੜਾ ਹਜੂਮ ਬਿਲਡ ਕਰਦੇ ਉਹਨੂੰ ਵਕਤ ਲੱਗਦਾ ਹੈ। ਪਰ ਜਿਹੜਾ ਨੈਗੇਟਿਵ ਜਿਹੜੀ ਚੀਜ਼ ਹੈ ਨਾ, ਜੇ ਉਹਦੇ ਪਿੱਛੇ ਲੋਕ ਹਜੂਮ ਜੇ ਛੇਤੀ ਇਕੱਠਾ ਹੋ ਜਾਂਦੇ, ਲੋਕ ਸ਼ਾਰਟਕਟ ਲੱਭਦੇ ਨੇ। ਇਸ ਕਰਕੇ ਮੀਡੀਆ ਜਿਹੜਾ ਸ਼ਾਰਟਕਟ ਵਾਲੇ ਪਾਸੇ, ਗਲਤ ਪਾਸੇ ਜਾ ਰਿਹਾ ਹੈ। ਪਰ ਕਿਉਂਕਿ ਅਸੀਂ ਪੋਜ਼ਿਟਿਵਿਟੀ ਦੀ ਗੱਲ ਕਰ ਰਹੇ ਹਾਂ, ਨਾਸਰ ਸਾਹਿਬ ਤੁਸੀਂ ਪੋਜ਼ਿਟਿਵਿਟੀ ਕ੍ਰੀਏਟ ਕੀਤੀ ਹੈ, ਪਹਿਲ ਕਦਮੀ ਤੁਸੀਂ ਕੀਤੀ, ਤੁਹਾਡੇ ਪਿੱਛੇ ਹਜੂਮ ਆ ਰਿਹਾ, ਸਾਡੇ ਵਰਗੇ ਲੋਕ ਤੁਹਾਡੇ ਸਾਰੇ ਤੁਹਾਡੇ ਨਾਲ ਜੁੜੇ ਹੋਏ ਨੇ। ਅਸੀਂ ਸਕਰੀਨ ਤੇ ਸਿਰਫ 6 ਸ਼ਕਲਾਂ ਦੇਖ ਰਹੇ ਹਾਂ। ਇਹ ਪੋਜ਼ਿਟਿਵਿਟੀ ਦੀ ਸਪਿਰਿਟ ਵਾਲੀ ਸ਼ਕਲਾਂ ਨੇ। ਸੋ ਵਕਤ ਜ਼ਰੂਰ ਲੱਗਦਾ ਪੋਜ਼ਿਟਿਵ ਗੱਲ ਨੂੰ। ਨੈਗੇਟਿਵਿਟੀ ਮੈਂ ਤੁਸੀਂ ਮੈਨੂੰ ਹੁਣ ਕਹੋ, ਮੈਂ ਨੈਗੇਟਿਵ ਖਬਰਾਂ ਦੇ ਨਾਲ 500 ਬੰਦਾ 5 ਮਿੰਟਾਂ 'ਚ ਇਕੱਠਾ ਕਰ ਸਕਦਾ। ਪੋਜ਼ਿਟਿਵ ਇਕੱਠੇ ਕਰਨ ਨੂੰ ਕਈ ਸਾਲ ਲੱਗੇ ਨੇ। ਸੋ ਅਸੀਂ ਇਸ ਗੱਲ ਨੂੰ ਮੈਂ ਮੰਨਦਾ ਕਿ ਪੋਜ਼ਿਟਿਵ ਕੰਮ ਹੋਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਆਪਣੀ ਥਾਂ ਤੇ ਕਰਾਂਗੇ ਤਾਂ ਹੀ ਨਾਸਰ ਦਾ ਜਿਹੜਾ ਇਹ ਕਦਮ ਹੈ, ਜਿਹੜਾ ਪਹਿਲ ਕਦਮੀ ਕੀਤੀ ਹੈ, ਇਹਨੂੰ ਹੱਲਾਸ਼ੇਰੀ ਦਿੰਦੇ ਰਹੀਏ। ਇਹ ਨਾ ਕਰੀਏ ਕਿ ਯਾਰ ਚਲੋ ਠੀਕ ਹੈ, ਅੱਜ ਦੇਖ ਲਿਆ ਪ੍ਰੋਗਰਾਮ, ਅੱਜ ਕਰ ਲਿਆ ਪ੍ਰੋਗਰਾਮ, ਉਹ ਉਹਨਾਂ ਕਾਫੀ ਨਹੀਂ। ਨਾਸਰ ਦੇ ਨਾਲ ਉਹਨੂੰ ਸਪੋਰਟ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੇ ਅਸੀਂ ਇਹ ਪੋਜ਼ਿਟਿਵਿਟੀ ਅਸੀਂ ਚਾਹੁੰਦੇ ਹਾਂ। ਸੋ ਮੈਂ ਬਸ ਇੰਨੀ ਕੀ ਗੱਲ ਕਹਿਣਾ ਚਾਹੁੰਦਾ ਸੀ ਕਿ ਮੈਂ ਆਪਣੇ ਤਜਰਬੇ ਤੋਂ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ। ਜੀ ਆਦਿਲ ਸਾਹਿਬ। ਉਹ ਮੈਂ ਨਾ ਦੁਬਾਰਾ ਫੋਨ ਕੀਤਾ, ਮਾਜ਼ਰਤ। ਮੈਂ ਨਾ ਅੱਜ ਗੱਲ ਕਰ ਰਹੇ ਸੀ, ਮੈਂ ਭੁੱਲ ਗਿਆ ਸੀ ਗੱਲ ਕਰਨਾ, ਕਿ ਕੁਝ ਜਿਹੜੇ ਸਾਡੇ ਨਾਲ ਸਟਾਫ ਸੀ ਗੱਲ ਕਰ ਰਿਹਾ ਸੀ, ਕੋਈ ਇੰਡੀਆ 'ਚ ਵਾਕਿਆ ਆਇਆ, ਕਿਸੇ ਹਥਨੀ ਨੂੰ ਨਾ ਅਨਾਨਾਸ ਦਿੱਤਾ, ਵਿੱਚ ਬਾਰੂਦ ਸੀ। ਉਹ ਥੋੜੇ ਜਿਹੇ ਨਾ ਗੁੱਸੇ 'ਚ ਸੀ, ਗੱਲਾਂ ਲੱਗੇ ਸੀ ਕਰਨ, ਇਸ ਤਰ੍ਹਾਂ ਕੀਤਾ, ਉਸ ਤਰ੍ਹਾਂ ਕੀਤਾ, ਤੇ ਮੈਨੂੰ ਪਤਾ ਨਹੀਂ ਸੀ। ਮੈਂ ਹੁਣ BBC ਉਰਦੂ ਖੋਲਿਆ ਤੇ ਉਹਦੇ ਤੇ ਮੈਂ ਉਹਦੀ ਡਿਟੇਲਸ ਪੜ੍ਹੀ ਹੈ। ਤੇ ਇਹ ਕਿਸੇ ਨੂੰ ਪਤਾ ਹੋਵੇ ਇਹਦੇ ਤੇ ਕੋਈ ਥੋੜਾ ਜਿਹਾ ਤਬਸਰਾ ਕਰਨਾ ਸੀ, ਕੀ ਵਾਕਿਆ ਹੋਇਆ ਹੈ? ਵਾਕਈ ਇਸ ਤਰ੍ਹਾਂ ਹੋਇਆ ਕਿ ਕੋਈ ਬੰਬ ਉਹਦੇ ਮੂੰਹ 'ਚ ਦਿੱਤਾ ਹੈ? ਕੀ ਹੋਇਆ ਜੀ? ਸੋ ਮੈਂ ਬਰੀਫ ਜੀ ਗੱਲ ਕਰ ਦਿੰਦਾ, ਮਕਸਦ ਦੀ ਗੱਲ ਕਰਾਂਗਾ। ਇੱਕ ਹਾਥੀ ਸੀਗੀ, ਪ੍ਰੈਗਨੈਂਟ ਸੀਗੀ, ਉਸ ਜਿਸ ਤਰ੍ਹਾਂ ਕੀ ਹੁੰਦਾ, ਸ਼ਰਾਰਤੀ ਲੋਕ ਹੁੰਦੇ ਨੇ, ਕਿਸੇ ਨੇ ਅਨਾਨਾਸ ਤੋਂ ਕੱਟ ਕੇ ਉਹਦੇ ਵਿੱਚ ਬਾਰੂਦ, ਤੰਬਾਕੂ, ਪਟਾਖੇ
ਬੇਸਿਕਲੀ ਪਟਾਕੇ ਪਾ ਕੇ ਉਹਨੂੰ ਅਨਾਨਾਸ ਉਹਨੂੰ ਹਾਥੀ ਨੂੰ ਖਵਾਤਾ। ਜਦੋਂ ਹਾਥੀ ਨੂੰ ਅਨਾਨਾਸ ਖਵਾਇਆ ਤਾਂ ਹਾਥੀ ਦੇ ਮੂੰਹ 'ਚ ਪਟਾਕਾ ਫਟ ਗਿਆ, ਉਹਦਾ ਜਬਾੜਾ ਟੁੱਟ ਗਿਆ ਤੇ ਉਹ ਵਿਚਾਰੀ 2-3 ਦਿਨ ਘੁੰਮਦੀ ਰਹੀ ਪਾਣੀ ਵਿੱਚ, ਉਹਨੇ ਆਪਣੀ ਜਾਨ ਦੇ ਦਿੱਤੀ। ਸੋ ਉਸ ਦੇ ਬਾਰੇ ਮੇਰੇ ਖਿਆਲ ਇੰਡੀਆ ਵਿੱਚ ਇੰਨੀ ਕੁ ਉਹਨੂੰ ਜੋ ਇਹ ਇਨਸੀਡੈਂਟ ਹੋਇਆ, ਪਹਿਲੀ ਗੱਲ ਤਾਂ ਹਾਥੀ ਨੂੰ ਦੀ ਗਿਣਤੀ ਕਿਉਂ ਘਟ ਰਹੀ ਹੈ, ਇੰਡੀਆ ਗਵਰਨਮੈਂਟ ਉਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਸਰਾ, ਇਹਨੂੰ ਇਨਹਿਊਮਨ ਕਰਾਰ ਦਿੱਤਾ ਗਿਆ ਕਿ ਇਹ ਕੋਈ ਇਨਸਾਨਾਂ ਵਾਲੀ ਗੱਲ ਨਹੀਂ, ਇਹ ਜਾਨਵਰਾਂ ਵਾਲੀ ਗੱਲ ਹੈ ਜਿਸਨੇ ਕੀਤੀ ਹੈ, ਚਾਹੇ ਕਿਸੇ ਨੇ ਸ਼ਰਾਰਤ ਵਜੋਂ ਕੀਤੀ। ਜਿਵੇਂ ਆਮ ਹੁੰਦਾ ਹੈ ਕਿ ਕੁੱਤਿਆਂ ਦੇ ਨਾਲ ਲੋਕ ਸ਼ਰਾਰਤ, ਕੁੱਤੇ ਪੂਛਲਾਂ ਪਟਾਕੇ ਬੰਨ ਦਿੱਤੇ, ਇਸ ਕਿਸਮ ਦੇ ਡੱਬਾ ਟੀਨ ਬੰਨ ਦਿੱਤਾ, ਇਹ ਪਿੰਡਾਂ ਵਿੱਚ ਸ਼ਰਾਰਤਾਂ ਆਮ ਬੱਚੇ ਕਰਦੇ ਨੇ। ਕੋਈ ਬੱਚੇ ਦੀ ਸ਼ਰਾਰਤ ਹੁੰਦੀ ਤੇ ਗੱਲ ਜਾਇਜ਼ ਸੀ ਕਿ ਬੱਚੇ ਨੇ ਬੇਵਕੂਫੀ ਕਰਤੀ ਤੇ ਹਾਥੀ ਨੂੰ ਕੋਈ ਪਟਾਕਾ। ਇੱਕ ਹੋਰ ਵੀ ਗੱਲ ਕੀਤੀ ਜਾਂਦੀ ਹੈ ਰਸਮ, ਮੈਂ ਵੀ ਕਿਤੇ ਪੜ੍ਹਿਆ ਸੀ ਕਿ ਉਹ ਸ਼ਾਇਦ ਜਿਹੜੇ ਲਾਗੇ ਜ਼ਮੀਂਦਾਰ ਆਪਾਂ ਕਹਿ ਸਕਦੇ ਜਾਂ ਫਸਲ ਜਾਂ ਇਸ ਤਰ੍ਹਾਂ ਦਾ, ਜਿੱਦਾਂ ਕੋ ਉਹ ਵੀ ਪਰਿੰਦਿਆਂ ਨੂੰ ਇਸ ਤਰ੍ਹਾਂ ਡਰਾਉਣ ਟੂਣ ਵਾਸਤੇ ਕੋਈ ਉਹਦਾ ਇਸਤੇਮਾਲ ਕਰਦੇ, ਸ਼ਾਇਦ ਮੇ ਵੀ ਇਸ ਤਰ੍ਹਾਂ ਦਾ ਵੀ ਹੋਵੇ। ਜੀ ਜੀ ਉਹਦੇ ਸਾਨੂੰ ਨਹੀਂ ਪਤਾ ਸਭ ਕੁਝ ਕਹਿਣ ਲੱਗੇ ਜੀ। ਉਹ ਐਵੇਂ ਆ ਜਿਵੇਂ ਆਪਾਂ ਡਰਨੇ ਲਾ ਦਿੰਨੇ ਆ ਨਾ ਖੇਤਾਂ ਦੇ ਵਿੱਚ ਵੀ ਜਾਨਵਰ ਨਾ ਆਉਣ, ਤੇ ਉਧਰ ਕੋਈ ਐਵੇਂ ਦਾ ਰਿਵਾਜ ਆ ਵੀ ਉਹ ਐਵੇਂ ਬੰਬ ਪਟਾਕੇ ਰੱਖਦੇ ਆ ਵੀ ਉਹ ਥੋੜੀ ਦੇਰ ਬਾਅਦ ਫਟਦੇ ਰਹਿੰਦੇ ਆ, ਉਹਨਾਂ ਦਾ ਇਹ ਸਿਸਟਮ ਆ। ਤੇ ਉਹ ਐਕਸੀਡੈਂਟਲੀ ਉਹਨੇ ਖਾਧਾ ਆ, ਮਤਲਬ ਕੋਈ ਨੇ ਜਾਣ ਕੇ ਨਹੀਂ ਖਵਾਇਆ, ਪਰ ਉਹਨੂੰ ਰੰਗ ਹੋਰ ਦਿੱਤਾ ਜਾ ਰਿਹਾ ਆ ਕਿਉਂਕਿ ਹੁਣ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਮੋਟ ਕੀਤਾ ਜਾ ਰਿਹਾ ਆ ਮੀਡੀਆ ਵਿੱਚ, ਤੇ ਉਹਦੇ ਵਿੱਚ ਹਿੰਦੂ ਮੁਸਲਿਮ ਐਂਗਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਉਹ ਮਤਲਬ ਕੰਮ ਸੂਤ ਨਹੀਂ ਆਇਆ ਤੇ ਇਹੋ ਜਿਹਾ ਕੁਛ ਉਹ ਪ੍ਰੋਪੋਗੰਡਾ ਕੀਤਾ। ਬਾਕੀ ਮੈਂ ਤਾਂ ਜਿਹੜੇ ਹੁਣ ਇਹ ਸਾਰੇ ਪਿੱਟੇ ਆ ਹਥਨੀ ਦੀ ਮੌਤ ਤੇ, ਖਾਸ ਕਰਕੇ ਆਪਣੀ ਇੱਕ ਗਾਂਧੀ ਜੀ ਆ ਬੀਬੀ, ਉਹ ਕੁੱਤਿਆਂ ਦੇ ਮਗਰ ਵੀ ਬਹੁਤ ਪੈ ਜਾਂਦੀ ਹੁੰਦੀ ਆ ਵੀ ਕੁੱਤਿਆਂ ਨੂੰ ਕਿਉਂ ਮਾਰ ਰਹੇ ਆ, ਐ ਕਿਉਂ ਕਰ ਰਹੇ ਆ, ਵੀ ਉਹਨਾਂ ਨੂੰ ਮਤਲਬ ਇੰਜੈਕਸ਼ਨ ਲਾ ਕੇ ਨਾ ਵੀ ਉਹਨਾਂ ਦੀ ਗਾਂ ਬਰੀਡਿੰਗ ਨਾ ਹੋਵੇ, ਸਟਾਪ ਕਰਨ ਵਾਸਤੇ ਪਟਿਆਲੇ ਸ਼ਹਿਰ 'ਚ ਵੀ ਕੰਮ ਚੱਲਿਆ ਸੀ। ਤੇ ਉਹ ਬੀਬੀ ਮੇਨਕਾ ਗਾਂਧੀ ਨੇ ਬੜਾ ਮਤਲਬ ਇਸ਼ੂ ਚੁੱਕਿਆ ਸੀ। ਮੈਂ ਇਹਨਾਂ ਨੂੰ ਇਹੋ ਜਿਹਿਆਂ ਨੂੰ ਇੱਕ ਸਵਾਲ ਆ ਵੀ ਇੱਥੇ ਜਿਉਂਦੇ ਲੋਕਾਂ ਨੂੰ ਜਦੋਂ ਸਾੜ ਦਿੰਦੇ ਆ, ਉਹ ਇੱਕ ਪ੍ਰੈਗਨੈਂਟ ਕੁੜੀ ਆ ਜਾਮੀਆ ਵਾਲੀ ਯੂਨੀਵਰਸਿਟੀ ਵਾਲੀ, ਤੇ ਉਹਨੂੰ ਅਰੈਸਟ ਕੀਤਾ ਹੋਇਆ ਆ, ਉਹਨਾਂ ਉੱਤੇ ਇਹ ਬੰਦੇ ਕਦੀ ਨਹੀਂ ਬੋਲਦੇ। ਤੇ ਚਲੋ ਮਾੜਾ ਹੋਇਆ, ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਵੀ ਕਿਸੇ ਨੂੰ ਕੋਈ ਐਵੇਂ ਹਾਥੀ ਨੂੰ ਕੁਛ ਦੇਵੇ ਜਾਂ ਹਥਨੀ ਨੂੰ, ਪਰ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਹੁਣ ਮੀਡੀਆ ਪ੍ਰਮੋਟ ਕਰਦਾ ਪਿਆ ਆ ਤੇ ਉਹਦੇ ਪਿੱਛੇ ਕੋਈ ਇਹੋ ਜਿਹਾ ਐਂਗਲ ਨਹੀਂ ਹੈਗਾ। ਹੁਣ ਤੁਸੀਂ ਵੇਖਿਆ ਹੀ ਆ ਦਲਿਤਾਂ ਨਾਲ ਕਿਹੋ ਜਿਹਾ ਸਲੂਕ ਹੁੰਦਾ ਆ, ਘੋੜੀ ਨਹੀਂ ਚੜਨ ਦੇਣਾ ਜੀ, ਆਹ ਨਹੀਂ ਕਰਨ ਦੇਣਾ, ਬੈਂਡ ਵਾਜਾ ਨਹੀਂ ਵਜਾਉਣ ਦੇਣਾ, ਤੇ ਕਿਵੇਂ ਲੋਕਾਂ ਨੂੰ ਯੂਪੀ ਬਿਹਾਰ ਦੇ ਵਿੱਚ ਕਿਹੋ ਜਿਹਾ ਉਹਨਾਂ ਨਾਲ ਬਿਹੇਵ ਹੁੰਦਾ ਆ। ਉਦੋਂ ਪਤਾ ਨਹੀਂ ਸਾਰਿਆਂ ਦੀ ਇਨਸਾਨੀਅਤ ਕਿੱਥੇ ਚਲੀ ਜਾਂਦੀ ਆ, ਇਨਸਾਨਾਂ ਵਾਰੀ ਤੇ ਦੇਖੋ ਜਾਨਵਰਾਂ ਵਾਰੀ। ਗੱਲ ਇਹ ਔਰ ਸਾਹਿਬ ਗੱਲ ਤੁਸੀਂ ਬਿਲਕੁਲ ਵਜਾ ਫਰਮਾ ਰਹੇ, ਇਹਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਨਾ ਉਹਨਾਂ ਨੂੰ ਬਰਾਬਰ ਜਿਹਾ ਰੱਖਿਆ ਜਾਵੇ ਤੇ ਫਿਰ ਲੋਕਾਂ ਨੂੰ ਮਹਿਸੂਸ ਨਹੀਂ ਹੁੰਦਾ, ਲੋਕਾਂ ਨੂੰ ਲੱਗਦਾ ਨਹੀਂ ਹੈ ਉਹਦੇ ਵਿੱਚ ਉਹ ਸਿੱਖ ਹੋਵੇ ਮੁਸਲਮਾਨ ਹੋਵੇ, ਕਿਸੇ ਜਾਨਵਰ ਦੀ ਗੱਲ ਹੁੰਦੀ ਹੈ, ਕਿਸੇ ਤਰ੍ਹਾਂ ਦੀ ਗੱਲ ਹੋ, ਹਰ ਤਰ੍ਹਾਂ ਦਾ ਜਿਹੜਾ ਲੈਵਲ ਹੈ ਨਾ ਉਹ ਬਰਾਬਰ ਹੋਵੇ, ਇਕੁਅਲ ਹੋਵੇ, ਤੇ ਫਿਰ ਲੱਗਦਾ ਵੀ ਨਹੀਂ ਯਾਰ ਮੀਡੀਆ ਵੀ ਲੋਕ ਵੀ ਸਹੀ ਗੱਲ ਕਰਦੇ। ਜਦੋਂ ਉਹ ਥੋੜਾ ਜਿਹਾ ਉੱਚਾ ਨੀਵਾਂ ਹੋਵੇ ਫਿਰ ਗੱਲ ਕਰਦਾ ਕਿਤੇ ਨਾ ਕਿਤੇ ਰਾਹ ਜਿਹੜਾ ਲੱਭ ਹੀ ਜਾਂਦਾ। ਔਲਖ ਸਾਹਿਬ ਇੱਕ ਮਿੰਟ, ਸਾਡੇ ਨਾਲ ਤੇਜ ਸੰਧੂ ਹੈ। ਤੇਜ ਸੰਧੂ ਸਾਹਿਬ ਬਹੁਤ ਸੋਹਣੀਆਂ ਮਿੱਠੀਆਂ ਗੱਲਾਂ ਕਰਦੇ ਨੇ, ਇਹਨਾਂ ਕੋਲ ਸੁਣ ਲਈਏ ਕਿਹੜੀ ਮਿੱਠੀ ਗੱਲ ਹੈ ਨਾਲ। ਇਹ ਤੁਸੀਂ ਚਲੋ ਅੱਜ ਉਸ ਹਥਨੀ ਦਾ ਸਾਰਿਆਂ ਨੇ ਅਫਸੋਸ ਕੀਤਾ, ਬਹੁਤ ਵਧੀਆ ਗੱਲ ਹੈ। ਇਹ ਖਬਰ ਨੂੰ ਪੂਰੇ ਵਰਲਡ 'ਚ ਪਹੁੰਚਾਇਆ ਗਿਆ, ਪਰ ਤੁਸੀਂ ਇੱਕ ਚੀਜ਼ ਨੋਟ ਕੀਤੀ ਆ, ਇੱਕ ਸਟੇਸ਼ਨ ਤੇ ਔਰਤ ਮਰ ਜਾਂਦੀ, ਕੋਲੇ ਉਹਦਾ ਬੱਚਾ ਖੇਡਦਾ ਰਹਿੰਦਾ, ਉਹ ਨਿਊਜ਼ ਆਈ, ਉਹ ਨਿਊਜ਼ ਨੂੰ ਦਬਾਇਆ ਗਿਆ, ਠੀਕ ਹੈ। ਇੱਕ ਪੈਦਲ ਔਰਤ ਜਾ ਰਹੀ ਸੀਗੀ, ਉਹਦਾ ਰਾਸਤੇ 'ਚ ਮਜ਼ਦੂਰ ਜਿਹਨੂੰ ਇਹ, ਕਿਉਂਕਿ ਜਦੋਂ ਤਾਂ ਕੋਈ ਰੌਲਾ ਹੁੰਦਾ ਨਾ ਉਦੋਂ ਤਾਂ ਉਹਨੂੰ ਇਹ ਕਿਹਾ ਜਾਂਦਾ ਵੀ ਇਹ ਹਿੰਦੂ ਆ, ਤੇ ਜਦੋਂ ਕੋਈ ਗਰੀਬ ਜਾਂਦੇ ਆ ਤੇ ਉਹ ਮਜ਼ਦੂਰ ਹੋ ਜਾਂਦੇ ਆ। ਵੈਸੇ ਉਹ ਹਿੰਦੂ ਹੀ ਹੁੰਦੇ ਆ, ਪਰ ਉਹਨਾਂ ਨੂੰ ਜਦੋਂ ਗਰੀਬ ਆ ਨਾ ਤੇ ਉਹ ਵਿਚਾਰਾ ਹਿੰਦੂ ਨਹੀਂ ਰਹਿ ਜਾਂਦਾ, ਉਹ ਇੱਕ ਮਜ਼ਦੂਰ ਹੋ ਜਾਂਦਾ। ਕੋਈ ਵਿਚਾਰੇ ਮਜ਼ਦੂਰ ਜਾ ਰਹੇ ਸੀ, ਰਾਸਤੇ ਵਿੱਚ ਔਰਤ ਨੇ ਬੱਚੇ ਨੂੰ ਜਨਮ ਦਿੱਤਾ, ਉੱਥੇ ਕੋਈ ਸੁਵਿਧਾ ਨਹੀਂ ਸੀਗੀ, ਬੱਚੇ ਨੂੰ ਉਹਨੇ ਰਾਸਤੇ ਵਿੱਚ ਜਨਮ ਦਿੱਤਾ। ਜਨਮ ਦੇਣ ਤੋਂ ਬਾਅਦ ਬੱਚੇ ਨੂੰ ਚੱਕ ਕੇ 160 ਕਿਲੋਮੀਟਰ ਪੈਦਲ ਗਈ, ਠੀਕ ਆ। ਇਹ ਨਿਊਜ਼ਾਂ ਨਹੀਂ ਕਿਤੇ ਵੀ ਤੁਹਾਨੂੰ ਦਿਖਾਈਆਂ ਜਾਣਗੀਆਂ, ਇਹ ਨਿਊਜ਼ ਦਬਾਈਆਂ ਜਾਂਦੀਆਂ ਆ ਇਹੋ ਜਿਹੀਆਂ ਜਾਨਵਰਾਂ ਪਿੱਛੇ, ਇਹੋ ਜਿਹੀਆਂ ਕਰਕੇ ਇਹ ਨਿਊਜ਼ ਉੱਪਰ ਕਰਕੇ ਉਹ ਜਿਹੜੀ ਸਹੀ ਨਿਊਜ਼ ਦਿਖਾਉਣ ਵਾਲੀ ਆ ਉਹਨੂੰ ਦਬਾਈ ਜਾਂਦੀ। ਮੀਡੀਆ ਉਹੀ ਕਰਦਾ ਜੋ ਉਹਨਾਂ ਤੋਂ ਕਰਾਇਆ ਜਾਂਦਾ। ਔਰ ਆ ਜਿਹੜੀ ਪੰਜਾਬੀਆਂ ਦੀ ਨਫ਼ਰਤ ਖਤਮ ਹੋਈ ਹੈ ਨਾ, ਆਪਾਂ ਨੂੰ ਪੰਜਾਬੀਆਂ ਨੂੰ ਬੋਲੀ ਆਉਂਦੀ, ਇੱਕ ਦੂਜੇ ਦੀ ਸਮਝ ਤਾਂ ਹੋਈ ਆ। ਆਪਣੀ ਪੰਜਾਬੀਆਂ ਦੀ ਹਿੰਦੁਸਤਾਨ ਦੇ ਵਿੱਚ ਪੰਜਾਬ 'ਚ ਹੀ ਸਮਝ ਆਉਣੀ, ਹੋਰ ਤਾਂ ਕਿਸੇ ਨੂੰ ਆਉਣੀ ਨਹੀਂ।
ਉਹਨਾਂ ਨੂੰ ਜੋ ਟੀਵੀ ਦਿਖਾਉਂਦਾ ਉਹ ਵੇਖਦਾ। ਇੱਥੇ ਤਾਂ ਇਹੋ ਜਿਹਾ ਸਿਸਟਮ ਹੈ, ਜੇ 26 ਜਨਵਰੀ ਆ ਇੰਡੀਆ ਦੇ ਵਿੱਚ ਮਨਾਈ ਜਾਂਦੀ ਆ ਜਾਂ 15 ਅਗਸਤ ਮਨਾਈ ਜਾਂਦੀ ਆ ਨਾ, ਉਦੋਂ ਗੁਬਾਰੇ ਛੱਡੇ ਜਾਂਦੇ ਆ, ਠੀਕ ਆ, ਜਿਹਨੂੰ ਪੰਜਾਬੀ 'ਚ ਭਗਾਨੇ ਵੀ ਕਹਿ ਦਿੰਦੇ ਆ, ਉਹ ਛੱਡੇ ਜਾਂਦੇ ਆ। ਤੇ ਉਹ ਹੁਣ ਜਦੋਂ ਉਹਨੇ ਉੱਡਣਾ ਆ, ਉਹਨੇ ਥੋੜੀ ਵੇਖਣਾ ਮੈਂ ਕਿੱਧਰ ਨੂੰ ਜਾਣਾ, ਉਹ ਤਾਂ ਹਵਾ ਜਿੱਧਰ ਨੂੰ ਹੋਣੀ ਉੱਧਰ ਹੋ ਜਾਣੀ। ਜੇ ਪਾਕਿਸਤਾਨ ਦੇ ਵਿੱਚ 14 ਅਗਸਤ ਨੂੰ ਮਨਾਉਂਦੇ ਆ, ਉਧਰੋਂ ਜੇ ਉੱਡਣਾ ਤੇ ਉਹਨੇ ਕਿਹੜਾ ਵੇਖਣਾ ਹੈ। ਹੁਣ ਤਾਰ ਤਾਂ ਹੈਗੀ ਆ ਥੱਲੇ 6 ਫੁੱਟ ਦੀ ਆ, ਕੋਈ ਤਾਂ ਥੋੜੀ ਲੱਗੀ ਹੋਈ ਆ। ਉਹਦੇ ਉੱਤੇ ਭਾਵੇਂ ਗੁਬਾਰੇ ਦੇ ਉੱਤੇ ਉਰਦੂ ਦੇ ਵਿੱਚ ਆਈ ਲਵ ਇੰਡੀਆ ਲਿਖਿਆ ਹੋਵੇ ਨਾ, ਤਾਂ ਵੀ ਮੇਰੇ ਵਰਗੇ ਨੇ ਖੇਤੋਂ ਚੱਕਣਾ, ਖੇਤ ਗੁਬਾਰਾ ਆ ਗਿਆ ਜੀ ਪਾਕਿਸਤਾਨ ਦਾ ਆ ਗਿਆ, ਇਹ ਨਹੀਂ ਵੇਖਣਾ ਵੀ ਇੱਥੇ ਹੈ ਕੀ, ਪੜ੍ਹਨਾ ਤਾਂ ਆਉਣਾ ਨੀਗਾ, ਭੱਜਣਾ ਜੀ, ਭੱਜ ਕੇ ਪੁਲਿਸ ਕੋਲੇ ਪਹੁੰਚ ਜਾਣਾ। ਪੁਲਿਸ ਵਾਲਿਆਂ ਨੇ ਕਹਿਣਾ ਵੀ ਹਾਂ ਜੀ ਇਹ ਪਾਕਿਸਤਾਨ ਤੋਂ ਆਇਆ ਜੀ, ਇਹਦੀ ਜਾਂਚ ਕਰਾਓ, ਇਹਨੂੰ ਹੁਣ ਜ਼ਿਲ੍ਹੇ 'ਚ ਲੈ ਚੱਲੋ। ਇਹ ਪਾਕਿਸਤਾਨ ਵਾਲਿਆਂ ਦੀ ਸ਼ਰਾਰਤ ਆ। ਟੀਵੀ ਤੇ ਖਬਰ ਆ ਜਾਣੀ, ਉੱਤੇ ਹਜੇ ਤੱਕ ਪੜ੍ਹਨਾ ਹੀ ਨਹੀਂ ਕਿਸੇ ਨੇ, ਪੜ੍ਹਨਾ ਤਾਂ ਇਹ ਨਹੀਂ ਕਿਸੇ ਨੇ ਵੀ ਕੀ ਲਿਖਿਆ ਜਾ। ਟੀਵੀ ਤੇ ਖਬਰ ਆ ਜਾਣੀ ਆ ਜੀ ਪਾਕਿਸਤਾਨ ਦੀ ਨਾਪਾਕ ਹਰਕਤ, ਉਹਨਾਂ ਨੇ ਉਧਰੋਂ ਗੁਬਾਰਾ ਛੱਡਿਆ। ਇਹ ਗੱਲਾਂ 'ਚ ਕੁਝ ਨਹੀਂ ਹੈਗਾ। ਸਰ ਅਰੋੜਾ ਸਾਹਿਬ ਦੀ ਸੁਣ ਲਈਏ, 2 ਗੱਲਾਂ ਕੀਤੀਆਂ ਖੜੀਆਂ ਤੇ ਮਿੰਟ ਰਹਿ ਗਏ ਆਪਣੇ 2 ਘੰਟੇ ਹੋਣ ਵਾਲੇ ਆ, ਤੇ ਗੱਲਬਾਤ ਕਰਨੀ ਆ ਮਤਲਬ ਵੀ ਆਪਾਂ ਕਰਨੀ ਹੈ। ਇੱਕ ਤਾਂ ਸਾਡਾ ਦੋਸਤ ਅਹਿਮਦ ਅਲੀ ਸਾਡੇ ਨਾਲ ਹੈ, ਉਹਨਾਂ ਦੀ ਗੱਲ ਜ਼ਰੂਰ ਸੁਣਨੀ ਹੈ, ਪਰ ਉਸ ਤੋਂ ਪਹਿਲਾਂ 2-3 ਸਾਡੇ ਦੋਸਤਾਂ ਦੀ ਸ਼ਿਕਾਇਤ ਹੈ। ਮੈਂ ਇਸ ਪ੍ਰੋਗਰਾਮ ਦਾ ਸ਼ਿਕਾਇਤ ਮੈਂ ਕਹਾਂ ਵੀ ਮੈਂ ਹੀ, ਜਵਾਬ ਵੀ ਮੈਂ ਹੀ ਦੇਣੇ ਨੇ, ਤੇ ਜਿਹੜੀ ਸ਼ਿਕਾਇਤ ਆਉਂਦੀ ਹੈ ਮੈਂ ਉਹਦਾ ਜਵਾਬ ਦੇਣਾ ਮੇਰਾ ਫਰਜ਼ ਬਣਦਾ ਹੈ ਕਿ ਇਹ ਨਾ ਹੋਵੇ ਕਿ ਕਿਸੇ ਨੂੰ ਇਹ ਲੱਗੇ ਕਿ ਅਸੀਂ ਸਿਰਫ ਆਪਣੀ ਗੱਲ ਕਹਿ ਰਹੇ ਨੇ, ਸੁਣਦੇ ਕਿਸੇ ਦੀ ਨਹੀਂ। ਕੁਝ ਸਾਡੇ ਦੋਸਤਾਂ ਦੀ ਸ਼ਿਕਾਇਤ ਹੈ, ਕੁਝ ਜਾਇਜ਼ ਕਿਸਮ ਦੀ ਸ਼ਿਕਾਇਤ ਵੀ ਹੈ। ਸੌਰਵ ਵਿਸ਼ੇਸ਼ ਜੀ ਕਹ ਰਹੇ looks like this conversation there is no Hindu voice, also Indian, Sikh and Muslim Pakistan talking about Hindu-Indian issue without including Hindu voice, great discussion। ਸੌਰਵ ਸਾਹਿਬ ਪਹਿਲੀ ਗੱਲ ਮੈਂ ਰਿਕੁਐਸਟ ਕਰਾਂ ਜੀ, ਅਸੀਂ ਸਾਰਿਆਂ ਵਾਸਤੇ ਸਾਰੇ ਪੰਜਾਬੀਆਂ ਦੀ ਡਿਸਕਸ਼ਨ ਹੈ, ਅਸੀਂ ਸਾਂਝੀ ਸਾਥ ਹੈ, ਤੁਸੀਂ ਖੁੱਲ ਕੇ ਆਪਣੀ ਗੱਲ ਰੱਖੋ, ਅਸੀਂ ਰੋਕਿਆ ਨਹੀਂ, ਲਿੰਕ ਸ਼ੇਅਰ ਕਰਦੇ ਹਾਂ, ਤੁਸੀਂ ਆਪਣੀ ਗੱਲ ਰੱਖੋ, ਸਾਨੂੰ ਇਹ ਕੋਈ ਰੱਖਣਾ ਚਾਹੇ ਤੁਹਾਡੇ ਕੋਲ ਤੇ ਨਹੀਂ ਵੀ ਗੱਲ ਕਰੇ, ਕੋਈ ਵੀ ਰੱਖਣਾ ਚਾਹੇ ਅਸੀਂ ਰੋਕਦੇ ਨਹੀਂ। ਦੂਸਰੀ ਗੱਲ ਅਰੋੜਾ ਸਾਹਿਬ ਸੌਰੀ 1 ਮਿੰਟ, ਆਪਾਂ ਜਿਹੜੇ ਦੋਸਤ ਨੇ ਇਹਨਾਂ ਕੋ ਇਜਾਜ਼ਤ ਚਾਹੁੰਦੇ ਕਿਉਂਕਿ 2-3 ਮਿੰਟ ਰਹਿ ਗਏ, ਆਪਾਂ ਦੀਆਂ ਨਾਲ ਗੱਲ ਕਰਕੇ ਪ੍ਰੋਗਰਾਮ ਦਾ ਇਖਤਤਾਮ ਕਰਾਂਗੇ। ਔਲਖ ਸਾਹਿਬ ਤੁਹਾਡਾ ਸ਼ੁਕਰੀਆ, ਸੰਧੂ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ। ਤੇ ਮੈਂ ਜਾਂਦਾ ਦੱਸਦਾ ਜਾਵਾਂ, ਮੈਂ ਲਿੰਕ ਜਿਹੜਾ ਵਾ ਪੇਸਟ ਕਰ ਰਿਹਾ ਵਾਂ, ਜਿਹੜਾ ਅਸੀਂ WhatsApp ਗਰੁੱਪ ਬਣਾਇਆ ਵਾ, ਅਗਰ ਤੁਸੀਂ ਇਹਨੂੰ ਜੁਆਇਨ ਕਰਨਾ ਚਾਹੋ, ਅਸੀਂ ਕਿਸੇ ਦੋਸਤ ਨੂੰ ਐਡ ਨਹੀਂ ਕਰਨਾ। ਕਿਉਂ ਐਡ ਨਹੀਂ ਕਰਨਾ, ਕੋ ਮੈਸੇਜ ਆਉਣ ਫਿਰ ਕਈ ਦੋਸਤ ਤੰਗ ਵੀ ਹੋ ਜਾਂਦੇ ਆ। ਤੁਸੀਂ ਕਰਨਾ ਚਾਹੋ ਤੇ ਆਟੋਮੈਟਿਕਲੀ ਇਹ ਤੇ ਕਲਿੱਕ ਕਰੋਗੇ, ਜੁਆਇਨ ਹੋ ਜਾਏਗਾ। ਅਸੀਂ ਇਹ 'ਚ ਅਪਡੇਟ ਜਿਹੜੀ ਆ ਇੱਕ ਦੂਜੇ ਕੋਲ ਲੈਂਦੇ ਰਵਾਂਗੇ ਪ੍ਰੋਗਰਾਮ ਦੇ ਹਵਾਲੇ ਦੇ ਨਾਲ, ਤੇ ਅੱਗੇ ਗੱਲ ਵੀ ਵਧਾਵਾਂਗੇ। ਸੰਧੂ ਸਾਹਿਬ ਤੁਹਾਡਾ ਸ਼ੁਕਰੀਆ। ਆਦਲ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਜੇ? ਮੈਂ ਕਿਹਾ WhatsApp ਤੇ ਮੈਨੂੰ ਐਡ ਕਰ ਲਿਓ, ਚੰਗੇ ਮਸ਼ਵਰੇ ਦਿਆਂਗਾ। ਲਿੰਕ ਭੇਜ ਦਿੱਤਾ ਵਾ, ਤੁਸੀਂ ਜੁਆਇਨ ਕਰੋ। ਬਹੁਤ ਸ਼ੁਕਰੀਆ ਤੁਹਾਡਾ ਆਦਲ ਭਾਜੀ ਜੀ। ਦੋ ਗੱਲਾਂ ਹੋਰ ਕਹਿ ਲਵਾਂ ਜੀ। ਪੰਜਾਬ ਜ਼ਿੰਦਾਬਾਦ ਜੀ ਕਹਿ ਰਹੇ ਕਿ that's why Hindus are reluctant to join Punjabi movement because they're 60% and they get their sideline। ਦੇਖੋ ਜੀ ਅਸੀਂ ਕਿਸੇ ਨੂੰ ਸਾਈਡਲਾਈਨ ਨਹੀਂ ਕਰਨਾ ਚਾਹੁੰਦੇ, ਮੈਂ ਖੁੱਲ ਕੇ ਗੱਲ ਕਰ ਰਿਹਾ। ਤੁਸੀਂ ਮੇਰੇ if you're disappointed in me, I'm sorry if you're disappointed in me, I have no desire to make anyone happy or unhappy। ਮੈਂ ਕਿਸੇ ਦੀ ਖੁਸ਼ਾਮਦ ਕਰਨ ਲਈ ਨਹੀਂ ਇੱਥੇ ਆਇਆ, ਮੈਂ ਪੰਜਾਬੀਅਤ ਦੀ ਗੱਲ ਕਰਨ ਆਇਆ। ਤੇ ਮੈਂ ਕਿਤੇ ਵੀ ਕਿਸੇ ਮੁਲਕ ਨੂੰ, ਮੈਂ ਨਾ ਹਿੰਦੁਸਤਾਨ 'ਚ ਰਹਿਣਾ ਨਾ ਪਾਕਿਸਤਾਨ 'ਚ ਰਹਿਣਾ, ਮੈਂ ਪੰਜਾਬੀ ਹਾਂ, ਕੈਨੇਡਾ 'ਚ ਰਹਿੰਦਾ, ਤੇ ਮੈਂ ਪੰਜਾਬੀ ਦੀ ਗੱਲ ਕਰਨ ਆਇਆ। ਮੈਂ ਨਾ ਡਿਸਕਸ਼ਨ ਕੰਟਰੋਲ, ਪਲੀਜ਼ ਹੈਵ ਅ ਸਟਰੋਂਗਰ ਵੌਇਸ ਜੀ। ਮੈਂ ਬੜੀ ਖੁੱਲ ਕੇ ਗੱਲ ਕਹਿ ਰਿਹਾ ਵਾਂ ਕਿ ਜੇ ਕਿਸੇ ਨੂੰ ਸਾਡੀ ਕਿਸੇ ਗੱਲ ਦੇ ਉੱਤੇ ਇਤਰਾਜ਼ ਹੈ, ਆਪਣੀ ਗੱਲ ਆ ਕੇ ਰੱਖੋ। ਲਿੰਕ ਤੁਹਾਡੇ ਵਾਸਤੇ ਸ਼ੇਅਰ ਕਰ ਦਿੱਤਾ ਗਿਆ ਹੈ। ਅਸੀਂ ਸਿਰਫ ਇੱਕੋ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ, ਜਦੋਂ ਅਸੀਂ ਲਿੰਕ ਸ਼ੇਅਰ ਕਰਦੇ ਹਾਂ, ਜ਼ੁਬਾਨ ਗੱਲ ਜਿਹੜੀ ਕਹਿੰਦੀ ਉਹ ਤੇ ਧਿਆਨ ਰੱਖੋ, ਨੰਬਰ 1। ਨੰਬਰ 2, ਉੱਠੋ ਬੈਠੋ ਤੇਰਾ ਤਹਿਜ਼ੀਬ ਤਮੀਜ਼ ਨਾਲ ਇੰਨੀ ਰਿਕੁਐਸਟ ਕਰਦੇ, ਇਸ ਤੋਂ ਜ਼ਿਆਦਾ ਅਸੀਂ ਕਿਸੇ ਨੂੰ ਰਿਕੁਐਸਟ ਨਹੀਂ ਕਰਦੇ। ਗੱਲ ਰੱਖੋ, ਅਸੀਂ ਤੁਹਾਡੀ ਗੱਲ ਸੁਣਾਂਗੇ, ਜੇ ਚੰਗੀ ਹੈ ਤਾਂ ਵੀ ਸੁਣਾਂਗੇ, ਤੁਸੀਂ ਕੋਈ ਗਲਤ ਕਹੋਗੇ ਤਾਂ ਵੀ ਸੁਣਾਂਗੇ। ਤੇ ਬਸ ਮੈਂ ਇੰਨੀ ਗੱਲ, ਥੋੜਾ ਜਿਹਾ ਕੰਟਰੋਵਰਸੀ ਕਿਸੇ ਨਾ ਕਿਸੇ ਗੱਲ 'ਚ ਆ ਜਾਂਦੀ ਆ, ਲੇਕਿਨ ਉਹਦੇ ਲਈ ਵੀ ਮਾਜ਼ਰਤ ਚਾਹੁੰਦੇ, ਅਸੀਂ ਕੋਸ਼ਿਸ਼ ਕਰੀਦੀ ਆ ਵੀ ਕੰਟਰੋਵਰਸੀ ਵਾਲੀ ਗੱਲ ਹੋਵੇ ਹੀ ਨਾ, ਉਹ ਤੇ ਪਿਆਰ ਮੁਹੱਬਤ ਦੀ ਆਪਾਂ ਗੱਲ ਕਰੀਦੀ ਆ, ਉਹੀ ਗੱਲ ਹੋਵੇ। ਲੇਕਿਨ ਜਿਹੜੀ ਮੀਡੀਆ ਵਾਲੀ ਗੱਲ ਹੈ, ਮੈਂ ਬਾਰ-ਬਾਰ ਅੱਜ ਮੀਡੀਆ ਵਾਲੀ ਗੱਲ ਇਸ ਲਈ ਕੀਤੀ ਆ ਵੀ ਇਹਦੇ ਨਾਲ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਨੇ ਵੀ ਜਿੱਥੇ ਤੁਸੀਂ ਏਦਾਂ ਗੱਲਾਂ ਕਰਦੇ ਹੋ, ਵੀ ਲੋਕ ਜਾਗਰੂਕ ਨੇ, ਲੋਕ ਸਮਝਦੇ ਨੇ ਸੋਸ਼ਲ ਮੀਡੀਆ ਤੇ, ਫਿਰ ਇਸ ਤਰ੍ਹਾਂ ਦੀਆਂ ਧੱਕਿਆਲੂਸੀ ਖਬਰਾਂ ਕਿਉਂ ਆਉਂਦੀਆਂ। ਸੋ ਇਹ ਤੇ ਮੇਰੀ ਚਰਚਾ ਮੈਂ ਕੀਤੀ ਆ, ਮੈਂ ਜਾਣ ਬੁੱਝ ਕੇ ਕੀਤੀ ਆ ਵੀ ਕਰਨੀ ਵੀ ਚਾਹੀਦੀ ਹੈ ਸਾਨੂੰ। ਇਸ ਤਰ੍ਹਾਂ ਦਾ ਜਿਹੜੀ ਗਲਤ ਗੱਲ ਕਰਦੇ ਉਹਨਾਂ ਨੂੰ ਨਿੰਦਣਾ ਚਾਹੀਦਾ ਵੀ ਤੁਸੀਂ ਗਲਤ ਗੱਲ ਕਿਉਂ ਕਰਦੇ। ਇਸ ਤਰ੍ਹਾਂ ਤਾਂ ਹੈ ਨਹੀਂ, ਗਰਾਊਂਡ ਰਿਐਲਿਟੀ ਤੇ ਇਦਾਂ ਨਹੀਂ ਹੈ। ਹਵਾਵਾਂ ਕਿਸੇ ਦੇ ਜ਼ੋਰ 'ਚ ਨਹੀਂ, ਪਰਿੰਦੇ ਕਿਸੇ ਦੇ ਜ਼ੋਰ 'ਚ ਨਹੀਂ ਗਏ ਵੀ ਅਸੀਂ ਉਹਨਾਂ ਨੂੰ ਕਾਬੂ ਕਰ ਲਈਏ। ਤੱਤੀਆਂ ਠੰਡੀਆਂ ਹਵਾਵਾਂ ਨੂੰ ਅਸੀਂ ਕਾਬੂ ਕਰਨ 'ਚ ਸਾਡਾ ਇਖਤਿਆਰ ਹੀ ਨਹੀਂਗਾ, ਨਹੀਂ ਤੇ ਅਸੀਂ ਤਾਂ ਬਹੁਤ ਕੁਝ ਕਰ ਦਿੰਦੇ ਹੁਣ ਜੀ। ਅੱਛਾ ਚਲੋ ਠੀਕ ਹੈ ਜੀ, ਥੋੜੀ ਬਹੁਤ ਇਹ ਗੱਲਾਂ ਹੋ ਗਈਆਂ ਜੀ, ਅਸੀਂ ਆਪਣੀ ਜੋ ਸਫਾਈ ਦੀ ਸੀ ਦੇ ਦਿੱਤੀ। ਦੋਸਤ ਕਹ ਰਹੇ WhatsApp ਜੁਆਇਨ ਨਹੀਂ ਹੋ ਰਿਹਾ, ਇੱਕ ਵਾਰ ਫੇਰ ਜਰਾ ਜੀ ਸ਼ੇਅਰ ਕਰ ਦੇਣਾ। ਨਾਸਰ ਸਾਹਿਬ ਤੇ ਅਹਿਮਦ ਅਲੀ ਸਾਹਿਬ ਦੀ ਗੱਲ ਸੁਣਦੇ, ਬੜੇ ਦਿਨਾਂ ਬਾਅਦ ਗੱਲ ਕਰਨ ਦਾ ਇਜਾਜ਼ਤ ਹਾਸਿਲ ਹੋ ਰਿਹਾ ਜੀ। ਅਹਿਮਦ ਅਲੀ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ?
अल्लाह दा करम जी, अस्सलाम वालेकुम, सत श्री अकाल। वालेकुम अस्सलाम सर, बहुत शुक्रिया सर। हाँ जी, अच्छा अहमद सर ਤੁਹਾਡੇ ਕੋਲ ਸਵਾਲ ਉਹੀ ਪੁੱਛਣ ਜਿਸ ਬਾਰੇ ਪ੍ਰੋਗਰਾਮ ਦੀ ਸ਼ੁਰੂਆਤ ਕਿਸੇ ਗੱਲ ਹੋਰ ਪਾਸੇ ਚੁੱਕ ਗਈ। ਅੱਜ ਦਾ ਪ੍ਰੋਗਰਾਮ ਖਾਸ ਤੌਰ ਤੇ ਨਾਸਰ ਸਾਹਿਬ ਰਿਕੁਐਸਟ ਕੀਤੀ ਸੀ ਕਿ ਅਸੀਂ ਇਸ ਪਲੇਟਫਾਰਮ ਦੇ ਜ਼ਰੀਏ ਜਾਂ ਅਸੀਂ ਹੋਰ ਜ਼ਰੀਆ ਦੇ ਨਾਲ ਜਦੋਂ ਇੰਟਰਨੈਟ ਆਇਆ, ਗੂਗਲ ਆਇਆ, ਅਸੀਂ ਬਹੁਤ ਕੁਝ ਇੱਕ ਦੂਸਰੇ ਬਾਰੇ ਜਾਣਿਆ ਮੁਲਕਾਂ ਬਾਰੇ ਕਿ ਪਾਕਿਸਤਾਨ ਵਿੱਚ ਅਸੀਂ ਪਰਸੈਪਸ਼ਨ ਕੁਝ ਹੋਰ ਸੀ, ਹਕੀਕਤ ਕੁਝ ਹੋਰ ਸੀ। ਤੇ ਤੁਸੀਂ ਕੁਝ ਨਵਾਂ ਸਿੱਖ ਸਕੇ ਪਿਛਲੇ 2 4 5 ਸਾਲ ਦੇ ਵਕਫੇ ਦੇ ਵਿੱਚ, ਕੁਝ ਨਵਾਂ ਜਾਣ ਸਕੇ ਹਿੰਦੁਸਤਾਨ ਬਾਰੇ ਜਾਂ ਹਿੰਦੁਸਤਾਨੀਆਂ ਬਾਰੇ? जी नवा जिहड़ा इस तरह वे कि मतलब ज्यादा जिहड़ा इंटरैक्शन है वो तो पंजाबी फिल्मां दी सूरत च ही होया कि पंजाबी फिल्मां बारे वेख्या तो उस तो काफी चीज़ें तक कन्फर्म ही हुई कि मतलब बेड़े पासे भी इंजी और उधर भी इंजी, और जिस तरह एक रीजनल डिफरेंसेस होने बेड़े अपने पाकिस्तान ने जिहड़ा पंजाब है उसने भी एक इलाके तो दूए इलाके च कि जिले च दूए जिले च उस तरह ने कुछ डिफरेंसेस सामने आए, मतलब कई नए मुहावरे सुनने मिले। मिसाल के तौर पर जिहड़ा टोचन ना मुकाबला जिहड़ा वे वाइल्ड आर्ट्स मूवी वगैरह जिहड़ा उससे जिहड़ा वेख्या वो इस पंजाब की साइड से नहीं, वो पहली बार पता लगा कि मतलब बाकायदा एक बड़ी मशहूर जिहड़ा खेड नहीं सूरत अख्तियार कर चुका और मिले ठेले जो होना हालांकि अड्डे पासे नहीं। तो इस तरह मतलब छोटी छोटी चीज़ां चूंकि ज्यादा तो सारियां मिलनियां जुलनियां, ते मैं गल करना चाहना उसने जी वीडियो तो सारा शुरू से पेश की और मतलब वो बीबी ने बड़ी खूबसूरत वीडियो और मतलब वो चीज़ है जी कि जिस नाल रिलेट भी कर रखने। मैं शायद एक दफा एक प्रोग्राम से पहले भी जिक्र किया है, मतलब सोशल मीडिया का दौर नहीं है, इंटरनेट वगैरह नहीं है, इन चीज़ा इतनी फैसिलिटीज नहीं है। ते लाहौर वेखने ने एक बड़ा चाह है कि जिस टाइम जबान सुनी सेंट्रल पंजाब में लाहौर ना तो चलो मतलब ये कि फिर किसी ना किसी सूरत से ना कोई यार बेली लाहौरी कोई मिलवे ना कोई ड्रामा वेख के मतलब जिसने टेलीविजन ने ड्रामे लाहौर सेंटर रे उस तो स्टेज ड्रामे उतो होने पे जिस तरह उन्हें लाहौर ना चाहे मां इस तरह अमृतसर ना चाहे ते अमृतसर ना जी उच्चा ते वेखने नहीं वो मां नहीं पता भी क्यों है, मतलब मां जिकदी उसा याद करा नहीं याद भी कभी अमृतसर ने बारे च कोई पढ़े होवे कोई कहानी जिससे उसने कोई जिक्र आ गया हो या कभी कोई आर्टिकल पढ़े हुए, कभी कोई वीडियो नहीं वेखी, कभी कोई होर इस तरह का मतलब इतफाक नहीं हुआ। जी चीज़ है कोई जेहन च आनी जी शायद हो नहीं ते बड़ी मामूली जी चीज़ जिससे मतलब मैं माजी सोचना भी क्यों है हालांकि पता नहीं है। जो जीटी रोड है पिशावर तो गुजरना पाया जो शेर शाह सूरी के दौर न दिल्ली तक पैना वो जिस टाइम पिंडी शहर चो गुजरना जो मेन मॉल रोड जिस टाइम उतार शहर ने अंदरों अंदर ते उत्थे एक जगह ते मतलब जो जिस शहर ने अंदर फिरने टुरने हैं ते एक माइल स्टोन लगा हुआ जिससे जड़ा अगो लाहौर ना रास्ता शुरू होना पाया और लाहौर और अगे उसने फासला किलोमीटर ते लिखा हुआ, उस तो बाद उस तले लिखा अमृतसर जड़ा अगला शहर है और उसना फासला लिखा हुआ, उस तो अगे दिल्ली लिखा हुआ तो उसना फासला लिखा ते मतलब वो जी उस माजी च सोचो तो शायद भी एक अमृतसर नाम है उथे ही पड़ा, मतलब कोई पता नहीं भी के जावे केंजे, लेकिन आज भी पता नहीं एक कोई फिल बदी जी को अंदरों ही कोई किसी को खास वजह नहीं, लेकिन वो वेखने नहीं बड़ी चाहते। हाँ अलबत्ता ये कि जी एक मूवी गालबन गिप्पी ग्रेवाल ने चंडीगढ़ अमृतसर चंडीगढ़ इस तरह कोई टाइटल है वो एक बार वेखने में इतफाक हुआ है तो उससे थोड़ा जिहा विखाया तो वो मतलब जिस तरह पुराना लाहौर है उस किस्म नहीं लगा वहाँ मिलने जोगा, ते कुछ चीज़ें तो इस तरह नहीं लगियां भी शायद मूवी नहीं वजह तो शूटिंग से कंट्रोल रखिया गया, मतलब इतना रश वगैरह नहीं नजर आया जिस तरह लाहौर ना होना ते हकीकतन तो नहीं पता कि मतलब कितना के जड़ा रौनक वाला शहर। जी अहमद अली साहब मैं तो ये कल पूरे यकीन नाल दस सकदा जी जो तुसीं अंदरूं लाहौर में जिसले चले जाते हो कि अंदरूं तुसीं अमृतसर दी गलियां में चले जाते हो कोई फर्क नहीं है, जिन्ना रश उत्थे है उन्ना रश उत्थे है। शायद अमृतसर में रिक्शे किते ज्यादा होणगे ते साइकिल रिक्शा ने किते अमृतसर में ज्यादा नजर आणगे लाहौर नालों। हाँ जी बिल्कुल ये चीज़ जी इस ना चुके मतलब काफ़ी जो इंटरव्यूज वगैरह भी किए ना अपना नासिर साहब और मुख्तलिफ 2-3 चैनल तो उससे भी 1-2 बुजुर्गों भी जिक्र किया मतलब जो अपने विजिट ने जिस इंडिया गए तो उससे उन्हें जिक्र किया भी साइकिल वाला रक्षा ना और फिर उस मूवी च भी वेखा ये चीज़ मतलब बड़े तो कभी शुरू तो आई नहीं मतलब टांगे चलने होंगे टांगे तो बाद रक्षे आ गए ठीक वो साइकिल रक्षा पहली बार वेखा उसे इंडिया च चलना ये चीज़ भी क्या सो टांगे हुण उत्थे टांगे वाले नहीं रहे, टांगे भी खत्म हो गए ने इंडिया विच दिल्ली विच पंजाब हर पासे टांगे चलदे सी हुण टांगे ऑलमोस्ट खत्म हो गए ने जे मतलब इसे गल नशे टांगियां दी गल होंदी अमृतसर लाहौर दी गल होंदी हुण साँझ ਉਹ ਸਾਂਝ ਤੋਂ ਬਾਅਦ ਹੁਣ ਕਿੱਥੇ ਤੱਕ ਪਹੁੰਚੇ ਹੋ ਹੁਣ ਤੁਸੀਂ ਕੀ ਸਟੇਜ ਤੇ ਹੋ ਹੁਣ ਤੁਸੀਂ ਤੁਹਾਨੂੰ ਰੀਸੈਂਟਲੀ ਕੀ ਮਹਿਸੂਸ ਹੋਇਆ ਇਸ ਤਸਵੀਰ ਵੇਖਣ ਤੋਂ ਬਾਅਦ ਸਾਨੂੰ ਬਹੁਤ ਵਧੀਆ ਲੱਗਾ। बेहतरीन जी बिल्कुल बेहतरीन ये चीज तो उस किस्म नहीं कि मतलब इस प्रोग्राम तो पहले तक ना मतलब किसी हद तक मां ही है चूंकि असि लोग जिस इलाके च रहने पे शुरू तो थे रहने पे ते मतलब इस इलाके के अंदर जगदीश कौर भैन जी ने उन्होंने
ਅਹਿਮਦ ਅਲੀ ਨੂੰ ਆਪਣੇ ਭਰਾ ਨੂੰ ਗਿਫਟ ਭੇਜਿਆ, ਸਿੱਖ ਹੈਰੀਟੇਜ ਬੁੱਕ ਜਿਹੜੀ ਇਹਨਾਂ ਦੇ ਖਾਤੇ ਦੇ ਵਿੱਚ ਪਹੁੰਚ ਗਈ। ਇਹਨਾਂ ਫੇਸਬੁੱਕ ਤੇ ਸ਼ੇਅਰ ਕੀਤੀ ਤੇ ਮੈਨੂੰ ਬਹੁਤ ਚਾਅ ਚੜਿਆ ਵੇਖ ਕੇ ਵੀ ਹੁਣ ਸੋਸ਼ਲ ਮੀਡੀਆ ਦੀ ਰਾਹੀਂ ਇੱਥੋਂ ਤੱਕ ਆਪਾਂ ਪਹੁੰਚ ਗਏ ਜੀ। ਖਾਸ ਤੌਰ ਤੇ ਮੈਨੂੰ ਉਹਨਾਂ ਦੱਸਿਆ ਵੀ ਕਿ ਈਦ ਦਾ ਤੋਹਫਾ ਭੇਜਿਆ ਉਹਨਾਂ ਨੇ, ਤੇ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਕਿ ਅਸੀਂ ਇਸ ਤਰ੍ਹਾਂ ਦੇ ਰਸਤੇ ਬਣਾ ਲਏ ਨੇ, ਕਿਸੇ ਦੂਸਰੇ ਤੋਂ ਅਸੀਂ ਈਦ ਦੇ ਉੱਤੇ, ਗੁਰਪੁਰਬ ਦੇ ਉੱਤੇ, ਦੀਵਾਲੀ ਤੇ ਦੂਸਰੇ ਤੋਹਫੇ ਭੇਜ ਸਕਦੇ ਹਾਂ, ਮਿਲ ਸਕਦੇ ਹਾਂ, ਗੱਲ ਕਰ ਸਕਦੇ ਹਾਂ। जी बिल्कुल। और इस चीज़ ने वाकई बड़ी खुशी और खसूसन मतलब मैंडी सूरत से क्योंकि जेडे सेंट्रल पंजाब ने इलाके चुके उस लाइन ऑफ कंट्रोल ने जेडे दोवां पासे आर पार अदला बदली ज्यादा इधर हुई अडे इसदे चुके बिल्कुल असी पंजाब ने कोने च होवे ने अगे जेड़ा इस तो नेक्स्ट स्टाफ फिर मतलब जी कदी हिस्टोरिकली पिछले पुराने दौर च वेखो तो अफगानिस्तान ही है, मतलब पंजाब इत्थे खत्म होना ते अगों सारा अफगानिस्तान ही कंसीडर कीता वना ते इधर गालबन जेड़ा मतलब आबादी कम हुई ਜਿਹੜੀ ਕਿ ਮਾਈਗ੍ਰੇਟ ਕਰਕੇ ਗਈ, ਭਾਵੇਂ ਉਹ ਸਿੱਖ ਹੈ ਜਾਂ ਹਿੰਦੂ ਹੈ ਜਾਂ ਕੋਈ ਵੀ मतलब ਜਿਹੜਾ ਗਰੁੱਪ ਹੈ। ਇਧਰ ਚੁੱਕੇ ਆਬਾਦੀਆਂ ਵੀ ਕਮ ਰਹੀਆਂ, ਸ਼ਹਿਰਾਂ ਦੇ ਅੰਦਰ ਹੋਣੀਆਂ ਹੀ ਆ, मतलब ਸ਼ਹਿਰਾਂ ਦੇ ਅੰਦਰ ਜਿਹੜਾ ਕਾਰੋਬਾਰੀ ਹਿੰਦੂਆਂ ਨੇ ਬਾਜ਼ਾਰ ਵਗੈਰਾ ਹੋਣੇ ਹੈ ਤੇ ਉਹ ਚੁੱਕੇ ਆਪਣੀ ਫੈਮਿਲੀ ਹਿਸਟਰੀ ਦੇ ਅੰਦਰ ਕਦੀ ਇਸ ਕਿਸਮ ਦਾ ਕੋਈ ਕੰਟੈਕਟ ਰਿਹਾ ਨਹੀਂ ਨਾ ਇਲਾਕੇ 'ਚ ਐਵੇਂ मतलब ਜਿਹੜੇ ਯਾਤਰੀ ਵਗੈਰਾ ਵੀ ਆਣੇ ਚੁੱਕੇ ਵੀ ਸੈਂਟਰਲ ਪੰਜਾਬ 'ਚ ਨਨਕਾਣਾ ਸਾਹਿਬ ਲਾਹੌਰ ਹੋਏ ਤਾਂ ਉਹਦਾ ਲੋਕਾਂ ਨਾਲ ਰਾਬਤਾ ਬਹੁਤ ਘੱਟ ਹੁੰਦਾ ਤੇ ਉਹ ਚੀਜ਼ ਤਾਂ ਕਦੀ ਸੋਚੀ ਵੀ ਨਹੀਂ ਕਿ मतलब ਇਸ ਜਿਹੜਾ ਵੀ ਆਪਣਾ ਵੀ ਕੋਈ ਪਰਸਨਲ ਰਾਬਤਾ ਹੋਵੇ ਸੀ ਤੇ ਇਸ ਪ੍ਰੋਗਰਾਮ ਨੇ ਮਿਹਰਬਾਨੀ ਨਾਲ ਜਿਹੜਾ मतलब वो दिल च ख्वाहिश जरूर होनी है और वो जेड़ा इस प्रोग्राम ने राहों पूरी होगी जी। सो बहुत शुक्रिया ਤੁਹਾਡਾ। ਮੈਂ ਸਮਝਦਾ ਕਿ ਜਿਹੜਾ ਇੰਟਰਨੈਟ ਦੇ ਦੌਰ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਹਾਲਾਂਕਿ ਸਾਡੀ ਆਜ਼ਾਦੀ ਵੀ ਇਸਨੇ ਖੋਹ ਲਈ ਸਾਡੇ ਕੋਲੋਂ, ਅਸੀਂ ਬੰਨੇ ਹੋਏ ਹਾਂ ਇਹਨਾਂ ਡਿਵਾਈਸਿਸ ਦੇ ਨਾਲ। ਸਵੇਰੇ ਉੱਠਦੇ ਹਾਂ ਸਭ ਤੋਂ ਪਹਿਲਾਂ ਇਸ ਨੂੰ ਸਲਾਮ ਕਰਦੇ ਹਾਂ, ਸੌਣ ਤੋਂ ਆਖਰੀ ਸਲਾਮ ਇਸ ਨੂੰ ਕਰਦੇ ਹਾਂ ਸੌਣ ਵੇਲੇ ਵੀ। ਇਹ ਬੜੀ ਸ਼ਾਇਦ ਅਸੀਂ ਸਾਨੂੰ ਆਪਣੇ ਸ਼ਿਕੰਜੇ ਵਿੱਚ ਇਸਨੇ ਫਸਾ ਦਿਆ, ਪਰ ਇਸ ਦੀ ਦੇਣ ਇਹ ਹੈ ਕਿ ਅਸੀਂ ਆਪਣੇ ਦੋਸਤਾਂ ਨਾਲ, ਭਰਾਵਾਂ ਨਾਲ ਅਸੀਂ ਬੜੀ ਦੂਰ ਤੱਕ ਗੱਲਬਾਤ ਕਰ ਸਕਦੇ ਹਾਂ। ਅਸੀਂ ਸਾਡੀ ਸਾਂਝ ਇਹਨੇ ਬਣਾਈ ਹੈ, ਸੋ ਬੜੀ ਵੱਡੀ ਗੱਲ ਹੈ। ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਰ ਲਵਾਂ ਜੀ ਨਾਸਰ ਸਾਹਿਬ। ਪ੍ਰੋਗਰਾਮ ਦੇ ਵਿੱਚ ਕਮੈਂਟਸ ਵਿੱਚ ਗੱਲ ਕਰ ਰਹੇ ਸੀ ਕਿ ਅਸੀਂ ਮੇਰਾ ਪਿੰਡ ਕਿੱਥੇ ਹੈ, ਪਿੰਡ ਨਾਲ ਕਿੱਥੇ ਜੁੜਨਾ ਚਾਹੁੰਦਾ ਵਾਂ, ਕਿ ਇਹ ਤੁਸੀਂ ਕਮੈਂਟ ਸ਼ੇਅਰ ਕਰ ਲਓ ਜੀ, ਕੋਈ ਗੱਲ ਨਹੀਂ, ਕਰ ਲਓ ਤੁਸੀਂ ਸ਼ੇਅਰ, ਕੋਈ ਗੱਲ ਨਹੀਂ ਕਰੋ, ਤੁਸੀਂ ਗੱਲ ਕਰੋ। ਅੱਛਾ ਜੀ, ਮੈਂ ਪਹਿਲਾਂ ਆਪਣੀ ਗੱਲ ਮੁਕੰਮਲ ਕਰ ਲੈਣਾ ਜੀ। ਅੱਛਾ ਜੀ, ਅਸੀਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਸਾਡੇ ਦੋਸਤਾਂ ਦੇ ਤੋਂ ਸ਼ਾਇਦ ਕਈ ਵਾਰ ਦਿੱਕਤ ਹੁੰਦੀ ਕਿ ਅਸੀਂ ਆਪਣੇ ਪਿੰਡ ਕਿਵੇਂ ਲੱਭਣੇ ਨੇ। ਮੈਂ ਚਾਹੁੰਦਾ ਕਿ ਅਸੀਂ ਇੱਕ ਦਫਾ ਇਹ ਵੀ ਇੱਕ ਤਰੀਕਾ ਦੱਸੀ ਸਾਡੇ ਉਹ ਬਹੁਤ ਸਾਰੇ ਦੋਸਤ ਜਿਹੜੇ ਸ਼ਾਇਦ ਇੰਟਰਨੈਟ ਦੇ ਦੌਰ ਵਿੱਚ ਵੀ ਇੰਨੇ ਅਜੇ ਤਿਆਰ ਨਹੀਂ ਕਿ ਅਸੀਂ ਆਪਣੇ ਪਿੰਡ ਆਪਣੇ ਘਰ ਕਿਵੇਂ ਲੱਭਣੇ ਨੇ। ਮੈਂ ਜਿਸ ਤਰ੍ਹਾਂ ਮੈਂ ਆਪਣੇ ਘਰ ਤੱਕ ਪਹੁੰਚਿਆ, ਗੂਗਲ ਮੈਪ ਦਾ ਇੱਕ ਤਰੀਕਾ ਹੈ, ਫੇਸਬੁੱਕ ਦਾ ਇੱਕ ਹੋਰ ਤਰੀਕਾ ਹੈ, ਤੁਸੀਂ ਤਰੀਕੇ ਬਹੁਤ ਨੇ। ਪੰਜਾਬੀ ਲਹਿਰ ਤਾਂ ਆਪਣਾ ਕੰਮ ਕਰ ਹੀ ਰਿਹਾ। ਅਸੀਂ ਚਾਹਾਂਗੇ ਕਿ ਥੋੜੀ ਜਿਹੀ ਉਹਨੂੰ ਇੱਕ 10-15 ਮਿੰਟ ਦੀ ਕਿਸੇ ਵਕਤ ਲਾ ਕੇ ਤਰੀਕੇ ਦੱਸੀਏ, ਟ੍ਰੇਡਿੰਗ ਦਈਏ ਕਿ ਤੁਸੀਂ ਆਪਣਾ ਪਿੰਡ ਆਪਣੇ ਸ਼ਹਿਰ ਦੇ। ਕੱਲ ਦਾ ਪ੍ਰੋਗਰਾਮ ਇਹਦੇ ਤੇ ਕਰ ਲੈਂਦੇ ਰੋਣਾ ਸਾਹਿਬ, ਕੱਲ ਦਾ ਪ੍ਰੋਗਰਾਮ ਰੋਣਾ ਸਾਹਿਬ ਵਿੱਚੋਂ ਮੇਰੇ ਖਿਆਲ ਦਾ ਕਨੈਕਸ਼ਨ ਕੱਟ ਗਿਆ ਤੇ ਕੱਲ ਦਾ ਪ੍ਰੋਗਰਾਮ ਰੋਣਾ ਸਾਹਿਬ ਗੱਲ ਕਰ ਰਹੇ ਸੀ, ਆਪਾਂ ਇਹਦੇ ਤੇ ਕਰ ਲੈਂਦੇ। ਕਿਉਂ ਜੀ ਅਹਿਮਦ ਅਲੀ ਭਾਜੀ? जी बेहतरीन हो गया, बिल्कुल चुप। हाँ जी, मतलब पंजाबी लहर चैनल हो बन जाएगी ਫਿਰ ਹਾਮੀ ਭਰਨੀ, ਕਿਉਂਕਿ ਅਰੋੜਾ ਸਾਹਿਬ ਨੇ ਕੱਲ ਇੱਕ ਚੈਨਲ ਤੇ ਪ੍ਰੋਗਰਾਮ ਕਰਨਾ, ਉਹਨਾਂ ਲੇਟ ਆਉਣਾ। ਜੇ ਤੁਸੀਂ ਸ਼ੁਰੂ ਤੋਂ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਫਿਰ ਅਸੀਂ ਇਹਦੀ ਹਾਮੀ ਭਰਨੀ। जी मैं इंशाल्लाह कोशिश करता जरूर 9:30 शुरू कर सो। ਹਾਂ 9:30 ਤੁਹਾਨੂੰ ਸ਼ੁਰੂ ਤੋਂ ਆਪਾਂ ਨਾਲ ਰੱਖਣਾ ਗੱਲ 9:30 ਤੋਂ। ਅਰੋੜਾ ਸਾਹਿਬ ਜੇ ਤੁਸੀਂ ਲੇਟ ਵੀ ਹੋਵੋਗੇ ਤੇ ਅਸੀਂ ਉਨੀ ਦੇਰ ਕੱਲ ਇਹਦੇ ਤੇ ਪ੍ਰੋਗਰਾਮ ਆਪਾਂ ਕਰ ਲਾਂਗੇ। ਠੀਕ ਹੈ ਜੀ, ਠੀਕ ਹੈ ਜੀ। ਤਾਂ ਕੋਈ ਥੋੜੀ ਦੇਰ ਅਹਿਮਦ ਅਲੀ ਸਾਹਿਬ ਮਦਦ ਕਰੋ, ਤੁਸੀਂ ਸ਼ੁਰੂਆਤ ਕਰੋ, ਕੋਈ ਥੋੜੀ ਜਿਹੀ ਗੱਲ ਕਰੋ ਦੋਸਤਾਂ ਦੇ ਨਾਲ। ਕੱਲ ਦੇ ਪ੍ਰੋਗਰਾਮ ਵੀ ਮੈਂ ਤੁਹਾਡੇ ਨਾਲ ਜੁਆਇਨ ਕਰਾਂਗਾ, ਮੈਂ ਵੀ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗਾ ਜੀ। ਤੇ ਮੈਂ ਫਿਰ ਇੱਕ ਵਾਰੀ ਦੱਸ ਦਵਾਂ, ਕੱਲ 9:30 ਫਿਰ ਅਸੀਂ ਸ਼ੁਰੂ ਕਰਾਂਗੇ। ਰਾਣਾ ਸਾਹਿਬ ਜਿਹੜਾ ਟੌਪਿਕ ਦੱਸਿਆ ਵੀ ਪਿੰਡ ਜਾਂ ਦੋਸਤ ਜਾਂ ਫੈਮਲੀਆਂ, ਲੋਸਟ ਫੈਮਲੀਆਂ ਜਾਂ ਪਿੰਡ ਕਿਵੇਂ ਲੱਭ ਸਕਦੇ ਆ, ਉਹਦੇ ਤੇ ਗੱਲਬਾਤ ਕਰਾਂਗੇ। ਤੇ ਮੈਂ ਲਿੰਕ ਸ਼ੇਅਰ ਕੀਤਾ ਇੱਕ ਅਸੀਂ ਗਰੁੱਪ ਬਣਾਇਆ, ਇਹਦੇ ਚ ਤੁਸੀਂ ਸੁਜੈਸ਼ਨ ਸੁਝਾਅ ਦੇ ਸਕਦੇ ਜੇ। ਉਹਦੇ ਤੇ ਤੁਸੀਂ ਕਲਿੱਕ ਕਰੋਗੇ ਤੇ ਸਾਡਾ WhatsApp ਗਰੁੱਪ ਹੈ ਸਾਂਝੀ ਸੱਤ, ਉਹਦੇ ਤੇ ਤੁਸੀਂ ਜੁਆਇਨ ਸਾਨੂੰ ਜ਼ਰੂਰ ਕਰ ਸਕਦੇ ਹੋ। ਕੋਸ਼ਿਸ਼ ਕਰਿਓ ਕਿ ਜ਼ਿਆਦਾ ਮੈਸੇजेस ਨਾ ਕਰੀਏ, ਕੰਮ ਦੀ ਗੱਲ ਹੋਵੇ ਜਿਹੜੀ ਉਹ ਆਪਾਂ ਇੱਕ ਦੂਜੇ ਤੱਕ ਪਹੁੰਚਾਉਂਦੇ ਰਹੀਏ, ਕਿਉਂਕਿ ਜਿਹੜੇ ਲੋਕ ਜ਼ਿਆਦਾ ਡਿਸਟਰਬ ਵੀ ਨਾ ਹੋਣ ਕਿ ਜ਼ਿਆਦਾ ਮੈਸੇजेस ਆਉਂਦੇ ਨੇ। ਸੋ ਕੱਲ ਦਾ ਟੌਪਿਕ ਜਸਕਰਨ ਜੀ ਸਾਡਾ ਇਹ ਹੀ ਆ ਕਿ ਗਵਾਚੇ ਲੋਕ, ਪਿੰਡ, ਰਿਸ਼ਤੇਦਾਰ ਔਰ ਦੋਸਤ ਕਿਵੇਂ ਲੱਭਣੇ ਦੋਵਾਂ ਪਾਸੇ। ਅਸੀਂ ਉਹਨੂੰ ਰਾਹ ਦੇਣਾ ਚਾਹਾਂਗੇ ਕਿ ਕਿਸ ਤਰ੍ਹਾਂ ਤੁਸੀਂ ਲੱਭਣਾ, ਤੁਹਾਡਾ ਕੰਮ ਹੈ ਜੀ, ਅਸੀਂ ਮਦਦ ਤੁਹਾਡੀ ਕਰਾਂਗੇ ਕਿ ਕਿਵੇਂ ਲੱਭਣੇ ਨਾ। ਅਸੀਂ ਬਸ ਇਸੇ ਹੀ ਮੇਰੇ ਖਿਆਲ ਅੱਜ ਪ੍ਰੋਗਰਾਮ ਇੱਥੇ ਇਜਾਜ਼ਤ ਲੈ ਲਈ ਜੀ ਨਾਲ ਦੋਸਤਾਂ ਤੋਂ। ਸੋ ਅਹਿਮਦ ਅਲੀ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਕੱਲ ਤੁਹਾਡਾ ਫਿਰ ਗੱਲਬਾਤ ਹੋਏਗੀ। ਅੱਜ ਇੱਥੇ ਇਜਾਜ਼ਤ ਲਵਾਂਗੇ ਤੁਹਾਡੇ ਕੋਲੋਂ ਜੀ। जी इंशाल्लाह जी, बहुत शुक्रिया। ਕੱਲ ਤੁਹਾਨੂੰ 9:30 ਵਜੇ ਅਸੀਂ ਥਰੂ ਆਊਟ ਨਾਲ ਲੈਣਾ ਆਪਣੇ ਪ੍ਰੋਗਰਾਮ 'ਚ ਗੱਲ, ਤੇ ਤੁਸੀਂ ਕੱਲ ਸਾਨੂੰ ਟਾਈਮ ਜ਼ਰੂਰ ਦੇਣਾ जी इंशाल्लाह जरूर। ਬਹੁਤ ਸ਼ੁਕਰੀਆ ਅਹਿਮਦ ਅਲੀ ਭਾਜੀ। ਅਰੋੜਾ ਸਾਹਿਬ ਤੁਹਾਡਾ ਵੀ ਸ਼ੁਕਰੀਆ।
ਜਿੰਨੇ ਦੋਸਤ ਜੁੜੇ ਨੇ ਉਹ ਸਾਡਾ ਇੱਕ ਵਾਰੀ ਸ਼ੇਅਰ ਕਰ ਦਿਓ ਸਾਰੇ ਦੋਸਤ, ਤੇ ਮੈਂ ਲਿੰਕ ਇੱਕ ਵਾਰੀ ਜਾਂਦੀ ਵਾਰੀ ਫੇਰ ਮੈਂ ਪੇਸਟ ਕਰ ਦਿੰਦਾ, ਜਿਹਨੇ ਜੁਆਇਨ ਕਰਨਾ ਸਾਡਾ ਗਰੁੱਪ ਜੁਆਇਨ ਕਰ ਸਕਦੇ ਨੇ। ਬਹੁਤ ਸਾਰਾ ਸਲਾਮ, ਸਤਿ ਸ੍ਰੀ ਅਕਾਲ, ਪਿਆਰ ਸਾਰਿਆਂ ਨੂੰ। ਜਿਹੜੇ ਦੋਸਤਾਂ ਨੂੰ ਕੁਝ ਲੱਗਾ ਹੋਵੇ ਰੋਣਾ ਸਾਹਿਬ ਕਿ ਅੱਜ ਦੀ ਡਿਸਕਸ਼ਨ 'ਚ ਕੁਝ ਮਾੜਾ ਲੱਗਾ, ਕੁਝ ਬੁਰਾ ਲੱਗਾ, ਉਹਨਾਂ ਕੋਲੋਂ ਮਾਜ਼ਰਤ ਚਾਹੁੰਦੇ ਹਾਂ। ਕੋਸ਼ਿਸ਼ ਕਰੀ ਦੀ ਆਪਾਂ ਪੋਜ਼ਿਟਿਵ ਹੀ ਗੱਲ ਕਰੀਏ, ਪੋਜ਼ਿਟਿਵ ਵੇ ਆਫ ਟਾਕਿੰਗ ਰੱਖੀਏ। ਕਿਤੇ ਨਾ ਕਿਤੇ ਗੱਲ ਹੋ ਵੀ ਜਾਂਦੀ ਹੈ, ਜਿਵੇਂ ਮੈਂ ਉਹ ਮੀਡੀਆ ਵਾਲੀ ਗੱਲ ਸੀ ਮੇਰੇ ਦਿਲ 'ਚ ਸੀ, ਮੈਂ ਕਰ ਵੀ ਦਿੱਤੀ। ਸੋ ਕਰ ਵੀ ਲੈਣੀ ਚਾਹੀਦੀ ਹੈ, ਜਿਹੜੀ ਮਾੜੀ ਗੱਲ ਹੋਵੇ ਉਹ ਤੇ ਡਿਸਕਸ਼ਨ ਕਰ ਵੀ ਲੈਣੀ ਚਾਹੀਦੀ, ਉਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੋਣੀਆਂ ਚਾਹੀਦੀਆਂ। ਫਿਰ ਵੀ ਜਿਹੜੇ ਦੋਸਤਾਂ ਨੂੰ ਕੋਈ ਮਾੜਾ ਲੱਗਿਆ ਉਹਨਾਂ ਕੋਲ ਮਾਜ਼ਰਤ ਚਾਹੁੰਦੇ ਆ। ਕੱਲ ਤੱਕ ਮੈਂ ਇਸ ਤੋਂ ਮਾਫੀ ਚਾਹਾਂਗਾ ਜੇ ਕਿਸੇ ਨੂੰ ਲੱਗਿਆ ਕੋਈ ਕੁਝ ਵੀ ਬੁਰਾ ਲੱਗਿਆ ਹੋਇਆ ਸਾਡੀ ਕਿਸੇ ਵੀ ਗੱਲਬਾਤ ਦਾ। ਮੈਂ ਇੱਕ ਰਿਕੁਐਸਟ ਹੋਰ ਕਰਨਾ ਚਾਹਾਂਗਾ, ਸਾਡਾ ਪਰਪਸ ਸਿਰਫ ਸਾਂਝ ਦਾ ਹੁੰਦਾ ਹੈ, ਸਾਂਝੀ ਸੱਤ ਨੂੰ ਸਾਂਝ ਤੱਕ ਰੱਖੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਗੱਲ ਨਹੀਂ ਕਹਿਣ ਤੋਂ ਸਾਨੂੰ ਮੌਕਾ ਨਹੀਂ ਮਿਲਿਆ, ਖੁੱਲ ਕੇ ਸਾਨੂੰ ਜੁਆਇਨ ਕਰੋ, ਅਸੀਂ ਲਿੰਕ ਬਾਰ-ਬਾਰ ਸ਼ੇਅਰ ਕਰਦੇ ਹਾਂ। ਆਪਣੀ ਗੱਲ ਰੱਖੋ, ਬਜਾਏ ਇਸ ਗੱਲ ਦੇ ਕਿ ਗੁੱਸਾ ਸਿਰਫ ਕੱਢੋ, ਆਪਣੀ ਗੱਲ ਨੂੰ ਆਪਣਾ ਤਰਕ ਦੇ ਨਾਲ, ਵਜ਼ਨ ਦੇ ਨਾਲ ਆਪਣੀ ਗੱਲ ਰੱਖੋ। ਸਾਨੂੰ ਬੜੀ ਖੁਸ਼ੀ ਹੋਏਗੀ। ਬਹੁਤ ਬਹੁਤ ਸ਼ੁਕਰੀਆ। ਕੱਲ ਫਿਰ ਮੁਲਾਕਾਤ ਹੋਏਗੀ। ਅੱਜ ਵਾਸਤੇ ਇੱਥੇ ਹੀ ਜਾ ਸਕਦੇ। ਮਿਹਰਬਾਨੀ। ਬਹੁਤ ਸ਼ੁਕਰੀਆ ਸਾਰਿਆਂ ਦੋਸਤਾਂ ਦਾ ਜੀ। ਰੱਬ ਰੱਖ।